ਆਈਲੈਟਸ ਦੇ ਸੈਂਟਰਾਂ ਦੇ ਮੂਹਰੇ ਖੜੇ ਆ। 16 ਏਕੜ ਦੀ ਇਹ ਜਿਹੜੀ ਧਰਤੀ ਆ, ਜਿਹੜਾ ਕਿ 16 ਏਕੜ ਦਾ ਏਰੀਆ ਵੱਜਦਾ ਬਰਨਾਲਾ। ਪਰ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣਾ ਪਹਿਲਾਂ, ਇਹ ਆਹ ਕੁਲਦੀਪ ਕੈਮਰਾ ਜ਼ੂਮ ਕਰਕੇ ਦਿਖਾਇਆ ਜਾਵੇ। ਜਿਹੜੀ ਸਰਕਾਰ ਨਸ਼ਿਆਂ ਦੀ ਗੱਲ ਕਰਦੀ ਸੀ, ਅਸੀਂ ਨਸ਼ਿਆਂ ਨੂੰ ਨੱਥ ਪਾਵਾਂਗੇ, ਤਾਂ ਇਹ ਕੂਲਿਪ ਆ ਗਈ। ਇੱਧਰ ਨੌਜਵਾਨ ਭੱਜਦੇ ਵੀ ਨਜ਼ਰ ਆ ਰਹੇ ਨੇ, ਨੌਜਵਾਨ ਭੱਜ ਗਏ ਨੇ। ਕੀ ਵਾਲਾ ਬਈ, ਕਿੱਥੋਂ ਆਏ ਹੋ? ਭੱਜਣਾ ਯਾਰ, ਐ ਨਾ ਕਰ, ਉਹ ਗੱਲ ਤਾਂ ਸੁਣ, ਐ ਨਾ ਕਰ, ਗੱਲ ਤਾਂ ਸੁਣ। ਚਲੋ ਇੱਕ ਫਾਇਦਾ ਤਾਂ ਹੋਇਆ ਸਾਡੇ ਆਉਣ ਨਾਲ, ਜਿਹੜੇ ਇੱਥੇ ਫਾਲਤੂ ਦੇ ਤੁਰੇ ਫਿਰਦੇ ਸੀ ਉਹ ਇੱਥੋਂ ਚੱਲਦੇ ਬਣੇ ਨੇ। ਤਾਂ ਅਸੀਂ ਗੱਲਬਾਤ ਇੱਥੇ ਨੌਜਵਾਨਾਂ ਦੇ ਨਾਲ ਕਰਾਂਗੇ। ਬਈ ਭੱਜਦੇ ਕਿਉਂ ਯਾਰ, ਸਾਡੇ ਨਾਲ ਗੱਲ ਤਾਂ ਕਰ ਲਓ। ਕੀ ਕਰੋਗੇ ਬਾਹਰ ਜਾ ਕੇ? ਸਵਾਲ ਹੀ ਇਹ ਆ, ਬਾਹਰ ਜਾ ਕੇ ਕੀ ਕਰੋਗੇ? ਹੁਣ ਫਿਰ ਇੱਥੇ ਵੀ ਆਸ ਤਾਂ ਇੱਥੇ ਵੀ ਨਹੀਂ ਰੱਖਦੇ ਪੈਣਾ ਨਾ, ਫਿਰ ਕਰਨਾ ਪੈਣਾ ਉੱਥੇ ਦਾ ਵੀ। ਜਦੋਂ ਵੀ ਇੱਥੇ ਤਾਂ ਆਪਾਂ ਨੂੰ ਮਿਲੀ ਜਾਂਦੀ ਹੈਗੀ, ਬਾਹਰ ਇੱਥੇ ਦਾ ਫਿਰ ਮੈਂ ਤਾਂ ਕਰਨਾ ਹੀ ਪਊਗਾ ਜੀ ਕੁਛ ਨਾ ਕੁਛ ਤਾਂ। ਇੱਥੇ ਹੀ ਕਰ ਲਓ ਜਿਹੜਾ ਕੁਝ ਬਾਹਰ ਕਰਨ ਦੀ ਸੋਚ ਰਹੇ ਹੋ, ਇੱਥੇ ਹੁੰਦਾ ਨਹੀਂ। ਜਿਵੇਂ ਹੁਣ ਬਣੀ ਬਣਾਈ ਮਿਲੀ ਜਾਂਦੀ ਆਪਾਂ ਨੂੰ, ਆਪਦੇ ਮਾਂ ਪਿਓ ਦੇ ਆਸੇ ਬੈਠੇ ਆਂਗੇ। ਉੱਥੇ ਆਪ ਕਰਕੇ ਕਮਾਉਣਾ ਪੈਣਾ, ਆਪੇ ਹੀ ਕਰਾਂਗੇ ਜੀ ਆਪਾਂ, ਉੱਥੇ ਦਾ ਸੁਧਰਾਂਗੇ ਨਾ ਜੀ। ਕਿੰਨੇ ਕੁ ਬੈਂਡ ਆ ਜਾਂਦੇ ਆ? ਆ ਜਾਂਦੇ ਆ ਜੀ 6 ਓਵਰਆਲ, 5.5 5.5 ਆ ਜਾਂਦੇ ਬਾਈ। 5.5 ਤੇ 5.5 ਤੇ ਕਿੱਥੋਂ ਦਾ ਲੱਗ ਜੂ ਵੀਜ਼ਾ? 4 ਸਾਲ ਹੋ ਗਏ ਟਾਈਮ ਪਾਸ ਕਰੀ ਜਾਂਦੇ ਜੀ। 4 ਸਾਲ? ਇਹ BA ਵੀ 3 ਸਾਲਾਂ ਚ ਹੋ ਜਾਂਦੀ ਹੈ। ਇਹ ਨੌਜਵਾਨ ਨੂੰ 4 ਸਾਲ ਹੋ ਗਏ ਆਈਲੈਟਸ ਕਰਦੇ ਨੂੰ। ਇੱਥੇ 4 ਸਾਲਾਂ ਦੇ ਇੱਥੇ ਸੌਸ ਵੀ ਪਾ ਲੈਂਦਾ ਕਿਸੇ ਨਾਲ। ਪੇਪਰ ਕਦੋਂ ਦੇਣਾ? ਪੇਪਰ ਪਾਸਪੋਰਟ ਆਉਣ ਤੋਂ ਬਾਅਦ। ਪਾਸਪੋਰਟ ਬਣਾਇਆ ਹੀ ਨਹੀਂ? ਆਉਣਾ ਬਸ 1-2 ਦਿਨਾਂ ਚ ਆਜੂ। ਕੀ ਫਿਊਚਰ ਬਣੂਗਾ, ਉਹੀ ਪੁੱਛ ਰਹੇ ਆ ਵੀ ਕੀ ਫਿਊਚਰ ਬਣੂਗਾ ਉੱਥੇ, ਤੇ ਇੱਥੇ ਕਿਉਂ ਨਹੀਂ ਬਣਾ ਸਕਦਾ ਨੌਜਵਾਨ? ਬਾਹਰ ਜਾ ਕੇ ਵੀ ਕੰਮ ਕਰਦਾ, ਦਿਹਾੜੀਆਂ ਲਾਉਂਦਾ, ਸਿਫਟਾਂ ਲਾਉਂਦਾ, ਇੱਕ ਦੀ ਥਾਂ ਤੇ ਦੋ। ਸਿੱਧੀ ਗੱਲ ਦੱਸ ਦਿੰਦੇ ਆ, ਜਮਾ ਸਿੱਧੀ ਗੱਲ ਕਰੀਏ ਕਰ ਦਿੰਦੇ ਆ। ਇੱਧਰ ਨੂੰ ਕਰ ਲੈ। ਧੱਕੇ ਖਾ ਲਓ ਕਿੰਨੇ ਮਰਜੀ, ਠੀਕ ਆ, ਧੱਕੇ ਨਾਲ ਪਰਚੇ ਪਵਾ ਲਓ ਕਿੰਨੇ ਮਰਜੀ। ਹਾਂ ਆਹ ਕੁਛ ਆ, ਸਿੱਧਾ ਕੰਮ ਕਰੀਏ ਤਾਂ ਵੀ ਪਰਚਾ, ਪੁੱਠਾ ਕਰੀਏ ਤਾਂ ਹੈਗਾ। ਇਹ ਮੇਨ ਗੱਲ ਆ, ਜਮਾ ਮੇਨ ਗੱਲ ਜਿਹੜੀ ਤੈਨੂੰ ਮੈਂ ਆਪਦੀ ਗੱਲ ਦੱਸਦਾ। ਤੁਹਾਨੂੰ ਪਤਾ ਹੀ ਹੈ ਕੀ ਕੁਛ ਹੋਈ ਜਾਂਦਾ। ਮੁੰਡੇ ਮਰੀ ਜਾਂਦੇ ਆਪਣੇ। ਸਿੱਧੂ ਮੂਸੇਵਾਲਾ ਨੰਗਲ ਅੰਬੀ ਵਾਲਾ ਮਾਰਦਾ ਬਾਈ, ਦੀਪ ਸਿੱਧੂ ਮਰ ਗਿਆ। ਹਾਲਾਤ ਮਾੜੀ ਹੈ ਜੀ। ਹੁਣ ਇੱਥੇ ਕੋਈ ਹੈ ਤਾਂ ਹੈ ਨਹੀਂ ਸਾਡਾ ਕੋਲ। ਖੇਤੀ ਕਰਦੇ ਆ, ਖੇਤੀ 'ਚੋਂ ਨਹੀਂ ਕੁਛ ਬਚਦਾ। ਸਰਕਾਰੀ ਜੋਬ ਇਹਨੂੰ ਮਿਲਦੀ ਕੋਈ ਨਹੀਂ। ਕਿੰਨੀ ਉਮਰ ਆ ਤੇਰੀ? ਤੂੰ ਵੀ ਦੱਸ ਦੇ, ਆ ਜਾ ਮਾੜਾ ਜਾ। ਇਹ ਨੌਜਵਾਨ ਨੇ, ਇਹ ਜਵਾਕ ਨੇ, ਮੰਗਦੇ ਫਿਰਦੇ ਨੇ ਇੱਥੇ। ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਸੀ ਅਸੀਂ ਗੋਰੇ ਮੰਗਾ ਲਾਂਗੇ ਬਾਹਰੋਂ ਇੱਥੇ ਕੰਮ ਕਰਨ ਦੇ ਲਈ। ਮੈਨੂੰ ਤਾਂ ਇਹ ਲੱਗ ਰਿਹਾ ਜੀ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਵਾਅਦਾ ਉਹ ਬਿਲਕੁਲ ਹੀ ਝੂਠਾ। ਕੀ ਲੱਗਦਾ ਬਈ ਤੁਹਾਨੂੰ? ਕੀ ਲੱਗਦਾ ਤੁਸੀਂ ਇੱਥੇ ਆਖਰ ਵਿਚਰਦੇ ਹੋ ਨੌਜਵਾਨਾਂ ਦੇ ਵਿੱਚ ਜਾਂ ਕੁੜੀਆਂ ਮੁੰਡਿਆਂ ਦੇ ਵਿੱਚ ਵਿਚਰਦੇ ਹੋ, ਇੱਥੇ ਆਈਲੈਟਸ ਕਰਦੇ ਹੋ? ਲੱਗਣਾ ਤਾਂ ਕੀ ਹੈ ਵੀਰੇ, ਬਸ ਇੱਥੇ ਐ ਮੰਨ ਕੇ ਚੱਲੋ ਵੀ ਜਿਹੜੇ ਪੜ੍ਹਨ ਵਾਲੇ ਸਟੂਡੈਂਟ ਨੇ ਉਹ ਤਾਂ ਬਹੁਤ ਘੱਟ ਗਿਣਤੀ 'ਚ ਆਉਂਦੇ ਆ। ਜ਼ਿਆਦਾਤਰ ਤਾਂ ਇੱਥੇ ਨਸ਼ੇ ਵਾਲੇ ਜਾਂ ਵਿਹਲੜੀ ਆਉਂਦੇ ਆ। ਪੰਜਾਬ ਦੇ ਵਿੱਚ ਨਵੀਂ ਸਰਕਾਰ ਆਈ ਤਾਂ ਪੰਜਾਬ ਦੀ ਸਰਕਾਰ ਨੇ, ਪੰਜਾਬ ਦੇ ਮੁੱਖ ਮੰਤਰੀ ਨੇ ਵੱਡੇ ਵਾਅਦੇ ਕਰਨੇ ਸ਼ੁਰੂ ਕਰ ਦਿੱਤੇ। ਤਾਂ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਨਜ਼ਰ ਆਇਆ ਕਿ ਇਸ ਵਾਰ ਬਾਹਰਲੇ ਦੇਸ਼ਾਂ ਦੇ ਵਿੱਚੋਂ ਗੋਰੇ ਆ ਕੇ ਪੰਜਾਬ ਦੇ ਵਿੱਚ ਕਾਰੋਬਾਰ ਸ਼ੁਰੂ ਕਰਨਗੇ। ਤਾਂ ਤੁਸੀਂ ਦੇਖ ਸਕਦੇ ਹੋ, ਇਹ ਤਸਵੀਰ ਆ ਇੱਕ ਬਰਨਾਲਾ ਜ਼ਿਲ੍ਹੇ ਦੀ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਅੱਜ ਆਈਲੈਟਸ ਦੇ ਸੈਂਟਰਾਂ ਦੇ ਮੂਹਰੇ ਖੜੇ ਆ। 16 ਏਕੜ ਦੀ ਇਹ ਜਿਹੜੀ ਧਰਤੀ ਆ, ਜਿਹੜਾ ਕਿ 16 ਏਕੜ ਦਾ ਏਰੀਆ ਵੱਜਦਾ ਬਰਨਾਲਾ ਜ਼ਿਲ੍ਹੇ ਦਾ। ਤਾਂ ਅਸੀਂ ਇੱਥੇ ਨੌਜਵਾਨਾਂ ਦੇ ਨਾਲ ਗੱਲਬਾਤ ਕਰਾਂਗੇ। ਨੌਜਵਾਨ ਇੱਥੇ ਕਲਾਸਾਂ ਲਾਉਂਦੇ ਨੇ। ਪਰ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣਾ ਪਹਿਲਾਂ, ਇਹ ਆਹ ਕੁਲਦੀਪ ਕੈਮਰਾ ਜ਼ੂਮ ਕਰਕੇ ਦਿਖਾਇਆ ਜਾਵੇ। ਜਿਹੜਾ ਸਰਕਾਰ ਨਸ਼ਿਆਂ ਦੀ ਗੱਲ ਕਰਦੀ ਸੀ, ਇੱਧਰ ਨੌਜਵਾਨ ਭੱਜਦੇ ਵੀ ਨਜ਼ਰ ਆ ਰਹੇ ਨੇ, ਨੌਜਵਾਨ ਭੱਜ ਗਏ ਨੇ। ਇਹ ਨੌਜਵਾਨ ਸਾਰੇ ਇੱਥੇ ਬੈਠੇ ਸੀ, ਇਹ ਭੱਜ ਗਏ ਨੇ। ਜਿਹੜੀ ਸਰਕਾਰ ਨਸ਼ਿਆਂ ਦੀ ਗੱਲ ਕਰਦੀ ਸੀ, ਅਸੀਂ ਨਸ਼ਿਆਂ ਨੂੰ ਨੱਥ ਪਾਵਾਂਗੇ, ਤਾਂ ਇਹ ਕੂਲਿਪ ਆ ਗਈ। ਇਹ ਕੂਲਿਪ ਆ, ਇਹ 5-10 ਰੁਪਏ ਦੀ ਪੁੜੀ ਆਉਂਦੀ ਆ, ਜਿਹੜੀ ਕਿ ਨੌਜਵਾਨਾਂ ਦੇ ਵਿੱਚ ਕਾਫੀ ਰੁਝਾਨ ਬਣਿਆ ਹੋਇਆ। ਪਤਾ ਨਹੀਂ ਰੀਸੋ ਰੀਸ ਲਾ ਰਹੇ ਨੇ ਇਹ। ਅੱਜ ਅਸੀਂ 16 ਏਕੜ ਦੇ ਵਿੱਚ ਖੜੇ ਆ। ਤਾਂ ਇੱਥੇ ਜਦੋਂ 2012-13 ਦੀ ਗੱਲ ਕਰਦੇ ਆ, ਅੱਜ ਤੋਂ 10 ਸਾਲ ਪਿੱਛੇ ਦੀ, ਤਾਂ ਸ਼ਾਇਦ ਇੰਨੀਆਂ ਇੱਥੇ ਦੁਕਾਨਾਂ ਨਹੀਂ ਸੀ। ਇਹ ਆਈਲੈਟਸ ਵਾਲੀਆਂ ਜਿਹੜੀਆਂ ਦੁਕਾਨਾਂ ਨੇ ਇੰਨੀਆਂ ਨਹੀਂ ਸੀ। ਤਾਂ ਇੱਥੇ ਜਿਹੜੀ ਆਜ਼ਾਦ ਬੀਆਬਾਨ ਪਈ ਹੁੰਦੀ ਸੀ ਜਦੋਂ ਅਸੀਂ ਕਾਲਜ ਦੇ ਵਿੱਚ ਪੜ੍ਹਦੇ ਹੁੰਦੇ ਸੀ, ਐਸਡੀ ਕਾਲਜ ਦੇ ਵਿੱਚ। ਤਾਂ ਇੱਥੇ ਨੌਜਵਾਨਾਂ ਦੇ ਨਾਲ ਗੱਲ ਕਰਨੀ ਤਾਂ ਬਣਦੀ ਆ, ਕਿਉਂਕਿ ਸਰਦਾਰ ਵੀ ਕਾਫੀ ਨੇ। ਇਹ ਨੌਜਵਾਨ ਭੱਜ ਕਿਉਂ, ਪਤਾ ਨਹੀਂ ਕਿਉਂ ਰਹੇ ਨੇ ਬਈ। ਇਹ ਨੌਜਵਾਨ ਭੱਜ ਰਹੇ ਨੇ, ਕੀ ਕਾਰਨ ਆ? ਮੈਕ ਤੋਂ ਡਰਦੇ ਆ ਜਾਂ ਕੈਮਰੇ ਤੋਂ ਡਰਦੇ ਆ? ਇਹਨਾਂ ਨੂੰ ਪਤਾ ਹੋਊ ਉਹਦਾ ਬਈ, ਇਹਨਾਂ ਨੂੰ ਪਤਾ ਹੋਊ ਉਹਦਾ ਕਦੋਂ ਭੱਜਦੇ। ਆਈਲੈਟਸ ਕਰਦੇ ਹੋ ਤੁਸੀਂ? ਨਾ ਹੋਰ ਫਿਰ ਵਿਹਲੇ ਹੀ ਆ ਜਾਂਦੇ ਇਸ ਤਾਂ, ਵਿਹਲੇ ਹੀ ਆ ਜਾਂਦੇ ਇਸ ਤਾਂ। ਆਈਲੈਟਸ ਹੋ ਗਈ ਜਾਂ ਪੜ੍ਹਾਈ ਹੋ ਗਈ ਪੂਰੀ? ਆਈਲੈਟਸ ਤਾਂ ਕਰਨੀ ਹੈ ਹਜੇ। ਕਰਨੀ ਆ। ਹੂੰ। ਕਿਹੜੀ ਕਲਾਸ 'ਚ ਪੜ੍ਹਦੇ ਹੋ ਹੁਣ?
ਮਾਨਾ 12ਵੀਂ ਹੋ ਗਈ ਬਸ, ਹੁਣ ਤਾਂ ਵਿਹਲੇ ਆ। ਹੂੰ, ਇਹ ਤੂੰ ਗਾਹਾਂ ਪੜ੍ਹਾਈ ਦਾ ਸੋਚਿਆ ਨਹੀਂ? ਪਲੱਸ 2 ਤੋਂ ਬਾਅਦ 12ਵੀਂ ਤੋਂ ਬਾਅਦ ਜਾਵਾਂਗੇ ਬਾਹਰੇ। ਬਾਹਰੇ ਤਾਂ ਚਲੋ ਇੱਕ ਵੱਖਰਾ ਵਿਸ਼ਾ ਨਾ, ਬਾਹਰੇ ਤਾਂ ਆਈਲੈਟਸ ਕਰਕੇ ਜਾਣਾ, ਬੀਏ ਦਾ ਜਾਂ ਕਿਸੇ ਹੋਰ ਕੋਰਸ ਦਾ ਸੋਚਿਆ ਹੋਵੇ? ਨਾ, ਘਰ ਦੇ ਬਾਹਰ ਨੇ ਮੇਰੇ। ਕਿਹੜੇ ਦੇਸ਼ 'ਚ ਨੇ? ਕੈਨੇਡਾ 'ਚ। ਇੱਥੇ ਡੇਲੀ ਆਉਣੇ ਹੋ ਤੁਸੀਂ? ਡੇਲੀ ਗੇੜਾ ਗੂੜਾ ਦਿੰਦੇ ਹੋ? ਹਾਂ। ਕੀ ਕਿੰਨੇ ਕੁ ਨੌਜਵਾਨ ਨੇ ਜਿਹੜੇ ਜਾਂ ਕੁੜੀਆਂ ਨੇ ਜਿਹੜੇ ਕਿੰਨੇ ਕੁ ਕਲਾਸਾਂ ਲਾਉਂਦੇ ਨੇ? ਤੁਸੀਂ ਤਾਂ ਦੇਖਦੇ ਹੋਵੋਗੇ ਇੱਥੇ ਬੈਠ ਕੇ। ਕਲਾਸਾਂ ਦਾ ਬਸ ਹੁਣ ਤੁਹਾਨੂੰ ਪਤਾ ਹੀ ਹੈ, ਫਿਰ ਕਲਾਸਾਂ ਦਾ ਪਤਾ ਹੀ ਹੈ ਤੁਹਾਨੂੰ। ਲਾਉਂਦਾ ਨਹੀਂ ਕੋਈ? ਲਾਉਂਦੇ ਵੀ ਨੇ ਵਿੱਚ, ਲਾਉਂਦੇ ਵੀ ਨਹੀਂ ਬਥੇਰੇ ਨੇ। ਹੁਣ ਆ ਵੀ ਸਾਡਾ ਬੰਦਾ ਫੀਸ ਭਰੀ ਹੋਈ ਆ, ਆ ਬੈਠਾ। ਘਰ ਦੇ ਕਹਿੰਦੇ ਨੇ ਕਿ ਵੀ ਉੱਥੇ ਬੈਠਾ ਕਿੰਨੇ ਕੁ ਬੈਂਡ ਬੂੰਡ ਆ ਜਾਂਦੇ ਕਲਾਸ 'ਚ? ਆ ਜਾਂਦਾ 6:30। 6:30। ਪੇਪਰ ਕਦੋਂ ਦੇਣਾ? 10 ਦਿਨਾਂ ਨੂੰ। ਹੈ 10 ਦਿਨਾਂ ਨੂੰ। 7 ਦਿਨਾਂ ਨੂੰ? 10 ਦਿਨਾਂ 10 ਦਿਨਾਂ ਨੂੰ। ਕਿੰਨੇ ਬੈਂਡ ਆ ਜਾਣਗੇ? ਕਿਹੜੇ ਦੇਸ਼ ਜਾਣਾ? ਕੀ ਆਸ ਆ? ਆ ਜਾਣਗੇ 6 6:30। ਕੈਨੇਡਾ ਦੇ ਪਾਸੇ ਕਿਉਂ ਨਹੀਂ ਰਹਿਣਾ ਚਾਹੁੰਦੇ? ਪੰਜਾਬ ਦੇ ਵਿੱਚ ਕਿਉਂ ਨਹੀਂ ਰਹਿਣਾ ਚਾਹੁੰਦੇ? ਚਲੋ ਇਹਨਾਂ ਦੇ ਤਾਂ ਘਰ ਦੇ ਬਾਹਰ ਨਹੀਂ, ਕਹਿੰਦਾ ਵੀ ਮੈਂ ਬਾਹਰ ਜਾਣਾ। ਤੁਸੀਂ ਕਿਉਂ ਨਹੀਂ ਰਹਿਣਾ ਚਾਹੁੰਦੇ? ਵੈਸੇ ਬਸ ਜੀਆ ਕਰਦਾ ਜਾਣ ਦਾ, ਹੈ ਬਾਹਰੇ ਜਾਣ ਦਾ ਜੀ ਕਰਦਾ। ਨਹੀਂ, ਜੀ ਤਾਂ ਇੱਕ ਕਾਰਨ ਹੁੰਦਾ ਨਾ ਵੀ ਆਹ ਕਾਰਨ ਆ, ਅਸੀਂ ਤਾਂ ਨਹੀਂ ਰਹਿਣਾ ਚਾਹੁੰਦੇ ਇੱਥੇ। ਭੈਣ ਆ ਮੇਰੀ ਬਾਹਰੇ, ਹੂੰ ਭੈਣ ਵੀ ਆ। ਤਾਂ ਇਹ ਨੌਜਵਾਨਾਂ ਦਾ ਹਾਲ ਆ। ਤਾਂ ਅਸੀਂ ਇੱਥੇ ਜਿਹੜੀ ਗੱਲਬਾਤ ਆ ਉਹ ਕਰ ਰਹੇ ਆ। ਸਰਦਾਰ ਸਾਹਿਬ ਕਿਹੜੀ ਕਲਾਸ ਚੋਂ ਕੀ ਕਰਦੇ ਹੋ ਇੱਥੇ? ਆਈਲੈਟਸ ਦੇ ਕਿੰਨੇ ਕੁ ਬੈਂਡ ਬੂੰਡ ਆ ਜਾਂਦੇ ਆ? ਆ ਜਾਂਦੇ ਆ ਜੀ 6 ਓਵਰਆਲ 6.5। ਹਾਂਜੀ। ਪੇਪਰ ਕਦੋਂ ਦੇਣਾ? ਪੇਪਰ ਪਾਸਪੋਰਟ ਆਉਣ ਤੋਂ ਬਾਅਦ। ਪਾਸਪੋਰਟ ਬਣਾਇਆ ਹੀ ਨਹੀਂ? ਆਉਣਾ ਬਸ 1-2 ਦਿਨਾਂ 'ਚ ਆਜੂ। ਕਿੰਨਾ ਟਾਈਮ ਆਈਲੈਟਸ ਕਰਦੇ ਹੋ? ਹੋ ਗਏ ਜੀ 3 ਮਹੀਨੇ। ਪੀਟੀ ਕਰਦੇ ਆ। ਹੈ ਪੀਟੀ। ਫਿਰ ਹੁਣ ਕੀ ਲੱਗਦਾਗਾ ਵੀ ਇੱਥੇ ਕਿਉਂ ਨਹੀਂ ਰਹਿਣਾਗਾ? ਸੋਹਣੀ ਪੱਗ ਬੰਨ੍ਹਦੇ ਹੋ, ਸੋਹਣਾ ਪੰਜਾਬ ਦਿਖਦਾ ਤੁਹਾਡੀ ਪੱਗ ਦੇ ਵਿੱਚੋਂ। ਬਾਅਦ ਜੀ ਇੱਥੇ ਕੋਈ ਦਿੰਦਾ ਹੀ ਹੈ ਕਿ ਵੀ ਕੁਛ ਬਣਦਾ ਨਹੀਂ, ਬਾਹਰ ਹੀ ਬਣੂ ਜੇ ਬਣਿਆ। ਆਸ ਆ, ਪੂਰੀ ਉਮੀਦ ਆ ਵੀ ਬਾਹਰ ਜਾ ਕੇ ਬਣੀ ਜਾਣਾ ਕੁਛ ਨਾ ਕੁਛ। ਹੁਣ ਫਿਰ ਇੱਥੇ ਵੀ ਆਸ ਤਾਂ ਇੱਥੇ ਵੀ ਨਹੀਂ ਰੱਖਦੇ। ਕਰਨਾ ਪੈਣਾ ਨਾ, ਫਿਰ ਕਰਨਾ ਪੈਣਾ ਉੱਥੇ ਦਾ ਵੀ। ਜਦੋਂ ਵੀ ਇੱਥੇ ਤਾਂ ਆਪਾਂ ਨੂੰ ਮਿਲੀ ਜਾਂਦੀ ਹੈਗੀ, ਜਿਵੇਂ ਹੁਣ ਬਣੀ ਬਣਾਈ ਮਿਲੀ ਜਾਂਦੀ, ਆਪਾਂ ਨੂੰ ਆਪਦੇ ਮਾਂ ਪਿਓ ਦੇ ਆਸੇ ਬੈਠੇ ਹੈਗੇ। ਉੱਥੇ ਆਪ ਕਰਕੇ ਕਮਾਉਣਾ ਪੈਣਾ, ਆਪੇ ਹੀ ਕਰਾਂਗੇ ਜੀ ਆਪਾਂ। ਉੱਥੇ ਦਾ ਸੁਧਰਾਂਗੇ ਨਾ ਜੀ। ਉੱਥੇ ਆ ਕੇ ਤਾਂ ਬੰਦਾ ਕਰਦਾ ਹੀ ਆ, ਜਦੋਂ ਆਪ ਜਿਹਦਾ ਕਰ ਲਾਂਗੇ ਹੀ ਖਾ ਲਾਂਗੇ, ਨਹੀਂ ਫਿਰ ਆਏ ਨਹੀਂ ਹੈਗਾ। ਇੱਥੇ ਕੀ ਕਰ ਲਓ ਬਾਈ, ਇੱਥੇ ਹੀ ਕਰ ਲਓ। ਇੱਥੇ ਕੀ ਘਾਟ ਮਹਿਸੂਸ ਹੁੰਦੀ ਆ? ਇੱਥੇ ਬਈ ਮਿਲੀ ਜਾਂਦਾ ਬਈ, ਮਾਂ ਪਿਓ ਦਾ ਦਿੱਤਾ ਖਾਈ ਜਾਂਦੇ ਆਗੇ। ਬਾ ਆਏ ਆ ਵੀ ਉਹਨਾਂ ਦੇ ਤੇ ਐਸ ਕਰੀ ਜਾਂਦੇ ਆਗੇ, ਬਸ ਵੀ ਆਏ ਆ ਵੀ ਹੈਗਾਗਾ ਵੀ ਜਿਹੜਾ ਬਣਾਇਆ ਪਿਆਗਾ ਹੈਗਾਗਾ ਬਹੁਤ ਕੁਛ ਆ। ਉੱਥੇ ਆ ਕੇ ਬਈ ਸ਼ੁਰੂ ਤੋਂ ਬਣਾਉਣਾ ਪੈਂਦਾ ਗਾ। ਜਿਹੜਾ ਕੁਛ ਜਿਵੇਂ ਕਰ ਲੇਗਾ, ਜਿੰਨਾ ਕੁ ਬਣਾ ਲੇਗਾ ਯਾਰ ਉਨਾ ਕੁ ਖਾ ਲੇਗਾ। ਉੱਧਰ ਆ ਕੇ ਪਤਾ, ਉੱਧਰ ਆ ਕੇ ਬਈ ਮੁੱਲ ਪਤਾ ਲੱਗਦਾ ਯਾਰ। ਉੱਧਰ ਮੁੱਲ ਵੀ ਪੈਂਦਾ। ਹੁਣ ਇੱਥੇ ਬਈ ਆਪਾਂ 6 ਮਹੀਨੇ ਦੇਖ ਲਓ, ਤੂੰ ਫਸਲ ਬੀਜ ਦੇਗਾ ਯਾਰ, 6 ਮਹੀਨੇ ਦੇਖੇਗਾ ਤੂੰ, ਰੱਬ ਨਾ ਕਰੇ ਮਾਰ ਪੈ ਜਾਂਦੀ ਆ, ਠੀਕ ਆ। ਉਹ ਵੀ ਤੇਰਾ ਪੱਕਾ ਤਾਂ ਹੈ ਨਹੀਂਗਾ। ਉਹ ਤੂੰ ਇੱਕ ਦਿਨ ਜਾਏਗਾ ਉੱਥੇ, ਦਿਹਾੜੀ ਲਾਏਗਾ, ਇੱਕ ਦਿਨ ਦੇ ਵੀ ਪੈਸੇ ਤਾਂ ਤੈਨੂੰ ਇੱਕ ਦਿਨ ਦੇ ਵੀ ਮਿਲ ਜਾਣਗੇ। ਤੇ ਉੱਥੇ ਦਿਹਾੜੀ ਦਾ ਮੁੱਲ ਆ ਬਈ। ਗਰੰਟੀ ਇਹਦੀ ਵੀ ਇੱਕ ਦਿਨ ਦੇ ਵੀ ਪੈਸੇ ਮਿਲ ਜਾਣਗੇ? ਕੀ ਗਰੰਟੀ ਹੈ ਬਈ ਉੱਥੇ ਕੰਮ ਯਾਰ, ਕੰਮ ਤੇ ਯਾਰ ਤੈਨੂੰ ਪਤਾ ਹੀ ਆ ਹੁਣ, ਘੰਟਿਆਂ ਦੇ ਹਿਸਾਬ ਨਾਲ ਮਿਲਦੇ ਆਗੇ ਉੱਥੇ ਡਾਲਰ। ਘੰਟੇ ਜਿੰਨੇ ਘੰਟੇ ਕੰਮ ਕਰ ਲੇਗਾ ਉਨੇ ਮਿਲ ਜਾਣਗੇ। ਇੱਥੇ ਯਾਰ ਤੂੰ ਕਰੀ ਚੱਲ ਕੰਮ, ਠੀਕ ਆ। ਇੱਥੇ ਤਾਂ ਹੁਣ 6 ਮਹੀਨਿਆਂ ਬਾਅਦ ਹੀ ਆਉਣੇ ਆ ਤੇਰੇ ਕੋਲ ਪੈਸੇ ਯਾਰ। ਇੱਥੇ ਉਹ ਵੀ ਰਿਸਕ ਆ ਤੇਰੇ ਕੋਲੇ ਵੀ ਆਉਣ ਜਾਂ ਨਾ ਆਉਣ, ਰੱਬ ਕਰੇ ਮਾਰ ਮੂਰ ਪੈਂਦੀ ਆ। ਕਿੰਨੇ ਕੁ ਸਟੂਡੈਂਟ ਨੇ ਇੱਥੇ? ਕਾਫੀ ਆ ਭਰਿਆ ਹੋਇਆ ਸੀ। ਕੁਲਦੀਪ ਆ ਦਿਖਾ ਦੇ ਆ, ਜਦੋਂ ਅਸੀਂ ਆਏ ਆ ਇੱਥੇ ਆ ਸਾਰੀਆਂ ਕੁਰਸੀਆਂ ਭਰੀਆਂ ਹੋਈਆਂ ਸੀ ਤੇ ਹੁਣੇ ਖਾਲੀ ਹੋ ਗਈਆਂ। ਪਤਾ ਨਹੀਂ ਕਿਉਂ, ਕੈਮਰੇ ਤੋਂ ਡਰ ਕੇ ਭੱਜਿਆ ਜਾਂ ਮਾਈਕ ਤੋਂ ਡਰ ਕੇ ਭੱਜਿਆ। ਨੌਜਵਾਨ ਸਾਰੇ ਦੇ ਸਾਰੇ ਇੱਥੋਂ ਭੱਜ ਚੁੱਕੇ ਨੇ। ਇੱਥੇ ਜਿਹੜਾ ਇੱਥੇ ਨੌਜਵਾਨ ਆਉਂਦੇ ਨੇ, ਕਿੰਨੇ ਕੁ ਨੌਜਵਾਨ ਆਉਂਦੇ ਨੇ? ਕਿੰਨੇ ਕੁ ਮੁੰਡੇ ਕੁੜੀਆਂ ਆਉਂਦੇ ਨੇ ਇੱਥੇ? ਇਸ ਤਾਂ ਬਹੁਤ ਆਉਂਦੇ ਜੀ, ਹਜ਼ਾਰਾਂ 'ਚ ਆਉਂਦੇ ਹੈਗੇ ਇੱਥੇ ਦਾ ਜੀ। ਅੱਛਾ, ਕਈ ਤਾਂ ਸਵੇਰੇ ਹਾਂ ਜੀ। ਇਸ ਵੇਲੇ ਤਾਂ ਹੁਣ ਤਾਂ ਛੁੱਟੀ ਹੋ ਗਈ, ਅੱਧੇ ਤਾਂ ਐਂ ਵਗ ਗਏ। ਨਹੀਂ ਇੱਥੇ ਤਾਂ ਹੁਣ ਦੇਖਣ ਵਾਲਾ ਹੁੰਦਾ। ਇੱਥੇ ਤਾਂ ਜੀ ਜਿਵੇਂ ਮੇਲੇ ਲੱਗਿਆ ਰਹਿੰਦਾ ਕਿ ਵੀ ਹਜ਼ਾਰਾਂ ਫਿਰਦੇ ਰਹਿੰਦੇ ਆ ਜੀ ਇੱਥੇ ਤਾਂ। ਤੁਹਾਨੂੰ ਪਤਾ ਹੁਣ ਤਾਂ ਜਿਵੇਂ ਭੇਡ ਚਾਲ ਜੂ ਜਾਂ ਸਭ ਨੂੰ ਆਏ ਆ ਵੀ ਚੱਲ ਬਾਹਰ ਜਾਣਾ ਜੀ। ਐਂ ਹੋਇਆ ਉਹਨਾਂ ਦੇ ਵਿੱਚੋਂ ਇੱਕ ਜਿਹੜੀ ਭੇਡ ਚਾਲ ਕਹਿ ਰਹੇ ਹੋ? ਸਪੇੜ, ਹਾਂ ਜੀ ਉਹੀ ਹੈ ਜੀ। ਹਾਂ ਜੀ ਭੇਡ ਉਹੀ ਮੰਨ ਲਓ, ਚਾਹੇ ਐਂ ਕਹਿ ਲਓ ਜੀ। ਤਾਂ ਇਹ ਜਿਹੜੀ ਤਸਵੀਰ ਆ ਇਹ ਅਸੀਂ ਦਿਖਾ ਰਹੇ ਹਾਂ, ਇਹ ਪੰਜਾਬ ਦੀ ਤਸਵੀਰ ਆ। ਭੱਜੋ ਨਾ ਯਾਰ, ਖੜ ਜਾਓ, ਉਰੇ ਆ ਜਾਓ ਮਾੜਾ ਜਿਹਾ। ਉਹ ਕੁਛ ਨਹੀਂ ਕਹਿੰਦੇ, ਉਰੇ ਆ ਜਾਓ, ਗੱਲਬਾਤ ਹੀ ਕਰਨੀ ਆ ਥੋੜੀ ਜਿਹੀ ਤੁਹਾਡੀ ਕਬੀਲਦਾਰੀ ਨੂੰ ਲੈ ਕੇ। ਇਹ ਬਾਈ ਖੜੇ ਨੇ। ਬਾਈ ਆਈਲੈਟਸ ਕਰਦੇ ਹੋ ਕਿ ਉਦਾਂ ਹੀ ਆ ਕੇ ਕਿਹੜਾ ਦੇਣ? ਅਸੀਂ ਤਾਂ ਰੰਗ ਕਰਨ ਆਏ ਸੀ ਵੱਡੇ ਵੀਰ। ਕਿਹਦੇ ਰੰਗ ਕਰਨ ਆਏ ਸੀ? ਘਰੇ ਹੈ ਅਸੀਂ ਤਾਂ ਉਹੀ ਆ ਕੇ ਘੁੰਮਣ ਫਿਰਨ। ਆ ਘੁੰਮਣ ਫਿਰਨ ਵਾਲੀ ਕੀ ਜਗ੍ਹਾ ਲੱਗਦੀ ਇੱਥੇ? ਕੀ ਦੇਖਿਆ ਘੁੰਮਣ ਫਿਰ ਕੇ?
ਇੰਨਾ ਨਹੀਂ ਸਾਡਾ ਸਾਨੂੰ ਨਹੀਂ ਘੁੰਮ ਫਿਰ ਕੇ ਦੇਖਿਆ ਕੀ ਇੱਥੇ ਵੀ ਤੁਸੀਂ ਕਹਿੰਦੇ ਘੁੰਮਣ ਫਿਰਨ ਆਏ ਸੀ? ਚਲੋ ਇਹ ਬਰਨਾਲਾ ਸ਼ਹਿਰ ਆ, ਵਧੀਆ ਸ਼ਹਿਰ ਆ, ਬਹੁਤ ਸੋਹਣਾ ਗਾ। ਇੱਥੋਂ ਸਿਆਸਤ ਸ਼ੁਰੂ ਹੁੰਦੀ ਆ, ਇੱਥੇ ਖਤਮ ਵੀ ਹੁੰਦੀ ਆ ਸਿਆਸਤ, ਪਰ ਇੱਥੇ ਦੇਖਿਆ ਕੀ ਆ ਘੁੰਮ ਕੇ? ਇੰਨਾ ਤਾਂ ਹਲੇ ਘੁੰਮੇ ਵੀ ਨਹੀਂ ਤਾਂ ਦੱਸ ਵੀ ਨਹੀਂ ਚਲੋ ਜਿੰਨਾ ਕਿੰਨੇ ਕੁ ਕਦਮਾਂ ਤੋਂ ਆਏ? 10 ਕੁ ਕਦਮ ਚੱਲ ਕੇ ਆ ਗਏ ਹੋਣਗੇ। 10 ਤਾਂ ਚੱਲ ਗਿਆ। 10 ਕਦਮਾਂ 'ਚ ਕੀ ਦੇਖ ਲਿਆ? ਬਹੁਤ ਕੁਝ ਦੇਖ ਲਿਆ ਵੱਡੇ ਵੀਰ ਯਾਰ, ਹਾਂ ਬਹੁਤ ਸੋਹਣਾ ਸ਼ਹਿਰ ਹੈਗਾ। ਕਿਹੜੇ ਸ਼ਹਿਰ ਤੋਂ ਤੁਸੀਂ? ਕਿਹੜੇ ਪਿੰਡ ਤੋਂ? ਫੂਲ ਤੋਂ ਹੈਂ? ਫੂਲ ਤੋਂ। ਫੂਲ ਟਾਊਨ ਤੋਂ, ਉਧਰਲੇ ਰਾਮਪਰੇ ਪਾਸਿਓਂ। ਰਾਮਪਰੇ ਦੇ ਵਿੱਚ ਕਿੰਨੇ ਕੁ ਸੈਂਟਰ ਨੇ ਆਈਲੈਟਸ ਵਾਲੇ ਦੇਖੇ ਹੋਣੇ ਆ? ਅਸੀਂ ਕੀਤਾ ਹੀ ਨਹੀਂ ਆਈਲੈਟ, ਸਾਨੂੰ ਪਤਾ ਹੀ ਨਹੀਂ ਗਾ ਵੱਡੇ ਵੀਰ। ਹੋਰ ਕੀ ਕੀਤਾਗਾ? ਅਸੀਂ ਤਾਂ ਪੱਲੇਦਾਰੀ ਦਾ ਕੰਮ ਕਰਦੇ ਹਾਂ, ਉਹ ਤੈਨੂੰ ਦੱਸ ਦਿੰਦੇ ਆ ਵੀ। ਕਿੰਨੀ ਉਮਰ ਆ? ਕਿੰਨੀ ਉਮਰ ਕਿੰਨੀ ਆ? ਪੱਲੇਦਾਰੀ ਦਾ ਕੰਮ ਕਰਦੇ ਹੋ, ਉਮਰ ਕਿੰਨੀ ਆ? ਉਮਰ 23 ਸਾਲ ਦੀ ਹੈ। ਪੜ੍ਹੇ ਕਿੰਨੇ ਹੋਗੇ? ਕਿੰਨੇ ਪੜ੍ਹਾਈ ਕਿੰਨੀ ਕਰੀ ਆ? 10 ਪੜ੍ਹੇ ਹੋ, 12 ਪੜ੍ਹੇ ਹੋ, 5 ਪੜ੍ਹੇ ਹੋ? 10 ਪੜ੍ਹਿਆ। 10ਵੀਂ ਤੋਂ ਬਾਅਦ ਫਿਰ ਅੱਗੇ ਦਿਲ ਨਹੀਂ ਕਰਿਆ ਜਾਂ ਪੜ੍ਹਨ ਨੂੰ, ਜਾਂ ਸਕੂਲ ਦੇ ਵਿੱਚੋਂ ਝੋਲਾ ਚੱਕ ਕੇ ਭੱਜ ਆਉਂਦੇ ਸੀ? ਨਹੀਂ ਮਜਬੂਰੀ ਸੀਗੀ, ਬਾਪੂ ਗੁਜ਼ਰ ਗਿਆ ਸੀਗਾ, ਇਸ ਤੋਂ ਬਾਅਦ ਬਸ ਮਨ ਫਿੱਕਾ ਪੈ ਗਿਆ ਵੀ ਜਾਣਾ ਨਹੀਂ ਸੀ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਹੈ। ਨੌਜਵਾਨ ਆ, 23 ਸਾਲ ਦੀ ਉਮਰ ਆ। ਜਿਹੜੀਆਂ ਸਰਕਾਰਾਂ ਵੱਡੇ ਵਾਅਦੇ ਕਰਦੀਆਂ ਨੇ, ਦਾਅਵੇ ਕਰਦੀਆਂ ਨੇ, ਗਰੰਟੀਆਂ ਦਿੰਦੀਆਂ ਨੇ, ਵਾਅਦੇ ਕਰਕੇ ਮੁੱਕਰ ਜਾਂਦੀਆਂ ਨੇ। ਤਾਂ ਇਹ ਤਸਵੀਰ ਆ, ਅਸੀਂ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਕਿੰਨੀ ਉਮਰ ਆ ਤੇਰੀ? ਤੂੰ ਵੀ ਦੱਸ ਦੇ, ਆ ਜਾ ਮਾੜਾ ਜਾ। ਇਹ ਨੌਜਵਾਨ ਨੇ, ਇਹ ਜਵਾਕ ਨੇ, ਮੰਗਦੇ ਫਿਰਦੇ ਨੇ ਇੱਥੇ। ਇਹ ਜਵਾਕ ਨੇ ਮੰਗਦੇ ਫਿਰਦੇ ਨੇ ਇੱਥੇ। ਜਿਹੜੇ ਆ ਨੌਜਵਾਨ ਪੜ੍ਹਨ ਆਉਂਦੇ ਨੇ ਜਾਂ ਇੱਥੇ ਜਿਹੜੇ ਨੌਜਵਾਨ ਆਪਦੀ ਸਟੱਡੀ ਕਰਨ ਆਉਂਦੇ ਨੇ, ਉਹਨਾਂ ਦੇ ਕੋਲੋਂ ਹੀ ਪੈਸੇ ਮੰਗ ਰਹਿੰਦੇ ਨੇ। ਇੱਧਰ ਸਾਹਿਬ ਖੜੇ ਨੇ, ਸਾਹਿਬ ਦੇ ਨਾਲ ਥੋੜ੍ਹੀ ਜਿਹੀ ਗੱਲਬਾਤ ਕਰਦੇ ਆ। ਕਾਫੀ ਇਹਦੇ ਤੇ ਲਿਖਿਆ। ਬਈ ਕਿਹੜੇ ਸੈਂਟਰ 'ਚ ਤੁਸੀਂ ਕੰਮ ਕਰਦੇ ਹੋ ਜਾਂ ਉੱਥੇ ਉੱਦਾਂ ਹੀ ਆਏ ਹੋ? ਹਾਂਜੀ ਕੰਮ ਕਰ। ਕਿਹੜੇ ਸੈਂਟਰ 'ਚ? ਇੱਥੇ ਫਲਾਈਂਗ ਫੈਦਰ। ਫਲਾਈਂਗ ਫੈਦਰ 'ਚ ਕੀ ਜਿਹੜਾ ਇੱਥੇ ਮਾਹੌਲ ਆ, ਕਿੱਦਾਂ ਦਾ ਮਾਹੌਲ ਆ ਸਟੂਡੈਂਟਾਂ ਦਾ? ਕਿੰਨੇ ਕੁ ਸਟੂਡੈਂਟ ਆ ਜਾਂਦੇ ਨੇ? ਸਟੂਡੈਂਟ ਆ ਜਾਂਦੇ ਜੀ ਸਾਡੇ ਕੋਲੇ 500 ਦੇ ਕਰੀਬ। ਪੁੱਛਦੇ ਹੋ ਵੀ ਕੀ ਕਾਰਨ ਆ, ਕਿਉਂ ਜਾਣਾ ਬਾਹਰ? ਜਿਵੇਂ ਹੁਣ ਅਕਸਰ ਹੀ ਇੱਕ ਜਿਹੜੀ ਕਿ ਪਹਿਲੀ ਮੁਲਾਕਾਤ ਹੁੰਦੀ ਆ ਸਟੂਡੈਂਟ ਦੇ ਨਾਲ। ਸਟੂਡੈਂਟ ਪਹਿਲੀ ਮੁਲਾਕਾਤ 'ਚ ਤਾਂ ਇਹੀ ਆ, ਜਿੱਥੋਂ ਤੱਕ ਸਾਨੂੰ ਪਤਾ ਲੱਗਦਾ ਵੀ ਉਹ ਕਹਿੰਦੇ ਅਸੀਂ ਆਪਣਾ ਬਿਹਤਰ ਭਵਿੱਖ ਲਈ ਜਾਣਾ ਚਾਹੁੰਦੇ ਆ। ਠੀਕ ਹੈ ਜੀ, ਕਿਉਂਕਿ ਇੱਥੇ ਬੇਰੁਜ਼ਗਾਰੀ ਹੈ ਬਹੁਤ ਜ਼ਿਆਦਾ, ਨਸ਼ਾ। ਆਹ ਦੇਖ ਲਓ ਹੁਣ ਤੁਸੀਂ, ਨਿੱਤ ਦਾ ਮਾਹੌਲ ਆ ਵੀ ਮਾਰ ਮਰਾਈ ਹੋਈ ਜਾਂਦੀ ਹੈ ਜ਼ਿਆਦਾ, ਪੰਜਾਬ 'ਚ ਮਾਹੌਲ ਖ਼ਰਾਬ ਹੁੰਦਾ ਜਾਂਦਾ। ਪਰ ਜਿਹੜਾ ਇਦੋਂ ਅੱਗੇ ਆਪਾਂ ਇਹ ਚੀਜ਼ ਤੋਂ ਹਟ ਕੇ ਦੇਖਦੇ ਆ ਤਾਂ ਉਧਰ ਵੀ ਜਿਹੜਾ ਇਹ ਮਾਹੌਲ ਆ ਉਹ ਪੰਜਾਬ ਵਾਲੇ ਸਿਰਜਿਆ ਜਾ ਰਿਹਾ। ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਸੀ ਅਸੀਂ ਗੋਰੇ ਮੰਗਾ ਲਾਂਗੇ ਬਾਹਰੋਂ ਇੱਥੇ ਕੰਮ ਕਰਨ ਦੇ ਲਈ। ਮੈਨੂੰ ਤਾਂ ਇਹ ਲੱਗ ਰਿਹਾ ਜੀ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਵਾਅਦਾ ਉਹ ਬਿਲਕੁਲ ਹੀ ਝੂਠਾ। ਇੱਕ ਉਹਦੀ ਜਿਹੜੀ ਬੁਨਿਆਦ ਆ ਕੱਚੀ ਆ ਬਿਲਕੁਲ, ਕਿਉਂਕਿ ਜਿਹੜਾ ਉਹਨਾਂ ਤੋਂ ਇੱਧਰਲਾ ਮਾਹੌਲ ਤਾਂ ਸਹੀ ਨਹੀਂ ਹੋ ਰਿਹਾ ਬਿਲਕੁਲ ਹੀ। ਜਦੋਂ ਦੀ ਉਹਨਾਂ ਦੀ ਸਰਕਾਰ ਆਈ ਆ, ਇੱਕ ਇਹ ਵੀ ਆ ਨਾ, ਅਸੀਂ ਆਪ ਮੂਹਰੇ ਲਾ ਕੇ ਝਾੜੂ ਨੂੰ ਵੋਟਾਂ ਪਾਈਆਂ ਸਾਰੇ ਜਣੇ। ਗਰੰਟੀਆਂ ਦੇ ਆਸ ਸੀ ਵੀ ਗਰੰਟੀਆਂ ਪੂਰੀਆਂ ਹੋਣਗੀਆਂ, ਜਿਹੜੀਆਂ ਗਰੰਟੀਆਂ ਦਿੰਦੀਆਂ ਦੂਜੀਆਂ ਸਰਕਾਰਾਂ ਵਾਅਦੇ ਕਰਦੀਆਂ ਨੇ, ਇਹਨੇ ਗਰੰਟੀ ਦਿੱਤੀ ਆ। ਹਾਂ ਇਹ ਸੀ ਆਸ ਸੀ, ਕਿਉਂਕਿ ਇਹ ਸੀਗਾ ਨਾ ਵੀ ਉਹ ਬੰਦਾ ਜਿਹੜਾ ਮੁੱਖ ਮੰਤਰੀ ਅੱਜ ਸਰਦਾਰ ਭਗਵੰਤ ਸਿੰਘ ਮਾਨ, ਉਹ ਸਾਡੇ ਵਿੱਚੋਂ ਹੀ ਵਿਚਰ ਕੇ ਅੱਗੇ ਹੋਇਆ। ਪਰ ਜਿਹੜੀ ਕਹਿਣੀ ਤੇ ਕਥਨੀ 'ਚ ਪੂਰੇ ਨਹੀਂ। ਉਹੀ ਕੁਛ ਉਹ ਆ, VIP ਕਲਚਰ ਖਤਮ ਕਰਨਾ ਸੀ, ਉਹਨਾਂ ਨੇ ਉਹਦੀ ਸ਼ੁਰੂਆਤ ਫੇਰ ਕਰਤੀ। ਠੀਕ ਹੈ ਜੀ, ਕਿੰਨੀ ਸਿਕਿਉਰਿਟੀ ਆਮ ਬੰਦਾ ਉਹਨਾਂ ਨੂੰ ਮਿਲ ਨਹੀਂ ਸਕਦਾ, ਉਹਨਾਂ ਦੇ MLA ਨੂੰ ਨਹੀਂ ਮਿਲ ਸਕਦਾ। ਠੀਕ ਹੈ, MLA ਨੂੰ ਮਿਲਦੇ ਵੀ ਆ, ਕੋਈ ਦੁੱਖ ਤਕਲੀਫ ਲੈ ਕੇ ਜਾਂਦੇ ਆ, ਉਹੀ ਲਾਰੇ ਹੀ ਮਿਲਦੇ ਆ। ਬਈ ਮੈਂ ਇੱਥੇ ਜਦੋਂ ਆਇਆ ਤਾਂ ਕਾਫੀ ਆ ਭਰਿਆ ਹੋਇਆ ਸੀਗਾ, ਕਾਫੀ ਇੱਥੇ ਸਟੂਡੈਂਟ ਬੈਠੇ ਸੀ, ਸਾਰੇ ਕੈਮਰਾ ਤੇ ਮੈਕ ਦੇਖ ਕੇ ਭੱਜ ਗਏ, ਖਾਲੀ ਪਿਆ ਇਹ। ਇਹਦਾ ਕੀ ਕਾਰਨ ਮੰਨਦੇ ਹੋ? ਨੌਜਵਾਨਾਂ ਦੇ ਵਿੱਚ ਆਪਦੇ ਵਿੱਚ ਕੌਨਫੀਡੈਂਸ ਨਹੀਂ ਹੈਗਾ ਜਾਂ ਫਿਰ ਉਦਾਂ ਹੀ ਡਰ ਕੇ ਭੱਜ ਗਏ? ਬਿਲਕੁਲ ਖਤਮ ਆ ਜੀ, ਕੌਨਫੀਡੈਂਸ ਖਤਮ ਆ, ਕਿਉਂਕਿ ਸਿੱਖਿਆ ਨੀਤੀ ਆ ਜਿਹੜੀ ਉਹ ਆਪਾਂ ਨੂੰ ਕੌਨਫੀਡੈਂਸ ਦੇ ਹੀ ਨਹੀਂ ਰਹੀ। ਇੱਕ ਬਸ ਇਹ ਹੈ ਵੀ ਹਾਂਜੀ ਪਾਸ ਫੇਲ ਇੱਥੋਂ ਤੱਕ ਹੀ ਆ। ਇਹ ਨਹੀਂ ਹੈਗਾ ਵੀ ਜਿਹੜਾ ਅੰਦਰੋਂ ਆਪਣੇ ਹੌਸਲਾ ਚਾਹੀਦਾ ਵੀ ਮੈਂ ਆਹ ਸਿੱਖਿਆ ਵਾ ਤੇ ਮੈਨੂੰ ਪੁੱਛਣਗੇ ਤਾਂ ਮੈਂ ਇਹਦਾ ਜਵਾਬ ਦੇ ਸਕਦਾ। ਉਹ ਤਾਂ ਆਪਣੇ ਅੰਦਰ ਸੰਤੁਸ਼ਟੀ ਤਾਂ ਖਤਮ ਹੀ ਆ। ਇੱਥੇ ਤਾਂ ਨਹੀਂ ਲੜਾਈਆਂ ਪੜਾਈਆਂ ਹੁੰਦੀਆਂ ਜਿਵੇਂ ਇੱਥੇ ਹੁਣ ਕਾਲਜਾਂ ਵਾਲਾ ਮਾਹੌਲ ਇੱਥੇ ਵੀ ਬਣਦਾ, ਕਈ ਵਾਰ ਨਜ਼ਰ ਆਇਆਗਾ। ਹਾਂ ਹੁੰਦਾ ਹੀ, ਜਿਵੇਂ ਬਾਹਰੋਂ ਆਊਟਸਾਈਡਰ ਬੱਚੇ ਆਉਂਦੇ ਆ, ਸ਼ਹਿਰ ਤੋਂ ਬਾਹਰ ਦੇ ਜਾਂ ਕੋਈ ਨਸ਼ਈ ਆ, ਉਹ ਬਣਦਾ ਜੀ ਮਾਹੌਲ। ਹਾਂ ਉਹ ਪੁਲਿਸ ਪ੍ਰਸ਼ਾਸਨ ਆਉਂਦਾ, ਫਿਰ ਕੰਟਰੋਲ ਹੁੰਦੀ ਹੈ ਸਥਿਤੀ। ਪਰ ਜੇ ਆਪਾਂ ਕਹੀਏ ਵੀ ਉਹਨਾਂ ਦੀ ਨੀਂਹ ਨਹੀਂ ਬੱਚਿਆਂ ਨੂੰ ਸਹੀ ਮਿਲ ਰਹੀ, ਜਦੋਂ ਉਹ ਸਕੂਲ 'ਚੋਂ ਨਿਕਲਦੇ ਆ ਇੱਕਦਮ ਡਾਰੀ ਲਾਉਂਦੇ ਆ ਤੇ ਉਹਨਾਂ ਨੂੰ ਜਿਹੜੀਆਂ ਬਾਹਰਲੀਆਂ ਆਪਾਂ ਕਹਿ ਦਈਏ ਵੀ ਇੱਕ ਜਨਰੇਸ਼ਨ ਬਾਹਰ ਪਹਿਲਾਂ ਤੋਂ ਹੀ ਜਿਹੜੀ ਵਿਗੜੀ ਹੋਈ ਆ ਉਹ ਬੁੱਚ ਲੈਂਦੀ ਆ। ਉਹਦੇ ਕਰਕੇ ਉਹਨਾਂ ਦਾ ਮਾਹੌਲ ਵੀ ਖਰਾਬ ਹੋ ਜਾਂਦਾ ਜੀ। ਕੂਲਿਪ ਕਾਫੀ ਲਾਉਂਦੇ ਨੇ ਉੱਥੇ, ਦੇਖੀਆਂ ਸੀ ਅਸੀਂ, ਡਿੱਗੀਆਂ ਹੋਈਆਂ ਕੂਲਿਪਾਂ ਪਈਆਂ ਸੀ ਉੱਥੇ, ਜਿਹੜੀਆਂ ਕਿ ਬੁੱਲਾਂ ਦੇ ਥੱਲੇ ਲੱਗ ਜਾਂਦੀਆਂ। ਅੱਗੇ ਤਾਂ ਜਰਦਾ ਮਲਦੇ ਉਹਦਾ ਪਤਾ ਲੱਗ ਜਾਂਦਾ, ਪਰ ਹੁਣ ਤਾਂ ਉਹਨਾਂ ਨੇ ਪੈਕ ਕਰਕੇ ਹੀ ਦਿੱਤਾ ਸਾਰਾ ਕੁਝ। ਹਾਂਜੀ ਉਹੀ ਹੈ ਨਾ ਵੀ ਜੇ ਇਹ ਸਰਕਾਰਾਂ ਚਾਹੁਣ ਤਾਂ ਰੋਕ ਸਕਦੀਆਂ ਮੁੱਢੋਂ, ਜਿੱਥੋਂ ਇਹ ਚੀਜ਼ਾਂ ਬਣਦੀਆਂ ਤਿਆਰ ਹੁੰਦੀਆਂ, ਉਹ ਫੈਕਟਰੀਆਂ ਤੋਂ ਇਹਨਾਂ ਨੂੰ ਪੈਸਾ ਮਿਲਦਾ, ਟੈਕਸ ਮਿਲਦਾ ਮੋਟਾ,
ਉਹਦੇ ਕਰਕੇ ਬੰਦ ਨਹੀਂ ਕਰਦੇ ਜੀ। ਆ ਸ਼ਰਾਬ ਆ, ਚਿੱਟਾ, ਇਹ ਸਾਰਾ ਸਰਕਾਰਾਂ ਦੇ ਹੱਥ ਥੱਲੇ ਹੀ ਹੋ ਰਿਹਾ, ਸਾਰਾ ਕੁਝ ਪਲ ਰਿਹਾ, ਪਣਪ ਰਿਹਾ। ਹਾਂਜੀ ਬਿਲਕੁਲ। ਤਾਂ ਅਸੀਂ ਇਹ ਜਿਹੜੀ ਤਸਵੀਰ ਹੈ ਸਾਂਝੀ ਕਰ ਰਹੇ ਹਾਂ। ਤਾਂ ਇੱਥੇ ਕਾਫੀ ਜਿਹੜੇ ਸਟੂਡੈਂਟ ਨੇ ਉਹ ਪਹਿਲਾਂ ਨਜ਼ਰ ਆਏ ਤੇ ਬਾਅਦ ਦੇ ਵਿੱਚੋਂ ਭੱਜ ਗਏ। ਸਾਨੂੰ ਦੇਖ ਕੇ ਪਤਾ ਨਹੀਂ ਕੀ ਹੋਇਆ ਤੇ ਉਹ ਇੱਥੋਂ ਭੱਜ ਗਏ। ਪਰ ਇੱਥੇ ਤੁਹਾਨੂੰ ਇੱਕ ਅਸੀਂ ਚੀਜ਼ ਜਿਹੜੀ ਦਿਖਾਈ ਆ, ਪਹਿਲ ਦੇ ਆਧਾਰ ਤੇ ਜਿਹੜੀ ਚੀਜ਼ ਦਿਖਾਈ ਆ, ਉਹ ਚੀਜ਼ ਪੜ੍ਹਾਈ ਤੋਂ ਇੱਕ ਅਲੱਗ ਸੀਗੀ। ਉਹ ਚੀਜ਼ ਪੜ੍ਹਾਈ ਤੋਂ ਅਲੱਗ ਸੀ। ਜੇਕਰ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ। ਪੰਜਾਬ ਦੇ ਵਿੱਚ ਪੀਰ ਪੈਗੰਬਰਾਂ ਨੇ ਜਨਮ ਲਿਆ। ਪਰ ਅੱਜ ਜਦੋਂ ਅਸੀਂ ਇੱਥੇ ਆਈਲੈਟਸਾਂ ਦੇ ਸੈਂਟਰਾਂ ਦੇ ਮੂਹਰੇ ਆ ਕੇ ਖੜੇ ਤਾਂ ਇੱਥੇ ਕੂਲੇਪਾਂ ਜਿਹੜੀਆਂ ਕਿ ਡਿੱਗੀਆਂ ਸਾਨੂੰ ਦਿਖਾਈ ਦਿੱਤੀਆਂ, ਜਿਹੜਾ ਕਿ ਇੱਕ ਬਹੁਤ ਭਿਆਨਕ ਨਸ਼ਾ ਗਾ, ਜਿਸ ਦੇ ਲੱਤ ਲੱਗ ਜੇ ਉਹ ਕਦੇ ਵੀ ਹਟਦੀ ਨਹੀਂ ਹੈਗੀ। ਤਾਂ ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਸਟੂਡੈਂਟ ਆ ਰਹੇ ਨੇ, ਕਾਫੀ ਸਟੂਡੈਂਟ ਆ ਰਹੇ ਨੇ। ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੇਕਰ ਸਾਡੇ ਕੈਮਰੇ ਦੇ ਸਾਹਮਣੇ ਆਉਣਗੇ, ਕਿਉਂਕਿ ਸਟੂਡੈਂਟ ਇੱਥੋਂ ਭੱਜ ਜਾਂਦੇ ਨੇ। ਇੱਧਰ ਬਾਈ ਵੀ ਖੜੇ ਨੇ। ਸਰਦਾਰ ਸਾਹਿਬ ਖੜ੍ਹ ਜਾਓ ਮਾੜਾ ਜਿਹਾ, ਗੱਡੀ ਲੈ ਕੇ ਆਏ ਹੋ, ਅਸੀਂ ਗੱਲ ਕਰ ਲਈ ਤੁਹਾਡੇ ਨਾਲ। ਤਾਂ ਇਹ ਸਰਦਾਰ ਸਾਹਿਬ ਖੜੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਬੜੀਆਂ ਸੋਹਣੀਆਂ ਪੱਗਾਂ ਬੰਨੀਆਂ, ਬੜੇ ਸੋਹਣੇ ਪਰਨੇ ਬੰਨੇ ਆ। ਕੀ ਲੱਗਦਾ ਬਈ ਪੰਜਾਬ ਦਾ ਮਾਹੌਲ ਕੀ ਲੱਗ ਰਿਹਾ ਹੈਗਾ? ਪਹਿਲਾਂ ਤਾਂ ਇਹ ਦੱਸੋ, ਨੌਜਵਾਨ ਆਖਰ ਜਾ ਕਿੱਧਰ ਨੂੰ ਰਿਹਾ? ਨਸ਼ੇ ਵੱਲ ਨੂੰ ਜਾ ਰਿਹਾ ਹਰੇਕ ਨੌਜਵਾਨ ਯਾਰ, ਜਿਹੜਾ ਦੇਖੋ ਹਰੇਕ ਨਸ਼ੇ ਵੱਲ ਨੂੰ ਜਾਈ ਜਾਂਦਾ ਗਾ। ਸਰਕਾਰ ਨਸ਼ਾ ਤਾਂ ਬੰਦ ਨਹੀਂ ਕਰਾ ਸਕਦੀ, ਹੋਰ ਕੀ ਕਰੂਗੀ? ਆਪਾਂ ਆਪ ਦਿੱਤੀ ਲਾ ਕੇ ਦੇਖੋ, ਇੱਥੇ ਮਾਹੌਲ ਆਪਣੇ ਬਰਨਾਲੇ ਦੀ ਦੇਖ ਲਓ। ਬਰਨਾਲੇ 'ਚ ਜਿਹੜਾ ਮੁੰਡਾ ਦੇਖੋ ਕੋਈ ਨਾ ਕੋਈ ਨਸ਼ਾ ਕਰੀ ਜਾਂਦਾ, ਹਰੇਕ ਨਸ਼ੇ ਵੱਲ ਨੂੰ ਜਾਂਦਾ ਗਾ। ਕੋਈ ਆਹੀ ਚੀਜ਼ ਰੋਕਦੇ ਸਰਕਾਰ ਇੰਨੀ ਬਹੁਤ ਆ, ਕੰਮ ਕਰੇ ਨਾ ਕਰੇ ਉਹ ਤੋਂ ਕੀ ਲੈਣਾ? ਕੱਲਾ ਨਸ਼ੇ ਬੰਦ ਕਰਦੇ। ਪਹਿਲਾਂ ਇਹਨਾਂ ਤੋਂ ਪਹਿਲਾਂ ਸਰਕਾਰਾਂ ਵਧੀਆ ਸੀ ਬਈ, ਨਸ਼ਾ ਤਾਂ ਘੱਟ ਸੀ। ਵਧੀਆ ਮੰਨਦੇ ਹੋ? ਕਿਉਂਕਿ ਭਗਵੰਤ ਮਾਨ ਤਾਂ ਇਹ ਕਹਿੰਦੇ ਨਜ਼ਰ ਆਏ ਨੇ ਕਿ ਪਹਿਲਾਂ ਵਾਲੀਆਂ ਸਰਕਾਰਾਂ ਦੀ ਦੇਣ ਆ ਗੈਂਗਸਟਰ ਕਲਚਰ ਜਾਂ ਗਨ ਕਲਚਰ ਜਾਂ ਨਸ਼ਾ, ਜਿਹੜਾ ਕਿ ਪਹਿਲਾਂ ਵਾਲੀਆਂ ਸਰਕਾਰਾਂ ਦੀ ਦੇਣ ਆ। ਇਹ ਚੀਜ਼ਾਂ ਤਾਂ ਵੀਰੇ ਬਾਅਦ ਚੋਂ ਆ ਗਈਆਂ ਨਾ। ਗੱਲ ਤੇ ਇਹ ਆ, ਪਹਿਲਾਂ ਹੁਣ ਨਸ਼ਾ ਹੈਗਾ ਮੇਨ, ਪਹਿਲਾਂ ਤਾਂ ਘੱਟ ਸੀਗਾ, ਹੁਣ ਹਰੇਕ ਨੌਜਵਾਨ ਮਰੀ ਜਾਂਦਾ। ਜਿਹੜਾ ਦੇਖੋ ਹਰੇਕ ਮਰੀ ਜਾਂਦਾ। ਖਬਰ ਡੇਲੀ ਖਬਰ ਮਿਲਦੀ ਹੈਗੀ ਆਪਾਂ ਨਿਊਜ਼, ਕਦੇ ਕੋਈ ਵੀਡੀਓ ਦੇਖੋ ਜਾਂ ਅਖਬਾਰ 'ਚ ਦੇਖੋ, ਕੋਈ ਨਾ ਕੋਈ ਮਰਿਆ ਮਿਲਦਾ। ਪਹਿਲਾਂ ਲੋਕ ਦਾਰੂ ਪੀਂਦੇ, ਚੱਲ ਦਾਰੂ ਪੀ ਕੇ ਸੌਂ ਜਾਂਦੇ, ਪਿਆ ਤਾਂ ਰਹਿੰਦੇ ਘਰੇ ਆਪਦੇ। ਸਹੀ ਗੱਲ ਹੈ ਕਿ ਨਹੀਂ? ਆਪਾਂ ਤਾਂ ਕਹਿੰਦੇ ਵੀਰੇ ਨਸ਼ਾ ਬੰਦ ਕਰਨਾ ਚਾਹੀਦਾ। ਮੇਨ ਆਪਾਂ ਦਾ ਇਹੀ ਚੀਜ਼ ਯਾਰ, ਹੈ ਨਾ। ਹਰੇਕ ਨਾਲ ਕੰਮ ਦੇ ਦੇਣ, ਕੰਮ ਕਰਨਗੇ ਨੌਜਵਾਨ, ਆਪਦਾ ਕੰਮਾਂ 'ਚ ਲੱਗੇ ਰਹਿਣਗੇ। ਇਹ ਚੀਜ਼ਾਂ ਵੱਲ ਧਿਆਨ ਹੀ ਨਹੀਂ ਜਾਊਗਾ। ਇੱਥੇ ਜਿਹੜੇ ਆਈਲੈਟਸਾਂ ਦੇ ਸੈਂਟਰਾਂ ਦੇ ਮੂਹਰੇ ਕਾਫੀ ਨੌਜਵਾਨ ਬੈਠੇ ਸੀ, ਅਸੀਂ ਇੱਥੇ ਦੇਖੇ ਨੇ, ਨਜ਼ਰ ਆਏ ਨੇ, ਪਰ ਕੈਮਰਾ ਤੇ ਮੈਕ ਦੇਖ ਕੇ ਉਹ ਭੱਜ ਗਏ ਨੇ। ਇਹਦਾ ਕੀ ਕਾਰਨ ਮੰਨਦੇ? ਵੀਰੇ ਯਾਰ ਉਹ ਵਿਹਲੇ ਨੇ, ਗੇੜੇ ਦੇਣ ਆਉਂਦੇ ਉਹ ਆ। ਹੁਣ ਜਿਹੜਾ ਵੀਰੇ ਕੰਮ ਵਾਲਾ ਬੰਦਾ ਵਾਲਾ ਮਾੜਾ ਮੋਟਾ ਖੜਦਾ, ਉਹ ਮੁੰਡਾ ਪਿੰਡ ਦਾ, ਮੈਨੂੰ ਦੇਖ ਕੇ ਰੁਕ ਗਿਆ। ਨਹੀਂ ਮੈਂ ਤਾਂ ਕਿਤੇ ਇੱਥੇ ਨਹੀਂ ਆਦਾ ਕੰਮ ਅੜਦਾ, ਗੱਡੀ ਪਾਈ ਵੇ ਦੁੱਧ ਦਾ ਕੰਮ ਅੜਦਾ। ਇੱਦਾਂ ਦੁੱਧ ਦੇ ਕੰਮ 'ਚ ਬਿਜੀ ਰਹਿਣਾ। ਤੁਹਾਨੂੰ ਪਤਾ ਦੁੱਧ ਵਾਲਾ ਬੰਦਾ ਤਾਂ ਊਂ ਨਹੀਂ ਫਰੀ ਮਿਲਦਾ, ਨਾ ਮੀਂਹ 'ਚ ਨਾ ਨੇਰੀ 'ਚ, ਹੈ ਨਾ। ਆਪਾਂ ਤਾਂ ਆਹ ਚੀਜ਼ ਕਹਿਣਾ ਵੀਰੇ, ਬਸ ਨਸ਼ਾ ਮੇਨ ਚੀਜ਼, ਨਸ਼ਾ ਬੰਦ ਹੋਏ ਨਾ, ਬਸ ਉਹ ਚੀਜ਼ ਦਾ। ਕੀ ਲੱਗਦਾ ਬਈ ਤੁਹਾਨੂੰ? ਕੀ ਲੱਗਦਾ? ਤੁਸੀਂ ਇੱਥੇ ਆਖਰ ਵਿਚਰਦੇ ਹੋ ਨੌਜਵਾਨਾਂ ਦੇ ਵਿੱਚ ਜਾਂ ਕੁੜੀਆਂ ਮੁੰਡਿਆਂ ਦੇ ਵਿੱਚ ਵਿਚਰਦੇ ਹੋ, ਇੱਥੇ ਆਈਲੈਟਸ ਕਰਦੇ ਹੋ, ਕੀ ਲੱਗਦਾ ਕੀ ਹੈਗਾ? ਲੱਗਣਾ ਤਾਂ ਕੀ ਹੈ ਵੀਰੇ, ਬਸ ਇੱਥੇ ਐ ਮੰਨ ਕੇ ਚੱਲੋ ਵੀ ਜਿਹੜੇ ਪੜ੍ਹਨ ਵਾਲੇ ਸਟੂਡੈਂਟ ਨੇ ਉਹ ਤਾਂ ਬਹੁਤ ਘੱਟ ਗਿਣਤੀ 'ਚ ਆਉਂਦੇ ਆ। ਜ਼ਿਆਦਾਤਰ ਤਾਂ ਇੱਥੇ ਨਸ਼ੇ ਵਾਲੇ ਜਾਂ ਵਿਹਲੜੀ ਆਉਂਦੇ ਨੇ, ਬਸ, ਹੋਰ ਕੋਈ ਗੱਲ ਨਹੀਂ ਇੱਦਾਂ ਦੀ। ਪੁਲਿਸ ਗੇੜਾ ਮਾਰਦੀ ਇੱਥੇ? ਪੁਲਿਸ ਆਉਂਦੀ ਆ ਜਾਂ ਕੋਈ ਇੱਥੇ PCR ਵਗੈਰਾ ਆਉਂਦੀ ਹੋਵੇ ਜਾਂ ਕੁਛ? ਪੁਲਿਸ ਆਉਂਦੀ ਆ 2 ਮਿੰਟ ਦੇ ਕੇ ਪੁਲਿਸ ਨੂੰ ਸਾਈਡ ਤੇ ਆਉਂਦੇ, ਫਿਰ ਉੱਥੇ ਉਹੀ ਇਕੱਠ ਹੋ ਜਾਂਦਾ। ਬੰਦਾ ਹੀ ਕਰੂਗਾ, ਪੁਲਿਸ ਵਾਲੇ ਵੀ ਕੀ ਕਰਨਗੇ? ਆਪਾਂ ਕਹਦੀ ਆ ਨਾ, ਪੁਲਿਸ ਨੂੰ ਵੀ ਨਹੀਂ ਮਾੜਾ ਕਹਿ ਸਕਦੇ ਵੀ ਪੁਲਿਸ ਮਾੜੀ ਆ। ਪੁਲਿਸ ਤਾਂ ਵਿਚਾਰੀ ਆਉਂਦੀ ਹੈਗੀ, ਉਹਨਾਂ ਨੂੰ ਦੇਖ ਕੇ ਸਾਈਡ ਤੇ ਆਉਂਦੇ, ਉਦੋਂ ਬਾਅਦ ਫੇਰ ਆ ਕੇ ਉੱਥੇ ਖੜ ਜਾਂਦੇ ਹੈਗੇ। ਗੱਲ ਤਾਂ ਆ ਗਈ। ਅਸੀਂ ਇੱਥੇ ਜਿਹੜੀ ਗੱਲਬਾਤ ਹੈ ਨੌਜਵਾਨਾਂ ਦੇ ਨਾਲ ਕਰੀ ਆ, ਤਾਂ ਇਹ ਨੌਜਵਾਨਾਂ ਦਾ ਕਹਿਣਾ ਗਾ ਕਿ ਇੱਥੇ ਪੁਲਿਸ ਤਾਂ ਆਉਂਦੀ ਆ, ਪਰ ਪੁਲਿਸ ਇੱਥੋਂ ਗੇੜੇ ਜਦੋਂ ਦਿੰਦੀ ਆ ਤਾਂ ਉਦੋਂ ਨੌਜਵਾਨ ਨੇ ਜਿਹੜੇ ਇੱਥੇ ਫਾਲਤੂ ਦੇ ਆਉਂਦੇ ਨੇ, ਜਿਹੜੇ ਬਿਨਾਂ ਪੜ੍ਹਾਈ ਤੋਂ ਆਉਂਦੇ ਨੇ, ਉਹ ਪਾਸੇ ਹੋ ਜਾਂਦੇ ਨੇ ਤੇ ਫੇਰ ਦੁਬਾਰਾ ਉਸੇ ਜਗ੍ਹਾ ਤੇ ਆ ਕੇ ਗੇੜੀਆਂ ਲਾਉਣੀਆਂ ਸ਼ੁਰੂ ਕਰ ਦਿੰਦੇ ਨੇ। ਤਾਂ ਇਹ ਬਰਨਾਲੇ ਦੀ ਧਰਤੀ ਆ। ਇਸ ਧਰਤੀ ਦੇ ਉੱਪਰ ਕਾਫੀ ਕੁਛ ਪੈਦਾ ਕੀਤਾ ਇਸ ਧਰਤੀ ਨੇ। ਜੇਕਰ ਅਸੀਂ ਇਸ ਧਰਤੀ ਦੀ ਗੱਲ ਕਰੀਏ ਤਾਂ ਇਸ ਧਰਤੀ ਦੇ ਉੱਪਰ ਸੰਤ ਰਾਮ ਉਦਾਸੀ ਵਰਗੇ ਵੀ ਪੈਦਾ ਹੋਏ ਨੇ, ਜਿਨ੍ਹਾਂ ਨੇ ਕਾਫੀ ਕਵਿਤਾਵਾਂ ਦਿੱਤੀਆਂ, ਜਿਸ ਦੇ ਵਿੱਚ ਕਿ ਇੱਕ ਦਰਦ ਸੀ ਕਮੀਆਂ ਦਾ ਜਿਹੜਾ ਕਿ ਦਰਦ ਸੀ ਉਹ ਲਿਖਿਆ ਗਿਆ ਸੀ, ਜਿਸ ਦੇ ਵਿੱਚ ਇੱਕ ਦਰਦ ਸੀ ਪੰਜਾਬ ਦਾ, ਜਿਸ ਦੇ ਵਿੱਚ ਲਿਖਿਆ ਗਿਆ ਸੀ ਕਿ ਮਾਛੀਵਾੜੇ ਦੇ ਜੰਗਲ ਦੇ ਗੀਤ ਵਿੱਚੋਂ ਅਸੀਂ ਉੱਠਾਂਗੇ ਚੰਡੀ ਦੀ ਬਾਰ ਬਣ ਕੇ, ਜਿਨ੍ਹਾਂ ਸੂਲਾਂ ਨੇ ਸਾਨੂੰ ਨਾ ਸੌਣ ਦਿੱਤਾ, ਉਹਨੂੰ ਵੱਢਾਂਗੇ ਖੰਡੇ ਦੀ ਧਾਰ ਬਣ ਕੇ। ਬਈ ਤੁਹਾਨੂੰ ਕੀ ਲੱਗਦਾ? ਤੁਸੀਂ ਇੱਥੇ ਵਿਚਰਦੇ ਹੋ ਅਕਸਰ, ਕਿੰਨੇ ਕੁ ਨੌਜਵਾਨ ਨੇ ਜਿਹੜੇ ਪੜ੍ਹਨ ਵਾਲੇ ਨੇ ਜਾਂ ਕਿੰਨੇ ਕੁ ਨੌਜਵਾਨ ਨੇ ਜਿਹੜੇ ਅੱਗੇ ਵਧਣ ਵਾਲੇ ਨੇ? ਨੌਜਵਾਨ ਤਾਂ ਜੀ ਇਹ ਗੱਲ ਲੱਗੀ ਵੀ ਨੌਜਵਾਨ ਪੜ੍ਹਨ ਵਾਲੇ ਵੀ ਆਉਂਦੇ ਨੇ ਤੇ ਕੁਛ ਨੌਜਵਾਨ ਇਹੋ ਜਿਹੇ ਵੀ ਆਉਂਦੇ ਨੇ ਜਿਹੜੇ ਇੱਥੇ ਗੇੜੇ ਗੂੜੇ ਦੇ ਕੇ ਵੀ ਮੁੜ ਜਾਂਦੇ ਨੇ। ਤੇ ਬਾਕੀ ਜਿਹੜੀ ਨਸ਼ੇ ਪੱਤੇ ਦੀ ਗੱਲ ਆ ਗਈ, ਨਸ਼ਾ ਪੱਤਾ ਤਾਂ ਬਹੁਤ ਜ਼ਿਆਦਾ, ਨਸ਼ਾ ਪੱਤਾ ਤਾਂ ਮੇਰੇ ਖਿਆਲ ਦੇ ਵਿੱਚ ਮੈਂ ਕਹਿਣਾ ਵੀ ਬੰਦ ਹੀ ਨਹੀਂ ਹੋਇਆ। ਜਿਵੇਂ ਪਹਿਲਾਂ ਸਰਕਾਰਾਂ ਵੇਲੇ ਚੱਲਦਾ ਸੀ ਉਹੀ ਕੁਛ ਹੁਣ ਚੱਲਦਾ ਗਾ। ਠੀਕ ਹੈ, ਕੋਈ ਲੱਗਿਆ ਨਹੀਂ ਵੀ ਜਿੰਨਾ ਕੁ ਸੀਗਾ। ਚਲੋ ਸਰਕਾਰਾਂ ਨੂੰ ਟਾਈਮ ਵੀ ਚਾਹੀਦਾ ਹੁੰਦਾ ਹੈ ਨਾ, ਸਾਰਾ ਕੁਝ ਇੱਕਦਮ ਤਾਂ ਆਪਾਂ ਕਹਿ ਵੀ ਨਹੀਂ ਸਕਦੇ, ਪਰ ਜਾਂਦੀ ਹਾਲ ਦੀ ਘੜੀ ਜੇ ਦੇਖੀ ਕੋਈ ਜ਼ਿਆਦਾ ਫਰਕ ਨਹੀਂ ਲੱਗਿਆ।
ਨਸ਼ਾ ਪੱਤਾ ਜਾਣੀ ਦੀ ਉਸੇ ਤਰ੍ਹਾਂ ਹੀ ਚੱਲ ਰਿਹਾ ਗਾ। ਇੱਥੇ ਦੇਖਦੇ ਰਹੇ ਨਾ, ਇੱਥੇ ਪੁਲਿਸ ਵੀ ਆਉਂਦੀ ਹੈਗੀ ਵਿੱਚ, ਨਸ਼ੇ ਦੇ ਵਿੱਚ ਮੁੰਡੇ 2-4 ਡੇਲੀ ਅਸੀਂ ਦੇਖਦੇ ਰਹਿੰਦੇ, ਇੱਥੇ ਫਿਰਦੇ ਹੀ ਰਹਿੰਦੇ ਨੇ, ਚਿੱਟਾ ਚੁੱਟਾ ਪੀਤਾ ਹੁੰਦਾ, ਜਿਨ੍ਹਾਂ ਦਾ ਖਬਰ ਆ ਕੀ ਕੁਛ, ਸੁਰਤੀ ਨਹੀਂ ਹੁੰਦੀ ਬੰਦਿਆਂ ਨੂੰ, ਸੁਰਤੀ ਨਹੀਂ ਹੁੰਦੀ, ਬੇਸੁਰਤੀ ਫਿਰਦੇ ਹੁੰਦੇ ਨੇ ਇੱਥੇ, ਕਦੇ ਇੱਧਰ ਨੂੰ ਵਾਗੇ ਕਦੇ ਇੱਧਰ ਨੂੰ ਵਾਗੇ। ਇੱਥੇ ਆਂਟੀ ਉਰੀ ਬੈਠੇ ਹੁੰਦੇ, ਕਈ ਵਾਰੀ ਗੱਲ ਵੀ ਕੀਤੀ ਆ ਵੀ ਉਹ ਜਾਂਦਾ ਮੁੰਡਾ, ਉਹ ਜਾਂਦਾ ਮੁੰਡਾ, ਜਾਣੀ ਨਸ਼ੇ 'ਤੇ ਕੋਈ ਕੰਟਰੋਲ ਜ਼ਿਆਦਾ ਨਹੀਂ ਹੋਇਆ। ਜੇ ਆਪਾਂ ਕਹੀਏ ਵੀ ਕੋਈ ਬਦਲਾਅ ਆ ਗਿਆ, ਨਹੀਂ ਕੋਈ ਖਾਸ ਨਹੀਂ ਲੱਗਿਆ। ਚਲੋ ਠੀਕ ਆ, ਸਰਕਾਰ ਆਪਦੇ ਟਾਈਮ ਮੁਤਾਬਕ ਹੋ ਸਕਦਾ ਆਉਣ ਵਾਲੇ ਸਮੇਂ 'ਚ ਕੁਛ ਕਰੇ, ਤੇ ਪਰ ਉੱਦਾਂ ਕੋਈ ਗੱਲ ਨਹੀਂ ਲੱਗੀ। ਬਾਕੀ 1-2 ਵਾਰੀ ਮੇਰੇ ਤਾਂ ਬਾਹ ਵੀ ਪਿਆ ਗਾ, ਰਿਸ਼ਵਤ ਕਚਹਿਰੀਆਂ ਕਚੂਰੀਆਂ ਦੇ ਵਿੱਚ ਆਮ ਬਹੁਤ ਡਿਸਟਰਬ ਕਰਦੇ ਨੇਗੇ ਲੋਕਾਂ ਨੂੰ। ਆ ਪਿੱਛੇ ਜੇ ਮੇਰਾ ਤਕਸੀਮ ਦਾ ਰੌਲਾ ਵੀ ਸੀਗਾ, ਪਿੱਛੇ ਜੇ ਇੱਕ ਰਾਜ ਨਾਂ ਦਾ ਕੰਨਗੋ ਸੀਗਾ, ਤੇ ਉਹਦੇ ਨਾਲ ਮੇਰਾ ਕਾਫੀ ਜ਼ਿਆਦਾ ਤੂੰ ਮੈਂ ਹੋ ਕੇ ਅਸੀਂ ਬਹੁਤ ਔਖੀ ਉਹ ਤੋਂ ਤਕਸੀਮ ਕਰਵਾਈ ਸੀ, ਪਰ ਆਪਦੇ ਸਿਰ ਤੇ ਕਰਵਾਈ, ਕੁਛ ਕਿਸਾਨ ਯੂਨੀਅਨਾਂ ਦੇ ਜ਼ੋਰ ਕਰਕੇ, ਤੇ 15,000 ਤੋਂ ਘੱਟ ਮੂੰਹ ਹੀ ਨਹੀਂ ਸੀ ਖੋਲ੍ਹਦਾ ਉਹ ਬੰਦਾ। ਪਿੱਛੇ ਜੋ ਫੜਿਆ ਵੀ ਗਿਆ ਰਿਸ਼ਵਤਖੋਰੀ ਦੇ ਵਿੱਚ, ਉਹਦਾ ਜਲੂਸ ਵੀ ਨਿਕਲਿਆ, ਵੀਡੀਓ ਵੀ ਵਾਇਰਲ ਹੋਈ ਸੀ। ਮੈਂ ਉਹਦੇ ਤੇ ਕਮੈਂਟ ਕੀਤਾ ਸੀ, ਮੈਨੂੰ ਇਹਦੇ ਬੰਦੇ ਦਾ ਦੱਸੋ, ਮੈਂ ਕਿਹਾ ਮੈਂ ਇਹਦੇ ਤੇ ਠੋਕ ਕੇ ਗਵਾਹੀ ਦਊਂਗਾ। ਤੇ ਜਾਣੀ ਦੀ ਕਚਹਿਰੀਆਂ ਕਚੂਰੀਆਂ 'ਚ ਵੀ ਸਾਰਾ ਕੁਝ ਬਹੁਤ ਬੁਰੇ ਹਾਲ ਨੇਗੇ, ਕੋਈ ਰਿਸ਼ਵਤ ਵਾਲਾ ਕੋਈ ਜ਼ਿਆਦਾ ਉਹ ਨਹੀਂ ਕਹਿ ਸਕਦੇ ਆਪਾਂ। ਹਾਂ ਜੀ। ਤਾਂ ਇੱਧਰ ਬਈ ਕਿਹੜੇ ਸੈਂਟਰ 'ਚੋਂ ਤੁਸੀਂ ਕੀ ਕਰਦੇ ਹੋ ਇੱਥੇ? ਬੀਜੇ ਬੂਜੇ ਲਵਾਉਣੇ ਜਾਂ ਮਤਲਬ ਉਹਦਾ ਪੜਾਉਣੇ? ਸਟੱਡੀ ਵੀਜ਼ਾ ਲਗਵਾਉਂਦੇ ਸਰ, ਸਟੱਡੀ ਵੀਜ਼ਾ ਕਾਉਂਸਲਰ ਹੈਗਾ ਮੈਂ ਫਲੈਂਗ ਫੈਦਰਸ ਦੇ ਵਿੱਚ। ਕਿੰਨੇ ਕੁ ਨੌਜਵਾਨ ਨੇ ਜਿਹੜੇ ਇੱਥੇ ਆ ਜਾਂਦੇ ਨੇ, ਜਿਹੜੇ ਕਹਿੰਦੇ ਕਿ ਅਸੀਂ ਜਹਾਜ਼ ਦੀ ਟਾਕੀ ਨੂੰ ਹੱਥ ਪਾਉਣਾ, ਚਾਹੀਦੀ ਪੁੱਠੇ ਤਰੀਕੇ ਨਾਲ ਪਏ, ਚਾਹੀਦੀ ਸਿੱਧੇ ਨਾਲ ਪਏ? ਸਰ ਉਹ ਡਿਪੈਂਡ ਕਰਦਾ ਹੈ ਨਾ ਜੀ, ਕਈ ਬੱਚੇ ਇੰਟਰਸਟ ਰੱਖਦੇ ਨੇ ਪੜ੍ਹਾਈ ਦੇ ਵਿੱਚ ਹੈ ਨਾ, ਕਿ ਅੱਗੇ ਅਸੀਂ ਫਿਊਚਰ ਵਿੱਚ ਪੜ੍ਹਨ ਹੀ ਜਾਣਾਗਾ, ਪਰ ਕਈ ਬੱਚੇ ਨੂੰ ਇਹ ਹੁੰਦਾ ਸੀ ਕੈਨੇਡਾ ਹੀ ਜਾਣਾ, ਕਿਵੇਂ ਨਾ ਕਿਵੇਂ ਜਾਈਏ ਅਸੀਂ। ਪਰ ਜਿਹੜਾ ਸਾਡਾ ਮਕਸਦ ਹੈਗਾ ਵੀ ਅਸੀਂ ਸਹੀ ਤਰੀਕੇ ਨਾਲ ਬੱਚਿਆਂ ਨੂੰ ਭੇਜਦੇ ਹਾਂ, ਵੀ ਜਿਹੜੇ ਬੱਚੇ ਪੜ੍ਹਨ ਵਾਲੇ ਹੈਗੇ ਅਸੀਂ ਉਸ ਹਿਸਾਬ ਨਾਲ ਉਹਨਾਂ ਨੂੰ ਮਤਲਬ ਕਿ ਗਾਈਡੈਂਸ ਦਿੰਦੇ ਹਾਂ। ਹਾਂਜੀ, ਨਸ਼ਿਆਂ ਦਾ ਕਿੰਨਾ ਕੁ ਰੁਝਾਨ ਆ ਇੱਥੇ? ਕਿਉਂਕਿ ਪੰਜਾਬ ਦੀ ਧਰਤੀ ਆ ਇਹ, ਇੱਥੇ ਸਾਨੂੰ ਆਉਂਦਿਆਂ ਨੂੰ ਗੱਲ ਅਸੀਂ ਕਿਸੇ ਹੋਰ ਮੁੱਦੇ ਤੇ ਕਰਨੀ ਸੀ, ਪਰ ਆਉਂਦਿਆਂ ਨੂੰ ਸਾਨੂੰ ਕੂਲਿਪਾਂ ਦੇ ਜਿਹੜੇ ਕਿ ਪੌਚ ਮਿਲੇ ਨੇ ਇੱਥੇ। ਦੇਖੋ ਸਰ ਉਹ ਡਿਪੈਂਡ ਕਰਦਾ, ਜਿਹੜੇ 100 ਸਾਡੇ ਸਟੂਡੈਂਟ ਨੇ ਉਹ ਤਾਂ ਨਹੀਂ ਨਸ਼ਾ ਕਰਦੇ ਹੈਗੇ, ਕਿਉਂਕਿ ਸਾਡੀ ਜਿਹੜੀ ਚੈਕਿੰਗ ਹੋ ਕੇ ਫਿਰ ਉੱਪਰ ਜਾਂਦੇ ਸਾਡੇ ਸੈਂਟਰ ਦੇ ਵਿੱਚ ਸਟੂਡੈਂਟ। ਬਾਹਰ ਕੋਈ ਕਰਦੇ ਹੋਣਗੇ ਜਾਂ ਕੋਈ ਹੋਰ ਮਾਰੋ ਬਾਰਾ ਮੁੰਡੇ ਆਉਂਦੇ ਹੋਣੇ ਆ, ਉਹਦੇ ਕੁਝ ਕਹਿ ਨਹੀਂ ਸਕਦੇ ਆਪਾਂ, ਉਹ ਕਰਦੇ ਹੋਣਗੇ ਜੀ। ਬਿਲਕੁਲ। ਤਾਂ ਅਸੀਂ ਜਿਹੜੀਆਂ ਤਸਵੀਰਾਂ ਨੇ ਸਾਂਝੀਆਂ ਕਰ ਰਹੇ ਹਾਂ, ਲਗਾਤਾਰ ਤਸਵੀਰ ਆ ਜਿਹੜੀ ਸਾਂਝੀ ਕਰ ਰਹੇ ਹਾਂ। ਚਲੋ ਇੱਕ ਫਾਇਦਾ ਤਾਂ ਹੋਇਆ ਸਾਡੇ ਆਉਣ ਨਾਲ, ਜਿਹੜੇ ਇੱਥੇ ਫਾਲਤੂ ਦੇ ਤੁਰੇ ਫਿਰਦੇ ਸੀ ਉਹ ਇੱਥੋਂ ਚੱਲਦੇ ਬਣੇ ਨੇ। ਤਾਂ ਅਸੀਂ ਗੱਲਬਾਤ ਇੱਥੇ ਨੌਜਵਾਨਾਂ ਦੇ ਨਾਲ ਕਰਾਂਗੇ। ਬਈ ਭੱਜਦੇ ਕਿਉਂ ਯਾਰ, ਸਾਡੇ ਨਾਲ ਗੱਲ ਤਾਂ ਕਰ ਲਓ। ਆ ਜਾਓ ਯਾਰ, ਸੋਹਣੇ ਸੁਨੱਖੇ ਹੈਗੇ ਹੋ, ਇੰਨੇ ਵਧੀਆ ਹੈਗੇ ਤੁਸੀਂ, ਆ ਜਾਓ। ਕੀ ਲੱਗਦਾ ਬਈ ਕਿਹੜੇ ਪਿੰਡ ਤੋਂ ਆਏ ਤੁਸੀਂ? ਖੁੱਡੀ ਕਲਾਂ ਦੇ ਵੀਰੇ। ਖੁੱਡੀ ਕਲਾਂ ਤੋਂ, ਫਿਰ ਤਾਂ ਨਾਲ ਹੀ ਆ ਨਾ, ਲਾਗੇ ਹੀ ਆ। ਕਿਵੇਂ ਦਾ ਮਾਹੌਲ ਸਿਰਜਿਆ ਜਾ ਰਿਹਾ, ਜਿਹੜਾ ਸਰਕਾਰ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਨੌਜਵਾਨਾਂ ਦੀ ਗੱਲ ਹੀ ਕਰਨਾ ਹੈ। ਠੀਕ ਆ ਵੀਰੇ, ਜਿਵੇਂ ਚੱਲੀ ਜਾਂਦਾ ਵਧੀਆ ਬਸ। ਹਾਂ, ਕੁਝ ਕੁ ਦਿੱਕਤਾਂ ਵੀ ਆ, ਕੁਝ ਕੁ ਕੰਮ ਸਹੀ ਵੀ ਆ। ਹਾਂ, ਸਹੀ ਕੀ ਲੱਗਦਾ ਤੇ ਦਿੱਕਤਾਂ ਕੀ ਨੇ ਨੌਜਵਾਨਾਂ ਨੂੰ, ਖਾਸ ਕਰਕੇ ਤੁਹਾਨੂੰ ਸਟੂਡੈਂਟਾਂ ਨੂੰ? ਹਾਂਜੀ, ਦਿੱਕਤਾਂ ਦਾ ਵੀਰੇ, ਕਿਉਂਕਿ ਇੱਕ ਦਿੱਕਤ ਤਾਂ ਮੈਨੂੰ ਪਤਾ ਤੁਹਾਡੀ ਸਾਫ਼, ਜਿਹੜੀ ਕਿ ਤੁਹਾਡੇ ਪਿੰਡਾਂ ਨੂੰ ਬੱਸ ਨਹੀਂ ਜਾਂਦੀ। ਹੋਰ ਕੀ ਦਿੱਕਤਾਂ ਨੇ? ਬੱਸ ਆਉਂਦੀਆਂ ਨੇ ਵੀਰੇ, ਹੁਣ ਮੈਂ 2 ਆਉਂਦੀਆਂ ਵੀਰੇ, ਇੰਨੀਆਂ ਸੀ ਮੈਂ ਕਹਿਣਾ ਸੀ ਤਾਂ ਵਹਿ ਆਉਣੇ ਆ। ਕਈ ਵਾਰ ਤਾਂ ਡਾਣੇ ਵੱਜਦਾ ਸਿਰ 'ਚ, ਕਿਤੇ ਕੀ ਹੋਣ ਲੱਗ ਜਾਂਦਾ, ਕਿਤੇ ਜਦੋਂ ਹੁਣ ਟਰੱਕ ਟੁੱਕਾ ਜਾਂਦਾ ਇਹ ਨਹੀਂ ਦੇਖਦੇ ਵੀ ਤਾਂ ਜਵਾਕ ਬੈਠੇ ਨੇ, ਜੇ ਨਿੰਮ ਥੱਲੇ ਨੂੰ ਕਰ ਦਿੰਦੇ ਆ। ਐਂ ਵਾਲਾ ਚੱਕਰ ਪੈਂਦਾ। ਹੁਣ ਬੱਸਾਂ ਭਰੀਆਂ ਦੇ ਇੱਕ ਪਾਸੇ ਨੂੰ ਸਾਡੀ ਬੱਸਾਂ ਟੇਢੀਆਂ ਆਉਂਦੀਆਂ ਹੁੰਦੀਆਂ, ਤੁਸੀਂ ਦੇਖ ਕੇ ਆਏ ਜਾ ਕੇ ਪਿੰਡ। ਬਿਲਕੁਲ। ਤਾਂ ਇਹ ਵੀ ਇੱਕ ਬੜੀ ਵੱਡੀ ਮੁਸ਼ਕਲ ਆ, ਜਿਹੜੀਆਂ ਕਿ ਬੱਸਾਂ ਨੇ ਉਹ ਭਰ ਕੇ ਆਉਂਦੀਆਂ ਨੇ, ਬੇਸ਼ੱਕ ਉਹ ਵੱਡੇ ਰੋਡਾਂ ਦੀਆਂ ਹੋਣ ਤੇ ਬੇਸ਼ੱਕ ਉਹ ਮਿੰਨੀਆਂ ਹੋਣ, ਕਿਉਂਕਿ ਬੱਸ ਦਾ ਜਿਹੜਾ ਪਰਮਿਟ ਹੁੰਦਾ ਉਹ ਸੀਮਤ ਸਵਾਰੀਆਂ ਦਾ ਹੁੰਦਾ। ਪਰ ਬੱਸਾਂ ਨੂੰ ਇਸ ਤਰੀਕੇ ਨਾਲ ਪ੍ਰਫੁੱਲਤ ਕਰਿਆ ਜਾਂਦਾ ਕਿ ਹਾਂ ਪੂਰੀਆਂ ਫੁੱਲ ਧੱਕ ਕੇ ਕਨੈਕਟਰ ਮੂਹਰੋਂ ਕਹਿੰਦਾ ਪਿੱਛੇ ਨੂੰ ਹੋ ਜਾਓ, ਪਿਛਲਾ ਕਹਿੰਦਾ ਮੂਹਰ ਨੂੰ ਹੋ ਜਾਓ। ਤਾਂ ਇਸ ਤਰੀਕੇ ਨਾਲ ਜਿਹੜੀਆਂ ਬੱਸਾਂ ਹੁੰਦੀਆਂ ਨੇ ਉਹਨਾਂ ਨੂੰ ਭਰਿਆ ਜਾਂਦਾ। ਬਈ ਤੁਸੀਂ ਵੀ ਖੁੱਡੀ ਕਲਾਂ ਤੋਂ? ਨਹੀਂ, ਹੰਡਿਆਏ ਤੋਂ ਜੀ। ਤੁਹਾਨੂੰ ਕੀ ਮੁਸ਼ਕਲਾਂ ਆਉਂਦੀਆਂ ਨੇ ਜਦੋਂ ਤੁਸੀਂ ਚੜ੍ਹਦੇ ਹੋ ਬੱਸ ਦੇ ਵਿੱਚ? ਉਹ ਫਿਰ ਐਂ ਕਹਿ ਦਿੰਦੇ ਜੀ ਵੀ ਹੰਡਿਆਏ ਨੂੰ ਬੱਸ ਨਹੀਂ ਜਾਂਦੀ, ਉੱਥੇ ਰੋਕਦੇ ਨਹੀਂ ਹੈਗੇ ਕਹਿੰਦੇ। ਆਈਲੈਟਸ ਕਰਦੇ ਹੋ? ਹਾਂ ਜੀ। ਕੀ ਕਰੋਗੇ ਬਾਹਰ ਜਾ ਕੇ? ਸਵਾਲ ਹੀ ਇਹ ਆ, ਬਾਹਰ ਜਾ ਕੇ ਕੀ ਕਰੋਗੇ? ਬਾਹਰ ਇੱਥੇ ਤਾਂ ਫਿਰ ਐਂ ਤਾਂ ਕਰਨਾ ਹੀ ਪਊਗਾ ਜੀ, ਕੁਛ ਨਾ ਕੁਛ ਤਾਂ। ਇੱਥੇ ਹੀ ਕਰ ਲਓ ਜਿਹੜਾ ਕੁਝ ਬਾਹਰ ਕਰਨ ਦੀ ਸੋਚ ਰਹੇ ਹੋ, ਇੱਥੇ ਹੁੰਦਾ ਨਹੀਂ? ਇੱਥੇ ਤਾਂ ਔਖੇ ਹੀ ਆ ਜੀ। ਕਿਉਂ? ਪਾਪਾ ਦੀ ਆ ਤੁਹਾਨੂੰ ਜੀ। ਨਹੀਂ, ਸਾਨੂੰ ਕੀ ਪਤਾ, ਤੁਸੀਂ ਦੱਸੋ ਨਾ, ਉਦੋਂ ਕਿਉਂ ਨਹੀਂ ਹੁੰਦਾ? ਸਾਰਿਆਂ ਨੂੰ ਪਤਾ ਹੀ ਹੈ ਜੀ ਬਸ ਕਿਵੇਂ। ਤੁਸੀਂ ਵੀ ਆਈਲੈਟਸ ਕਰ ਰਹੇ ਹੋ? ਕਿੰਨੇ ਕੁ ਬੈਂਡ ਆ ਜਾਂਦੇ ਆ? 5.5 ਆ ਜਾਂਦੇ ਬਾਈ। 5.5 ਤੇ ਕਿੱਥੋਂ ਦਾ ਲੱਗ ਜੂ ਵੀਜ਼ਾ? ਮੈਨੂੰ ਲੱਗਦਾ ਲੱਗਣਾ ਹੀ ਨਹੀਂ ਕਿਤੋਂ ਦਾ ਯਾਰ। ਹਲੇ 4 ਕੁ ਮਹੀਨੇ ਹੋਇਆ ਬਾਈ ਕਰਦੇ ਨੂੰ ਯਾਰ। ਇਹ ਤਾਂ ਕਹਿੰਦੇ ਪ੍ਰੋਸੈਸ ਹੀ 3 ਮਹੀਨਿਆਂ ਦਾ, 90 ਦਿਨਾਂ ਦੇ ਵਿੱਚ ਸਾਥੋਂ ਰਿਜ਼ਲਟ ਲਵੋ, 90 ਦਿਨਾਂ ਬਾਅਦ ਪੇਪਰ ਦਿਓ। ਨਾ ਬਾਈ ਔਖੀ ਬਹੁਤ ਆ ਯਾਰ, ਹੈ ਔਖੀ ਬਹੁਤ ਆ। ਗ੍ਰਾਮਰ ਵੀਕ ਵਾਲੇ ਤਾਂ ਘਰੇ ਪਤਾ ਵੀ 5.5 ਹੀ ਆਉਂਦੇ ਆ। ਸਾਡਾ ਮੁੰਡਾ 5.5 ਤੇ ਖੜਾ, ਮੌਕ ਟੈਸਟ ਹੁੰਦਾ ਜਿਹੜਾ ਸ਼ਨੀਵਾਰ ਨੂੰ, ਉਹਦਾ ਦਿਖਾਉਣੇ ਹੋ ਘਰੇ ਜਾ ਕੇ ਕਿ ਲੁਕੋ ਦਿੰਦੇ ਹੋ ਜਾਂ ਇੱਥੇ ਪਾੜ ਕੇ ਸਿੱਟ ਜਾਂਦੇ ਹੋ? ਦਿਖਾਉਣੇ ਹੈਗੇ। ਹਾਂ, ਬਾ ਕਹਿੰਦੇ ਹੌਲੀ ਕਰ ਲੈ, ਕੋਈ ਨਾ ਪੁੱਤ। ਹਾਂ ਯਾਰ, ਹੁਣ ਇਹ BA ਤਾਂ ਹੈ ਨਹੀਂ ਵੀ ਤੂੰ 3 ਸਾਲ ਲਾ ਦੇਂਗਾ ਇਹਦੇ ਤੇ, ਹਨਾ? ਇਹ ਤਾਂ ਇੱਕ 90 ਦਿਨਾਂ ਦਾ ਕੋਰਸ ਆ। ਕੀ ਕਰੋਗੇ 90 ਦਿਨਾਂ ਦੇ ਵਿੱਚ?
ਤੁਸੀਂ ਇੱਥੋਂ ਪੇਪਰ ਦੇਣਾ, ਬਾਹਰ ਜਾਣਾ, ਬਾਹਰ ਜਾ ਕੇ ਕੀ ਕਰੋਗੇ? ਚਲੋ ਇਹੀ ਦੱਸ ਦਿਓ। ਕਹਿ ਰਹੇ ਇੱਥੇ ਤਾਂ ਜਾਈਏ, ਫਿਰ ਉੱਥੇ ਦੇਖ ਲਾਂਗੇ ਬਾਈ। ਤੁਹਾਡਾ ਤਾਂ ਯਾਰ ਏਮ ਹੀ ਨਹੀਂ ਕਲੀਅਰ, ਤੁਹਾਡਾ ਤਾਂ ਗੋਲ ਹੀ ਨਹੀਂ ਕੋਈ ਕਲੀਅਰ ਵੀ ਅਸੀਂ ਆਹ ਕਰਨਾ। ਹੁਣ ਕੀ ਹੋ ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਆਹ ਨੌਜਵਾਨ ਇੱਧਰ ਫੇਰ ਇਕੱਠੇ ਹੋ ਗਏ ਨੇ, ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਅੱਜ, ਕਿਉਂਕਿ ਇੱਥੇ ਹੀ ਆ ਇਹ ਨੌਜਵਾਨ ਵਧੀਆ ਸ਼ਾਇਦ ਬੋਲ ਰਹੇ ਨੇ ਮਾਈਕ ਤੇ। ਬੋਲੋਗੇ ਯਾਰ ਕੁਛ? ਉੱਦਾਂ ਤੁਸੀਂ ਵਧੀਆ ਗੱਲਾਂ ਕਰ ਰਹੇ ਹੋ ਕੀ ਕੰਮ ਆ ਯਾਰ। ਨਹੀਂ ਫਿਰ ਵੀ ਕੀ ਆਈਲੈਟਸ ਕਰ ਰਹੇ ਹੋ ਇੱਥੇ? ਦੱਸ ਦਿਓ ਮਾੜਾ। ਕਰਦੇ ਆ ਬਾਈ। ਪੀਟੀ? ਹਾਂ। ਕਿਹੜੇ ਦੇਸ਼ 'ਚ ਜਾਣਾ? ਆਸਟ੍ਰੇਲੀਆ। ਆਸਟ੍ਰੇਲੀਆ? ਕੀ ਲੱਗਦਾ ਬਾਹਰ ਜਾ ਕੇ ਵੀ ਕਿੰਨਾ ਕੁ ਕੁਛ ਪੱਲੇ ਪੈ ਜਾਊਗਾ ਜਿਹੜਾ ਤੁਸੀਂ ਕਰ ਰਹੇ ਹੋ, ਪੀਟੀ ਕਰ ਰਹੇ ਹੋ? ਪੈ ਜਾਊਗਾ ਵਧੀਆ। ਇੱਥੋਂ ਨੂੰ ਤਾਂ ਫਰਕ ਹੀ ਪਊਗਾ ਜੀ। ਇੱਥੇ ਕਿਉਂ ਨਹੀਂ ਪੈ ਰਿਹਾ ਫਰਕ ਜਿਹੜਾ ਤੁਹਾਨੂੰ ਉੱਥੇ ਬਾਹਰ ਲੱਗਦਾ ਵੀ ਬਾਹਰ ਜਾ ਕੇ ਫਰਕ ਪੈ ਜਾਊਗਾ? ਯਾਰ ਇੱਥੇ ਫੈਸਿਲਿਟੀਆਂ ਨਹੀਂ ਮਿਲਦੀਆਂ ਨਾ ਉਨੀਆਂ। ਕੀ ਚਾਹੀਦਾ ਨੌਜਵਾਨਾਂ ਨੂੰ? ਆਖਰ ਕੀ ਚਾਹੀਦਾ? ਦਿੱਕਤਾਂ ਕੀ ਆਉਂਦੀਆਂ ਨੇ, ਮੁਸ਼ਕਲਾਂ ਕੀ ਆਉਂਦੀਆਂ? ਬਣਾਉਣਾ ਬਈ ਆ ਫਿਊਚਰ ਬਣ ਜਾਂਦਾ ਉੱਥੇ, ਇੱਥੇ ਕੋਈ ਫਿਊਚਰ ਨਹੀਂ ਹੈਗਾ ਨਾ। ਉੱਥੇ ਕੀ ਫਿਊਚਰ ਬਣੂਗਾ? ਉਹੀ ਪੁੱਛ ਰਹੇ ਆ ਵੀ ਕੀ ਫਿਊਚਰ ਬਣੂਗਾ ਉੱਥੇ, ਤੇ ਇੱਥੇ ਕਿਉਂ ਨਹੀਂ ਬਣਾ ਸਕਦਾ ਨੌਜਵਾਨ? ਬਾਹਰ ਜਾ ਕੇ ਵੀ ਕੰਮ ਕਰਦਾ, ਦਿਹਾੜੀਆਂ ਲਾਉਂਦਾ, ਸਿਫਟਾਂ ਲਾਉਂਦਾ, ਇੱਕ ਦੀ ਥਾਂ ਤੇ ਦੋ। ਸਿੱਧੀ ਗੱਲ ਦੱਸ ਦਿੰਦੇ ਆ, ਜਮਾ ਸਿੱਧੀ ਗੱਲ ਕਲੀਅਰ ਕਰ ਦਿੰਦੇ ਆ। ਇੱਧਰ ਨੂੰ ਮੂੰਹ ਕਰ ਲੈ। ਧੱਕੇ ਖਾ ਲਓ ਕਿੰਨੇ ਮਰਜੀ, ਠੀਕ ਆ, ਧੱਕੇ ਨਾਲ ਪਰਚੇ ਪਵਾ ਲਓ ਕਿੰਨੇ ਮਰਜੀ। ਹਾਂ ਆਹ ਕੁਛ ਆ, ਸਿੱਧਾ ਕੰਮ ਕਰੀਏ ਤਾਂ ਵੀ ਪਰਚਾ, ਪੁੱਠਾ ਕਰੀਏ ਤਾਂ ਹੈਗੀ ਹੈਗਾ। ਇਹ ਮੇਨ ਗੱਲ ਆ, ਜਮਾ ਮੇਨ ਗੱਲ ਜਿਹੜੀ ਤੈਨੂੰ ਮੈਂ ਆਪਦੀ ਗੱਲ ਦੱਸਦਾ, ਇਹ ਮੇਨ ਗੱਲ ਆ। ਨਹੀਂ ਅਸੀਂ ਵੀ ਤਾਂ ਕੰਮ ਕਰਦੇ ਆ ਯਾਰ, ਸਾਨੂੰ ਤਾਂ ਕਿਸੇ ਨੇ ਫੜਿਆ ਨਹੀਂ, ਅੰਦਰ ਨਹੀਂ ਕਰਿਆ। ਕਾਨੂੰਨ ਜੇ ਜਿਹਦੇ ਨਾਲ ਹੁੰਦੀ ਆ ਇਹ ਉਸ ਨੂੰ ਪਤਾ ਹੁੰਦਾ। ਕੀ ਹੋ ਗਈ ਤੁਹਾਡੇ ਨਾਲ? ਉਮਰ ਕਿੰਨੀ ਆ? ਉਮਰ ਤਾਂ ਮੇਰੀ ਹੈਗੀ ਆ 20 ਸਾਲਾਂ ਦੀ। 20 ਸਾਲਾਂ ਦੇ ਵਿੱਚ ਇਹੋ ਜਿਹਾ ਕੀ ਹੋ ਗਿਆ ਜਿਹੜਾ ਅੱਕੇ ਪਏ ਹੋ ਪੰਜਾਬ ਤੋਂ? ਬਸ ਅੱਖੀ ਪਿਆ, ਹੁਣ ਹੋਰ ਕਰੀਏ ਕੀ ਫਿਰ? ਕੰਮ ਨਹੀਂ ਕੋਈ ਚੱਜ ਦਾ, ਠੀਕ ਹੈ। ਨੌਕਰੀ ਆ, ਮੇਰਾ ਡੈਡੀ ਫੌਜੀ ਸੀਗਾ, ਠੀਕ ਹੈ। ਰਿਲੇਸ਼ਨ ਵਾਲੇ ਨੂੰ ਨੌਕਰੀ ਮਿਲਦੀ ਆ ਨਾ, ਮੈਨੂੰ ਦਿੱਤੀ ਨਹੀਂ। ਕਿਉਂ ਨਹੀਂ ਦਿੱਤੀ? ਪੈਸੇ ਚੱਲਦਾ ਬਈ ਸਾਰੇ ਕਿਤੇ। ਕਹਿੰਦੇ ਫੌਜ ਦੇ ਵਿੱਚ ਤਾਂ ਫਿਜ਼ੀਕਲ ਚਾਹੀਦੀ ਆ, ਫੌਜ ਦੇ ਵਿੱਚ ਤਾਂ ਪੇਪਰ ਚਾਹੀਦਾ, ਫੌਜ ਦੇ ਵਿੱਚ ਤਾਂ ਤੁਹਾਡਾ ਸਰੀਰ ਫਿੱਟ ਹੋਣਾ ਚਾਹੀਦਾ, ਡੋਪ ਟੈਸਟ ਕਲੀਅਰ ਹੋਣਾ ਚਾਹੀਦਾ, ਇਹੋ ਜਿਹਾ ਕੁਝ। ਗੱਲ ਸੁਣ, ਠੀਕ ਆ, ਹੁਣ ਮੈਂ ਤੈਨੂੰ ਬੰਦੇ ਦਹਾ ਵੀ ਦੇਵਾਂ ਚਾਹੇ ਨਾ ਵੀ ਦਹਾਵਾਂ, ਠੀਕ ਆ। ਚੱਲ ਜਿੰਨਾ ਕਮਾਇਆ ਮੈਥੋਂ ਅੱਧਾ ਬੰਦਾ ਭਰਤੀ ਹੋਇਆ, ਮੇਰੇ ਨਾਲੋਂ ਕੱਦ ਵੀ ਛੋਟਾ, ਮੇਰੇ ਨਾਲੋਂ ਪਤਲਾ ਵੀ, ਠੀਕ ਹੈ। ਉਹ ਕਿਵੇਂ ਹੋ ਗਿਆ ਬਈ? ਧੱਕਾ ਹੋਇਆ ਦਾ ਮਤਲਬ ਤੁਹਾਡੇ ਨਾਲ ਤੁਸੀਂ ਇਹ ਕਹਿਣਾ ਚਾਹੁੰਦੇ? ਮੇਰੇ ਨਾਲ ਨਹੀਂ, ਇਕੱਲੇ ਨਾਲ ਨਹੀਂ, ਬਹੁਤ ਨਾਲ ਹੁੰਦਾ ਬਈ। ਆ ਇੱਥੇ ਖੜੇ ਨੇ ਇਹਨਾਂ ਤੋਂ ਪੁੱਛ ਲਓ, ਇੱਧਰ ਖੜੇ ਨੇ ਇਹਨਾਂ ਤੋਂ ਪੁੱਛੋ, ਬਹੁਤ ਨਾਲ ਹੁੰਦਾ, ਇਕੱਲੀ ਮੇਰੀ ਗੱਲ ਨਹੀਂ। ਤੇਰਾ ਕਿਹੜਾ ਪਿੰਡ ਆ ਬਈ? ਹੰਡਿਆ। ਆ ਮੁੰਦਰਾਂ ਦਾ ਬੜਾ ਰਿਵਾਜ ਚੱਲਿਆ ਯਾਰ, ਇਹ ਬਾਈ ਦੇ ਵੀ ਪਾਈਆਂ, ਤੇਰੇ ਵੀ ਪਾਈਆਂ ਮੁੰਦਰਾਂ। ਇੱਥੇ ਹੋਰ ਖੜਾ ਸੀ ਬਾਈ, ਉਹਦੇ ਵੀ ਪਾਈਆਂ ਨੇ। ਇਹ ਇੱਕ ਦੂਜੇ ਨੂੰ ਦੇਖ ਕੇ ਪਾਈਆਂ ਯਾਰ, ਫਿਰ ਉਦੋਂ ਹੀ ਸ਼ੌਂਕ ਜਾਗ ਪਏ। ਇਹ ਤਾਂ ਉਹੀ ਯਾਰ, ਪਹਿਲਾਂ ਦੀ ਵਿਆਹ ਸੀ ਸਾਡੇ ਵਾਲਾ, ਉਦੋਂ ਪਾਈਆਂ ਸੀਗੀਆਂ। ਉਹ ਕਹਿੰਦਾ ਪਾਲਾ, ਮੈਂ ਪਾ ਲਈਆਂ। ਅੱਛਾ, ਵਧੀਆ ਲੱਗਿਆ ਇੱਕ। ਵਿਆਹ 'ਚ ਕਹਿੰਦੇ ਵੀ ਪਾਲਾ। ਵਿਆਹ 'ਚ ਪਾਉਣ ਗਿਆ, ਮੁੜ ਕੇ ਵਧੀਆ ਲੱਗੀ, ਜੱਚ ਗਈ, ਫਿਰ ਲਾਹੀ ਨਹੀਂ। ਫਿਰ ਵਧੀਆ ਰੱਖੀ। ਹੁਣ ਲੋਟ ਆ, ਹੁਣ ਹੋਰ ਹੀ ਲੱਗਦਾ, ਮੂੰਹ ਲਾ ਦਿੰਦੇ ਆ। ਵਾਹ, ਹੁਣ ਭੈੜੇ ਲੱਗਦੇ ਨੇ ਮੁੰਦਰਾਂ ਲਾਉਣੇ? ਪਛਾਣ ਹੀ ਨਹੀਂ ਆਉਂਦੀ, ਬੜਾ ਫਰਕ ਪੈ ਜਾਂਦਾ। ਵਿਆਹ ਦੇ ਵਿੱਚ ਵੀ ਇਹ ਕਿਹਾ ਸੀ ਵੀ ਵਿਆਹ ਦੇ ਵਿੱਚ ਅਸੀਂ ਵੜਨ ਨਹੀਂ ਦੇਣਾ ਜੇ ਮੁੰਦਰ ਨਹੀਂ ਪਾਈ। ਨਾ ਇਹ ਨਹੀਂ ਕਿਹਾ ਸੀ, ਭਾਈ ਕਹਿੰਦਾ ਕਰਾ, ਉਹਨੇ ਆਪਦੀ ਸੀ ਨਾ ਉਹਦੇ, ਉਹ ਕਹਿੰਦਾ ਤੂੰ ਵੀ ਕਰਾ। ਫਿਰ ਵਿੱਚ ਮੈਂ ਵੀ ਪਵਾ ਲਈਆਂ ਸੀ। ਤੇ ਆਈਲੈਟਸ ਨੂੰ ਕਿੰਨੇ ਕੁ ਬੈਂਡ ਆ ਜਾਂਦੇ? 6.5 ਵਾਂਗੂ ਆ ਜਾਂਦੇ ਆ, ਦੱਸਿਆ ਸੀ ਹੁਣ। ਤਾਂ ਇਹ ਨੌਜਵਾਨਾਂ ਦੇ ਨਾਲ ਗੱਲਬਾਤ ਕਰੀ ਆ। ਇਸ ਤੋਂ ਬਾਅਦ ਇੱਧਰ ਵੀ ਬੈਠੇ ਨੇ ਨੌਜਵਾਨ, ਮੋਟਰਸਾਈਕਲਾਂ 'ਤੇ ਬੈਠੇ ਨੇ। ਸ਼ਾਇਦ ਅੱਜ ਸਾਡਾ ਸਾਰਾ ਦਿਨ ਇੱਥੇ ਹੀ ਲੰਘ ਜਾਣਾ, ਕਿਉਂਕਿ ਇਹ ਨੌਜਵਾਨਾਂ ਦੇ ਨਾਲ ਅਸੀਂ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ। ਉੱਧਰ ਕੈਮਰਾ ਮਾਰਦੇ ਮਾੜਾ ਜਿਹਾ ਕੁਲਦੀਪ। ਪੀ ਰਹੇ ਨੇ ਕੇਨ ਵਗੈਰਾ। ਕੀ ਵਾਲਾ ਬਈ, ਕਿੱਥੋਂ ਆਏ ਹੋ? ਭੱਜਣਾ ਯਾਰ, ਐ ਨਾ ਕਰ। ਉਹ ਗੱਲ ਤਾਂ ਸੁਣ, ਐ ਨਾ ਕਰ, ਗੱਲ ਤਾਂ ਸੁਣ। ਕਿੱਥੋਂ ਆਏ ਹੋ? ਕਿਹੜੇ ਪਿੰਡ ਆਏ? ਪਿੰਡ ਕਿਹੜਾ? ਆਪਾਂ ਇੱਕ ਨਾਰਮਲ ਗੱਲਾਂ ਕਰਨੀਆਂ। ਭਗਤਗੜ੍ਹ। ਕੀ ਕਰਦੇ ਹੋ ਬਈ ਤੁਸੀਂ? ਆਈਲੈਟਸ ਕਰਦੇ ਹੋ? ਇੱਧਰ ਗੱਲ ਤਾਂ ਸੁਣ। ਤੂੰ ਛੱਡ ਦੇ ਟੋਟੋ। ਤਾਂ ਇਹ ਤਸਵੀਰ ਆ ਜਿਹੜੀ ਨੌਜਵਾਨਾਂ ਦੀ, ਪਤਾ ਨਹੀਂ ਕਿਉਂ ਨੌਜਵਾਨ ਕੈਮਰੇ ਤੋਂ ਭੱਜਦੇ ਨਜ਼ਰ ਆ ਰਹੇ ਨੇ। ਤਾਂ ਅਸੀਂ ਇਹਨਾਂ ਦੇ ਨਾਲ ਗੱਲਬਾਤ ਆ ਜਿਹੜੀ ਕਰ ਰਹੇ ਹਾਂ। ਆ ਜਾਓ ਉਰੀ, ਆ ਜਾਓ, ਆ ਜਾਓ, ਆ ਜਾਓ, ਮੋਟਰਸਾਈਕਲ ਲਾ ਕੇ ਆ ਜਾਓ ਉਰੇ, ਆ ਜਾਓ, ਆ ਜਾਓ, ਆ ਜਾਓ, ਆ ਜਾਓ ਉਰੇ, ਆ ਜਾਓ, ਕਰ ਲੈਂਦੇ ਹਾਂ ਤੁਹਾਡੇ ਨਾਲ ਗੱਲ। ਇਹ ਵੀ ਨੌਜਵਾਨ ਨੇ ਜਿਹੜੇ ਕਿ ਗੱਲਾਂ ਬਾਤਾਂ ਕਰਦੇ ਨੇ ਖੁੱਲ੍ਹ ਕੇ, ਕਹਿੰਦੇ ਅਸੀਂ ਕਰਨੀ ਆ ਗੱਲਬਾਤ, ਮੁਲਾਕਾਤ ਕਰਨੀ ਆ ਕਹਿੰਦੇ। ਤਾਂ ਆ ਜਾਓ, ਆ ਜਾਓ ਬਾਬੇ, ਆ ਜਾਓ, ਆ ਜਾਓ, ਭੱਜ ਆਓ। ਕਿਹੜੇ ਪਿੰਡ ਤੋਂ ਆਏ ਹੋ? ਕੀ ਹਾਲ ਹੈ ਜੀ? ਵਧੀਆ ਵਧੀਆ, ਠੀਕ ਹੈ। ਕਿਹੜੇ ਪਿੰਡ ਤੋਂ ਆਏ ਹੋ? ਮੈਂ ਮੈਲ ਕਲਾਂ ਤੋਂ। ਮੈਲ ਕਲਾਂ? ਹਾਂਜੀ। ਆਈਲੈਟਸ ਕਰਦੇ ਹੋ? ਹਾਂਜੀ, ਤੁਹਾਡੇ ਨਾਲ ਕਰਦਾ ਰਿਹਾ ਮੈਂ, ਪਹਿਲਾਂ ਹੀ ਪਛਾਣ ਲਿਆ ਮੈਂ। ਅੱਛਾ, ਕਿੰਨੇ ਕੁ ਬੈਂਡ ਆ ਜਾਣਗੇ? ਮੇਰੇ ਨਾਲ ਕਰਦੇ ਰਹੇ ਹੋ? ਮੈਂ ਤਾਂ ਇੱਥੇ ਵੈਸੇ ਹੀ ਟਾਈਮ ਪਾਸ ਕਰਨ ਆਉਂਦਾ ਸੀ, ਮੈਂ ਕੋਈ ਆਈਲੈਟਸ ਟਾਈਮ ਪਾਸ ਕਰਨੇ ਆ। 4 ਸਾਲ ਹੋ ਗਏ ਟਾਈਮ ਪਾਸ ਕਰੀ ਜਾਂਦੇ ਜੀ। 4 ਸਾਲ? ਇਹ BA ਵੀ 3 ਸਾਲਾਂ 'ਚ ਹੋ ਜਾਂਦੀ ਹੈ। ਇਹ ਨੌਜਵਾਨ
ਨੂੰ 4 ਸਾਲ ਹੋ ਗਏ ਆਈਲੈਟਸ ਕਰਦੇ ਨੂੰ ਇੱਥੇ 4 ਸਾਲਾਂ ਦੇ ਇੱਥੇ ਹਿੱਸਾ ਹੁੱਸਾ ਹੀ ਪਾ ਲੈਂਦਾ ਕਿਸੇ ਨਾਲ ਹੈ ਜੀ ਹਿੱਸਾ ਹੁੱਸਾ ਹੀ ਪਾ ਲੈਂਦਾ ਕਿਸੇ ਆਇਆ ਨਹੀਂ ਕਿਸੇ ਨੇ, ਮੈਂ ਕਿਹਾ ਗੱਲ ਤਾਂ ਸਾਰਿਆਂ ਨਾਲ ਕੀਤੀ ਸੀ, ਹਮ ਹੀ ਨਹੀਂ ਭਰਦੇ ਕੋਈ। ਹੋਰ ਤੁਸੀਂ ਦੱਸੋ ਜੀ। ਨਹੀਂ ਹੁਣ ਫਿਰ ਕੀ ਸੋਚਿਆ ਅੱਗੇ ਦਾ, ਕੀ ਸੋਚਿਆ ਅੱਗੇ ਦਾ ਫਿਊਚਰ? ਆ ਗਏ ਪਿੰਡ ਪੀਟੀ ਚੋਂ ਆ ਗਏ ਜੀ, ਪੇਪਰ ਦਿੱਤੇ ਪੀਟੀ ਦਾ ਆ ਗਏ ਮੇਰੇ ਜੀ। ਪੰਜਾਬ ਕਿਉਂ ਨਹੀਂ ਚੰਗਾ ਲੱਗ ਰਿਹਾ? ਪੰਜਾਬ ਦੀ ਗੱਲ ਆ, ਪੰਜਾਬ ਕਿਉਂ ਨਹੀਂ ਚੰਗਾ ਲੱਗ ਰਿਹਾ? ਇਹ ਤਾਂ ਹੈ ਨਹੀਂ ਇੱਥੇ ਕੁਛ, ਨਾ ਕੋਈ ਕੰਮ ਆ, ਨਾ ਕੋਈ ਜੋਬ ਆ, ਨਾ ਕੋਈ ਹੋਰ ਹੀ, ਨਸ਼ਾ ਪੱਤਾ ਹੀ ਗੱਲ ਇੱਥੇ। ਤੁਸੀਂ ਦੇਖਦੇ ਹੋ ਹਾਲਾਤ ਡੇਲੀ ਦੇ। ਨਸ਼ਾ ਪੱਤੇ ਦੀ ਗੱਲ ਕਰੀਏ, ਕਿੰਨਾ ਕੁ ਨਸ਼ਾ ਪੱਤਾ ਇੱਥੇ? ਸਾਡੇ ਇੱਥੇ ਦਾ ਬਾਹਲਾ ਹੱਦੋਂ ਵੱਧ। ਬਾਹਰ ਜਾਣਾ ਫਿਰ ਬਾਹਰਲੇ ਕਹਿੰਦੇ ਅਸੀਂ ਇੱਥੇ ਆਵਾਂਗੇ। ਭਗਵੰਤ ਮਾਨ ਦਾ ਬਿਆਨ ਆਇਆ ਸੀ, ਉਹ ਕਹਿੰਦਾ ਅਸੀਂ ਕਹਿੰਦਾ ਗੋਰਿਆਂ ਨੂੰ ਕਹਿੰਦਾ ਇੱਥੇ ਲੈ ਕੇ ਆਵਾਂਗੇ। ਉਹ ਤਾਂ ਹੀ ਮਰੀ ਜਾਂਦਾ ਵਿਹਲਾ ਬੈਠਾ ਹੀ, ਉਹਨੂੰ ਕੀ ਪਤਾ। ਉਹਦੇ ਕੋਲ ਸਿਕਿਉਰਿਟੀ ਸਾਰਾ ਕੁਝ, ਸਾਡੇ ਕੋਲ ਕੀ ਆ? ਇਸੇ ਮੁੰਡੇ ਮਾਰੀਏ, ਸਿੱਧੂ ਮੂਸੇ ਵਾਲਾ ਮਾਰਤਾ, ਕੌਣ ਜ਼ਿੰਮੇਵਾਰ? ਕੱਲ੍ਹ ਨੂੰ ਸਾਨੂੰ ਮਾਰ ਕੇ ਇਕੱਲੇ ਇਕੱਲੇ ਆ ਇੱਥੇ, ਹੁਣ ਹੈ ਤਾਂ ਨਹੀਂ ਕੁਛ। ਇਸੇ ਕਰਕੇ ਬਾਹਰ ਜਾ ਰਹੇ ਹੋ ਇਕੱਲੇ ਇਕੱਲੇ ਹੋ ਵੀ ਇੱਥੇ ਖਤਰਾ ਲੱਗਦਾ ਤੁਹਾਨੂੰ, ਮਹਿਸੂਸ ਹੁੰਦਾ? ਇਸੇ ਕਰਕੇ ਹੀ ਜਾਂਦਾ ਜੀ। ਤਾਂ ਇਹ ਤਸਵੀਰ ਆ ਇਸ ਨੌਜਵਾਨ ਨੇ ਕਿਹਾ ਕਿ ਅਸੀਂ ਤਾਂ ਬਾਹਰ ਜਾ ਰਹੇ ਹਾਂ ਕਿ ਸਾਨੂੰ ਇੱਥੇ ਖਤਰਾ ਲੱਗਦਾ। ਬਈ ਤੁਹਾਨੂੰ ਤਾਂ ਨਹੀਂ ਕੋਈ ਖਤਰਾ? ਨਾ ਮੈਨੂੰ ਤਾਂ ਬਈ ਕੋਈ ਖਤਰਾ ਨਹੀਂ। ਨਹੀਂ ਉਹ ਕਹਿੰਦਾ ਵੀ ਸਾਨੂੰ ਖਤਰਾ ਲੱਗਦਾ ਗਾ। ਨਾ ਨਾ ਕੋਈ ਖਤਰਾ ਨਹੀਂ ਹੁੰਦਾ। ਤੁਸੀਂ ਵੀ ਬਾਹਰ ਜਾਣਾ? ਵਗ ਜਾਏ ਜਿੱਥੇ ਮਹਾਰਾਜ ਲੈ ਕੇ ਜਾਊ ਉੱਥੇ ਲੋਟਾ ਪਤਾ। ਨਹੀਂ ਤੁਸੀਂ ਵੀ ਬਾਹਰ ਜਾਣਾਗਾ? ਟਰਾਈ ਕਰੀ ਜਾਂਦੇ, ਜਿੱਥੇ ਮਹਾਰਾਜ ਲੈ ਕੇ ਜਾਊ ਉੱਥੇ ਲੋਟਾ। ਜਿਵੇਂ ਇਹਦੇ ਬੈਂਡ ਆ ਗਿਆ, ਤੁਹਾਡੇ ਵੀ ਆ ਗਿਆ? ਨਾ ਮੇਰੇ ਤਾਂ ਨਹੀਂ ਆਏ। ਕਿੰਨਾ ਟਾਈਮ ਹੋ ਗਿਆ? 4 ਸਾਲ ਹੋ ਗਏ ਤੁਹਾਨੂੰ ਵੀ? ਨਾ 4 ਚੂਰ ਤਾਂ ਕਾਹਨੂੰ ਹੋਏ ਯਾਰ, ਹੋਰ ਸਾਲ ਕੀ ਹੋਇਆ, ਉਹ ਵੀ 1-2 ਵਾਰੀ ਵਿੱਚ ਦੀ ਹਟ ਕੇ ਲੱਗ ਗਿਆ ਸੀ। ਕਲਾਸ ਲਾਉਣੀ ਚਾਹੀਦੀ, ਕਲਾਸ ਨਹੀਂ ਲਾਉਂਦੀ ਜਿਹੜੇ। ਬਾਕੀ ਆਪਣੇ ਪੰਜਾਬ ਦਾ ਬੜੇ ਕੰਮ ਖਰਾਬ ਹੋਈ ਜਾਂਦਾ। ਕੀ ਖਰਾਬ ਹੋ ਗਿਆ ਪੰਜਾਬ ਦੇ ਵਿੱਚ? ਦਿਨੋਂ ਦਿਨ ਤੁਹਾਨੂੰ ਪਤਾ ਹੀ ਹੈ ਕੀ ਕੁਛ ਹੋਈ ਜਾਂਦਾ। ਮੁੰਡੇ ਮਰੀ ਜਾਂਦੇ ਆਪਣੇ, ਸਿੱਧੂ ਮੂਸੇ ਵਾਲਾ ਨੰਗਲ ਅੰਬੀ ਵਾਲਾ ਮਾਰਤਾ ਬਾਈ, ਦੀਪ ਸਿੱਧੂ ਮਰ ਗਿਆ। ਹਾਲਾਤ ਮਾੜੀ ਹੈ ਜੀ। ਹੁਣ ਇੱਥੇ ਕੋਈ ਹੈ ਤਾਂ ਹੈ ਨਹੀਂ ਸਾਡਾ ਕੋਲ। ਖੇਤੀ ਕਰਦੇ ਹਾਂ, ਖੇਤੀ 'ਚੋਂ ਨਹੀਂ ਕੋਈ ਵੱਧਦਾ। ਸਰਕਾਰੀ ਜੋਬ ਕਿਹਨੂੰ ਮਿਲਦੀ? ਕੋਈ ਨਹੀਂ। 10-10 ਹਜ਼ਾਰ ਤੇ ਕੌਣ ਕੰਮ ਕਰੂ? ਖਰਚਾ ਕਿੰਨਾ ਜੀ? ਤੇਲ ਦੇ ਰੇਟ ਵਧੀ ਜਾਂਦੇ ਆ, ਹੋਰ ਕੁਛ ਕਿੰਨਾ ਕੁਛ ਹੋਈ ਜਾਂਦਾ। ਇਹ ਨੌਜਵਾਨ ਮੇਰੇ ਨਾਲ ਪੜ੍ਹਦਾ ਰਿਹਾ, ਤਾਂ ਕਰਕੇ ਇਹਦੇ ਨਾਲ ਥੋੜੀ ਜਿਹੀ ਗੱਲਬਾਤ ਖੁੱਲ੍ਹ ਕੇ ਹੋ ਗਈ ਆ। ਤਾਂ ਇੱਧਰ ਬਾਈ ਸਿਕਿਉਰਿਟੀ ਵਾਲਿਆਂ ਨੂੰ ਪੁੱਛਦੇ ਆਂ ਵੀ ਇੱਥੇ ਕੀ ਕੀ ਮੁਸ਼ਕਲਾਂ ਆਉਂਦੀਆਂ ਨੇ, ਕਿਉਂਕਿ ਇਹਨਾਂ ਦੀ ਨਿਗਾਹ ਹੁੰਦੀ ਆ ਹਰ ਪਾਸੇ। ਬਾਈ ਕੀ ਮੁਸ਼ਕਲਾਂ ਆਉਂਦੀਆਂ ਨੇ, ਕੀ ਦਿੱਕਤ ਆਉਂਦੀਆਂ ਨੇ ਇੱਥੇ? ਨੌਜਵਾਨ ਕਿੰਨੇ ਕੁ ਇੱਥੇ ਆਉਂਦੇ ਨੇ ਜਿਹੜੇ ਪੇਪਰ ਦਿੰਦੇ ਨੇ ਜਾਂ ਜਿਹੜੇ ਪੜ੍ਹਨ ਆਉਂਦੇ ਨੇ? ਦਿੱਕਤ ਤਾਂ ਇਹ ਹੀ ਹੈ, ਜਿਹੜੇ ਪੜ੍ਹਨ ਵਾਲੇ ਆ ਉਹ ਤਾਂ ਪੜ੍ਹਦੇ ਆ, ਬਾਕੀ ਇੱਥੇ ਵਾਰਾਗਰਦੀਆਂ ਕਰਦੇ ਆ। ਜਿਵੇਂ ਇੱਥੇ ਲੜਦੇ ਆ, ਇੱਥੇ ਸਭ ਤੋਂ ਜ਼ਿਆਦਾ ਆ ਮੋਟਰਸਾਈਕਲ ਲੈ ਕੇ ਇਹਦੇ ਪਟਾਕੇ ਪਾਉਂਦੇ ਆ, ਪ੍ਰਦੂਸ਼ਣ ਕਰਦੇ ਆ। ਅਤੇ ਟਰੈਕਟਰਾਂ ਦੇ ਵੀ ਗੇੜੀਆਂ ਲਾਉਂਦੇ ਆ, ਨਜਾਇਜ਼ ਗੱਡੀਆਂ ਦੇ ਵੀ। ਪ੍ਰਸ਼ਾਸਨ ਨੂੰ ਵੀ ਇਹੀ ਕਹਿੰਦਾ ਵੀ ਇੱਥੇ 1-2 ਬੰਦੇ ਪੱਕੇ ਲਾ ਦਿਓ ਜਾਂ ਇਹਨਾਂ ਵੱਲ ਧਿਆਨ ਦਿੱਤਾ ਜਾਵੇ। ਨਸ਼ਾ ਕਿੰਨਾ ਕੁ? ਨਸ਼ੇ ਬਾਰੇ ਤਾਂ ਕੀ ਕਹਿ ਸਕਦੇ ਆ, ਸਾਡੇ ਸਾਹਮਣੇ ਤਾਂ ਕੋਈ ਖਾਂਦਾ ਨਹੀਂ। ਬਾਹਰ ਖਾ ਕੇ ਆਉਂਦੇ, ਹੁਣ ਉਹਦਾ ਕੁਛ ਕਹਿ ਨਹੀਂ ਸਕਦੇ। ਕੂਲੀਪਾਂ ਡਿੱਗੀਆਂ ਪਈਆਂ ਵੀ ਇੱਥੇ, ਅਸੀਂ ਦੇਖਿਆ ਸੀਗਾ ਆਉਣਿਆਂ ਨਹੀਂ। ਕੂਲੀਪਾਂ ਹੁਣ ਕੀ ਪਤਾ ਜੀ, ਚੱਕ ਕੇ ਲਾ ਲੈਂਦੇ ਆਪਾਂ ਕਿਹੜਾ ਇੱਥੇ ਕਿਸੇ ਨੂੰ ਦੇਖਦੇ ਆ। ਬਾਕੀ ਇਹਦੇ ਸਟਰਿੰਗ ਸਭ ਨਾਲੋਂ ਜ਼ਿਆਦਾ ਪੀਂਦੇ ਆ, ਯੂਜ਼ ਕਰਦੇ ਆ। ਪਤਾ ਨਹੀਂ ਇਹਦੇ ਵਿੱਚ ਕੁਛ ਹੈਗਾ ਖਾਨੀ ਨਾ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਸਾਂਝੀ ਕਰੀ ਆ ਤੁਹਾਡੇ ਨਾਲ। ਤਾਂ ਇੱਥੇ ਤਸਵੀਰਾਂ ਨੇ ਜਿਹੜੀਆਂ ਅੱਜ ਸਾਂਝੀਆਂ ਕਰੀਆਂ ਨੇ, ਤਾਂ ਇਸੇ ਤਰ੍ਹਾਂ ਇੱਕ ਤਸਵੀਰ ਹੋਰ ਸਾਂਝੀ ਕਰਾਂਗੇ, ਕਿਉਂਕਿ ਇੱਥੋਂ ਲਾਗੇ ਬੱਸ ਸਟੈਂਡ ਆ। ਸਾਹਮਣੇ ਤੁਸੀਂ ਜਿੱਥੋਂ ਤੱਕ ਕੈਮਰੇ ਦੀ ਝਾਤ ਜਾਂਦੀ ਆ, ਇੱਕ ਵਾਰ ਕੁਲਦੀਪ ਉਹ ਕੰਧ ਦਿਖਾ ਦਿੱਤੀ ਜਾਵੇ ਸਾਹਮਣੇ। ਉਹ ਕੰਧ ਆ ਜਿਹੜੀ, ਉਹ ਬੱਸ ਸਟੈਂਡ ਦੀ ਕੰਧ ਆ। ਤਾਂ ਇੱਥੋਂ ਜਦੋਂ ਸਟੂਡੈਂਟਾਂ ਨੂੰ ਛੁੱਟੀ ਮਿਲਦੀ ਆ ਤਾਂ ਉਹ ਸਟੂਡੈਂਟ ਬੱਸ ਸਟੈਂਡ ਤੇ ਜਾਂਦੇ ਨੇ ਤੇ ਬੱਸਾਂ ਤੇ ਚੜ੍ਹਦੇ ਨੇ। ਅਸੀਂ ਉੱਥੇ ਜਾ ਕੇ ਵੀ ਨੌਜਵਾਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਐਸਡੀ ਚ ਐਸਡੀ ਕਾਲਜ 'ਚ ਕੀ ਲੱਗਦਾ ਗਾ ਜਿਹੜੇ ਨੌਜਵਾਨ ਆਈਲੈਟਸ ਕਰਕੇ ਬਾਹਰ ਜਾ ਰਹੇ ਨੇ, ਉਹਨਾਂ ਲਈ ਚੰਗੀ ਗੱਲ ਆ ਜਾਂ ਮਾੜੀ ਗੱਲ ਆ? ਉਹ ਚੰਗੀ ਗੱਲ ਹੀ ਉਹਨਾਂ ਲਈ, ਵਧੀਆ ਇੱਥੋਂ ਨਿਕਲ ਜਾਂਦੇ ਆ ਪੰਜਾਬ ਚੋਂ। ਤਾਂ ਮਿਲਦੀ ਨਹੀਂ ਯਾਰ, ਚੰਗੀ ਗੱਲ ਹੀ ਆ ਉਹਨਾਂ ਲਈ। ਤਾਂ ਹੁਣ ਇੱਧਰ ਜਦੋਂ ਕੰਮ ਹੀ ਨਹੀਂ ਮਿਲਦੇ, ਹੁਣ ਫਿਰ ਬਾਹਰ ਹੀ ਜਾਣਾ ਪੈਂਦਾ। ਇੰਨੇ ਰੁਪਏ ਲੱਗ ਜਾਂਦੇ ਆ ਨਾ। ਹਾਂ, ਬਾਹਲਾ ਬੁਰਾ ਹਾਲ ਆ ਜੀ ਪੰਜਾਬ ਦਾ ਤਾਂ ਜੀ। ਬਾਹਰ ਜਾ ਕੇ ਕੀ ਕਰਨਗੇ ਫਿਰ? ਬਾਹਰ ਦਾ ਵੀ ਇੱਕ ਸਵਾਲ ਖੜਾ ਹੁੰਦਾ। ਕੰਮ ਮਿਲ ਜੂਗਾ ਵਧੀਆ ਕਿ ਕੰਪਨੀ 'ਚ ਮਿਲ ਜੂਗਾ ਕੰਮ। ਬਈ ਤੁਸੀਂ ਕਨੈਕਟਰੋਂ ਕਿੰਨੀ ਕੁ ਮੁਸ਼ਕਲ ਆਉਂਦੀ ਆ? ਜਿਹੜੇ ਸਟੂਡੈਂਟ ਨੇ ਚੜ੍ਹਦੇ ਨੇ ਤੁਹਾਡੇ ਨਾਲ ਬੱਸਾਂ ਦੇ ਵਿੱਚ, ਜਦੋਂ ਬੱਸ ਦੇ ਵਿੱਚ ਚੜ੍ਹਦੇ ਨੇ, ਦਿੱਕਤਾਂ ਕੀ ਆਉਂਦੀਆਂ ਨੇ, ਮੁਸ਼ਕਲਾਂ ਕੀ ਆਉਂਦੀਆਂ ਨੇ ਬੱਸ ਦੇ ਵਿੱਚ? ਕੋਈ ਮੁਸ਼ਕਲ ਨਹੀਂ ਬਾਈ, ਟਿਕਟਾਂ ਲੈ ਕੇ ਜਾਂਦੇ ਆ, ਹਾਫ ਟਿਕਟ ਲੈ ਕੇ ਜਾਂਦੇ ਆ। ਹਾਫ ਟਿਕਟ ਲੈ ਕੇ ਜਾਂਦੇ ਆ। ਪ੍ਰਾਈਵੇਟ ਬੱਸ ਆਪਰੇਟਰਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਆ ਰਹੀਆਂ ਨੇ ਜਿੱਦਣ ਦੇ ਆਧਾਰ ਕਾਰਡ ਚੱਲੇ ਨੇ। ਆਧਾਰ ਕਾਰਡਾਂ ਦੇ ਨਾਲ ਕਿੰਨਾ ਕੁ ਘਾਟਾ ਪੈ ਰਿਹਾ ਬੱਸਾਂ ਨੂੰ? ਜਿਹੜੇ ਕਨੈਕਟਰ ਨੇ ਉਹਨਾਂ ਦੀਆਂ ਤਨਖਾਹਾਂ ਵੀ ਜੇਕਰ ਬੱਸ ਨੂੰ ਕਮਾਈ ਹੋਊ, ਕੰਪਨੀ ਨੂੰ ਕਮਾਈ ਹੋਊ, ਫੇਰ ਹੀ ਆਉਣਗੇ। ਡੇਲੀ ਡਰਾਈਵਰ ਦੀ ਡੇਲੀ 1000 ਤੋਂ ਘਟ ਕੇ 500-600 ਤੇ ਆ ਗਈ ਜੀ। ਮਾਲਕਾਂ ਦੀ ਬਚਤ ਮੰਨ ਕੇ ਚੱਲੋ ਵੀ 10000 ਤੋਂ ਘਟ ਕੇ 2000 ਤੇ ਆ ਗਈ। ਇੰਨਾ ਫਰਕ ਹੈ ਜੀ। ਹੁਣ ਠੇਕੇ ਤੇ ਗੱਡੀਆਂ ਜੀ ਬਸ ਘਾਟਾ ਹੀ ਘਾਟਾ ਹੈ। ਤਸਵੀਰ ਆ, ਅਸੀਂ ਨਾਲ ਕਨੈਕਟਰਾਂ ਦੀ ਗੱਲਬਾਤ ਵੀ ਸੁਣਾਈ। ਬਾਈ ਤੁਸੀਂ ਵੀ ਪੜ੍ਹਦੇ ਹੋ ਇੱਥੇ, ਕੰਮ ਕਰਦੇ ਹੋ ਜਾਂ ਪੜ੍ਹਦੇ ਹੋ ਜਾਂ ਉਦਾਂ ਹੀ ਆਏ ਸੀ? ਇਹਦਾ ਕੰਮ ਆਇਆ ਹੋਇਆ ਸੀ।
ਕਿਹੜੇ ਪਿੰਡ ਕਿਹੜਾ ਗਾ? ਸਪਾਰਾਂ ਨਸ਼ਾ ਨੁਸ਼ਾ ਕਿੰਨਾ ਕੁ ਤੁਹਾਡੇ ਪਿੰਡਾਂ ਵੱਲ? ਵਾਧੂ ਆ। ਵਾਧੂ ਆ। ਨੌਜਵਾਨ ਕਿੰਨੇ ਕੁ ਬਾਹਰ ਨੂੰ ਜਾ ਰਹੇ ਨੇ ਜਹਾਜ਼ ਦੀ ਟਾਕੀ ਨੂੰ ਹੱਥ ਪਾਉਣ ਦੇ ਲਈ, ਕਿੰਨੇ ਕੁ ਕਾਲੇ ਨੇ? 200-300 ਜਾਣਾ ਸਾਡੇ ਆਈਲੈਟਸ ਕਰਦਾ ਉਹ ਹੁਣ ਮੌਕੇ ਤੇ। ਲੱਗਦਾ ਵੀ ਬਾਹਰ ਚਲੇ ਜਾਣਗੇ, ਨਸ਼ੇ ਤੋਂ ਬਚ ਜਾਣਗੇ ਉਹ। ਬਾਹਰ ਵੀ ਨਸ਼ਾ ਆਮ ਹੀ ਆ, ਉੱਥੇ ਕਿਹੜਾ ਤੋੜਾ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਇਕੱਲੇ ਨੌਜਵਾਨ ਦੇ ਨਾਲ ਕਰ ਰਹੇ ਹਾਂ, ਕਿਉਂਕਿ ਮੇਨ ਜਿਹੜੀ ਗੱਲਬਾਤ ਇੱਧਰ ਨੌਜਵਾਨ ਇਕੱਠੇ ਹੋ ਗਏ ਆ ਇਹਨਾਂ ਦੇ ਨਾਲ। ਕਿਹੜਾ ਪਿੰਡ ਆ ਬਾਈ? ਕਿਹੜਾ ਪਿੰਡ ਆ? ਗੁੰਮਟੀ। ਕੀ ਕਰਦੇ ਹੋ ਇੱਥੇ? ਐਲਸ ਕਰਦੇ ਆਈਲੈਟਸ। ਹਾਂਜੀ। ਕਿੰਨੇ ਕੁ ਬੈਂਡ ਬੂੰਡ ਆ ਜਾਂਦੇ ਆ? ਮੋਕ ਟੈਸਟ ਵੀ 7 ਮਿੰਟ ਤੋਂ ਆ ਜਾਂਦੇ ਨੇ। ਚਲੇ ਜਾਓਗੇ ਬਾਹਰ? ਆਸ ਹੈਗੀ ਆ, ਉਮੀਦ ਹੈਗੀ ਆ ਵੀ ਬਾਹਰ ਚਲੇ ਜਾਓਗੇ? ਹਾਂਜੀ ਬਾਗ ਜਾਂਗੇ। ਹੈ ਬਾਗ ਜਾਂਗੇ ਆਰਾਮ ਨਾਲ। ਕੀ ਲੱਗਦਾ ਵੀ ਇੱਥੇ ਰਹਿ ਕੇ ਤੁਸੀਂ ਕਿਉਂ ਨਹੀਂ ਉਹ ਕਰ ਰਹੇ ਜਿਹੜਾ ਬਾਹਰ ਜਾ ਕੇ ਕਰ ਲਓਗੇ? ਬਾਹਰ ਜਾ ਕੇ ਜੀ ਘਰੇ ਜਾ ਕੇ ਉੱਥੇ ਮਜਬੂਰੀਆਂ ਜਿਹੜੀਆਂ ਮਜਬੂਰੀਆਂ ਨੇਗੀਆਂ ਆਪਣੀਆਂ, ਉਹ ਮਜਬੂਰੀਆਂ ਜਿਹੜੀਆਂ ਘਰ ਦੀਆਂ ਨੇ, ਤਾਂ ਕਰਕੇ ਉਹ ਦੂਰ ਹੋਣਗੇ ਘਰੇ ਜੋ ਬਾਹਰ ਜਾ ਕੇ। ਇੱਥੇ ਤਾਂ ਕੁਝ ਬਹਾਨਾ ਨਹੀਂ ਹੈਗਾ ਆਪਣਾ, ਤਾਂ ਕਰਕੇ ਘਰ ਦੇ ਵੀ ਕਹਿੰਦੇ ਜੀ। ਕਿਹੜੀ ਕਲਾਸ 'ਚ ਪੜ੍ਹਦੇ ਹੋ ਤੁਸੀਂ? ਲੜੀ ਜਾਂਦੇ ਹੋ? ਕਿਹੜੀ ਕਲਾਸ 'ਚ ਪੜ੍ਹਦੇ ਹੋ? ਲੜਦੇ ਨਹੀਂ ਇਹ। ਉਰੇ ਦਾ ਮੜਾ ਜਾ। ਕਿਹੜੀ ਕਲਾਸ 'ਚ ਪੜ੍ਹਦੇ ਹੋ? ਉਰੇ ਆ। ਆਈਲੈਟਸ ਕਰਦੇ ਨੇ ਨੌਜਵਾਨ। ਇਹ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਨੇ ਜਿਹੜੀਆਂ ਇੱਥੋਂ ਦੀਆਂ। ਅਸੀਂ ਕੱਲੀ ਜਿਹੜੀ ਤਸਵੀਰ ਆ ਉਹ ਸਾਂਝੀ ਕਰ ਰਹੇ ਹਾਂ। ਬਾਈ ਕਿਹੜੀ ਕਲਾਸ 'ਚੋਂ? ਆਈਲੈਟਸ ਕਰਦੇ ਹੋ? ਨਾ ਬਾਈ, ਹੋਰ ਕੀ ਕਰਦੇ ਹੋ? ਮਤਲਬ ਵਿਹਲਾ ਉਹੀ ਆ ਗਿਆ। ਵਿਹਲਾ ਉਹੀ ਆ ਗਿਆ ਬਸ? ਰੁਜ਼ਗਾਰ ਨਹੀਂ ਮਿਲਿਆ ਕੋਈ ਤਾਂ ਆ ਗਿਆ? ਨਾ ਉਹੀ ਆ ਗਿਆ ਬਾਹਰ। ਨਹੀਂ ਨੌਕਰੀ ਤੇ ਲੱਗੇ ਹੋਏ ਹੋ, ਅੱਜ ਵਿਹਲੇ ਸੀ? ਵਿਹਲੇ ਹੀ ਆ, ਉਹੀ ਬਾਤ ਤੁਰਿਆ ਫਿਰਦਾ। ਪੜ੍ਹਦੇ ਨਹੀਂ ਹੈਗੇ? ਕੱਪੜੇ ਲੈਣ ਆਏ ਸੀ ਬਾਈ ਯਾਰ, ਲੈਣ ਜਾਂਦੇ ਹੈਗੇ। ਨਹੀਂ ਤਾਂ ਕਹਿੰਦਾ ਮੈਂ ਵਿਹਲਾ। ਇਹਦਾ ਕਮਲਾ ਬਾਈ, ਹੈ ਕਮਲਾ ਯਾਰ। ਐਂ ਤਾਂ ਨਾ ਇਹ ਹੁਣ ਕਹਿੰਦਾ ਕਮਲਾ ਤੈਨੂੰ। ਕੋਈ ਨਾ ਕਹਿ ਲੈਂਦੇ ਯਾਰ, ਕਹਿ ਲੈਂਦੇ। ਨਹੀਂ ਤੂੰ ਕਹਿਣਾ ਵਿਹਲਾ, ਇਹ ਕਹਿੰਦਾ ਕਮਲਾ। ਕੰਮ ਕੀ ਕਰਦੇ ਹੋ? ਕੰਮ ਦੱਸੋ। ਕੰਮ ਤਾਂ ਕੁਛ ਨਹੀਂ ਕਰਦਾ। ਘਰ ਦੇ ਕਹਿੰਦੇ ਨਹੀਂ ਵੀ ਕੰਮ ਕਰ ਲਓ? ਘਰੇ ਕਰਦੇ ਆ ਵੀਰੇ, ਘਰੇ ਕਰਦੇ ਆ ਵੀਰੇ। ਪੜ੍ਹਾਈ ਕਿੰਨੀ ਕੁ ਕਰੀ ਹੈ? ਪੜ੍ਹਾਈ ਵੀਰੇ ਕਰੀ ਜਾਂਦੇ ਆ, BA ਕਰਦੇ ਆ। BA ਕਰਦਾ। ਉਹੀ ਪੁੱਛਿਆ ਜੀ ਇਹਨੂੰ, ਇਹ ਕਹਿੰਦਾ ਮੈਂ ਵਿਹਲਾ। BA ਕਰਦਾ ਵੀ ਮੁੰਡਾ। ਬਿਲਕੁਲ। ਜਿਹੜੇ ਨੌਜਵਾਨ ਬਾਹਰ ਜਾ ਰਹੇ ਨੇ, ਤੁਹਾਡੀ ਇੱਛਾ ਹੈਗੀ ਬਾਹਰ ਜਾਣ ਦੀ? ਬਾਹਰ ਦਾ ਕੀ ਕਰਨਾ ਬਾਈ, ਇੱਧਰ ਹੀ ਨਜ਼ਾਰੇ ਆ। ਨਜ਼ਾਰੇ ਆ ਇੱਥੇ ਬਾਈ। ਕੀ ਕਾਰਨ ਆ ਇੱਥੇ ਕਿਉਂ ਨਹੀਂ ਰਹਿਣਾਗਾ? ਬਾਹਰ ਹੀ ਜਾਣਾ ਤੁਸੀਂ ਬਈ ਲਈ ਫਿਰਦੇ ਆ ਡਿਗਰੀਆਂ, ਕੋਈ ਨੌਕਰੀ ਤਾਂ ਮਿਲਦੀ ਨਹੀਂ। ਹੁਣ ਤਾਂ ਬਾਹਰਲੇ ਵੀ ਚੈੱਕ ਕਰਨ ਲੱਗ ਗਏ। ਰੁਜ਼ਗਾਰ ਨਹੀਂ ਮਿਲਿਆ? ਹਾਂ ਜਮੀ ਨਹੀਂ ਮਿਲਿਆ ਬਈ। ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਤਾਂ ਬੜੀ ਸ਼ਰਮ ਦੀ ਗੱਲ ਆ ਕਿ ਇੱਕ ਪਾਸੇ ਸਰਕਾਰ ਕਹਿੰਦੀ ਅਸੀਂ ਰੁਜ਼ਗਾਰ ਦੇਵਾਂਗੇ, ਅਸੀਂ ਨੌਕਰੀਆਂ ਦੇਵਾਂਗੇ, ਤੇ ਦੂਜੇ ਪਾਸੇ ਨੌਜਵਾਨ ਜਹਾਜ਼ ਭਰ ਬਾਹਰ ਨੂੰ ਜਾ ਰਹੇ ਆ। ਤੇ ਜਿਹੜੇ ਨੌਜਵਾਨਾਂ ਨੇ ਜਹਾਜ਼ ਭਰ ਕੇ ਬਾਹਰ ਨੂੰ ਜਾਣਾ, ਉਹ ਪਹਿਲਾਂ PRTC ਦੀਆਂ ਬੱਸਾਂ ਭਰ ਕੇ ਆਪਦੇ ਪਿੰਡਾਂ ਨੂੰ ਜਾ ਰਹੇ ਨੇ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ ਅੱਜ। ਸਿਰਫ ਤੇ ਸਿਰਫ ਇੰਨਾ ਹੀ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਆਈਲੈਟਸ ਦੇ ਸੈਂਟਰਾਂ ਦੇ ਮੂਹਰੇ ਖੜੇ ਆ। 16 ਏਕੜ ਦੀ ਇਹ ਜਿਹੜੀ ਧਰਤੀ ਆ, ਜਿਹੜਾ ਕਿ 16 ਏਕੜ ਦਾ ਏਰੀਆ ਵੱਜਦਾ ਬਰਨਾਲਾ। ਪਰ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣਾ ਪਹਿਲਾਂ। ਇਹ ਆਹ ਕੁਲਦੀਪ ਆ ਕੈਮਰਾ ਜ਼ੂਮ ਕਰਕੇ ਦਿਖਾਇਆ ਜਾਵੇ। ਜਿਹੜੀ ਸਰਕਾਰ ਨਸ਼ਿਆਂ ਦੀ ਗੱਲ ਕਰਦੀ ਸੀ, ਅਸੀਂ ਨਸ਼ਿਆਂ ਨੂੰ ਨੱਥ ਪਾਵਾਂਗੇ, ਤਾਂ ਇਹ ਸਕੂਲ ਆ ਗਈ। ਇੱਧਰ ਨੌਜਵਾਨ ਭੱਜਦੇ ਵੀ ਨਜ਼ਰ ਆ ਰਹੇ ਨੇ। ਨੌਜਵਾਨ ਭੱਜ ਗਏ ਨੇ। ਕੀ ਵਾਲਾ ਬਈ ਕਿੱਥੋਂ ਆਏ ਹੋ? ਭੱਜਣਾ ਯਾਰ, ਐ ਨਾ ਕਰ। ਉਹ ਗੱਲ ਤਾਂ ਸੁਣ, ਐ ਨਾ ਕਰ, ਗੱਲ ਤਾਂ ਸੁਣ। ਚਲੋ ਇੱਕ ਫਾਇਦਾ ਤਾਂ ਹੋਇਆ ਸਾਡੇ ਆਉਣ ਨਾਲ। ਜਿਹੜੇ ਇੱਥੇ ਫਾਲਤੂ ਦੇ ਤੁਰੇ ਫਿਰਦੇ ਸੀ ਉਹ ਇੱਥੋਂ ਚੱਲਦੇ ਬਣੇ ਨੇ। ਤਾਂ ਅਸੀਂ ਗੱਲਬਾਤ ਇੱਥੇ ਨੌਜਵਾਨਾਂ ਦੇ ਨਾਲ ਕਰਾਂਗੇ। ਬਈ ਭੱਜਦੇ ਕਿਉਂ ਯਾਰ? ਸਾਡੇ ਨਾਲ ਗੱਲ ਤਾਂ ਕਰ ਲਓ। ਕੀ ਕਰੋਗੇ ਬਾਹਰ ਜਾ ਕੇ? ਸਵਾਲ ਹੀ ਇਹ ਆ, ਬਾਹਰ ਜਾ ਕੇ ਕੀ ਕਰੋਗੇ? ਹੁਣ ਫਿਰ ਇੱਥੇ ਵੀ ਆਸ ਤਾਂ ਇੱਥੇ ਵੀ ਨਹੀਂ ਰੱਖਦੇ। ਪੈਣਾ ਨਾ, ਫਿਰ ਕਰਨਾ ਪੈਣਾ ਉੱਥੇ ਦਾ ਵੀ। ਜਦੋਂ ਵੀ ਇੱਥੇ ਤਾਂ ਆਪਾਂ ਨੂੰ ਮਿਲੀ ਜਾਂਦੀ ਹੈਗੀ, ਬਾਹਰੇ ਇੱਥੇ ਦਾ ਪਰ ਐਂ ਦਾ ਕਰਨਾ ਹੀ ਪਊਗਾ ਜੀ ਕੁਛ ਨਾ ਕੁਛ ਤਾਂ। ਇੱਥੇ ਹੀ ਕਰ ਲਓ ਜਿਹੜਾ ਕੁਝ ਬਾਹਰ ਕਰਨ ਦੀ ਸੋਚ ਰਹੇ ਹੋ। ਇੱਥੇ ਹੁੰਦਾ ਨਹੀਂ। ਜਿਵੇਂ ਹੁਣ ਬਣੀ ਬਣਾਈ ਮਿਲੀ ਜਾਂਦੀ ਆਪਾਂ ਨੂੰ, ਆਪਦੇ ਮਾਂ ਪਿਓ ਦੇ ਆਸੇ ਬੈਠੇ ਆਂਗੇ। ਉੱਥੇ ਆਪ ਕਰਕੇ ਕਮਾਉਣਾ ਪੈਣਾ, ਆਪੇ ਹੀ ਕਰਾਂਗੇ ਜੀ ਆਪਾਂ। ਉੱਥੇ ਦਾ ਸੁਧਰਾਂਗੇ ਨਾ ਜੀ। ਕਿੰਨੇ ਕੁ ਬੈਂਡ ਆ ਜਾਂਦੇ ਆ? ਆ ਜਾਂਦੇ ਆ ਜੀ 6 ਓਵਰਆਲ 5.5 ਆ ਜਾਂਦੇ ਬਾਈ। 5.5 ਤੇ 5.5 ਤੇ ਕਿੱਥੋਂ ਦਾ ਲੱਗ ਜੂ ਵੀਜ਼ਾ? 4 ਸਾਲ ਹੋ ਗਏ ਟਾਈਮ ਪਾਸ ਕਰੀ ਜਾਂਦੇ ਜੀ। 4 ਸਾਲ। ਇਹ BA ਵੀ 3 ਸਾਲਾਂ 'ਚ ਹੋ ਜਾਂਦੀ ਹੈ। ਇਹ ਨੌਜਵਾਨ ਨੂੰ 4 ਸਾਲ ਹੋ ਗਏ ਆਈਲੈਟਸ ਕਰਦੇ ਨੂੰ। ਇੱਥੇ 4 ਸਾਲਾਂ ਦੇ ਵਿੱਚ ਇਹ ਸੌ ਹੀ ਪਾ ਲੈਂਦਾ ਕਿਸੇ ਨਾਲ। ਪੇਪਰ ਕਦੋਂ ਦੇਣਾ? ਪੇਪਰ ਪਾਸਪੋਰਟ ਆਉਣ ਤੋਂ ਬਾਅਦ। ਪਾਸਪੋਰਟ ਬਣਾਇਆ ਹੀ ਨਹੀਂ? ਆਉਣਾ ਬਸ 1-2 ਦਿਨਾਂ 'ਚ ਆਜੂ। ਕੀ
ਫਿਊਚਰ ਬਣੂਗਾ ਉਹੀ ਪੁੱਛ ਰਹੇ ਆ ਵੀ ਕੀ ਫਿਊਚਰ ਬਣੂਗਾ ਉੱਥੇ ਤੇ ਇੱਥੇ ਕਿਉਂ ਨਹੀਂ ਬਣਾ ਸਕਦਾ ਨੌਜਵਾਨ। ਬਾਹਰ ਜਾ ਕੇ ਵੀ ਕੰਮ ਕਰਦਾ, ਦਿਹਾੜੀਆਂ ਲਾਉਂਦਾ, ਸ਼ਿਫਟਾਂ ਲਾਉਂਦਾ, ਇੱਕ ਦੀ ਥਾਂ ਤੇ ਦੋ। ਸਿੱਧੀ ਗੱਲ ਦੱਸ ਦਿੰਦੇ ਆ, ਜਮਾ ਸਿੱਧੀ ਗੱਲ ਕਰੀਏ ਕਰ ਦਿੰਦੇ ਆ। ਇੱਧਰ ਨੂੰ ਮੂੰਹ ਕਰ ਤੇ ਲੈ। ਲੈ ਧੱਕੇ ਖਾ ਲਓ ਕਿੰਨੇ ਮਰਜੀ, ਠੀਕ ਆ, ਧੱਕੇ ਨਾਲ ਪਰਚੇ ਪਵਾ ਲਓ ਕਿੰਨੇ ਮਰਜੀ। ਹਾਂ ਆਹ ਕੁਛ ਆ, ਸਿੱਧਾ ਕੰਮ ਕਰੀਏ ਤਾਂ ਵੀ ਪਰਚਾ, ਪੁੱਠਾ ਕਰੀਏ ਤਾਂ ਹੈਗੀ ਹੈਗਾ। ਇਹ ਮੇਨ ਗੱਲ ਆ, ਜਮਾ ਮੇਨ ਗੱਲ ਜਿਹੜੀ ਤੈਨੂੰ ਮੈਂ ਆਪਦੀ ਗੱਲ ਦੱਸਦਾ। ਤੁਹਾਨੂੰ ਪਤਾ ਹੀ ਹੈ ਕੀ ਕੁਛ ਹੋਈ ਜਾਂਦਾ। ਮੁੰਡੇ ਮਰੀ ਜਾਂਦੇ ਆਪਣੇ, ਸਿੱਧੂ ਮੂਸੇਵਾਲਾ ਨੰਗਲ ਅੰਬੀ ਵਾਲਾ ਮਾਰਤਾ ਬਾਈ, ਦੀਪ ਸਿੱਧੂ ਮਰ ਗਿਆ। ਹਾਲਾਤ ਮਾੜੀ ਹੈ ਜੀ। ਹੁਣ ਇੱਥੇ ਕੋਈ ਹੈ ਤਾਂ ਹੈ ਨਹੀਂ ਸਾਡਾ ਕੋਲ। ਖੇਤੀ ਕਰਦੇ ਆ, ਖੇਤੀ 'ਚੋਂ ਨਹੀਂ ਕੋਈ ਵੱਧਦਾ। ਸਰਕਾਰੀ ਜੋਬ ਇਹਨੂੰ ਮਿਲਦੀ ਕੋਈ ਨਹੀਂ। ਕਿੰਨੀ ਉਮਰ ਆ ਤੇਰੀ? ਤੂੰ ਵੀ ਦੱਸ ਦੇ, ਆ ਜਾ ਮਾੜਾ ਜਾ। ਇਹ ਨੌਜਵਾਨ ਨੇ, ਇਹ ਜਵਾਕ ਨੇ, ਮੰਗਦੇ ਫਿਰਦੇ ਨੇ ਇੱਥੇ। ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਸੀ ਅਸੀਂ ਗੋਰੇ ਮੰਗਾ ਲਾਂਗੇ ਬਾਹਰੋਂ ਇੱਥੇ ਕੰਮ ਕਰਨ ਦੇ ਲਈ। ਮੈਨੂੰ ਤਾਂ ਇਹ ਲੱਗ ਰਿਹਾ ਜੀ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਵਾਅਦਾ ਉਹ ਬਿਲਕੁਲ ਹੀ ਝੂਠਾ। ਕੀ ਲੱਗਦਾ ਬਈ ਤੁਹਾਨੂੰ, ਕੀ ਲੱਗਦਾ ਤੁਸੀਂ ਇੱਥੇ ਆਖਰ ਵਿਚਰਦੇ ਹੋ ਨੌਜਵਾਨਾਂ ਦੇ ਵਿੱਚ ਜਾਂ ਕੁੜੀਆਂ ਮੁੰਡਿਆਂ ਦੇ ਵਿੱਚ ਵਿਚਰਦੇ ਹੋ, ਇੱਥੇ ਆਈਲੈਟਸ ਕਰਦੇ ਹੋ? ਲੱਗਣਾ ਤਾਂ ਕੀ ਹੈ ਵੀਰੇ, ਬਸ ਇੱਥੇ ਐ ਮੰਨ ਕੇ ਚੱਲੋ ਵੀ ਜਿਹੜੇ ਪੜ੍ਹਨ ਵਾਲੇ ਸਟੂਡੈਂਟ ਨੇ ਉਹ ਤਾਂ ਬਹੁਤ ਘੱਟ ਗਿਣਤੀ 'ਚ ਆਉਂਦੇ ਆ। ਜ਼ਿਆਦਾਤਰ ਤਾਂ ਇੱਥੇ ਨਸ਼ੇ ਵਾਲੇ ਜਾਂ ਵਿਹਲੜੀ ਆਉਂਦੇ ਆ। ਪੰਜਾਬ ਦੇ ਵਿੱਚ ਨਵੀਂ ਸਰਕਾਰ ਆਈ ਤਾਂ ਪੰਜਾਬ ਦੀ ਸਰਕਾਰ ਨੇ, ਪੰਜਾਬ ਦੇ ਮੁੱਖ ਮੰਤਰੀ ਨੇ ਵੱਡੇ ਵਾਅਦੇ ਕਰਨੇ ਸ਼ੁਰੂ ਕਰ ਦਿੱਤੇ। ਤਾਂ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਨਜ਼ਰ ਆਇਆ ਕਿ ਇਸ ਵਾਰ ਬਾਹਰਲੇ ਦੇਸ਼ਾਂ ਦੇ ਵਿੱਚੋਂ ਗੋਰੇ ਆ ਕੇ ਪੰਜਾਬ ਦੇ ਵਿੱਚ ਕਾਰੋਬਾਰ ਸ਼ੁਰੂ ਕਰਨਗੇ। ਤਾਂ ਤੁਸੀਂ ਦੇਖ ਸਕਦੇ ਹੋ, ਇਹ ਤਸਵੀਰ ਆ ਇੱਕ ਬਰਨਾਲਾ ਜ਼ਿਲ੍ਹੇ ਦੀ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਅੱਜ ਆਈਲੈਟਸ ਦੇ ਸੈਂਟਰਾਂ ਦੇ ਮੂਹਰੇ ਖੜੇ ਹਾਂ। 16 ਏਕੜ ਦੀ ਇਹ ਜਿਹੜੀ ਧਰਤੀ ਆ, ਜਿਹੜਾ ਕਿ 16 ਏਕੜ ਦਾ ਏਰੀਆ ਵੱਜਦਾ ਬਰਨਾਲਾ ਜ਼ਿਲ੍ਹੇ ਦਾ। ਤਾਂ ਅਸੀਂ ਇੱਥੇ ਨੌਜਵਾਨਾਂ ਦੇ ਨਾਲ ਗੱਲਬਾਤ ਕਰਾਂਗੇ। ਨੌਜਵਾਨ ਇੱਥੇ ਕਲਾਸਾਂ ਲਾਉਂਦੇ ਨੇ। ਪਰ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣਾ ਪਹਿਲਾਂ, ਇਹ ਆਹ ਕੁਲਦੀਪ, ਆ ਕੈਮਰਾ ਜ਼ੂਮ ਕਰਕੇ ਦਿਖਾਇਆ ਜਾਵੇ। ਜਿਹੜਾ ਸਰਕਾਰ ਨਸ਼ਿਆਂ ਦੀ ਗੱਲ ਕਰਦੀ ਸੀ, ਇੱਧਰ ਨੌਜਵਾਨ ਭੱਜਦੇ ਵੀ ਨਜ਼ਰ ਆ ਰਹੇ ਨੇ। ਨੌਜਵਾਨ ਭੱਜ ਗਏ ਨੇ। ਇਹ ਨੌਜਵਾਨ ਸਾਰੇ ਇੱਥੇ ਬੈਠੇ ਸੀ, ਇਹ ਭੱਜ ਗਏ ਨੇ। ਜਿਹੜੀ ਸਰਕਾਰ ਨਸ਼ਿਆਂ ਦੀ ਗੱਲ ਕਰਦੀ ਸੀ, ਅਸੀਂ ਨਸ਼ਿਆਂ ਨੂੰ ਨੱਥ ਪਾਵਾਂਗੇ, ਤਾਂ ਇਹ ਕੂਲੇਪ ਆ ਗਈ। ਇਹ ਕੂਲੇਪ ਆ, ਇਹ 5-10 ਰੁਪਏ ਦੀ ਪੁੜੀ ਆਉਂਦੀ ਆ, ਜਿਹੜੀ ਕਿ ਨੌਜਵਾਨਾਂ ਦੇ ਵਿੱਚ ਕਾਫੀ ਰੁਝਾਨ ਬਣਿਆ ਹੋਇਆ। ਪਤਾ ਨਹੀਂ ਰੀਸੋ ਰੀਸ ਲਾ ਰਹੇ ਨੇ ਇਹ। ਅੱਜ ਅਸੀਂ 16 ਏਕੜ ਦੇ ਵਿੱਚ ਖੜੇ ਆ। ਤਾਂ ਇੱਥੇ ਜਦੋਂ 2012-13 ਦੀ ਗੱਲ ਕਰਦੇ ਆ, ਅੱਜ ਤੋਂ 10 ਸਾਲ ਪਿੱਛੇ ਦੀ, ਤਾਂ ਸ਼ਾਇਦ ਇੰਨੀਆਂ ਇੱਥੇ ਦੁਕਾਨਾਂ ਨਹੀਂ ਸੀ। ਇਹ ਆਈਲੈਟਸ ਵਾਲੀਆਂ ਜਿਹੜੀਆਂ ਦੁਕਾਨਾਂ ਨੇ ਇੰਨੀਆਂ ਨਹੀਂ ਸੀ। ਤਾਂ ਇੱਥੇ ਜਿਹੜੀ ਆਜ਼ਾਦ ਬੀਆਬਾਨ ਪਈ ਹੁੰਦੀ ਸੀ ਜਦੋਂ ਅਸੀਂ ਕਾਲਜ ਦੇ ਵਿੱਚ ਪੜ੍ਹਦੇ ਹੁੰਦੇ ਸੀ, ਐਸਡੀ ਕਾਲਜ ਦੇ ਵਿੱਚ। ਤਾਂ ਇੱਥੇ ਨੌਜਵਾਨਾਂ ਦੇ ਨਾਲ ਗੱਲ ਕਰਨੀ ਤਾਂ ਬਣਦੀ ਆ, ਕਿਉਂਕਿ ਸਰਦਾਰ ਵੀ ਕਾਫੀ ਨੇ। ਇਹ ਨੌਜਵਾਨ ਭੱਜ ਕਿਉਂ, ਪਤਾ ਨਹੀਂ ਕਿਉਂ ਰਹੇ ਨੇ ਬਈ। ਇਹ ਨੌਜਵਾਨ ਭੱਜ ਰਹੇ ਨੇ, ਕੀ ਕਾਰਨ ਆ? ਮਾਈਕ ਤੋਂ ਡਰਦੇ ਆ ਜਾਂ ਕੈਮਰੇ ਤੋਂ ਡਰਦੇ ਆ? ਇਹਨਾਂ ਨੂੰ ਪਤਾ ਹੋਊ ਤਾਂ ਬਈ, ਇਹਨਾਂ ਨੂੰ ਪਤਾ ਹੋਊ ਤਾਂ ਕਾਹਤੋਂ ਭੱਜਦੇ। ਆਈਲੈਟਸ ਕਰਦੇ ਹੋ ਤੁਸੀਂ? ਨਾ, ਹੋਰ ਫਿਰ ਵਿਹਲੇ ਹੀ ਆ ਜਾਂਦੇ ਇਸ ਤਾਂ, ਵਿਹਲੇ ਹੀ ਆ ਜਾਂਦੇ ਇਸ ਤਾਂ। ਆਈਲੈਟਸ ਹੋ ਗਈ ਜਾਂ ਪੜ੍ਹਾਈ ਹੋ ਗਈ ਪੂਰੀ? ਆਈਲੈਟਸ ਤਾਂ ਕਰਨੀ ਹੈ ਹਜੇ। ਕਰਨੀ ਆ। ਕਿਹੜੀ ਕਲਾਸ 'ਚ ਪੜ੍ਹਦੇ ਹੋ ਹੁਣ? ਮਾਦਾ 12ਵੀਂ ਹੋ ਗਈ ਬਸ, ਹੁਣ ਤਾਂ ਵਿਹਲੇ ਆ। ਇਹ ਤੂੰ ਗਾਹਾਂ ਪੜ੍ਹਾਈ ਦਾ ਸੋਚਿਆ ਨਹੀਂ? +2 ਤੋਂ ਬਾਅਦ, 12ਵੀਂ ਤੋਂ ਬਾਅਦ ਜਾਵਾਂਗੇ ਬਾਹਰੇ। ਬਾਹਰੇ ਤਾਂ ਚਲੋ ਇੱਕ ਵੱਖਰਾ ਵਿਸ਼ਾ ਨਾ। ਬਾਹਰੇ ਤਾਂ ਆਈਲੈਟਸ ਕਰਕੇ ਜਾਣਾ, BA ਦਾ ਜਾਂ ਕਿਸੇ ਹੋਰ ਕੋਰਸ ਦਾ ਸੋਚਿਆ ਹੋਵੇ? ਨਾ, ਘਰ ਦੇ ਬਾਹਰ ਨੇ ਮੇਰੇ। ਕਿਹੜੇ ਦੇਸ਼ 'ਚ ਨੇ? ਕੈਨੇਡਾ 'ਚ। ਇੱਥੇ ਡੇਲੀ ਆਉਣੇ ਹੋ ਤੁਸੀਂ? ਡੇਲੀ ਗੇੜਾ ਗੂੜਾ ਦਿੰਦੇ ਹੋ? ਹਾਂ। ਕਿੰਨੇ ਕੁ ਨੌਜਵਾਨ ਨੇ ਜਿਹੜੇ, ਜਾਂ ਕੁੜੀਆਂ ਨੇ ਜਿਹੜੇ, ਕਿੰਨੇ ਕੁ ਕਲਾਸਾਂ ਲਾਉਂਦੇ ਨੇ? ਤੁਸੀਂ ਤਾਂ ਦੇਖਦੇ ਹੋਵੋਗੇ ਇੱਥੇ ਬੈਠ ਕੇ। ਕਲਾਸਾਂ ਦਾ ਬਸ ਹੁਣ ਤੁਹਾਨੂੰ ਪਤਾ ਹੀ ਹੈ, ਫਿਰ ਕਲਾਸਾਂ ਦਾ ਪਤਾ ਹੀ ਹੈ ਤੁਹਾਨੂੰ। ਲਾਉਂਦਾ ਨਹੀਂ ਕੋਈ? ਲਾਉਂਦੇ ਵੀ ਨੇ ਵਿੱਚ, ਲਾਉਂਦੇ ਵੀ ਨਹੀਂ, ਬਥੇਰੇ ਨੇ। ਹੁਣ ਆ ਵੀ ਸਾਡਾ ਬੰਦਾ ਫੀਸ ਭਰੀ ਹੋਈ ਆ, ਆ ਬੈਠਾ। ਘਰ ਦੇ ਕਹਿੰਦੇ ਨੇ ਕਿ ਵੀ ਉੱਥੇ ਬੈਠਾ ਕਿੰਨੇ ਕੁ ਬੈਂਡ ਬੂੰਡ ਆ ਜਾਂਦੇ ਕਲਾਸ 'ਚ? ਆ ਜਾਂਦਾ 6:30। 6:30? ਪੇਪਰ ਕਦੋਂ ਦੇਣਾ? 10 ਦਿਨਾਂ ਨੂੰ। ਹੈ 10 ਦਿਨਾਂ ਨੂੰ। 7 ਦਿਨਾਂ ਨੂੰ? 10 ਦਿਨਾਂ ਨੂੰ। ਕਿੰਨੇ ਬੈਂਡ ਆ ਜਾਣਗੇ? ਕਿਹੜੇ ਦੇਸ਼ ਜਾਣਾ? ਕੀ ਆਸ ਆ? ਆ ਜਾਣਗੇ 6-6:30। ਕੈਨੇਡਾ ਵਾਲੇ ਪਾਸੇ ਕਿਉਂ ਨਹੀਂ ਰਹਿਣਾ ਚਾਹੁੰਦੇ? ਪੰਜਾਬ ਦੇ ਵਿੱਚ ਕਿਉਂ ਨਹੀਂ ਰਹਿਣਾ ਚਾਹੁੰਦੇ? ਚਲੋ ਇਹਨਾਂ ਦੇ ਤਾਂ ਘਰ ਦੇ ਬਾਹਰ ਨੇ, ਕਹਿੰਦਾ ਵੀ ਮੈਂ ਬਾਹਰ ਜਾਣਾ। ਤੁਸੀਂ ਕਿਉਂ ਨਹੀਂ ਰਹਿਣਾ ਚਾਹੁੰਦੇ? ਵੈਸੇ ਬਸ ਜੀਆ ਕਰਦਾ ਜਾਣ ਦਾ, ਬਾਹਰੇ ਜਾਣ ਦਾ ਜੀ ਕਰਦਾ। ਨਹੀਂ, ਜੀ ਤਾਂ ਇੱਕ ਕਾਰਨ ਹੁੰਦਾ ਨਾ ਵੀ ਆਹ ਕਾਰਨ ਆ, ਅਸੀਂ ਤਾਂ ਨਹੀਂ ਰਹਿਣਾ ਚਾਹੁੰਦੇ ਇੱਥੇ। ਭੈਣ ਆ ਮੇਰੀ ਬਾਹਰੇ, ਹੂੰ ਭੈਣ ਵੀ ਆ। ਤਾਂ ਇਹ ਨੌਜਵਾਨਾਂ ਦਾ ਹਾਲ ਆ। ਤਾਂ ਅਸੀਂ ਇੱਥੇ ਜਿਹੜੀ ਗੱਲਬਾਤ ਆ ਉਹ ਕਰ ਰਹੇ ਹਾਂ। ਸਰਦਾਰ ਸਾਹਿਬ, ਕਿਹੜੀ ਕਲਾਸ 'ਚੋਂ ਕੀ ਕਰਦੇ ਹੋ ਇੱਥੇ? ਆਈਲੈਟਸ ਦੇ ਕਿੰਨੇ ਕੁ ਬੈਂਡ ਬੂੰਡ ਆ ਜਾਂਦੇ ਆ? ਆ ਜਾਂਦੇ ਆ ਜੀ 6 ਓਵਰਆਲ 6.5। ਹਾਂਜੀ। ਪੇਪਰ ਕਦੋਂ ਦੇਣਾ? ਪੇਪਰ ਪਾਸਪੋਰਟ ਆਉਣ ਤੋਂ ਬਾਅਦ। ਪਾਸਪੋਰਟ ਬਣਾਇਆ ਹੀ ਨਹੀਂ? ਆਉਣਾ ਬਸ 1-2 ਦਿਨਾਂ 'ਚ ਆਜੂ।
ਕਿੰਨਾ ਟਾਈਮ ਆਈਲੈਟਸ ਕਰਦੇ ਹੋ ਗਏ ਜੀ 3 ਮਹੀਨੇ ਪੀਟੀ ਕਰਦੇ ਆ ਹੈ ਪੀਟੀ। ਫਿਰ ਹੁਣ ਕੀ ਲੱਗਦਾਗਾ ਵੀ ਇੱਥੇ ਕਿਉਂ ਨਹੀਂ ਰਹਿਣਾਗਾ? ਸੋਹਣੀ ਪੱਗ ਬੰਨ੍ਹਦੇ ਹੋ, ਸੋਹਣਾ ਪੰਜਾਬ ਦਿਖਦਾ ਤੁਹਾਡੀ ਪੱਗ ਦੇ ਵਿੱਚੋਂ। ਬਾਹਰ ਜੀ ਇੱਥੇ ਕੋਈ ਦਿੰਦਾ ਹੀ ਹੈ ਕਿ ਕੁਝ ਬਣਦਾ ਨਹੀਂ, ਬਾਹਰ ਹੀ ਬਣੂ ਜੇ ਬਣਿਆ। ਆਸ ਆ, ਪੂਰੀ ਉਮੀਦ ਆ ਵੀ ਬਾਹਰ ਜਾ ਕੇ ਬਣੀ ਜਾਣਾ ਕੁਛ ਨਾ ਕੁਛ। ਹੁਣ ਫਿਰ ਇੱਥੇ ਵੀ ਆਸ ਤਾਂ ਇੱਥੇ ਵੀ ਨਹੀਂ ਰੱਖਦੇ। ਕਰਨਾ ਪੈਣਾ ਨਾ, ਫਿਰ ਕਰਨਾ ਪੈਣਾ ਉੱਥੇ ਦਾ ਵੀ। ਜਦੋਂ ਵੀ ਇੱਥੇ ਤਾਂ ਆਪਾਂ ਨੂੰ ਮਿਲੀ ਜਾਂਦੀ ਹੈਗੀ, ਜਿਵੇਂ ਹੁਣ ਬਣੀ ਬਣਾਈ ਮਿਲੀ ਜਾਂਦੀ, ਆਪਾਂ ਨੂੰ ਆਪਦੇ ਮਾਂ ਪਿਓ ਦੇ ਆਸੇ ਬੈਠੇ ਆਂਗੇ। ਉੱਥੇ ਆਪ ਕਰਕੇ ਕਮਾਉਣਾ ਪੈਣਾ, ਆਪੇ ਹੀ ਕਰਾਂਗੇ ਜੀ ਆਪਾਂ। ਉੱਥੇ ਦਾ ਸੁਧਰਾਂਗੇ ਨਾ ਜੀ। ਉੱਥੇ ਆ ਕੇ ਤਾਂ ਬੰਦਾ ਕਰਦਾ ਹੀ ਆ, ਜਦੋਂ ਆਪ ਜਿਹਦਾ ਕਰ ਲਾਂਗੇ ਹੀ ਖਾ ਲਾਂਗੇ, ਨਹੀਂ ਫਿਰ ਆਏ ਨਹੀਂ ਹੈਗਾ। ਇੱਥੇ ਹੀ ਕਰ ਲਓ ਬਈ, ਇੱਥੇ ਹੀ ਕਰ ਲਓ। ਇੱਥੇ ਕੀ ਘਾਟ ਮਹਿਸੂਸ ਹੁੰਦੀ ਆ? ਇੱਥੇ ਬਈ ਮਿਲੀ ਜਾਂਦਾ ਬਈ, ਮਾਂ ਪਿਓ ਦਾ ਦਿੱਤਾ ਖਾਈ ਜਾਂਦੇ ਆਗੇ। ਬਸ ਆਏ ਆ ਵੀ ਉਹਨਾਂ ਦੇ ਤੇ ਐਸ ਕਰੀ ਜਾਂਦੇ ਆਗੇ, ਬਸ ਵੀ ਆਏ ਆ ਵੀ ਹੈਗਾਗਾ ਵੀ ਜਿਹੜਾ ਬਣਾਇਆ ਪਿਆਗਾ ਹੈਗਾਗਾ ਬਹੁਤ ਕੁਛ ਆ। ਉੱਥੇ ਆ ਕੇ ਬਈ ਸ਼ੁਰੂ ਤੋਂ ਬਣਾਉਣਾ ਪੈਂਦਾ ਗਾ। ਜਿਹੜਾ ਕੁਛ ਜਿਵੇਂ ਕਰ ਲੇਗਾ, ਜਿੰਨਾ ਕੁ ਬਣਾ ਲੇਗਾ ਯਾਰ ਓਨਾ ਕੁ ਖਾ ਲੇਗਾ। ਉੱਧਰ ਆ ਕੇ ਪਤਾ, ਉੱਧਰ ਆ ਕੇ ਬਈ ਮੁੱਲ ਪਤਾ ਲੱਗਦਾ ਯਾਰ। ਉੱਧਰ ਮੁੱਲ ਵੀ ਪੈਂਦਾ। ਹੁਣ ਇੱਥੇ ਬਈ ਆਪਾਂ 6 ਮਹੀਨੇ ਦੇਖ ਲਓ, ਤੂੰ ਫਸਲ ਬੀਜ ਦੇਂਗਾ ਯਾਰ, 6 ਮਹੀਨੇ ਦੇਖੇਗਾ ਤੂੰ, ਰੱਬ ਨਾ ਕਰੇ ਮਾਰ ਪੈ ਜਾਂਦੀ ਆ, ਠੀਕ ਆ। ਉਹ ਵੀ ਤੇਰਾ ਪੱਕਾ ਤਾਂ ਹੈ ਨਹੀਂਗਾ। ਉਹ ਇੱਕ ਦਿਨ ਜਾਏਗਾ ਉੱਥੇ, ਦਿਹਾੜੀ ਲਾਏਗਾ, ਇੱਕ ਦਿਨ ਦੇ ਵੀ ਪੈਸੇ ਤਾਂ ਤੈਨੂੰ ਇੱਕ ਦਿਨ ਦੇ ਵੀ ਮਿਲ ਜਾਣਗੇ। ਤੇ ਉੱਥੇ ਦਿਹਾੜੀ ਦਾ ਮੁੱਲ ਆ ਬਈ। ਗਰੰਟੀ ਇਹਦੀ ਵੀ ਇੱਕ ਦਿਨ ਦੇ ਵੀ ਪੈਸੇ ਮਿਲ ਜਾਣਗੇ? ਕੀ ਗਰੰਟੀ ਇਹਦੀ ਬਈ? ਉੱਥੇ ਕੰਮ ਤੇ ਯਾਰ ਤੈਨੂੰ ਪਤਾ ਹੀ ਆ, ਹੁਣ ਘੰਟਿਆਂ ਦੇ ਹਿਸਾਬ ਨਾਲ ਮਿਲਦੇ ਆਗੇ ਉੱਥੇ ਡਾਲਰ। ਘੰਟੇ ਜਿੰਨੇ ਘੰਟੇ ਕੰਮ ਕਰ ਲੇਗਾ ਉਹਨੇ ਮਿਲ ਜਾਣਗੇ। ਇੱਥੇ ਯਾਰ ਤੂੰ ਕਰੀ ਚੱਲ ਕੰਮ, ਠੀਕ ਆ। ਇੱਥੇ ਤਾਂ ਹੁਣ 6 ਮਹੀਨੇ ਬਾਅਦ ਹੀ ਆਉਣੇ ਆ ਤੇਰੇ ਕੋਲ ਪੈਸੇ ਯਾਰ। ਇੱਥੇ ਉਹ ਵੀ ਰਿਸਕ ਆ ਤੇਰੇ ਕੋਲੇ ਵੀ ਆਉਣ ਜਾਂ ਨਾ ਆਉਣ, ਰੱਬ ਕਰੇ ਮਾਰ ਮੂਰ ਪੈਂਦੀ ਆ। ਕਿੰਨੇ ਕੁ ਸਟੂਡੈਂਟ ਨੇ ਇੱਥੇ? ਕਾਫੀ ਆ ਭਰਿਆ ਹੋਇਆ ਸੀ। ਕੁਲਦੀਪ ਆ ਦਿਖਾ ਦੇ ਆ, ਜਦੋਂ ਅਸੀਂ ਆਏ ਆ ਇੱਥੇ ਆ ਸਾਰੀਆਂ ਕੁਰਸੀਆਂ ਭਰੀਆਂ ਹੋਈਆਂ ਸੀ ਤੇ ਹੁਣੇ ਖਾਲੀ ਹੋ ਗਈਆਂ। ਪਤਾ ਨਹੀਂ ਕਿਉਂ, ਕੈਮਰੇ ਤੋਂ ਡਰ ਕੇ ਭੱਜੇ ਆ ਜਾਂ ਮਾਈਕ ਤੋਂ ਡਰ ਕੇ ਭੱਜੇ ਆ। ਨੌਜਵਾਨ ਸਾਰੇ ਦੇ ਸਾਰੇ ਇੱਥੋਂ ਭੱਜ ਚੁੱਕੇ ਨੇ। ਇੱਥੇ ਜਿਹੜਾ ਇੱਥੇ ਨੌਜਵਾਨ ਆਉਂਦੇ ਨੇ, ਕਿੰਨੇ ਕੁ ਨੌਜਵਾਨ ਆਉਂਦੇ ਨੇ, ਕਿੰਨੇ ਕੁ ਮੁੰਡੇ ਕੁੜੀਆਂ ਆਉਂਦੇ ਨੇ ਇੱਥੇ? ਇਹ ਤਾਂ ਬਹੁਤ ਆਉਂਦਾ ਜੀ, ਹਜ਼ਾਰਾਂ 'ਚ ਆਉਂਦੇ ਹੈਗੇ ਇੱਥੇ ਦਾ ਜੀ। ਕਈ ਤਾਂ ਹਾਂ ਜੀ, ਇਸ ਵੇਲੇ ਤਾਂ ਹੁਣ ਤਾਂ ਛੁੱਟੀ ਹੋ ਗਈ, ਅੱਧੇ ਤਾਂ ਐਂ ਵਗ ਗਏ ਜੀ। ਨਹੀਂ ਇੱਥੇ ਤਾਂ ਹੁਣ ਦੇਖਣ ਵਾਲਾ ਹੁੰਦਾ। ਇੱਥੇ ਤਾਂ ਜੀ ਜਿਵੇਂ ਮੇਲੇ ਹੀ ਲੱਗਿਆ ਰਹਿੰਦਾ ਕਿ ਵੀ ਹਜ਼ਾਰਾਂ ਫਿਰਦੇ ਹੀ ਰਹਿੰਦੇ ਆ ਜੀ ਇੱਥੇ ਤਾਂ। ਤੁਹਾਨੂੰ ਪਤਾ ਹੁਣ ਤਾਂ ਜਿਵੇਂ ਭੇਡ ਚਾਲ ਨੂੰ ਆ, ਸਭ ਨੂੰ ਆਏ ਆ ਵੀ ਚੱਲ ਬਾਹਰ ਜਾਣਾ ਜੀ। ਐਂ ਉਹਨਾਂ ਦੇ ਵਿੱਚੋਂ ਇੱਕ ਜਿਹੜੀ ਭੇਡ ਚਾਲ ਕਹਿ ਰਹੇ ਹੋ? ਸਪੇੜ, ਹਾਂ ਜੀ ਉਹੀ ਹੈ ਜੀ। ਹਾਂ ਜੀ ਭੇਡ ਉਹੀ ਮੰਨ ਲਓ, ਚਾਹੇ ਐਂ ਕਹਿ ਲਓ ਜੀ। ਤਾਂ ਇਹ ਜਿਹੜੀ ਤਸਵੀਰ ਆ ਇਹ ਅਸੀਂ ਦਿਖਾ ਰਹੇ ਹਾਂ, ਇਹ ਪੰਜਾਬ ਦੀ ਤਸਵੀਰ ਆ। ਭੱਜਣਾ ਯਾਰ, ਖੜ ਜਾਓ, ਉਰੇ ਆ ਜਾਓ ਮਾੜਾ ਜਿਹਾ। ਉਹ ਕੁਛ ਨਹੀਂ ਕਹਿੰਦੇ, ਉਰੇ ਆ ਜਾਓ, ਗੱਲਬਾਤ ਹੀ ਕਰਨੀ ਆ ਥੋੜੀ। ਤੁਹਾਡੀ ਕਬੀਲਦਾਰੀ ਨੂੰ ਲੈ ਕੇ ਇਹ ਬਾਈ ਖੜੇ ਨੇ। ਬਾਈ ਆਈਲੈਟਸ ਕਰਦੇ ਹੋ ਕਿ ਉਦਾਂ ਹੀ ਆ ਕੇ ਕਿਹੜਾ ਦੇਣ? ਅਸੀਂ ਤਾਂ ਰੰਗ ਕਰਨ ਆਏ ਸੀ ਵੱਡੇ ਵੀਰ। ਕਿਹਦੇ ਰੰਗ ਕਰਨ ਆਏ ਸੀ? ਘਰੇ ਹੈ ਅਸੀਂ ਤਾਂ ਉਹੀ ਆ ਕੇ ਘੁੰਮਣ ਫਿਰਨ। ਆ ਘੁੰਮਣ ਫਿਰਨ ਵਾਲੀ ਕੀ ਜਗ੍ਹਾ ਲੱਗਦੀ ਇੱਥੇ? ਕੀ ਦੇਖਿਆ ਘੁੰਮਣ ਫਿਰ ਕੇ? ਇੰਨਾ ਨਹੀਂ ਸਾਨੂੰ ਨਹੀਂ, ਘੁੰਮ ਫਿਰ ਕੇ ਦੇਖਿਆ ਕੀ ਹੈ ਇੱਥੇ? ਵੀ ਤੁਸੀਂ ਕਹਿੰਦੇ ਘੁੰਮਣ ਫਿਰਨ ਆਏ ਸੀ। ਚਲੋ ਇਹ ਬਰਨਾਲਾ ਸ਼ਹਿਰ ਆ, ਵਧੀਆ ਸ਼ਹਿਰ ਆ, ਬਹੁਤ ਸੋਹਣਾ ਗਾ। ਇੱਥੋਂ ਸਿਆਸਤ ਸ਼ੁਰੂ ਹੁੰਦੀ ਆ, ਇੱਥੇ ਖਤਮ ਵੀ ਹੁੰਦੀ ਆ ਸਿਆਸਤ। ਪਰ ਇੱਥੇ ਦੇਖਿਆ ਕੀ ਆ ਘੁੰਮ ਕੇ? ਇੰਨਾ ਤਾਂ ਹਲੇ ਘੁੰਮੇ ਵੀ ਨਹੀਂ ਤਾਂ ਦੱਸ ਵੀ ਦਿੰਦੇ। ਚਲੋ ਕਿੰਨੇ ਕੁ ਕਦਮਾਂ ਤੋਂ ਆਏ? 10 ਕੁ ਕਦਮ ਚੱਲ ਕੇ ਆ ਗਏ ਹੋਣਗੇ। 10 ਕਦਮ ਚੱਲ ਗਿਆ। 10 ਕਦਮਾਂ 'ਚ ਕੀ ਦੇਖ ਲਿਆ? ਬਹੁਤ ਕੁਝ ਦੇਖ ਲਿਆ ਵੱਡੇ ਵੀਰ ਯਾਰ। ਹਾਂ, ਬਹੁਤ ਸੋਹਣਾ ਸ਼ਹਿਰ ਹੈਗਾ। ਕਿਹੜੇ ਸ਼ਹਿਰ ਤੋਂ ਤੁਸੀਂ? ਕਿਹੜੇ ਪਿੰਡ ਤੋਂ? ਫੂਲ ਤੋਂ ਹੈ? ਫੂਲ ਟਾਊਨ ਤੋਂ ਉਧਰਲੇ ਰਾਮਪੁਰੇ ਪਾਸਿਓਂ। ਰਾਮਪੁਰੇ ਦੇ ਵਿੱਚ ਕਿੰਨੇ ਕੁ ਸੈਂਟਰ ਨੇ ਆਈਲੈਟਸ ਵਾਲੇ ਦੇਖੇ ਹੋਣੇ ਆ? ਅਸੀਂ ਕੀਤਾ ਹੀ ਨਹੀਂ ਆਈਲੈਟ, ਸਾਨੂੰ ਪਤਾ ਹੀ ਨਹੀਂ ਗਾ ਵੱਡੇ ਵੀਰ। ਹੋਰ ਕੀ ਕੀਤਾਗਾ? ਅਸੀਂ ਤਾਂ ਪੱਲੇਦਾਰੀ ਦਾ ਕੰਮ ਕਰਦੇ ਹਾਂ, ਉਹ ਤੈਨੂੰ ਦੱਸ ਦਿੰਦੇ ਵੀ। ਕਿੰਨੀ ਉਮਰ ਆ? ਕਿੰਨੀ ਆ ਪੱਲੇਦਾਰੀ ਦਾ ਕੰਮ ਕਰਦੇ ਹੋ? ਉਮਰ ਕਿੰਨੀ ਆ? ਉਮਰ 23 ਸਾਲ ਦੀ ਹੈ। ਪੜ੍ਹੇ ਕਿੰਨੇ ਹੋਗੇ? ਕਿੰਨੇ ਪੜ੍ਹਾਈ ਕਿੰਨੀ ਕਰੀ ਆ? 10 ਪੜ੍ਹੇ ਹੋ, 12 ਪੜ੍ਹੇ ਹੋ, 5 ਪੜ੍ਹੇ ਹੋ? 10 ਪੜ੍ਹਿਆ। 10ਵੀਂ ਤੋਂ ਬਾਅਦ ਫਿਰ ਅੱਗੇ ਦਿਲ ਨਹੀਂ ਕਰਿਆ ਜਾਂ ਪੜ੍ਹਨ ਨੂੰ, ਜਾਂ ਸਕੂਲ ਦੇ ਵਿੱਚੋਂ ਝੋਲਾ ਚੱਕ ਕੇ ਭੱਜ ਆਉਂਦੇ ਸੀ? ਨਹੀਂ ਮਜਬੂਰੀ ਸੀਗੀ, ਬਾਪੂ ਗੁਜ਼ਰ ਗਿਆ ਸੀਗਾ। ਇਸ ਤੋਂ ਬਾਅਦ ਬਸ ਮਨ ਫਿੱਕਾ ਪੈ ਗਿਆ ਵੀ ਜਾਣਾ ਨਹੀਂ ਸੀ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਹੈ। ਨੌਜਵਾਨ ਆ, 23 ਸਾਲ ਦੀ ਉਮਰ ਆ। ਜਿਹੜੀਆਂ ਸਰਕਾਰਾਂ ਵੱਡੇ ਵਾਅਦੇ ਕਰਦੀਆਂ ਨੇ, ਦਾਅਵੇ ਕਰਦੀਆਂ ਨੇ, ਗਰੰਟੀਆਂ ਦਿੰਦੀਆਂ ਨੇ, ਵਾਅਦੇ ਕਰਕੇ ਮੁੱਕਰ ਜਾਂਦੀਆਂ ਨੇ। ਤਾਂ ਇਹ ਤਸਵੀਰ ਆ, ਅਸੀਂ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਕਿੰਨੀ ਉਮਰ ਆ ਤੇਰੀ? ਤੂੰ ਵੀ ਦੱਸ ਦੇ, ਆ ਜਾ ਮਾੜਾ ਜਾ। ਇਹ ਨੌਜਵਾਨ ਨੇ, ਇਹ ਜਵਾਕ ਨੇ, ਮੰਗਦੇ ਫਿਰਦੇ ਨੇ ਇੱਥੇ। ਇਹ ਜਵਾਕ ਨੇ ਮੰਗਦੇ ਫਿਰਦੇ ਨੇ ਇੱਥੇ। ਜਿਹੜੇ ਆ ਨੌਜਵਾਨ ਪੜ੍ਹਨ ਆਉਂਦੇ ਨੇ ਜਾਂ ਇੱਥੇ ਜਿਹੜੇ ਨੌਜਵਾਨ ਆਪਦੀ ਸਟੱਡੀ ਕਰਨ ਆਉਂਦੇ ਨੇ, ਉਹਨਾਂ ਦੇ ਕੋਲੋਂ ਹੀ ਪੈਸੇ ਮੰਗ ਰਹਿੰਦੇ ਨੇ। ਇੱਧਰ ਸਾਹਿਬ ਖੜੇ ਨੇ, ਸਾਹਿਬ ਦੇ ਨਾਲ ਥੋੜੀ ਜਿਹੀ ਗੱਲਬਾਤ ਕਰਦੇ ਆ। ਕਾਫੀ ਇਹਦੇ ਤੇ ਲਿਖਿਆ
ਬਈ ਕਿਹੜੇ ਸੈਂਟਰ 'ਚ ਤੁਸੀਂ ਕੰਮ ਕਰਦੇ ਹੋ ਜਾਂ ਉੱਥੇ ਉੱਦਾਂ ਹੀ ਆਏ ਹੋ? ਹਾਂਜੀ ਕੰਮ ਕਰ ਕਿਹੜੇ ਸੈਂਟਰ 'ਚ? ਇੱਥੇ ਫਲਾਈਂਗ ਫੈਦਰ। ਫਲਾਈਂਗ ਫੈਦਰ 'ਚ ਕੀ ਜਿਹੜਾ ਇੱਥੇ ਮਾਹੌਲ ਆ, ਕਿੱਦਾਂ ਦਾ ਮਾਹੌਲ ਆ ਸਟੂਡੈਂਟਾਂ ਦਾ? ਕਿੰਨੇ ਕੁ ਸਟੂਡੈਂਟ ਆ ਜਾਂਦੇ ਨੇ? ਸਟੂਡੈਂਟ ਆ ਜਾਂਦੇ ਜੀ ਸਾਡੇ ਕੋਲੇ 500 ਦੇ ਕਰੀਬ। ਪੁੱਛਦੇ ਹੋ ਵੀ ਕੀ ਕਾਰਨ ਆ, ਕਿਉਂ ਜਾਣਾ ਬਾਹਰ? ਜਿਵੇਂ ਹੁਣ ਇਹ ਅਕਸਰ ਹੀ ਇੱਕ ਜਿਹੜੀ ਕਿ ਪਹਿਲੀ ਮੁਲਾਕਾਤ ਹੁੰਦੀ ਆ ਸਟੂਡੈਂਟ ਦੇ ਨਾਲ। ਸਟੂਡੈਂਟ ਪਹਿਲੀ ਮੁਲਾਕਾਤ 'ਚ ਤਾਂ ਇਹੀ ਆ ਜਿੱਥੋਂ ਤੱਕ ਸਾਨੂੰ ਪਤਾ ਲੱਗਦਾ ਵੀ ਉਹ ਕਹਿੰਦੇ ਅਸੀਂ ਆਪਣਾ ਬਿਹਤਰ ਭਵਿੱਖ ਲਈ ਜਾਣਾ ਚਾਹੁੰਦੇ ਆ। ਠੀਕ ਹੈ ਜੀ, ਕਿਉਂਕਿ ਇੱਥੇ ਬੇਰੁਜ਼ਗਾਰੀ ਹੈ ਬਹੁਤ ਜ਼ਿਆਦਾ, ਨਸ਼ਾ। ਆਹ ਦੇਖ ਲਓ ਹੁਣ ਤੁਸੀਂ ਨਿੱਤ ਦਾ ਮਾਹੌਲ ਆ ਵੀ ਮਾਰ ਮਰਾਈ ਹੋਈ ਜਾਂਦੀ ਹੈ ਜ਼ਿਆਦਾ, ਪੰਜਾਬ 'ਚ ਮਾਹੌਲ ਖ਼ਰਾਬ ਹੁੰਦਾ ਜਾਂਦਾ। ਪਰ ਜਿਹੜਾ ਇਦੋਂ ਅੱਗੇ ਆਪਾਂ ਇਹ ਚੀਜ਼ ਤੋਂ ਹਟ ਕੇ ਦੇਖਦੇ ਆ ਤਾਂ ਉਧਰ ਵੀ ਜਿਹੜਾ ਇਹ ਮਾਹੌਲ ਆ ਉਹ ਪੰਜਾਬ ਵਾਲੇ ਸਿਰਜਾ ਜਾ ਰਿਹਾ। ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਸੀ ਅਸੀਂ ਗੋਰੇ ਮੰਗਾ ਲਾਂਗੇ ਬਾਹਰੋਂ ਇੱਥੇ ਕੰਮ ਕਰਨ ਦੇ ਲਈ। ਮੈਨੂੰ ਤਾਂ ਇਹ ਲੱਗ ਰਿਹਾ ਜੀ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਵਾਅਦਾ ਉਹ ਬਿਲਕੁਲ ਹੀ ਝੂਠਾ। ਇੱਕ ਉਹਦੀ ਜਿਹੜੀ ਬੁਨਿਆਦ ਆ ਕੱਚੀ ਆ ਬਿਲਕੁਲ, ਕਿਉਂਕਿ ਜਿਹੜਾ ਉਹਨਾਂ ਤੋਂ ਇੱਧਰਲਾ ਮਾਹੌਲ ਤਾਂ ਸਹੀ ਨਹੀਂ ਹੋ ਰਿਹਾ ਬਿਲਕੁਲ ਹੀ। ਜਦੋਂ ਦੀ ਉਹਨਾਂ ਦੀ ਸਰਕਾਰ ਆਈ ਆ, ਇੱਕ ਇਹ ਵੀ ਆ ਨਾ, ਅਸੀਂ ਆਪ ਮੂਹਰੇ ਲਾ ਕੇ ਝਾੜੂ ਨੂੰ ਵੋਟਾਂ ਪਾਈਆਂ ਸਾਰੇ ਜਣੇ। ਗਰੰਟੀਆਂ ਦੇ ਆਸ ਸੀ ਵੀ ਗਰੰਟੀਆਂ ਪੂਰੀਆਂ ਹੋਣਗੀਆਂ, ਜਿਹੜੀਆਂ ਗਰੰਟੀਆਂ ਦਿੰਦੀਆਂ ਦੂਜੀਆਂ ਸਰਕਾਰਾਂ ਵਾਅਦੇ ਕਰਦਿਆਂ ਨੇ, ਇਹਨੇ ਗਰੰਟੀ ਦਿੱਤੀ ਆ। ਹਾਂ ਇਹ ਸੀ ਆਸ ਸੀ, ਕਿਉਂਕਿ ਇਹ ਸੀਗਾ ਨਾ ਵੀ ਉਹ ਬੰਦਾ ਜਿਹੜਾ ਮੁੱਖ ਮੰਤਰੀ ਅੱਜ ਸਰਦਾਰ ਭਗਵੰਤ ਸਿੰਘ ਮਾਨ, ਉਹ ਸਾਡੇ ਵਿੱਚੋਂ ਹੀ ਵਿਚਰ ਕੇ ਅੱਗੇ ਹੋਇਆ। ਪਰ ਜਿਹੜੀ ਕਹਿਣੀ ਤੇ ਕਥਨੀ 'ਚ ਪੂਰੇ ਨਹੀਂ। ਉਹੀ ਕੁਛ ਉਹ ਆ, VIP ਕਲਚਰ ਖਤਮ ਕਰਨਾ ਸੀ, ਉਹਨਾਂ ਨੇ ਉਹਦੀ ਸ਼ੁਰੂਆਤ ਫੇਰ ਕਰਤੀ। ਠੀਕ ਹੈ ਜੀ, ਕਿੰਨੀ ਸਿਕਿਉਰਿਟੀ ਆ, ਆਮ ਬੰਦਾ ਉਹਨਾਂ ਨੂੰ ਮਿਲ ਨਹੀਂ ਸਕਦਾ, ਉਹਨਾਂ ਦੇ MLA ਨੂੰ ਨਹੀਂ ਮਿਲ ਸਕਦਾ। ਠੀਕ ਹੈ, MLA ਨੂੰ ਮਿਲਦੇ ਵੀ ਆ, ਕੋਈ ਦੁੱਖ ਤਕਲੀਫ ਲੈ ਕੇ ਜਾਂਦੇ ਆ, ਉਹੀ ਲਾਰੇ ਹੀ ਮਿਲਦੇ ਆ। ਬਈ ਮੈਂ ਇੱਥੇ ਜਦੋਂ ਆਇਆ ਤਾਂ ਕਾਫੀ ਭਰਿਆ ਹੋਇਆ ਸੀਗਾ, ਕਾਫੀ ਇੱਥੇ ਸਟੂਡੈਂਟ ਬੈਠੇ ਸੀ, ਸਾਰੇ ਕੈਮਰਾ ਤੇ ਮੈਕ ਦੇਖ ਕੇ ਭੱਜ ਗਏ, ਖਾਲੀ ਪਿਆ ਇਹ। ਇਹਦਾ ਕੀ ਕਾਰਨ ਮੰਨਦੇ ਹੋ? ਨੌਜਵਾਨਾਂ ਦੇ ਵਿੱਚ ਆਪਦੇ ਵਿੱਚ ਕੌਨਫੀਡੈਂਸ ਨਹੀਂ ਹੈਗਾ ਜਾਂ ਫਿਰ ਉਦਾਂ ਹੀ ਡਰ ਕੇ ਭੱਜ ਗਏ? ਬਿਲਕੁਲ ਖਤਮ ਆ ਜੀ, ਕੌਨਫੀਡੈਂਸ ਖਤਮ ਆ, ਕਿਉਂਕਿ ਸਿੱਖਿਆ ਨੀਤੀ ਆ ਜਿਹੜੀ ਉਹ ਆਪਾਂ ਨੂੰ ਕੌਨਫੀਡੈਂਸ ਦੇ ਹੀ ਨਹੀਂ ਰਹੀ। ਇੱਕ ਬਸ ਇਹ ਹੈ ਵੀ ਹਾਂਜੀ ਪਾਸ ਫੇਲ ਇੱਥੋਂ ਤੱਕ ਹੀ ਆ। ਇਹ ਨਹੀਂ ਹੈਗਾ ਵੀ ਜਿਹੜਾ ਅੰਦਰੋਂ ਆਪਣੇ ਹੌਸਲਾ ਚਾਹੀਦਾ ਵੀ ਮੈਂ ਆਹ ਸਿੱਖਿਆ ਵਾ ਤੇ ਮੈਨੂੰ ਪੁੱਛਣਗੇ ਤਾਂ ਮੈਂ ਇਹਦਾ ਜਵਾਬ ਦੇ ਸਕਦਾ। ਉਹ ਤਾਂ ਆਪਣੇ ਅੰਦਰ ਸੰਤੁਸ਼ਟੀ ਤਾਂ ਖਤਮ ਹੀ ਆ। ਇੱਥੇ ਤਾਂ ਨਹੀਂ ਲੜਾਈਆਂ ਪੜਾਈਆਂ ਹੁੰਦੀਆਂ ਜਿਵੇਂ ਇੱਥੇ ਹੁਣ ਕਾਲਜਾਂ ਵਾਲਾ ਮਾਹੌਲ ਇੱਥੇ ਵੀ ਬਣਦਾ, ਕਈ ਵਾਰ ਨਜ਼ਰ ਆਇਆਗਾ। ਹਾਂ ਹੁੰਦਾ ਹੀ, ਜਿਵੇਂ ਬਾਹਰੋਂ ਆਊਟਸਾਈਡਰ ਬੱਚੇ ਆਉਂਦੇ ਆ, ਸ਼ਹਿਰ ਤੋਂ ਬਾਹਰ ਦੇ ਜਾਂ ਕੋਈ ਨਸ਼ਈ ਆ, ਉਹ ਬਣਦਾ ਜੀ ਮਾਹੌਲ। ਹਾਂ ਉਹ ਪੁਲਿਸ ਪ੍ਰਸ਼ਾਸਨ ਆਉਂਦਾ, ਫਿਰ ਕੰਟਰੋਲ ਹੁੰਦੀ ਹੈ ਸਥਿਤੀ। ਪਰ ਜੇ ਆਪਾਂ ਕਹੀਏ ਵੀ ਉਹਨਾਂ ਦੀ ਨੀਂਹ ਨਹੀਂ ਬੱਚਿਆਂ ਨੂੰ ਸਹੀ ਮਿਲ ਰਹੀ, ਜਦੋਂ ਉਹ ਸਕੂਲ 'ਚੋਂ ਨਿਕਲਦੇ ਆ ਇੱਕਦਮ ਡਾਰੀ ਲਾਉਂਦੇ ਆ ਅਤੇ ਉਹਨਾਂ ਨੂੰ ਜਿਹੜੀਆਂ ਬਾਹਰਲੀਆਂ ਆਪਾਂ ਕਹਿ ਦਈਏ ਵੀ ਇੱਕ ਜਨਰੇਸ਼ਨ ਬਾਹਰ ਪਹਿਲਾਂ ਤੋਂ ਹੀ ਜਿਹੜੀ ਵਿਗੜੀ ਹੋਈ ਆ ਉਹ ਬੁੱਚ ਲੈਂਦੀ ਆ। ਉਹਦੇ ਕਰਕੇ ਉਹਨਾਂ ਦਾ ਮਾਹੌਲ ਵੀ ਖਰਾਬ ਹੋ ਜਾਂਦਾ ਜੀ। ਕੂਲਿਪ ਕਾਫੀ ਲਾਉਂਦੇ ਨੇ ਉੱਥੇ, ਦੇਖੀਆਂ ਸੀ ਅਸੀਂ, ਡਿੱਗੀਆਂ ਹੋਈਆਂ ਕੂਲਿਪਾਂ ਪਈਆਂ ਸੀ ਉੱਥੇ, ਜਿਹੜੀਆਂ ਕਿ ਬੁੱਲਾਂ ਦੇ ਥੱਲੇ ਲੱਗ ਜਾਂਦੀਆਂ। ਅੱਗੇ ਤਾਂ ਜਰਦਾ ਮਲਦੇ ਉਹਦਾ ਪਤਾ ਲੱਗ ਜਾਂਦਾ, ਪਰ ਹੁਣ ਤਾਂ ਉਹਨਾਂ ਨੇ ਪੈਕ ਕਰਕੇ ਦਿੱਤਾ ਸਾਰਾ ਕੁਝ। ਹਾਂਜੀ ਉਹੀ ਹੈ ਨਾ ਵੀ ਜੇ ਇਹ ਸਰਕਾਰਾਂ ਚਾਹੁਣ ਤਾਂ ਰੋਕ ਸਕਦੀਆਂ ਮੁੱਢੋਂ, ਜਿੱਥੋਂ ਇਹ ਚੀਜ਼ਾਂ ਬਣਦੀਆਂ ਤਿਆਰ ਹੁੰਦੀਆਂ, ਉਹ ਫੈਕਟਰੀਆਂ ਤੋਂ ਇਹਨਾਂ ਨੂੰ ਪੈਸਾ ਮਿਲਦਾ, ਟੈਕਸ ਮਿਲਦਾ ਮੋਟਾ, ਉਹਦੇ ਕਰਕੇ ਬੰਦ ਨਹੀਂ ਕਰਦੇ ਜੀ। ਆ ਸ਼ਰਾਬ ਆ, ਚਿੱਟਾ, ਇਹ ਸਾਰਾ ਸਰਕਾਰਾਂ ਦੇ ਹੱਥ ਥੱਲੇ ਹੀ ਹੋ ਰਿਹਾ, ਸਾਰਾ ਕੁਝ ਪਲ ਰਿਹਾ, ਪਣਪ ਰਿਹਾ। ਹਾਂਜੀ ਬਿਲਕੁਲ। ਤਾਂ ਅਸੀਂ ਇਹ ਜਿਹੜੀ ਤਸਵੀਰ ਹੈ ਸਾਂਝੀ ਕਰ ਰਹੇ ਹਾਂ, ਤਾਂ ਇੱਥੇ ਕਾਫੀ ਜਿਹੜੇ ਸਟੂਡੈਂਟ ਨੇ ਉਹ ਪਹਿਲਾਂ ਨਜ਼ਰ ਆਏ ਤੇ ਬਾਅਦ ਦੇ ਵਿੱਚੋਂ ਭੱਜ ਗਏ। ਸਾਨੂੰ ਦੇਖ ਕੇ ਪਤਾ ਨਹੀਂ ਕੀ ਹੋਇਆ ਤੇ ਉਹ ਇੱਥੋਂ ਭੱਜ ਗਏ। ਪਰ ਇੱਥੇ ਤੁਹਾਨੂੰ ਇੱਕ ਅਸੀਂ ਚੀਜ਼ ਜਿਹੜੀ ਦਿਖਾਈ ਆ, ਪਹਿਲ ਦੇ ਆਧਾਰ ਤੇ ਜਿਹੜੀ ਚੀਜ਼ ਦਿਖਾਈ ਆ, ਉਹ ਚੀਜ਼ ਪੜ੍ਹਾਈ ਤੋਂ ਇੱਕ ਅਲੱਗ ਸੀਗੀ। ਉਹ ਚੀਜ਼ ਪੜ੍ਹਾਈ ਤੋਂ ਅਲੱਗ ਸੀ। ਜੇਕਰ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ, ਪੰਜਾਬ ਦੇ ਵਿੱਚ ਪੀਰ ਪੈਗੰਬਰਾਂ ਨੇ ਜਨਮ ਲਿਆ। ਪਰ ਅੱਜ ਜਦੋਂ ਅਸੀਂ ਇੱਥੇ ਆਈਲੈਟਸਾਂ ਦੇ ਸੈਂਟਰਾਂ ਦੇ ਮੂਹਰੇ ਆ ਕੇ ਖੜੇ ਤਾਂ ਇੱਥੇ ਕੂਲੇਪਾਂ ਜਿਹੜੀਆਂ ਕਿ ਡਿੱਗੀਆਂ ਸਾਨੂੰ ਦਿਖਾਈ ਦਿੱਤੀਆਂ, ਜਿਹੜਾ ਕਿ ਇੱਕ ਬਹੁਤ ਭਿਆਨਕ ਨਸ਼ਾ ਗਾ, ਜਿਸ ਦੇ ਲੱਤ ਲੱਗ ਜੇ ਉਹ ਕਦੇ ਵੀ ਹਟਦੀ ਨਹੀਂ ਹੈਗੀ। ਤਾਂ ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਸਟੂਡੈਂਟ ਆ ਰਹੇ ਨੇ, ਕਾਫੀ ਸਟੂਡੈਂਟ ਆ ਰਹੇ ਨੇ, ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੇਕਰ ਸਾਡੇ ਕੈਮਰੇ ਦੇ ਸਾਹਮਣੇ ਆਉਣਗੇ, ਕਿਉਂਕਿ ਸਟੂਡੈਂਟ ਇੱਥੋਂ ਭੱਜ ਜਾਂਦੇ ਨੇ। ਇੱਧਰ ਬਾਈ ਵੀ ਖੜੇ ਨੇ। ਸਰਦਾਰ ਸਾਹਿਬ ਖੜ੍ਹ ਜਾਓ ਮਾੜਾ ਜਿਹਾ, ਗੱਡੀ ਲੈ ਕੇ ਆਏ ਹੋ, ਅਸੀਂ ਗੱਲ ਕਰ ਲਈ ਤੁਹਾਡੇ ਨਾਲ। ਤਾਂ ਇਹ ਸਰਦਾਰ ਸਾਹਿਬ ਖੜੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਬੜੀਆਂ ਸੋਹਣੀਆਂ ਪੱਗਾਂ ਬੰਨੀਆਂ, ਬੜੇ ਸੋਹਣੇ ਪਰਨੇ ਬੰਨੇ ਆ, ਕੀ ਲੱਗਦਾ ਬਈ ਪੰਜਾਬ ਦਾ ਮਾਹੌਲ ਕੀ ਲੱਗ ਰਿਹਾ ਹੈਗਾ? ਪਹਿਲਾਂ ਤਾਂ ਇਹ ਦੱਸੋ, ਨੌਜਵਾਨ ਆਖਰ ਜਾ ਕਿੱਧਰ ਨੂੰ ਰਿਹਾ? ਨਸ਼ੇ ਵੱਲ ਨੂੰ ਜਾ ਰਿਹਾ ਹਰੇਕ ਨੌਜਵਾਨ ਯਾਰ, ਜਿਹੜਾ ਦੇਖੋ ਹਰੇਕ ਨਸ਼ੇ ਵੱਲ ਨੂੰ ਜਾਈ ਜਾਂਦਾ ਗਾ। ਸਰਕਾਰ ਨਸ਼ਾ ਤਾਂ ਬੰਦ ਨਹੀਂ ਕਰਾ ਸਕਦੀ, ਹੋਰ ਕੀ ਕਰੂਗੀ? ਆਪਾਂ ਆਪ ਦਿੱਤੀ ਲਾ ਕੇ ਦੇਖੋ, ਇੱਥੇ ਮਾਹੌਲ ਆਪਣੇ ਬਰਨਾਲੇ ਦੀ ਦੇਖ ਲਓ। ਬਰਨਾਲੇ 'ਚ ਜਿਹੜਾ ਮੁੰਡਾ ਦੇਖੋ ਕੋਈ ਨਾ ਕੋਈ ਨਸ਼ਾ ਕਰੀ ਜਾਂਦਾ, ਹਰੇਕ ਨਸ਼ੇ ਵੱਲ ਨੂੰ ਜਾਂਦਾ ਗਾ। ਕੋਈ ਆਹੀ ਚੀਜ਼ ਰੋਕਦੇ ਸਰਕਾਰ ਇੰਨੀ ਬਹੁਤ ਆ, ਕੰਮ ਕਰੇ ਨਾ ਕਰੇ ਉਹ ਤੋਂ ਕੀ ਲੈਣਾ? ਕੱਲਾ ਨਸ਼ੇ ਬੰਦ ਕਰਦੇ। ਪਹਿਲਾਂ ਇਹਨਾਂ ਤੋਂ ਪਹਿਲਾਂ ਸਰਕਾਰਾਂ ਵਧੀਆ ਸੀ ਬਈ, ਨਸ਼ਾ ਤਾਂ ਘੱਟ ਸੀ। ਵਧੀਆ ਮੰਨਦੇ ਹੋ? ਕਿਉਂਕਿ ਭਗਵੰਤ ਮਾਨ ਤਾਂ ਇਹ ਕਹਿੰਦੇ ਨਜ਼ਰ ਆਏ ਨੇ ਕਿ ਪਹਿਲਾਂ ਵਾਲੀਆਂ ਸਰਕਾਰਾਂ ਦੀ ਦੇਣ ਆ, ਗੈਂਗਸਟਰ ਕਲਚਰ ਜਾਂ ਗਨ
ਗਨ ਕਲਚਰ ਜਾਂ ਨਸ਼ਾ ਜਿਹੜਾ ਕਿ ਪਹਿਲਾਂ ਵਾਲੀਆਂ ਸਰਕਾਰਾਂ ਦੀ ਦੇਣ। ਇਹ ਚੀਜ਼ਾਂ ਤਾਂ ਵੀਰੇ ਬਾਅਦ ਚੋਂ ਆ ਗਈਆਂ ਨਾ। ਗੱਲ ਤੇ ਇਹ ਆ, ਪਹਿਲਾਂ ਹੁਣ ਨਸ਼ਾ ਹੈਗਾ ਮੇਨ, ਪਹਿਲਾਂ ਤਾਂ ਘੱਟ ਸੀਗਾ, ਹੁਣ ਹਰੇਕ ਨੌਜਵਾਨ ਮਰੀ ਜਾਂਦਾ, ਜਿਹੜਾ ਦੇਖੋ ਹਰੇਕ ਮਰੀ ਜਾਂਦਾ। ਖਬਰ ਡੇਲੀ ਖਬਰ ਮਿਲਦੀ ਹੈਗੀ ਆਪਾਂ ਨਿਊਜ਼, ਕਦੇ ਕੋਈ ਵੀਡੀਓ ਦੇਖੋ ਜਾਂ ਅਖਬਾਰ 'ਚ ਦੇਖੋ, ਕੋਈ ਨਾ ਕੋਈ ਮਰਿਆ ਮਿਲਦਾ। ਪਹਿਲਾਂ ਲੋਕ ਦਾਰੂ ਪੀਂਦੇ, ਚੱਲ ਦਾਰੂ ਪੀ ਕੇ ਸੌਂ ਜਾਂਦੇ, ਪਿਆ ਤਾਂ ਰਹਿੰਦੇ ਘਰੇ ਆਪਦੇ। ਸਹੀ ਗੱਲ ਹੈ ਕਿ ਨਹੀਂ? ਆਪਾਂ ਤਾਂ ਕਹਿੰਦੇ ਵੀਰੇ ਨਸ਼ਾ ਬੰਦ ਕਰਨਾ ਚਾਹੀਦਾ, ਮੇਨ ਆਪਾਂ ਦਾ ਆਹੀ ਚੀਜ਼ ਯਾਰ, ਹੈ ਨਾ। ਹਰੇਕ ਨਾਲ ਕੰਮ ਦੇ ਦੇਣ, ਕੰਮ ਕਰਨਗੇ ਨੌਜਵਾਨ ਆਪਦਾ ਕੰਮਾਂ 'ਚ ਲੱਗੇ ਰਹਿਣਗੇ, ਇਹ ਚੀਜ਼ਾਂ ਵੱਲ ਧਿਆਨ ਹੀ ਨਹੀਂ ਜਾਊਗਾ। ਇੱਥੇ ਜਿਹੜੇ ਆਈਲੈਟਸ ਦੇ ਸੈਂਟਰਾਂ ਦੇ ਮੂਹਰੇ ਕਾਫੀ ਨੌਜਵਾਨ ਬੈਠੇ ਸੀ, ਅਸੀਂ ਇੱਥੇ ਦੇਖੇ ਨੇ, ਨਜ਼ਰ ਆਏ ਨੇ, ਪਰ ਕੈਮਰਾ ਤੇ ਮੈਕ ਦੇਖ ਕੇ ਉਹ ਭੱਜ ਗਏ ਨੇ। ਇਹਦਾ ਕੀ ਕਾਰਨ ਬਣਦੇ ਵੀਰੇ? ਯਾਰ ਉਹ ਵਿਹਲੇ ਨੇ, ਗੇੜੇ ਦੇਣ ਆਉਂਦੇ ਉਹ ਆ। ਹੁਣ ਜਿਹੜਾ ਵੀਰੇ ਕੰਮ ਵਾਲਾ ਬੰਦਾ ਵਾਲਾ ਮਾੜਾ ਮੋਟਾ ਖੜਦਾ, ਉਹ ਮੁੰਡਾ ਪਿੰਡ ਦਾ, ਮੈਨੂੰ ਦੇਖ ਕੇ ਰੁਕ ਗਿਆ। ਨਹੀਂ ਮੈਂ ਤਾਂ ਕਿਤੇ ਇੱਥੇ ਨਹੀਂ ਆਦਾ ਕੰਮ ਮਾਰਦਾ, ਗੱਡੀ ਪਾਈ ਵੇ ਦੁੱਧ ਦਾ ਕੰਮ ਮਾਰਦਾ, ਇਹ ਤਾਂ ਦੁੱਧ ਦੇ ਕੰਮ 'ਚ ਬਿਜੀ ਰਹਿਣਾ। ਤੁਹਾਨੂੰ ਪਤਾ ਦੁੱਧ ਵਾਲਾ ਬੰਦਾ ਤਾਂ ਊਂ ਨਹੀਂ ਫਰੀ ਮਿਲਦਾ, ਨਾ ਮੀਂਹ 'ਚ ਨਾ ਹਨੇਰੀ 'ਚ, ਹੈ ਨਾ। ਆਪਾਂ ਤਾਂ ਆਹ ਚੀਜ਼ ਕਹਿਣਾ ਵੀਰੇ, ਬਸ ਨਸ਼ਾ ਮੇਨ ਚੀਜ਼, ਨਸ਼ਾ ਬੰਦ ਹੋਏ ਨਾ, ਬਸ ਉਹ ਚੀਜ਼ ਦਾ। ਕੀ ਲੱਗਦਾ ਬਈ ਤੁਹਾਨੂੰ? ਕੀ ਲੱਗਦਾ ਤੁਸੀਂ ਇੱਥੇ ਆਖਰ ਵਿਚਰਦੇ ਹੋ ਨੌਜਵਾਨਾਂ ਦੇ ਵਿੱਚ ਜਾਂ ਕੁੜੀਆਂ ਮੁੰਡਿਆਂ ਦੇ ਵਿੱਚ ਵਿਚਰਦੇ ਹੋ, ਇੱਥੇ ਆਈਲੈਟਸ ਕਰਦੇ ਹੋ, ਕੀ ਲੱਗਦਾ ਕੀ ਹੈਗਾ? ਲੱਗਣਾ ਤਾਂ ਕੀ ਹੈ ਵੀਰੇ, ਬਸ ਇੱਥੇ ਐ ਮੰਨ ਕੇ ਚੱਲੋ ਵੀ ਜਿਹੜੇ ਪੜ੍ਹਨ ਵਾਲੇ ਸਟੂਡੈਂਟ ਨੇ ਉਹ ਤਾਂ ਬਹੁਤ ਘੱਟ ਗਿਣਤੀ 'ਚ ਆਉਂਦੇ ਆ। ਜ਼ਿਆਦਾਤਰ ਤਾਂ ਇੱਥੇ ਨਸ਼ੇ ਵਾਲੇ ਜਾਂ ਵਿਹਲੜੀ ਆਉਂਦੇ ਨੇ, ਬਸ ਹੋਰ ਕੋਈ ਗੱਲ ਨਹੀਂ ਹੈ। ਤਾਂ ਪੁਲਿਸ ਗੇੜਾ ਮਾਰਦੀ ਇੱਥੇ? ਪੁਲਿਸ ਆਉਂਦੀ ਹੈ ਜਾਂ ਕੋਈ ਇੱਥੇ PCR ਵਗੈਰਾ ਆਉਂਦੀ ਹੋਵੇ ਜਾਂ ਕੁਛ? ਪੁਲਿਸ ਆਉਂਦੀ ਆ 2 ਮਿੰਟ ਦੇ ਕੇ ਪੁਲਿਸਾਂ ਨੂੰ ਸਾਈਡ ਤੇ ਆਉਂਦੇ, ਫਿਰ ਉੱਥੇ ਉਹੀ ਇਕੱਠ ਹੋ ਜਾਂਦਾ। ਬੰਦਾ ਹੀ ਕਰੂਗਾ, ਪੁਲਿਸ ਵਾਲੇ ਵੀ ਕੀ ਕਰਨਗੇ? ਆਪਾਂ ਕਹਦੀ ਆ ਨਾ, ਪੁਲਿਸ ਨੂੰ ਵੀ ਨਹੀਂ ਮਾੜਾ ਕਹਿ ਸਕਦੇ ਵੀ ਪੁਲਿਸ ਮਾੜੀ ਆ। ਪੁਲਿਸ ਤਾਂ ਵਿਚਾਰੀ ਆਉਂਦੀ ਹੈਗੀ, ਉਹਨਾਂ ਨੂੰ ਦੇਖ ਕੇ ਸਾਈਡ ਤੇ ਆਉਂਦੇ, ਉਦੋਂ ਬਾਅਦ ਫੇਰ ਆ ਕੇ ਉੱਥੇ ਖੜ ਜਾਂਦੇ ਹੈਗੇ। ਗੱਲ ਤਾਂ ਆ ਗਈ। ਅਸੀਂ ਇੱਥੇ ਜਿਹੜੀ ਗੱਲਬਾਤ ਹੈ ਨੌਜਵਾਨਾਂ ਦੇ ਨਾਲ ਕਰੀ ਆ, ਤਾਂ ਇਹ ਨੌਜਵਾਨਾਂ ਦਾ ਕਹਿਣਾ ਗਾ ਕਿ ਇੱਥੇ ਪੁਲਿਸ ਤਾਂ ਆਉਂਦੀ ਆ, ਪਰ ਪੁਲਿਸ ਇੱਥੋਂ ਗੇੜੇ ਜਦੋਂ ਦਿੰਦੀ ਆ ਤਾਂ ਉਦੋਂ ਨੌਜਵਾਨ ਨੇ ਜਿਹੜੇ ਇੱਥੇ ਫਾਲਤੂ ਦੇ ਆਉਂਦੇ ਨੇ, ਜਿਹੜੇ ਬਿਨਾਂ ਪੜ੍ਹਾਈ ਤੋਂ ਆਉਂਦੇ ਨੇ, ਉਹ ਪਾਸੇ ਹੋ ਜਾਂਦੇ ਨੇ ਤੇ ਫੇਰ ਦੁਬਾਰਾ ਉਸੇ ਜਗ੍ਹਾ ਤੇ ਆ ਕੇ ਗੇੜੀਆਂ ਲਾਉਣੀਆਂ ਸ਼ੁਰੂ ਕਰ ਦਿੰਦੇ ਨੇ। ਤਾਂ ਇਹ ਬਰਨਾਲੇ ਦੀ ਧਰਤੀ ਆ, ਇਸ ਧਰਤੀ ਦੇ ਉੱਪਰ ਕਾਫੀ ਕੁਛ ਪੈਦਾ ਕੀਤਾ ਇਸ ਧਰਤੀ ਨੇ। ਜੇਕਰ ਅਸੀਂ ਇਸ ਧਰਤੀ ਦੀ ਗੱਲ ਕਰੀਏ ਤਾਂ ਇਸ ਧਰਤੀ ਦੇ ਉੱਪਰ ਸੰਤ ਰਾਮ ਉਦਾਸੀ ਵਰਗੇ ਵੀ ਪੈਦਾ ਹੋਏ ਨੇ, ਜਿਨ੍ਹਾਂ ਨੇ ਕਾਫੀ ਕਵਿਤਾਵਾਂ ਦਿੱਤੀਆਂ, ਜਿਸ ਦੇ ਵਿੱਚ ਕਿ ਇੱਕ ਦਰਦ ਸੀ ਕਮੀਆਂ ਦਾ ਜਿਹੜਾ ਕਿ ਦਰਦ ਸੀ ਉਹ ਲਿਖਿਆ ਗਿਆ ਸੀ, ਜਿਸ ਦੇ ਵਿੱਚ ਇੱਕ ਦਰਦ ਸੀ ਪੰਜਾਬ ਦਾ, ਜਿਸ ਦੇ ਵਿੱਚ ਲਿਖਿਆ ਗਿਆ ਸੀ ਕਿ ਮਾਛੀਵਾੜੇ ਦੇ ਜੰਗਲ ਦੇ ਗੀਤ ਵਿੱਚੋਂ ਅਸੀਂ ਉੱਠਾਂਗੇ ਚੰਡੀ ਦੀ ਬਾਰ ਬਣ ਕੇ, ਜਿਨ੍ਹਾਂ ਸੂਲਾਂ ਨੇ ਸਾਨੂੰ ਨਾ ਸੌਣ ਦਿੱਤਾ, ਉਹਨੂੰ ਵੱਢਾਂਗੇ ਖੰਡੇ ਦੀ ਧਾਰ ਬਣ ਕੇ। ਬਈ ਤੁਹਾਨੂੰ ਕੀ ਲੱਗਦਾ, ਤੁਸੀਂ ਇੱਥੇ ਵਿਚਰਦੇ ਹੋ ਅਕਸਰ, ਕਿੰਨੇ ਕੁ ਨੌਜਵਾਨ ਨੇ ਜਿਹੜੇ ਪੜ੍ਹਨ ਵਾਲੇ ਨੇ ਜਾਂ ਕਿੰਨੇ ਕੁ ਨੌਜਵਾਨ ਨੇ ਜਿਹੜੇ ਅੱਗੇ ਵਧਣ ਵਾਲੇ ਨੇ? ਨੌਜਵਾਨ ਤਾਂ ਜੀ ਇਹ ਗੱਲ ਲੱਗੀ ਵੀ ਨੌਜਵਾਨ ਪੜ੍ਹਨ ਵਾਲੇ ਵੀ ਆਉਂਦੇ ਨੇ, ਤੇ ਕੁਝ ਨੌਜਵਾਨ ਇਹੋ ਜਿਹੇ ਵੀ ਆਉਂਦੇ ਨੇ ਜਿਹੜੇ ਇੱਥੇ ਗੇੜੇ ਗੂੜੇ ਦੇ ਕੇ ਵੀ ਮੁੜ ਜਾਂਦੇ ਨੇ। ਤੇ ਬਾਕੀ ਜਿਹੜੀ ਨਸ਼ੇ ਪੱਤੇ ਦੀ ਗੱਲ ਆ ਗਈ, ਨਸ਼ਾ ਪੱਤਾ ਤਾਂ ਬਹੁਤ ਜ਼ਿਆਦਾ, ਨਸ਼ਾ ਪੱਤਾ ਤਾਂ ਮੇਰੇ ਖਿਆਲ ਦੇ ਵਿੱਚ ਮੈਂ ਕਹਿਣਾ ਵੀ ਬੰਦ ਹੀ ਨਹੀਂ ਹੋਇਆ। ਜਿਵੇਂ ਪਹਿਲਾਂ ਸਰਕਾਰਾਂ ਵੇਲੇ ਚੱਲਦਾ ਸੀ ਉਹੀ ਕੁਛ ਹੁਣ ਚੱਲਦਾ ਗਾ। ਠੀਕ ਹੈ, ਕੋਈ ਲੱਗਿਆ ਨਹੀਂ ਵੀ ਜਿੰਨਾ ਕੁ ਸੀਗਾ। ਚਲੋ ਸਰਕਾਰਾਂ ਨੂੰ ਟਾਈਮ ਵੀ ਚਾਹੀਦਾ ਹੁੰਦਾ ਹੈ ਨਾ, ਸਾਰਾ ਕੁਝ ਇੱਕਦਮ ਤਾਂ ਆਪਾਂ ਕਹਿ ਵੀ ਨਹੀਂ ਸਕਦੇ, ਪਰ ਜਾਣੀ ਦੀ ਹਾਲ ਦੀ ਘੜੀ ਜੇ ਦੇਖੀ ਕੋਈ ਜ਼ਿਆਦਾ ਫਰਕ ਨਹੀਂ ਲੱਗਿਆ। ਨਸ਼ਾ ਪੱਤਾ ਜਾਣੀ ਦੀ ਉਸੇ ਤਰ੍ਹਾਂ ਹੀ ਚੱਲ ਰਿਹਾ ਗਾ। ਇੱਥੇ ਦੇਖਦੇ ਰਹੇ, ਇੱਥੇ ਪੁਲਿਸ ਵੀ ਆਉਂਦੀ ਹੈਗੀ ਵਿੱਚ, ਨਸ਼ੇ ਦੇ ਵਿੱਚ ਮੁੰਡੇ 2-4 ਡੇਲੀ ਅਸੀਂ ਦੇਖਦੇ ਰਹਿੰਦੇ, ਇੱਥੇ ਫਿਰਦੇ ਹੀ ਰਹਿੰਦੇ ਨੇ, ਚਿੱਟਾ ਚੁੱਟਾ ਪੀਤਾ ਹੁੰਦਾ, ਜਿਨ੍ਹਾਂ ਦਾ ਖਬਰ ਆ ਕੀ ਕੁਛ ਸੁਰਤ ਹੀ ਨਹੀਂ ਹੁੰਦੀ ਬੰਦਿਆਂ ਨੂੰ, ਸੁਰਤ ਹੀ ਨਹੀਂ ਹੁੰਦੀ, ਬੇਸੁਰਤੀ ਫਿਰਦੇ ਹੁੰਦੇ ਨੇ ਇੱਥੇ, ਕਦੇ ਇੱਧਰ ਨੂੰ ਵਾਗੇ ਕਦੇ ਇੱਧਰ ਨੂੰ ਵਾਗੇ। ਇੱਥੇ ਆਂਟੀ ਉਰੀ ਬੈਠੇ ਹੁੰਦੇ, ਕਈ ਵਾਰੀ ਗੱਲ ਵੀ ਕੀਤੀ ਆ ਵੀ ਉਹ ਜਾਂਦਾ ਮੁੰਡਾ, ਉਹ ਜਾਂਦਾ ਮੁੰਡਾ, ਜਾਣੀ ਨਸ਼ੇ 'ਤੇ ਕੋਈ ਕੰਟਰੋਲ ਜ਼ਿਆਦਾ ਨਹੀਂ ਹੋਇਆ। ਜੇ ਆਪਾਂ ਕਹੀਏ ਵੀ ਕੋਈ ਬਦਲਾਅ ਆ ਗਿਆ, ਨਹੀਂ ਕੋਈ ਖਾਸ ਨਹੀਂ ਲੱਗਿਆ। ਚਲੋ ਠੀਕ ਆ, ਸਰਕਾਰ ਆਪਦੇ ਟਾਈਮ ਮੁਤਾਬਕ ਹੋ ਸਕਦਾ ਆਉਣ ਵਾਲੇ ਸਮੇਂ 'ਚ ਕੁਛ ਕਰੇ, ਤੇ ਪਰ ਉੱਦਾਂ ਕੋਈ ਗੱਲ ਨਹੀਂ ਲੱਗੀ। ਬਾਕੀ 1-2 ਵਾਰੀ ਮੇਰੇ ਤਾਂ ਬਾਹ ਵੀ ਪਿਆ ਗਾ, ਰਿਸ਼ਵਤ ਕਚਹਿਰੀਆਂ ਕਚੂਰੀਆਂ ਦੇ ਵਿੱਚ ਆਮ ਬਹੁਤ ਡਿਸਟਰਬ ਕਰਦੇ ਨੇਗੇ ਲੋਕਾਂ ਨੂੰ। ਆ ਪਿੱਛੇ ਜੇ ਮੇਰਾ ਤਕਸੀਮ ਦਾ ਰੌਲਾ ਵੀ ਸੀਗਾ, ਪਿੱਛੇ ਜੇ ਇੱਕ ਰਾਜ ਨਾਂ ਦਾ ਕੰਨਗੋ ਸੀਗਾ, ਤੇ ਉਹਦੇ ਨਾਲ ਮੇਰਾ ਕਾਫੀ ਜ਼ਿਆਦਾ ਤੂੰ ਮੈਂ ਹੋ ਕੇ ਅਸੀਂ ਬਹੁਤ ਔਖੀ ਉਹ ਤੋਂ ਤਕਸੀਮ ਕਰਵਾਈ ਸੀ, ਪਰ ਆਪਦੇ ਸਿਰ ਤੇ ਕਰਵਾਈ, ਕੁਛ ਕਿਸਾਨ ਯੂਨੀਅਨਾਂ ਦੇ ਜ਼ੋਰ ਕਰਕੇ। ਤੇ 15,000 ਤੋਂ ਘੱਟ ਮੂੰਹ ਹੀ ਨਹੀਂ ਸੀ ਖੋਲ੍ਹਦਾ ਉਹ ਬੰਦਾ। ਪਿੱਛੇ ਜੋ ਫੜਿਆ ਵੀ ਗਿਆ ਰਿਸ਼ਵਤਖੋਰੀ ਦੇ ਵਿੱਚ, ਉਹਦਾ ਜਲੂਸ ਵੀ ਨਿਕਲਿਆ, ਵੀਡੀਓ ਵਾਇਰਲ ਹੋਈ ਸੀ। ਮੈਂ ਉਹਦੇ ਤੇ ਕਮੈਂਟ ਕੀਤਾ ਸੀ, ਮੈਨੂੰ ਇਹਦੇ ਬੰਦੇ ਦਾ ਦੱਸੋ, ਮੈਂ ਕਿਹਾ ਮੈਂ ਇਹਦੇ ਤੇ ਠੋਕ ਕੇ ਗਵਾਹੀ ਦਊਂਗਾ। ਤੇ ਜਾਣੀ ਦੀ ਕਚਹਿਰੀਆਂ ਕਚੂਰੀਆਂ 'ਚ ਵੀ ਸਾਰਾ ਕੁਝ ਬਹੁਤ ਬੁਰੇ ਹਾਲ ਨੇਗੇ, ਕੋਈ ਰਿਸ਼ਵਤ ਵਾਲਾ ਕੋਈ ਜ਼ਿਆਦਾ ਉਹ ਨਹੀਂ ਕਹਿ ਸਕਦੇ ਆਪਾਂ। ਹਾਂ ਜੀ। ਤਾਂ ਇੱਧਰ ਬਈ ਕਿਹੜੇ ਸੈਂਟਰ 'ਚੋਂ ਤੁਸੀਂ ਕੀ ਕਰਦੇ ਹੋ ਇੱਥੇ? ਬੀਜੇ ਬੂਜੇ ਲਵਾਉਣੇ ਜਾਂ ਮਤਲਬ ਉਹਦਾ ਪੜਾਉਣੇ? ਸਟੱਡੀ ਵੀਜ਼ਾ ਲਗਵਾਉਂਦੇ ਸਰ, ਸਟੱਡੀ ਵੀਜ਼ਾ ਕਾਉਂਸਲਰ ਹੈਗਾ ਮੈਂ ਫਲੈਂਗ ਫੈਦਰਸ ਦੇ ਵਿੱਚ। ਕਿੰਨੇ ਕੁ ਨੌਜਵਾਨ ਨੇ ਜਿਹੜੇ ਇੱਥੇ ਆ ਜਾਂਦੇ ਨੇ, ਜਿਹੜੇ ਕਹਿੰਦੇ ਕਿ ਅਸੀਂ ਜਹਾਜ਼ ਦੀ ਟਾਕੀ ਨੂੰ ਹੱਥ ਪਾਉਣਾ, ਚਾਹੀਦੀ ਪੁੱਠੇ ਤਰੀਕੇ ਨਾਲ ਪਏ, ਚਾਹੀਦੀ ਸਿੱਧੇ ਨਾਲ ਪਏ? ਸਰ ਉਹ ਡਿਪੈਂਡ ਕਰਦਾ ਹੈ ਨਾ ਜੀ, ਕਈ ਬੱਚੇ ਇੰਟਰਸਟ ਰੱਖਦੇ ਨੇ ਪੜ੍ਹਾਈ ਦੇ ਵਿੱਚ ਹੈ ਨਾ, ਕਿ ਅੱਗੇ ਅਸੀਂ ਫਿਊਚਰ ਵਿੱਚ ਪੜ੍ਹਨ ਹੀ ਜਾਣਾਗਾ, ਪਰ ਕਈ ਬੱਚੇ ਨੂੰ ਇਹ ਹੁੰਦਾ ਸੀ ਕਿ ਕੈਨੇਡਾ ਹੀ ਜਾਣਾ, ਕਿਵੇਂ ਨਾ ਕਿਵੇਂ ਜਾਈਏ ਅਸੀਂ। ਪਰ ਜਿਹੜਾ ਸਾਡਾ ਮਕਸਦ ਹੈਗਾ ਵੀ ਅਸੀਂ ਸਹੀ ਤਰੀਕੇ ਨਾਲ ਬੱਚਿਆਂ ਨੂੰ ਭੇਜਦੇ ਹਾਂ, ਵੀ ਜਿਹੜੇ ਬੱਚੇ ਪੜ੍ਹਨ ਵਾਲੇ ਹੈਗੇ ਅਸੀਂ ਉਸ ਹਿਸਾਬ ਨਾਲ ਉਹਨਾਂ ਨੂੰ ਮਤਲਬ ਕਿ ਗਾਈਡੈਂਸ ਦਿੰਦੇ ਹਾਂ। ਹਾਂਜੀ, ਗਲਤ ਨਸ਼ਿਆਂ ਦਾ ਕਿੰਨਾ ਕੁ ਰੁਝਾਨ ਆ ਇੱਥੇ? ਕਿਉਂਕਿ ਪੰਜਾਬ ਦੀ ਧਰਤੀ ਆ ਇਹ, ਇੱਥੇ ਸਾਨੂੰ ਆਉਂਦਿਆਂ ਨੂੰ
ਗੱਲ ਅਸੀਂ ਕਿਸੇ ਹੋਰ ਮੁੱਦੇ ਤੇ ਕਰਨੀ ਸੀ, ਪਰ ਆਉਂਦਿਆਂ ਨੂੰ ਸਾਨੂੰ ਕੂਲਿਪਾਂ ਦੇ ਜਿਹੜੇ ਕਿ ਪੌਚ ਮਿਲੇ ਨੇ ਇੱਥੇ। ਦੇਖੋ ਸਰ, ਉਹ ਡਿਪੈਂਡ ਕਰਦਾ ਜਿਹੜੇ 100 ਸਾਡੇ ਸਟੂਡੈਂਟ ਨੇ ਉਹ ਤਾਂ ਨਹੀਂ ਨਸ਼ਾ ਕਰਦੇ ਹੈਗੇ, ਕਿਉਂਕਿ ਸਾਡੀ ਜਿਹੜੀ ਚੈਕਿੰਗ ਹੋ ਕੇ ਫਿਰ ਉੱਪਰ ਜਾਂਦੇ ਸਾਡੇ ਸੈਂਟਰ ਦੇ ਵਿੱਚ ਸਟੂਡੈਂਟ। ਬਾਹਰ ਕੋਈ ਕਰਦੇ ਹੋਣਗੇ ਜਾਂ ਕੋਈ ਹੋਰ ਮਾਰੋ ਵਾਰਾ ਮੁੰਡੇ ਆਉਂਦੇ ਹੋਣੇ ਆ, ਉਹਦੇ ਕੁਝ ਕਹਿ ਨਹੀਂ ਸਕਦੇ ਆਪਾਂ, ਉਹ ਕਰਦੇ ਹੋਣਗੇ ਜੀ। ਬਿਲਕੁਲ। ਤਾਂ ਅਸੀਂ ਜਿਹੜੀਆਂ ਤਸਵੀਰਾਂ ਨੇ ਸਾਂਝੀਆਂ ਕਰ ਰਹੇ ਹਾਂ, ਲਗਾਤਾਰ ਤਸਵੀਰ ਆ ਜਿਹੜੀ ਸਾਂਝੀ ਕਰ ਰਹੇ ਹਾਂ। ਚਲੋ ਇੱਕ ਫਾਇਦਾ ਤਾਂ ਹੋਇਆ ਸਾਡੇ ਆਉਣ ਨਾਲ, ਜਿਹੜੇ ਇੱਥੇ ਫਾਲਤੂ ਦੇ ਤੁਰੇ ਫਿਰਦੇ ਸੀ ਉਹ ਇੱਥੋਂ ਚੱਲਦੇ ਬਣੇ ਨੇ। ਤਾਂ ਅਸੀਂ ਗੱਲਬਾਤ ਇੱਥੇ ਨੌਜਵਾਨਾਂ ਦੇ ਨਾਲ ਕਰਾਂਗੇ। ਬਈ ਭੱਜਦੇ ਕਿਉਂ ਯਾਰ, ਸਾਡੇ ਨਾਲ ਗੱਲ ਤਾਂ ਕਰ ਲਓ। ਆ ਜਾਓ ਯਾਰ, ਸੋਹਣੇ ਸੁਨੱਖੇ ਹੈਗੇ ਹੋ, ਇੰਨੇ ਵਧੀਆ ਹੈਗੇ ਤੁਸੀਂ, ਆ ਜਾਓ। ਕੀ ਲੱਗਦਾ ਬਈ ਕਿਹੜੇ ਪਿੰਡ ਤੋਂ ਆਏ ਤੁਸੀਂ? ਖੁੱਡੀ ਕਲਾਂ ਤੋਂ ਵੀਰੇ। ਖੁੱਡੀ ਕਲਾਂ ਤੋਂ, ਫਿਰ ਤਾਂ ਨਾਲ ਹੀ ਆ ਨਾ, ਲਾਗੇ ਹੀ ਆ। ਕਿਵੇਂ ਦਾ ਮਾਹੌਲ ਸਿਰਜਿਆ ਜਾ ਰਿਹਾ, ਜਿਹੜਾ ਸਰਕਾਰ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਨੌਜਵਾਨਾਂ ਦੀ ਗੱਲ ਹੀ ਕਰਨ ਆਏ ਆ। ਠੀਕ ਆ ਵੀਰੇ, ਜਿਵੇਂ ਚੱਲੀ ਜਾਂਦਾ ਵਧੀਆ ਬਸ। ਹਾਂ, ਕੁਝ ਕੁ ਦਿੱਕਤਾਂ ਵੀ ਆ, ਕੁਝ ਕੁ ਕੰਮ ਸਹੀ ਵੀ ਆ। ਹਾਂ, ਸਹੀ ਕੀ ਲੱਗਦਾ ਤੇ ਦਿੱਕਤਾਂ ਕੀ ਨੇ ਨੌਜਵਾਨਾਂ ਨੂੰ, ਖਾਸ ਕਰਕੇ ਤੁਹਾਨੂੰ ਸਟੂਡੈਂਟਾਂ ਨੂੰ? ਹਾਂਜੀ, ਦਿੱਕਤਾਂ ਦਾ ਵੀਰੇ, ਕਿਉਂਕਿ ਇੱਕ ਦਿੱਕਤ ਤਾਂ ਮੈਨੂੰ ਪਤਾ ਤੁਹਾਡੀ ਸਾਫ਼, ਜਿਹੜੀ ਕਿ ਤੁਹਾਡੇ ਪਿੰਡਾਂ ਨੂੰ ਬੱਸ ਨਹੀਂ ਜਾਂਦੀ। ਹੋਰ ਕੀ ਦਿੱਕਤਾਂ ਨੇ? ਬੱਸ ਆਉਂਦੀਆਂ ਨੇ ਵੀਰੇ, ਹੁਣ ਦੋਵੇਂ ਦੋ ਆਉਂਦੀਆਂ ਵੀਰੇ, ਇੰਨੀਆਂ ਸੀ ਮੈਂ ਕਹਿਣਾ ਸੀ ਤਾਂ ਵਹਿ ਹੋਣੇ ਆ। ਕਈ ਵਾਰ ਤਾਂ ਡਾਣੇ ਵੱਜਦਾ ਸਿਰ 'ਚ, ਕਿਤੇ ਕੀ ਹੋਣ ਲੱਗ ਜਾਂਦਾ, ਕਿਤੇ ਜਦੋਂ ਹੁਣ ਟਰੱਕ ਟੁੱਕਾ ਜਾਂਦਾ ਨਹੀਂ ਦੇਖਦੇ ਵੀ ਤਾਂ ਜਵਾਕ ਬੈਠੇ ਨੇ, ਜੇ ਨਿੰਮ ਥੱਲੇ ਨੂੰ ਕਰ ਦਿੰਦੇ ਆ। ਐਂ ਵਾਲਾ ਚੱਕਰ ਪੈਂਦਾ। ਹੁਣ ਬੱਸਾਂ ਭਰੀਆਂ ਦੇ ਇੱਕ ਪਾਸੇ ਨੂੰ ਸਾਡੀ ਬੱਸਾਂ ਟੇਢੀਆਂ ਆਉਂਦੀਆਂ ਹੁੰਦੀਆਂ, ਤੁਸੀਂ ਦੇਖ ਕੇ ਆਏ ਕੋਈ ਜਾ ਕੇ ਪਿੰਡ। ਬਿਲਕੁਲ। ਤਾਂ ਇਹ ਵੀ ਇੱਕ ਬੜੀ ਵੱਡੀ ਮੁਸ਼ਕਲ ਆ, ਜਿਹੜੀਆਂ ਕਿ ਬੱਸਾਂ ਨੇ ਉਹ ਭਰ ਕੇ ਆਉਂਦੀਆਂ ਨੇ, ਬੇਸ਼ੱਕ ਉਹ ਵੱਡੇ ਰੋਡਾਂ ਦੀਆਂ ਹੋਣ ਤੇ ਬੇਸ਼ੱਕ ਉਹ ਮਿੰਨੀਆਂ ਹੋਣ, ਕਿਉਂਕਿ ਬੱਸ ਦਾ ਜਿਹੜਾ ਪਰਮਿਟ ਹੁੰਦਾ ਉਹ ਸੀਮਤ ਸਵਾਰੀਆਂ ਦਾ ਹੁੰਦਾ। ਪਰ ਬੱਸਾਂ ਨੂੰ ਇਸ ਤਰੀਕੇ ਨਾਲ ਪ੍ਰਫੁੱਲਤ ਕਰਿਆ ਜਾਂਦਾ ਕਿ ਹਾਂ ਪੂਰੀਆਂ ਫੁੱਲ ਧੱਕ ਕੇ ਕਨੈਕਟਰ ਮੂਹਰੋਂ ਕਹਿੰਦਾ ਪਿੱਛੇ ਨੂੰ ਹੋ ਜਾਓ, ਪਿਛਲਾ ਕਹਿੰਦਾ ਮੂਹਰ ਨੂੰ ਹੋ ਜਾਓ। ਤਾਂ ਇਸ ਤਰੀਕੇ ਨਾਲ ਜਿਹੜੀਆਂ ਬੱਸਾਂ ਹੁੰਦੀਆਂ ਨੇ ਉਹਨਾਂ ਨੂੰ ਭਰਿਆ ਜਾਂਦਾ। ਬਾਈ ਤੁਸੀਂ ਵੀ ਖੁੱਡੀ ਕਲਾਂ ਤੋਂ? ਨਹੀਂ, ਹੰਡਿਆਏ ਤੋਂ ਜੀ। ਤੁਹਾਨੂੰ ਕੀ ਮੁਸ਼ਕਲਾਂ ਆਉਂਦੀਆਂ ਨੇ ਜਦੋਂ ਤੁਸੀਂ ਚੜ੍ਹਦੇ ਹੋ ਬੱਸ ਦੇ ਵਿੱਚ? ਉਹ ਫਿਰ ਐਂ ਕਹਿ ਦਿੰਦੇ ਜੀ ਵੀ ਹੰਡਿਆਏ ਨੂੰ ਬੱਸ ਨਹੀਂ ਜਾਂਦੀ, ਉੱਥੇ ਰੋਕਦੇ ਨਹੀਂ ਹੈਗੇ ਕਹਿੰਦੇ। ਆਈਲੈਟਸ ਕਰਦੇ ਹੋ? ਹਾਂਜੀ। ਕੀ ਕਰੋਗੇ ਬਾਹਰ ਜਾ ਕੇ? ਸਵਾਲ ਹੀ ਇਹ ਆ, ਬਾਹਰ ਜਾ ਕੇ ਕੀ ਕਰੋਗੇ? ਬਾਹਰ ਇੱਥੇ ਤਾਂ ਫਿਰ ਐਂ ਤਾਂ ਕਰਨਾ ਹੀ ਪਊਗਾ ਜੀ, ਕੁਛ ਨਾ ਕੁਛ ਤਾਂ। ਇੱਥੇ ਹੀ ਕਰ ਲਓ ਜਿਹੜਾ ਕੁਝ ਬਾਹਰ ਕਰਨ ਦੀ ਸੋਚ ਰਹੇ ਹੋ, ਇੱਥੇ ਹੁੰਦਾ ਨਹੀਂ। ਇੱਥੇ ਤਾਂ ਔਖੇ ਆ ਜੀ। ਕਿਉਂ? ਪਾਪਾ ਦੀ ਆ ਹੁਣ ਜੀ। ਨਹੀਂ, ਸਾਨੂੰ ਕੀ ਪਤਾ, ਤੁਸੀਂ ਦੱਸੋ ਨਾ, ਉਦੋਂ ਕਿਉਂ ਨਹੀਂ ਹੁੰਦਾ? ਸਾਰਿਆਂ ਨੂੰ ਪਤਾ ਹੀ ਹੈ ਜੀ ਬਸ ਕਿਵੇਂ। ਤੁਸੀਂ ਵੀ ਆਈਲੈਟਸ ਕਰ ਰਹੇ ਹੋ? ਕਿੰਨੇ ਕੁ ਬੈਂਡ ਆ ਜਾਂਦੇ ਆ? 5.5 ਆ ਜਾਂਦੇ ਬਾਈ। 5.5 ਤੇ ਕਿੱਥੋਂ ਦਾ ਲੱਗ ਜੂ ਵੀਜ਼ਾ? ਮੈਨੂੰ ਲੱਗਦਾ ਲੱਗਣਾ ਹੀ ਨਹੀਂ ਕਿਤੋਂ ਦਾ ਯਾਰ। ਹਲੇ 4 ਮਹੀਨੇ ਹੋਇਆ ਬਾਈ ਕਰਦੇ ਨੂੰ ਯਾਰ। ਇਹ ਤਾਂ ਕਹਿੰਦੇ ਪ੍ਰੋਸੈਸ ਹੀ 3 ਮਹੀਨਿਆਂ ਦਾ, 90 ਦਿਨਾਂ ਦੇ ਵਿੱਚ ਸਾਥੋਂ ਰਿਜ਼ਲਟ ਲਵੋ, 90 ਦਿਨਾਂ ਬਾਅਦ ਪੇਪਰ ਦਿਓ। ਨਾ ਬਾਈ, ਔਖੀ ਬਹੁਤ ਆ ਯਾਰ। ਹੈ ਔਖੀ ਬਹੁਤ ਆ, ਗ੍ਰਾਮਰ ਵੀਕ ਵਾਲੇ ਤਾਂ। ਘਰੇ ਪਤਾ ਵੀ 5.5 ਹੀ ਆਉਂਦੇ ਆ। ਸਾਡਾ ਮੁੰਡਾ 5.5 ਤੇ ਖੜਾ, ਮੌਕ ਟੈਸਟ ਹੁੰਦਾ ਜਿਹੜਾ ਸ਼ਨੀਵਾਰ ਨੂੰ, ਉਹਦਾ ਦਿਖਾਉਣੇ ਹੋ ਘਰੇ ਜਾ ਕੇ ਕਿ ਲੁਕੋ ਦਿੰਦੇ ਹੋ ਜਾਂ ਇੱਥੇ ਪਾੜ ਕੇ ਸਿੱਟ ਜਾਂਦੇ ਹੋ? ਦਿਖਾਉਣੇ ਆਗੇ। ਹਾਂ, ਬਾ ਕਹਿੰਦੇ ਹੌਲੀ ਕਰ ਲੈ, ਕੋਈ ਨਾ ਪੁੱਤ। ਹਾਂ ਯਾਰ, ਹੁਣ ਇਹ BA ਤਾਂ ਹੈ ਨਹੀਂ ਵੀ ਤੂੰ 3 ਸਾਲ ਲਾ ਦੇਂਗਾ ਇਹਦੇ ਤੇ, ਹਨਾ? ਇਹ ਤਾਂ ਇੱਕ 90 ਦਿਨਾਂ ਦਾ ਕੋਰਸ ਆ। ਕੀ ਕਰੋਗੇ 90 ਦਿਨਾਂ ਦੇ ਵਿੱਚ? ਤੁਸੀਂ ਇੱਥੋਂ ਪੇਪਰ ਦੇਣਾ, ਬਾਹਰ ਜਾਣਾ, ਬਾਹਰ ਜਾ ਕੇ ਕੀ ਕਰੋਗੇ? ਚਲੋ ਇਹੀ ਦੱਸ ਦਿਓ। ਕਹਿ ਰਹੇ ਇੱਥੇ ਤਾਂ ਜਾਈਏ, ਫਿਰ ਉੱਥੇ ਦੇਖ ਲਾਂਗੇ ਬਾਈ। ਤੁਹਾਡਾ ਤਾਂ ਯਾਰ ਏਮ ਹੀ ਨਹੀਂ ਕਲੀਅਰ, ਤੁਹਾਡਾ ਤਾਂ ਗੋਲ ਹੀ ਨਹੀਂ ਕੋਈ ਕਲੀਅਰ ਵੀ ਅਸੀਂ ਆਹ ਕਰਨਾ। ਹੁਣ ਕੀ ਹੋ ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਆਹ ਨੌਜਵਾਨ ਇੱਧਰ ਫੇਰ ਇਕੱਠੇ ਹੋ ਗਏ ਨੇ, ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਅੱਜ, ਕਿਉਂਕਿ ਇੱਥੇ ਹੀ ਆ ਇਹ ਨੌਜਵਾਨ। ਵਧੀਆ ਸ਼ਾਇਦ ਬੋਲ ਰਹੇ ਨੇ ਮਾਈਕ ਤੇ। ਬੋਲੋਗੇ ਯਾਰ ਕੁਛ? ਉੱਦਾਂ ਤੁਸੀਂ ਵਧੀਆ ਗੱਲਾਂ ਕਰ ਰਹੇ ਹੋ। ਕੀ ਕੰਮ ਆ ਯਾਰ। ਨਹੀਂ, ਫਿਰ ਵੀ ਕੀ ਆਈਲੈਟਸ ਕਰ ਰਹੇ ਹੋ ਇੱਥੇ? ਦੱਸ ਦਿਓ ਮਾੜਾ। ਕਰਦੇ ਆ ਬਾਈ। PT? ਹਾਂ। ਕਿਹੜੇ ਦੇਸ਼ 'ਚ ਜਾਣਾ? ਆਸਟ੍ਰੇਲੀਆ। ਕੀ ਲੱਗਦਾ ਬਾਹਰ ਜਾ ਕੇ ਵੀ ਕਿੰਨਾ ਕੁ ਕੁਛ ਪੱਲੇ ਪੈ ਜਾਊਗਾ ਜਿਹੜਾ ਤੁਸੀਂ ਕਰ ਰਹੇ ਹੋ, PT ਕਰ ਰਹੇ ਹੋ? ਪੈ ਜਾਊਗਾ ਵਧੀਆ। ਇੱਥੋਂ ਨੂੰ ਤਾਂ ਫਰਕ ਹੀ ਪਊਗਾ ਜੀ। ਇੱਥੇ ਕਿਉਂ ਨਹੀਂ ਪੈ ਰਿਹਾ ਫਰਕ, ਜਿਹੜਾ ਤੁਹਾਨੂੰ ਉੱਥੇ ਬਾਹਰ ਲੱਗਦਾ ਵੀ ਬਾਹਰ ਜਾ ਕੇ ਫਰਕ ਪੈ ਜਾਊਗਾ? ਯਾਰ ਇੱਥੇ ਫੈਸਿਲਿਟੀਆਂ ਨਹੀਂ ਮਿਲਦੀਆਂ ਨਾ ਉਨੀਆਂ। ਕੀ ਚਾਹੀਦਾ ਨੌਜਵਾਨਾਂ ਨੂੰ? ਆਖਰ ਕੀ ਚਾਹੀਦਾ? ਦਿੱਕਤਾਂ ਕੀ ਆਉਂਦੀਆਂ ਨੇ, ਮੁਸ਼ਕਲਾਂ ਕੀ? ਫਿਊਚਰ ਬਣਾਉਣਾ ਬਈ, ਆ ਫਿਊਚਰ ਬਣ ਜਾਂਦਾ ਉੱਥੇ। ਇੱਥੇ ਕੋਈ ਫਿਊਚਰ ਨਹੀਂ ਹੈਗਾ ਨਾ। ਉੱਥੇ ਕੀ ਫਿਊਚਰ ਬਣੂਗਾ? ਉਹੀ ਪੁੱਛ ਰਹੇ ਆ ਵੀ ਕੀ ਫਿਊਚਰ ਬਣੂਗਾ ਉੱਥੇ, ਤੇ ਇੱਥੇ ਕਿਉਂ ਨਹੀਂ ਬਣਾ ਸਕਦਾ ਨੌਜਵਾਨ? ਬਾਹਰ ਜਾ ਕੇ ਵੀ ਕੰਮ ਕਰਦਾ, ਦਿਹਾੜੀਆਂ ਲਾਉਂਦਾ, ਸਿਫਟਾਂ ਲਾਉਂਦਾ, ਇੱਕ ਦੀ ਥਾਂ ਤੇ ਦੋ। ਸਿੱਧੀ ਗੱਲ ਦੱਸ ਦਿੰਦੇ ਆ, ਜਮਾ ਸਿੱਧੀ ਗੱਲ ਕਲੀਅਰ ਕਰ ਦਿੰਦੇ ਆ। ਇੱਧਰ ਨੂੰ ਮੂੰਹ ਕਰ ਲੈ। ਧੱਕੇ ਖਾ ਲਓ ਕਿੰਨੇ ਮਰਜੀ, ਠੀਕ ਆ? ਧੱਕੇ ਨਾਲ ਪਰਚੇ ਪਵਾ ਲਓ ਕਿੰਨੇ ਮਰਜੀ। ਹਾਂ, ਆਹ ਕੁਛ ਆ। ਸਿੱਧਾ ਕੰਮ ਕਰੀਏ ਤਾਂ ਵੀ ਪਰਚਾ, ਪੁੱਠਾ ਕਰੀਏ ਤਾਂ ਹੈਗਾ। ਇਹ ਮੇਨ ਗੱਲ ਆ, ਜਮਾ ਮੇਨ ਗੱਲ ਜਿਹੜੀ ਤੈਨੂੰ ਮੈਂ ਆਪਦੀ ਗੱਲ ਦੱਸਦਾ। ਇਹ ਮੇਨ ਗੱਲ ਆ। ਨਹੀਂ, ਅਸੀਂ ਵੀ ਤਾਂ ਕੰਮ ਕਰਦੇ ਆ ਯਾਰ, ਸਾਨੂੰ ਤਾਂ ਕਿਸੇ ਨੇ ਫੜਿਆ ਨਹੀਂ, ਅੰਦਰ ਨਹੀਂ ਕਰਿਆ। ਕਾਨੂੰਨ ਜੇ ਜਿਹਦੇ ਨਾਲ ਹੁੰਦੀ ਆ, ਇਹ ਉਸ ਨੂੰ ਹੀ ਪਤਾ ਹੁੰਦਾ। ਕੀ ਹੋ ਗਈ ਤੁਹਾਡੇ ਨਾਲ? ਉਮਰ ਕਿੰਨੀ ਆ? ਉਮਰ ਤਾਂ ਮੇਰੀ ਹੈਗੀ ਆ 20 ਸਾਲਾਂ ਦੀ। 20 ਸਾਲਾਂ ਦੇ ਵਿੱਚ ਇਹੋ ਜਿਹਾ ਕੀ ਹੋ ਗਿਆ ਜਿਹੜਾ ਅੱਕੇ ਪਏ ਹੋ ਪੰਜਾਬ ਤੋਂ? ਬਸ ਅੱਕੀ ਪਿਆ, ਹੁਣ ਹੋਰ ਕਰੀਏ ਕੀ ਫਿਰ? ਕੰਮ ਨਹੀਂ ਕੋਈ ਚੱਜ ਦਾ, ਠੀਕ ਹੈ?
ਨੌਕਰੀ ਆ, ਮੇਰਾ ਡੈਡੀ ਫੌਜੀ ਸੀਗਾ, ਠੀਕ ਹੈ, ਰਿਲੇਸ਼ਨ ਵਾਲੇ ਨੂੰ ਨੌਕਰੀ ਮਿਲਦੀ ਆ ਨਾ, ਮੈਨੂੰ ਦਿੱਤੀ ਨਹੀਂ। ਕਿਉਂ ਨਹੀਂ ਦਿੱਤੀ? ਪੈਸੇ ਪੈਸੇ ਚੱਲਦਾ ਬਈ ਸਾਰੇ ਕਿਤੇ। ਕਹਿੰਦੇ ਫੌਜ ਦੇ ਵਿੱਚ ਤਾਂ ਫਿਜ਼ੀਕਲ ਚਾਹੀਦੀ ਆ, ਫੌਜ ਦੇ ਵਿੱਚ ਤਾਂ ਪੇਪਰ ਚਾਹੀਦਾ, ਫੌਜ ਦੇ ਵਿੱਚ ਤਾਂ ਤੁਹਾਡਾ ਸਰੀਰ ਫਿੱਟ ਹੋਣਾ ਚਾਹੀਦਾ, ਡੋਪ ਟੈਸਟ ਕਲੀਅਰ ਹੋਣਾ ਚਾਹੀਦਾ, ਇਹੋ ਜਿਹਾ ਕੁਝ ਗੱਲ ਸੁਣ, ਠੀਕ ਆ, ਹੁਣ ਮੈਂ ਤੈਨੂੰ ਬੰਦੇ ਦਹਾ ਵੀ ਦੇਵਾਂ ਚਾਹੇ ਨਾ ਵੀ ਦਹਾਵਾਂ, ਠੀਕ ਆ, ਚੱਲ ਜਿੰਨਾ ਕਮਾਇਆ ਮੈਥੋਂ ਅੱਧਾ ਬੰਦਾ ਭਰਤੀ ਹੋਇਆ, ਮੇਰੇ ਨਾਲੋਂ ਕੱਦ ਵੀ ਛੋਟਾ, ਮੇਰੇ ਨਾਲੋਂ ਪਤਲਾ ਵੀ, ਠੀਕ ਹੈ, ਉਹ ਕਿਵੇਂ ਹੋ ਗਿਆ ਬਈ? ਧੱਕਾ ਹੋਇਆ ਦਾ ਮਤਲਬ ਤੁਹਾਡੇ ਨਾਲ, ਤੁਸੀਂ ਇਹ ਕਹਿਣਾ ਚਾਹੁੰਦੇ? ਮੇਰੇ ਨਾਲ ਨਹੀਂ, ਇਕੱਲੇ ਨਾਲ ਨਹੀਂ, ਬਹੁਤ ਨਾਲ ਹੁੰਦਾ ਬਈ। ਆ ਇੱਥੇ ਖੜੇ ਨੇ ਇਹਨਾਂ ਤੋਂ ਪੁੱਛ ਲਓ, ਇੱਧਰ ਖੜੇ ਨੇ ਇਹਨਾਂ ਤੋਂ ਪੁੱਛੋ, ਬਹੁਤ ਨਾਲ ਹੁੰਦਾ, ਇਕੱਲੀ ਮੇਰੀ ਗੱਲ ਨਹੀਂ। ਤੇਰਾ ਕਿਹੜਾ ਪਿੰਡ ਆ ਬਈ? ਹੰਡਿਆ ਆ ਮੁੰਦਰਾਂ ਦਾ ਬੜਾ ਰਿਵਾਜ ਚੱਲਿਆ ਯਾਰ, ਇਹ ਬਾਈ ਦੇ ਵੀ ਪਾਈਆਂ, ਤੇਰੇ ਵੀ ਪਾਈਆਂ ਮੁੰਦਰਾਂ, ਇੱਥੇ ਹੋਰ ਖੜਾ ਸੀ ਬਾਈ ਉਹਦੇ ਵੀ ਪਾਈਆਂ ਨੇ, ਇਹ ਇੱਕ ਦੂਜੇ ਨੂੰ ਦੇਖ ਕੇ ਪਾਈਆਂ ਯਾਰ, ਫਿਰ ਉਦੋਂ ਹੀ ਸ਼ੌਂਕ ਜਾਗ ਪਏ। ਇਹ ਤਾਂ ਉਹੀ ਯਾਰ ਪਹਿਲਾਂ ਦੀ ਵਿਆਹ ਸੀ ਸਾਡੇ ਵਾਲਾ, ਉਦੋਂ ਪਾਈਆਂ ਸੀਗੀਆਂ, ਉਹ ਕਹਿੰਦਾ ਪਾਲਾ, ਮੈਂ ਪਾ ਲਈਆਂ। ਅੱਛਾ, ਵਧੀਆ ਲੱਗਿਆ ਇੱਕ ਵਿਆਹ 'ਚ ਕਹਿੰਦੇ ਵੀ ਪਾਲਾ, ਵਿਆਹ 'ਚ ਪਾਉਣ ਗਿਆ, ਮੁੜ ਕੇ ਵਧੀਆ ਲੱਗੀ, ਜੱਚ ਗਈ, ਫਿਰ ਲਾਈ ਨਹੀਂ, ਫਿਰ ਵਧੀਆ ਰੱਖੀ। ਹੁਣ ਲੋਟ ਆ, ਹੁਣ ਹੋਰ ਹੀ ਲੱਗਦਾ, ਮੂੰਹ ਲਾ ਦਿੰਦੇ ਆ ਵਾਹ। ਹੁਣ ਭੈੜੇ ਲੱਗਦੇ ਜੇ ਮੁੰਦਰਾਂ ਲਾਉਣੇ, ਪਛਾਣ ਹੀ ਨਹੀਂ ਆਉਂਦੀ, ਬੜਾ ਫਰਕ ਪੈ ਜਾਂਦਾ। ਵਿਆਹ ਦੇ ਵਿੱਚ ਵੀ ਇਹ ਕਿਹਾ ਸੀ ਵੀ ਵਿਆਹ ਦੇ ਵਿੱਚ ਅਸੀਂ ਵੜਨ ਨਹੀਂ ਦੇਣਾ ਜੇ ਮੁੰਦਰ ਨਹੀਂ ਪਾਈ। ਨਾ ਇਹ ਨਹੀਂ ਕਿਹਾ ਸੀ, ਭਾਈ ਕਹਿੰਦਾ ਕਰਾਉਣੇ ਆਪਦੀ ਸੀ ਨਾ ਉਹਦੇ, ਉਹ ਕਹਿੰਦਾ ਤੂੰ ਵੀ ਕਰਾ, ਫਿਰ ਵਿੱਚ ਮੈਂ ਵੀ ਪਵਾ ਲਈਆਂ ਸੀ। ਤੇ ਆਈਲੈਟਸ ਨੂੰ ਕਿੰਨੇ ਕੁ ਬੈਂਡ ਆ ਜਾਂਦੇ? 6.5 ਵਾਂਗੂ ਆ ਜਾਂਦੇ ਆ, ਦੱਸਿਆ ਸੀ ਹੁਣ। ਤਾਂ ਇਹ ਨੌਜਵਾਨਾਂ ਦੇ ਨਾਲ ਗੱਲਬਾਤ ਕਰੀ ਆ। ਇਸ ਤੋਂ ਬਾਅਦ ਇੱਧਰ ਵੀ ਬੈਠੇ ਨੇ ਨੌਜਵਾਨ, ਮੋਟਰਸਾਈਕਲਾਂ 'ਤੇ ਬੈਠੇ ਨੇ। ਸ਼ਾਇਦ ਅੱਜ ਸਾਡਾ ਸਾਰਾ ਦਿਨ ਇੱਥੇ ਹੀ ਲੰਘ ਜਾਣਾ, ਕਿਉਂਕਿ ਇਹ ਨੌਜਵਾਨਾਂ ਦੇ ਨਾਲ ਅਸੀਂ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ। ਉੱਧਰ ਕੈਮਰਾ ਮਾਰਦੇ ਮਾੜਾ ਜਿਹਾ ਕੁਲਦੀਪ, ਪੀ ਰਹੇ ਨੇ ਕੇਨ ਵਗੈਰਾ। ਕੀ ਵਾਲਾ ਬਈ, ਕਿੱਥੋਂ ਆਏ ਹੋ? ਭੱਜਣਾ ਯਾਰ, ਐ ਨਾ ਕਰ, ਉਹ ਗੱਲ ਤਾਂ ਸੁਣ, ਐ ਨਾ ਕਰ, ਗੱਲ ਤਾਂ ਸੁਣ, ਕਿੱਥੋਂ ਆਏ ਹੋ, ਕਿਹੜੇ ਪਿੰਡ ਆਏ? ਪਿੰਡ ਕਿਹੜਾ? ਆਪਾਂ ਤਾਂ ਇੱਕ ਨੋਰਮਲ ਗੱਲਾਂ ਕਰਨੀਆਂ। ਭਗਤਗੜ੍ਹ। ਕੀ ਕਰਦੇ ਹੋ ਬਈ ਤੁਸੀਂ? ਆਈਲੈਟਸ ਕਰਦੇ ਹੋ? ਇੱਧਰ ਗੱਲ ਤਾਂ ਸੁਣੋ, ਤੂੰ ਛੱਡ ਦੇ ਟੋਟੋ। ਤਾਂ ਇਹ ਤਸਵੀਰ ਆ ਜਿਹੜੀ ਨੌਜਵਾਨਾਂ ਦੀ, ਪਤਾ ਨਹੀਂ ਕਿਉਂ ਨੌਜਵਾਨ ਕੈਮਰੇ ਤੋਂ ਭੱਜਦੇ ਨਜ਼ਰ ਆ ਰਹੇ ਨੇ। ਤਾਂ ਅਸੀਂ ਇਹਨਾਂ ਦੇ ਨਾਲ ਗੱਲਬਾਤ ਆ ਜਿਹੜੀ ਕਰ ਰਹੇ ਹਾਂ। ਆ ਜਾਓ ਉਰੀ, ਆ ਜਾਓ, ਆ ਜਾਓ, ਆ ਜਾਓ, ਮੋਟਰਸਾਈਕਲ ਲਾ ਕੇ ਆ ਜਾਓ ਉਰੇ, ਆ ਜਾਓ, ਆ ਜਾਓ, ਆ ਜਾਓ, ਆ ਜਾਓ ਉਰੇ, ਆ ਜਾਓ, ਕਰ ਲੈਂਦੇ ਹਾਂ ਤੁਹਾਡੇ ਨਾਲ ਗੱਲ। ਇਹ ਵੀ ਨੌਜਵਾਨ ਨੇ ਜਿਹੜੇ ਕਿ ਗੱਲਾਂ ਬਾਤਾਂ ਕਰਦੇ ਨੇ ਖੁੱਲ੍ਹ ਕੇ, ਕਹਿੰਦੇ ਅਸੀਂ ਕਰਨੀ ਆ ਗੱਲਬਾਤ, ਮੁਲਾਕਾਤ ਕਰਨੀ ਆ ਕਹਿੰਦੇ। ਤਾਂ ਆ ਜਾਓ, ਆ ਜਾਓ ਬਾਬੇ, ਆ ਜਾਓ, ਆ ਜਾਓ, ਭੱਜ ਆਓ। ਕਿਹੜੇ ਪਿੰਡ ਤੋਂ ਆਏ ਹੋ? ਕੀ ਹਾਲ ਹੈ ਜੀ? ਵਧੀਆ ਵਧੀਆ, ਠੀਕ ਹੈ। ਕਿਹੜੇ ਪਿੰਡ ਤੋਂ ਆਏ ਹੋ? ਮੈਂ ਮੈਲਕਲਾਂ ਤੋਂ। ਮੈਲਕਲਾਂ? ਹਾਂਜੀ। ਆਈਲੈਟਸ ਕਰਦੇ ਹੋ? ਹਾਂਜੀ, ਤੁਹਾਡੇ ਨਾਲ ਕਰਦਾ ਰਿਹਾ ਮੈਂ, ਪਹਿਲਾਂ ਹੀ ਪਛਾਣ ਲਿਆ ਮੈਂ ਹੈਗਾ। ਅੱਛਾ, ਕਿੰਨੇ ਕੁ ਬੈਂਡ ਆ ਜਾਣਗੇ? ਮੇਰੇ ਨਾਲ ਕਰਦੇ ਰਹੇ ਹੋ? ਮੈਂ ਤਾਂ ਇੱਥੇ ਵੈਸੇ ਹੀ ਟਾਈਮ ਪਾਸ ਕਰਨ ਆਉਂਦਾ ਸੀ, ਮੈਂ ਕੋਈ ਆਈਲੈਟਸ ਟਾਈਮ ਪਾਸ ਹੀ ਕਰਨੇ ਆ। 4 ਸਾਲ ਹੋ ਗਏ ਟਾਈਮ ਪਾਸ ਹੀ ਕਰੀ ਜਾਂਦੇ ਜੀ। 4 ਸਾਲ? ਇਹ BA ਵੀ 3 ਸਾਲਾਂ 'ਚ ਹੋ ਜਾਂਦੀ ਹੈ। ਇਹ ਨੌਜਵਾਨ ਨੂੰ 4 ਸਾਲ ਹੋ ਗਏ ਆਈਲੈਟਸ ਕਰਦੇ ਨੂੰ। ਇੱਥੇ 4 ਸਾਲਾਂ ਦੇ ਵਿੱਚ ਇੱਥੇ ਹਿੱਸਾ ਹੁੱਸਾ ਹੀ ਪਾ ਲੈਂਦਾ ਕਿਸੇ ਨਾਲ? ਹੈ ਜੀ, ਹਿੱਸਾ ਹੁੱਸਾ ਹੀ ਪਾ ਲੈਂਦਾ ਕਿਸੇ? ਆਏ ਨਹੀਂ ਕਿਸੇ, ਮੈਂ ਕਿਹਾ ਗੱਲ ਤਾਂ ਸਾਰਿਆਂ ਨਾਲ ਕੀਤੀ ਸੀ, ਹਮ ਹੀ ਨਹੀਂ ਭਰਦੇ ਕੋਈ। ਹੋਰ ਤੁਸੀਂ ਦੱਸੋ ਜੀ? ਨਹੀਂ ਹੁਣ ਫਿਰ ਕੀ ਸੋਚਿਆ ਅੱਗੇ ਦਾ? ਕੀ ਸੋਚਿਆ ਅੱਗੇ ਦਾ ਫਿਊਚਰ? ਆ ਗਏ ਪਿੰਡ PT 'ਚੋਂ ਆ ਗਏ ਸੀ, ਪੇਪਰ ਦਿੱਤੇ PT ਦਾ, ਆ ਗਏ ਮੇਰੇ ਜੀ। ਪੰਜਾਬ ਕਿਉਂ ਨਹੀਂ ਚੰਗਾ ਲੱਗ ਰਿਹਾ? ਪੰਜਾਬ ਦੀ ਗੱਲ ਆ, ਪੰਜਾਬ ਕਿਉਂ ਨਹੀਂ ਚੰਗਾ ਲੱਗ ਰਿਹਾ? ਇਹ ਤਾਂ ਹੈ ਨਹੀਂ ਇੱਥੇ ਕੁਛ, ਨਾ ਕੋਈ ਕੰਮ ਆ, ਨਾ ਕੋਈ ਜੋਬ ਆ, ਨਾ ਕੋਈ ਹੋਰ ਹੀ, ਨਸ਼ਾ ਪੱਤਾ ਹੀ ਇਕੱਲਾ ਇੱਥੇ। ਤੁਸੀਂ ਦੇਖਦੇ ਹੋ ਹਾਲਾਤ ਡੇਲੀ ਦੇ। ਨਸ਼ਾ ਪੱਤੇ ਦੀ ਗੱਲ ਕਰੀਏ, ਕਿੰਨਾ ਕੁ ਨਸ਼ਾ ਪੱਤਾ ਇੱਥੇ? ਸਾਡੇ ਇੱਥੇ ਦਾ ਬਾਹਲਾ, ਹੱਦੋਂ ਵੱਧ। ਬਾਹਰ ਜਾਣਾ ਫਿਰ ਬਾਹਰਲੇ ਕਹਿੰਦੇ ਅਸੀਂ ਇੱਥੇ ਆਵਾਂਗੇ। ਭਗਵੰਤ ਮਾਨ ਦਾ ਬਿਆਨ ਆਇਆ ਸੀ, ਉਹ ਕਹਿੰਦਾ ਗੋਰਿਆਂ ਨੂੰ ਕਹਿੰਦਾ ਇੱਥੇ ਲੈ ਕੇ ਆਵਾਂਗੇ। ਉਹ ਤਾਂ ਹੀ ਮਰੀ ਜਾਂਦਾ ਵਿਹਲਾ ਬੈਠਾ ਹੀ, ਉਹਨੂੰ ਕੀ ਪਤਾ? ਉਹਦੇ ਕੋਲ ਸਿਕਿਉਰਿਟੀ ਸਾਰਾ ਕੁਝ, ਸਾਡੇ ਕੋਲ ਕੀ ਆ? ਇਹਦੇ ਮੁੰਡੇ ਮਾਰੀਏ, ਸਿੱਧੂ ਮੂਸੇਵਾਲਾ ਮਾਰਤਾ, ਕੌਣ ਜ਼ਿੰਮੇਵਾਰ? ਕੱਲ੍ਹ ਨੂੰ ਸਾਨੂੰ ਮਾਰ ਕੇ ਇਕੱਲੇ ਆ। ਇੱਥੇ ਉਹ ਹੈ ਤਾਂ ਨਹੀਂ ਕੁਛ। ਇਸੇ ਕਰਕੇ ਬਾਹਰ ਜਾ ਰਹੇ ਹੋ ਇਕੱਲੇ ਹੋ ਵੀ ਇੱਥੇ ਖਤਰਾ ਲੱਗਦਾ ਤੁਹਾਨੂੰ, ਮਹਿਸੂਸ ਹੁੰਦਾ? ਇਸੇ ਕਰਕੇ ਜਾਂਦੇ ਜੀ। ਤਾਂ ਇਹ ਤਸਵੀਰ ਆ, ਇਸ ਨੌਜਵਾਨ ਨੇ ਕਿਹਾ ਕਿ ਅਸੀਂ ਤਾਂ ਬਾਹਰ ਜਾ ਰਹੇ ਹਾਂ ਕਿ ਸਾਨੂੰ ਇੱਥੇ ਖਤਰਾ ਲੱਗਦਾ। ਬਈ ਤੁਹਾਨੂੰ ਤਾਂ ਨਹੀਂ ਕੋਈ ਖਤਰਾ? ਮੈਨੂੰ ਤਾਂ ਬਈ ਕੋਈ ਖਤਰਾ ਨਹੀਂ, ਉਹ ਕਹਿੰਦਾ ਵੀ ਸਾਨੂੰ ਖਤਰਾ ਲੱਗਦਾ ਗਾ। ਨਾ ਕੋਈ ਖਤਰਾ ਨਹੀਂ ਹੁੰਦਾ। ਤੁਸੀਂ ਵੀ ਬਾਹਰ ਜਾਣਾ? ਭਾਗ ਜਾਏ ਜਿੱਥੇ ਮਹਾਰਾਜ ਲੈ ਕੇ ਜਾਓ ਉੱਥੇ ਲੋਟਾ ਪਤਾ। ਨਹੀਂ, ਤੁਸੀਂ ਵੀ ਬਾਹਰ ਜਾਣਾਗਾ? ਟਰਾਈ ਕਰੀ ਜਾਂਦੇ, ਜਿੱਥੇ ਮਹਾਰਾਜ ਲੈ ਕੇ ਜਾਓ ਉੱਥੇ ਲੋਟਾ। ਜਿਵੇਂ ਇਹਦੇ ਬੈਂਡ ਆ ਗਿਆ, ਤੁਹਾਡੇ ਵੀ ਆ ਗਿਆ? ਮੇਰੇ ਤਾਂ ਨਹੀਂ ਆਏ। ਕਿੰਨਾ ਟਾਈਮ ਹੋ ਗਿਆ? 4 ਸਾਲ ਹੋ ਗਏ ਤੁਹਾਨੂੰ ਵੀ? ਨਾ 4 ਚੂਰ ਤਾਂ ਕਾਹਨੂੰ ਹੋਇਆ ਯਾਰ। ਹੋਰ ਸਾਲ ਕੀ ਹੋਇਆ, ਉਹ ਵੀ 1-2 ਵਾਰੀ ਵਿੱਚ ਦੀ ਹਟ ਕੇ ਲੱਗ ਗਿਆ ਸੀ। ਕਲਾਸ ਲਾਉਣੀ ਚਾਹੀਦੀ, ਕਲਾਸ ਨਹੀਂ ਲਾਉਂਦੀ ਜਿਹੜੇ। ਬਾਕੀ ਆਪਣੇ ਪੰਜਾਬ 'ਚ ਤਾਂ ਬੜੇ ਕੰਮ ਖਰਾਬ ਹੋਈ ਜਾਂਦਾ। ਕੀ ਖਰਾਬ ਹੋ ਗਿਆ ਪੰਜਾਬ ਦੇ ਵਿੱਚ? ਦਿਨੋਂ ਦਿਨ ਤੁਹਾਨੂੰ ਪਤਾ ਹੀ ਹੈ ਕੀ ਕੁਛ ਹੋਈ ਜਾਂਦਾ। ਮੁੰਡੇ ਮਰੀ ਜਾਂਦੇ, ਆਪਣੇ ਸਿੱਧੂ ਮੂਸੇਵਾਲਾ ਨੰਗਲ ਅੰਬੀ ਵਾਲਾ ਮਾਰਤਾ ਬਾਈ, ਦੀਪ ਸਿੱਧੂ ਮਰ ਗਿਆ। ਹਾਲਾਤ ਮਾੜੀ ਹੈ ਜੀ। ਹੁਣ ਇੱਥੇ ਕੋਈ ਹੈ ਤਾਂ ਹੈ ਨਹੀਂ ਸਾਡਾ ਕੋਲ।
ਖੇਤੀ ਕਰਦੇ ਆ, ਖੇਤੀ 'ਚੋਂ ਨਹੀਂ ਕੁਛ ਬਚਦਾ। ਸਰਕਾਰੀ ਜੋਬ ਕਿਹਨੂੰ ਮਿਲਦੀ, ਕੋਈ ਨਹੀਂ। 10-10 ਹਜ਼ਾਰ ਤੇ ਕੌਣ ਕੰਮ ਕਰੂ, ਖਰਚਾ ਕਿੰਨਾ ਜੀ। ਤੇਲ ਦੇ ਰੇਟ ਵਧੀ ਜਾਂਦੇ ਆ, ਹੋਰ ਕੁਛ ਕਿੰਨਾ ਕੁਛ ਹੋਈ ਜਾਂਦਾ। ਇਹ ਨੌਜਵਾਨ ਮੇਰੇ ਨਾਲ ਪੜ੍ਹਦਾ ਰਿਹਾ, ਤਾਂ ਕਰਕੇ ਇਹਦੇ ਨਾਲ ਥੋੜ੍ਹੀ ਜਿਹੀ ਗੱਲਬਾਤ ਖੁੱਲ੍ਹ ਕੇ ਹੋ ਗਈ ਆ। ਤਾਂ ਇੱਧਰ ਬਾਈ ਸਿਕਿਉਰਿਟੀ ਵਾਲਿਆਂ ਨੂੰ ਪੁੱਛਦੇ ਆ ਵੀ ਇੱਥੇ ਕੀ ਕੀ ਮੁਸ਼ਕਲਾਂ ਆਉਂਦੀਆਂ ਨੇ, ਕਿਉਂਕਿ ਇਹਨਾਂ ਦੀ ਨਿਗਾਹ ਹੁੰਦੀ ਆ ਹਰ ਪਾਸੇ। ਬਾਈ ਕੀ ਮੁਸ਼ਕਲਾਂ ਆਉਂਦੀਆਂ ਨੇ, ਕੀ ਦਿੱਕਤ ਆਉਂਦੀਆਂ ਨੇ ਇੱਥੇ? ਨੌਜਵਾਨ ਕਿੰਨੇ ਕੁ ਇੱਥੇ ਆਉਂਦੇ ਨੇ ਜਿਹੜੇ ਪੇਪਰ ਦਿੰਦੇ ਨੇ ਜਾਂ ਜਿਹੜੇ ਪੜ੍ਹਨ ਆਉਂਦੇ ਨੇ? ਦਿੱਕਤ ਤਾਂ ਇਹ ਇਹੀ ਹੈ, ਜਿਹੜੇ ਪੜ੍ਹਨ ਵਾਲੇ ਆ ਉਹ ਤਾਂ ਪੜ੍ਹਦੇ ਆ, ਬਾਕੀ ਇੱਥੇ ਅਵਾਰਾਗਰਦੀਆਂ ਕਰਦੇ ਆ। ਜਿਵੇਂ ਇੱਥੇ ਲੜਦੇ ਆ, ਇੱਥੇ ਸਭ ਤੋਂ ਜ਼ਿਆਦਾ ਆ ਮੋਟਰਸਾਈਕਲ ਲੈ ਕੇ ਇਹਦੇ ਪਟਾਕੇ ਪਾਉਂਦੇ ਆ, ਪ੍ਰਦੂਸ਼ਣ ਕਰਦੇ ਆ। ਅਤੇ ਟਰੈਕਟਰਾਂ ਦੇ ਵੀ ਗੇੜੀਆਂ ਲਾਉਂਦੇ ਆ, ਨਜਾਇਜ਼ ਗੱਡੀਆਂ ਦੇ ਵੀ। ਪ੍ਰਸ਼ਾਸਨ ਨੂੰ ਵੀ ਇਹੀ ਕਹਿੰਦਾ ਵੀ ਇੱਥੇ 1-2 ਬੰਦੇ ਪੱਕੇ ਲਾ ਦਿਓ ਜਾਂ ਇਹਨਾਂ ਵੱਲ ਧਿਆਨ ਦਿੱਤਾ ਜਾਵੇ। ਨਸ਼ਾ ਕਿੰਨਾ ਕੁ? ਨਸ਼ੇ ਬਾਰੇ ਤਾਂ ਕੀ ਕਹਿ ਸਕਦੇ ਆ, ਸਾਡੇ ਸਾਹਮਣੇ ਤਾਂ ਕੋਈ ਖਾਂਦਾ ਨਹੀਂ, ਬਾਹਰ ਖਾ ਕੇ ਆਉਂਦੇ, ਹੁਣ ਕੁਛ ਕਹਿ ਨਹੀਂ ਸਕਦੇ। ਕੂਲੀਪਾਂ ਡਿੱਗੀਆਂ ਪਈਆਂ ਵੀ ਇੱਥੇ, ਅਸੀਂ ਦੇਖੀਆਂ ਸੀਗੀਆਂ ਆਉਣਿਆਂ ਜੀ। ਕੂਲੀਪਾਂ ਹੁਣ ਕੀ ਪਤਾ ਜੀ, ਚੱਕ ਕੇ ਲਾ ਲੈਂਦੇ, ਆਪਾਂ ਕਿਹੜਾ ਇੱਥੇ ਕਿਸੇ ਨੂੰ ਦੇਖਦੇ ਆ। ਬਾਕੀ ਇਹਦੇ ਸਟਰਿੰਗ ਸਭ ਨਾਲੋਂ ਜ਼ਿਆਦਾ ਪੀਂਦੇ ਆ, ਯੂਜ਼ ਕਰਦੇ ਆ, ਪਤਾ ਨਹੀਂ ਇਹਦੇ ਵਿੱਚ ਕੁਛ ਹੈਗਾ ਖਾਣੀ ਨਾ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਸਾਂਝੀ ਕਰੀ ਆ ਤੁਹਾਡੇ ਨਾਲ। ਤਾਂ ਇੱਥੇ ਤਸਵੀਰਾਂ ਨੇ ਜਿਹੜੀਆਂ ਅੱਜ ਸਾਂਝੀਆਂ ਕਰੀਆਂ ਨੇ, ਤਾਂ ਇਸੇ ਤਰ੍ਹਾਂ ਇੱਕ ਤਸਵੀਰ ਹੋਰ ਸਾਂਝੀ ਕਰਾਂਗੇ, ਕਿਉਂਕਿ ਇੱਥੋਂ ਲਾਗੇ ਬੱਸ ਸਟੈਂਡ ਆ। ਸਾਹਮਣੇ ਤੁਸੀਂ ਜਿੱਥੋਂ ਤੱਕ ਕੈਮਰੇ ਦੀ ਝਾਤ ਜਾਂਦੀ ਆ, ਇੱਕ ਵਾਰ ਕੁਲਦੀਪ ਉਹ ਕੰਧ ਦਿਖਾ ਦਿੱਤੀ ਜਾਵੇ ਸਾਹਮਣੇ। ਉਹ ਕੰਧ ਆ ਜਿਹੜੀ, ਉਹ ਬੱਸ ਸਟੈਂਡ ਦੀ ਕੰਧ ਆ। ਤਾਂ ਇੱਥੋਂ ਜਦੋਂ ਸਟੂਡੈਂਟਾਂ ਨੂੰ ਛੁੱਟੀ ਮਿਲਦੀ ਆ ਤਾਂ ਉਹ ਸਟੂਡੈਂਟ ਬੱਸ ਸਟੈਂਡ ਤੇ ਜਾਂਦੇ ਨੇ ਤੇ ਬੱਸਾਂ ਤੇ ਚੜ੍ਹਦੇ ਨੇ। ਅਸੀਂ ਉੱਥੇ ਜਾ ਕੇ ਵੀ ਨੌਜਵਾਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਐਸਡੀ ਚ ਹੈ ਐਸਡੀ ਕਾਲਜ 'ਚ ਕੀ ਲੱਗਦਾ ਗਾ, ਜਿਹੜੇ ਨੌਜਵਾਨ ਆਈਲੈਟਸ ਕਰਕੇ ਬਾਹਰ ਜਾ ਰਹੇ ਨੇ ਉਹਨਾਂ ਲਈ ਚੰਗੀ ਗੱਲ ਆ ਜਾਂ ਮਾੜੀ ਗੱਲ ਆ? ਉਹ ਚੰਗੀ ਗੱਲ ਹੀ ਉਹਨਾਂ ਲਈ, ਵਧੀਆ ਇੱਥੋਂ ਨਿਕਲ ਜਾਂਦੇ ਆ ਪੰਜਾਬ ਚੋਂ। ਤਾਂ ਮਿਲਦੇ ਨਹੀਂ ਯਾਰ, ਚੰਗੀ ਗੱਲ ਹੀ ਉਹਨਾਂ ਲਈ। ਤਾਂ ਹੁਣ ਇੱਧਰ ਜਦੋਂ ਕੰਮ ਹੀ ਨਹੀਂ ਮਿਲਦੇ, ਹੁਣ ਫਿਰ ਬਾਹਰ ਹੀ ਜਾਣਾ ਪੈਂਦਾ, ਇੰਨੇ ਰੁਪਏ ਲੱਗ ਜਾਂਦੇ ਆ ਨਾ। ਹਾਂ, ਬਾਹਲਾ ਬੁਰਾ ਹਾਲ ਆ ਜੀ ਪੰਜਾਬ ਦਾ ਤਾਂ ਜੀ। ਬਾਹਰ ਜਾ ਕੇ ਕੀ ਕਰਨਗੇ ਫਿਰ? ਬਾਹਰ ਦਾ ਵੀ ਇੱਕ ਸਵਾਲ ਖੜਾ ਹੁੰਦਾ। ਕੰਮ ਮਿਲ ਜੂਗਾ ਵਧੀਆ, ਕਿ ਕੰਪਨੀ 'ਚ ਮਿਲ ਜੂਗਾ ਕੰਮ। ਬਈ ਤੁਸੀਂ ਕਨੈਕਟਰੋਂ ਕਿੰਨੀ ਕੁ ਮੁਸ਼ਕਲ ਆਉਂਦੀ ਆ? ਜਿਹੜੇ ਸਟੂਡੈਂਟ ਨੇ ਚੜ੍ਹਦੇ ਨੇ ਤੁਹਾਡੇ ਨਾਲ ਬੱਸਾਂ ਦੇ ਵਿੱਚ, ਜਦੋਂ ਬੱਸ ਦੇ ਵਿੱਚ ਚੜ੍ਹਦੇ ਨੇ, ਦਿੱਕਤਾਂ ਕੀ ਆਉਂਦੀਆਂ ਨੇ, ਮੁਸ਼ਕਲਾਂ ਕੀ ਆਉਂਦੀਆਂ ਨੇ ਬੱਸ ਦੇ ਵਿੱਚ? ਕੋਈ ਮੁਸ਼ਕਲ ਨਹੀਂ ਬਾਈ, ਟਿਕਟਾਂ ਲੈ ਕੇ ਜਾਂਦੇ ਆ, ਹਾਫ ਟਿਕਟ ਲੈ ਕੇ ਜਾਂਦੇ ਆ। ਹਾਫ ਟਿਕਟ ਲੈ ਕੇ ਜਾਂਦੇ ਆ। ਪ੍ਰਾਈਵੇਟ ਬੱਸ ਆਪਰੇਟਰਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਆ ਰਹੀਆਂ ਨੇ ਜਿੱਦਣ ਦੇ ਆਧਾਰ ਕਾਰਡ ਚੱਲੇ ਨੇ। ਆਧਾਰ ਕਾਰਡਾਂ ਦੇ ਨਾਲ ਕਿੰਨਾ ਕੁ ਘਾਟਾ ਪੈ ਰਿਹਾ ਬੱਸਾਂ ਨੂੰ? ਜਿਹੜੇ ਕਨੈਕਟਰ ਨੇ ਉਹਨਾਂ ਦੀਆਂ ਤਨਖਾਹਾਂ ਵੀ ਜੇਕਰ ਬੱਸ ਨੂੰ ਕਮਾਈ ਹੋਊ, ਕੰਪਨੀ ਨੂੰ ਕਮਾਈ ਹੋਊ, ਫੇਰ ਹੀ ਆਉਣਗੇ। ਡੇਲੀ ਡਰਾਈਵਰ ਦੀ ਡੇਲੀ 1000 ਤੋਂ ਘਟ ਕੇ 500-600 ਤੇ ਆ ਗਈ ਜੀ। ਮਾਲਕਾਂ ਦੀ ਬਚਤ ਮੰਨ ਕੇ ਚੱਲੋ ਵੀ 10000 ਤੋਂ ਘਟ ਕੇ 2000 ਤੇ ਆ ਗਈ। ਇੰਨਾ ਫਰਕ ਹੈ ਜੀ। ਹੁਣ ਠੇਕੇ ਤੇ ਗੱਡੀਆਂ ਜੀ ਬਸ ਘਾਟਾ ਹੀ ਘਾਟਾ ਹੈ। ਤਸਵੀਰ ਆ, ਅਸੀਂ ਨਾਲ ਕਨੈਕਟਰਾਂ ਦੀ ਗੱਲਬਾਤ ਵੀ ਸੁਣਾਈ। ਬਾਈ ਤੁਸੀਂ ਵੀ ਪੜ੍ਹਦੇ ਹੋ ਇੱਥੇ, ਕੰਮ ਕਰਦੇ ਹੋ ਜਾਂ ਪੜ੍ਹਦੇ ਹੋ ਜਾਂ ਉਦਾਂ ਹੀ ਆਏ ਸੀ? ਇਹਦਾ ਕੰਮ ਆਏ ਹੋਏ ਸੀ। ਕਿਹੜੇ ਪਿੰਡ, ਕਿਹੜਾ ਗਾ? ਸਪਾਲਾਂ। ਨਸ਼ਾ ਕਿੰਨਾ ਕੁ ਤੁਹਾਡੇ ਪਿੰਡਾਂ ਵੱਲ? ਵਾਧੂ ਆ। ਨੌਜਵਾਨ ਕਿੰਨੇ ਕੁ ਬਾਹਰ ਨੂੰ ਜਾ ਰਹੇ ਨੇ ਜਹਾਜ਼ ਦੀ ਟਾਕੀ ਨੂੰ ਹੱਥ ਪਾਉਣ ਦੇ ਲਈ? ਕਿੰਨੇ ਕੁ ਕਾਲੇ ਨੇ? 200-300 ਜਾਣਾ ਸਾਡੇ ਆਈਲੈਟਸ ਕਰਦਾ ਉਹ ਹੁਣ ਮੌਕੇ ਤੇ। ਲੱਗਦਾ ਵੀ ਬਾਹਰ ਚਲੇ ਜਾਣਗੇ, ਨਸ਼ੇ ਤੋਂ ਬਚ ਜਾਣਗੇ ਉਹ? ਬਾਹਰ ਵੀ ਨਸ਼ਾ ਆਮ ਹੀ ਆ, ਉੱਥੇ ਕਿਹੜਾ ਤੋੜਾ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਇਕੱਲੇ ਨੌਜਵਾਨ ਦੇ ਨਾਲ ਕਰ ਰਹੇ ਹਾਂ, ਕਿਉਂਕਿ ਮੇਨ ਜਿਹੜੀ ਗੱਲਬਾਤ ਇੱਧਰ ਨੌਜਵਾਨ ਇਕੱਠੇ ਹੋ ਗਏ ਆ ਇਹਨਾਂ ਦੇ ਨਾਲ। ਕਿਹੜਾ ਪਿੰਡ ਆ ਬਾਈ? ਕਿਹੜਾ ਪਿੰਡ ਆ? ਗੁੰਮਟੀ। ਕੀ ਕਰਦੇ ਹੋ ਇੱਥੇ? ਐਲਸ ਕਰਦੇ। ਆਈਲੈਟਸ? ਹਾਂਜੀ। ਕਿੰਨੇ ਕੁ ਬੈਂਡ ਬੂੰਡ ਆ ਜਾਂਦੇ ਆ? ਮੌਕ ਟੈਸਟ ਵੀ 7 ਮਿੰਟ ਤੋਂ ਆ ਜਾਂਦੇ ਨੇ। ਚਲੇ ਜਾਓਗੇ ਬਾਹਰ? ਆਸ ਹੈਗੀ ਆ, ਉਮੀਦ ਹੈਗੀ ਆ ਵੀ ਬਾਹਰ ਚਲੇ ਜਾਓਗੇ? ਹਾਂਜੀ, ਬਾਹਰ ਜਾਵਾਂਗੇ। ਹੈ ਬਾਹਰ ਜਾਵਾਂਗੇ ਆਰਾਮ ਨਾਲ। ਕੀ ਲੱਗਦਾ ਵੀ ਇੱਥੇ ਰਹਿ ਕੇ ਤੁਸੀਂ ਕਿਉਂ ਨਹੀਂ ਉਹ ਕਰ ਰਹੇ ਜਿਹੜਾ ਬਾਹਰ ਜਾ ਕੇ ਕਰ ਲਓਗੇ? ਬਾਹਰ ਜਾ ਕੇ ਜੀ ਘਰੇ ਜਾ ਕੇ ਉੱਥੇ ਮਜਬੂਰੀ ਹੈ, ਜਿਹੜੀਆਂ ਮਜਬੂਰੀਆਂ ਨੇਗੀਆਂ ਆਪਣੀਆਂ, ਉਹ ਮਜਬੂਰੀਆਂ ਜਿਹੜੀਆਂ ਘਰ ਦੀਆਂ ਨੇ, ਤਾਂ ਕਰਕੇ ਉਹ ਦੂਰ ਹੋਣਗੇ ਘਰੇ ਜੋ ਬਾਹਰ ਜਾ ਕੇ। ਇੱਥੇ ਤਾਂ ਕੁਛ ਬਹਾਨਾ ਨਹੀਂ ਹੈਗਾ ਆਪਣਾ, ਤਾਂ ਕਰਕੇ ਘਰ ਦੇ ਵੀ ਕਹਿੰਦੇ ਨੇ। ਕਿਹੜੀ ਕਲਾਸ 'ਚ ਪੜ੍ਹਦੇ ਹੋ ਤੁਸੀਂ? ਲੜੀ ਜਾਂਦੇ ਹੋ? ਕਿਹੜੀ ਕਲਾਸ 'ਚ ਪੜ੍ਹਦੇ ਹੋ? ਲੜਦੇ ਨਹੀਂ ਅਸੀਂ। ਉਰੇ ਦਾ ਮੜਾ ਜਾ, ਕਿਹੜੀ ਕਲਾਸ 'ਚ ਪੜ੍ਹਦੇ ਹੋ? ਉਰੇ ਆ। ਆਈਲੈਟਸ ਕਰਦੇ ਨੇ ਨੌਜਵਾਨ, ਇਹ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਨੇ ਜਿਹੜੀਆਂ ਇੱਥੋਂ ਦੀਆਂ। ਅਸੀਂ ਕੱਲੀ ਜਿਹੜੀ ਤਸਵੀਰ ਆ ਉਹ ਸਾਂਝੀ ਕਰ ਰਹੇ ਹਾਂ। ਬਾਈ ਕਿਹੜੀ ਕਲਾਸ 'ਚੋਂ? ਆਈਲੈਟਸ ਕਰਦੇ ਹੋ? ਨਾ ਬਾਈ, ਹੋਰ ਕੀ ਕਰਦੇ ਹੋ? ਮਤਲਬ ਵਿਹਲਾ ਉਹੀ ਆ ਗਿਆ। ਵਿਹਲਾ ਉਹੀ ਆ ਗਿਆ ਬਸ? ਰੁਜ਼ਗਾਰ ਨਹੀਂ ਮਿਲਿਆ ਕੋਈ ਤਾਂ ਆ ਗਿਆ? ਨਾ ਉਹੀ ਆ ਗਿਆ ਵਾ। ਨਹੀਂ, ਨੌਕਰੀ ਤੇ ਲੱਗੇ ਹੋਏ ਹੋ, ਅੱਜ ਵਿਹਲੇ ਸੀ? ਵਿਹਲੇ ਹੀ ਆ।
ਉਹੀ ਬਾਤ ਤੁਰਿਆ ਫਿਰਦਾ। ਪੜ੍ਹਦੇ ਨਹੀਂ ਹੈਗੇ? ਕੱਪੜੇ ਲੈਣ ਆਏ ਸੀ ਬਾਈ ਯਾਰ, ਲੈਣ ਜਾਂਦੇ ਹੈਗੇ। ਨਹੀਂ ਤਾਂ ਕਹਿੰਦਾ ਮੈਂ ਵਿਹਲਾ। ਇਹਦਾ ਕਮਲਾ ਬਾਈ, ਹੈ ਕਮਲਾ। ਯਾਰ ਐਂ ਤਾਂ ਨਾ ਕਿ ਇਹ ਹੁਣ ਕਹਿੰਦਾ ਕਮਲਾ ਤੈਨੂੰ। ਕੋਈ ਨਾ ਕਹਿ ਲੈਂਦੇ ਯਾਰ, ਕਹਿ ਲੈਂਦੇ। ਨਹੀਂ ਤੂੰ ਕਹਿਣਾ ਵਿਹਲਾ, ਇਹ ਕਹਿੰਦਾ ਕਮਲਾ। ਕੰਮ ਕੀ ਕਰਦੇ ਹੋ? ਕੰਮ ਦੱਸੋ। ਕੰਮ ਤਾਂ ਕੁਛ ਨਹੀਂ ਕਰਦਾ। ਕਰਦੇ ਕਹਿੰਦੇ ਨਹੀਂ ਵੀ ਕੰਮ ਕਰ ਲਓ। ਘਰੇ ਕਰਦੇ ਆ ਵੀਰੇ, ਘਰੇ ਕਰਦੇ ਆ ਵੀਰੇ। ਪੜ੍ਹਾਈ ਕਿੰਨੀ ਕੀ ਕਰੀ ਹੈ? ਪੜ੍ਹਾਈ ਵੀਰੇ ਕਰੀ ਜਾਂਦੇ ਹਜੇ, BA ਕਰਦੇ ਆ। BA ਕਰਦੇ ਫਸਟ ਉਹੀ ਪੁੱਛਿਆ ਜੀ ਇਹਨੂੰ, ਇਹ ਕਹਿੰਦਾ ਮੈਂ ਵਿਹਲਾ। BA ਕਰਦਾ ਵੀ ਮੁੰਡਾ। ਬਿਲਕੁਲ। ਜਿਹੜੇ ਨੌਜਵਾਨ ਬਾਹਰ ਜਾ ਰਹੇ ਨੇ, ਤੁਹਾਡੀ ਇੱਛਾ ਹੈਗੀ ਆ ਬਾਹਰ ਜਾਣ ਦੀ? ਬਾਹਰ ਦਾ ਕੀ ਕਰਨਾ ਬਾਈ, ਇੱਧਰ ਹੀ ਨਜ਼ਾਰੇ ਆ। ਨਜ਼ਾਰੇ ਆ ਇੱਥੇ ਬਾਈ। ਕੀ ਕਾਰਨ ਆ ਇੱਥੇ ਕਿਉਂ ਨਹੀਂ ਰਹਿਣਾਗਾ? ਬਾਹਰ ਹੀ ਜਾਣਾ ਪੂਰ ਸੀ ਬਈ ਲਈ ਫਿਰਦੇ ਆ ਡਿਗਰੀਆਂ, ਕੋਈ ਨੌਕਰੀ ਨੌਕਰੀ ਤਾਂ ਮਿਲਦੀ ਨਹੀਂ। ਹੁਣ ਤਾਂ ਬਾਹਰਲੇ ਵੀ ਚੈੱਕ ਕਰਨ ਲੱਗ ਗਏ। ਰੁਜ਼ਗਾਰ ਨਹੀਂ ਮਿਲਿਆ? ਹਾਂ, ਜਮੀ ਨਹੀਂ ਮਿਲਿਆ ਬਈ। ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ, ਤਾਂ ਬੜੀ ਸ਼ਰਮ ਦੀ ਗੱਲ ਆ ਕਿ ਇੱਕ ਪਾਸੇ ਸਰਕਾਰ ਕਹਿੰਦੀ ਆ ਅਸੀਂ ਰੁਜ਼ਗਾਰ ਦੇਵਾਂਗੇ, ਅਸੀਂ ਨੌਕਰੀਆਂ ਦੇਵਾਂਗੇ, ਤੇ ਦੂਜੇ ਪਾਸੇ ਨੌਜਵਾਨ ਜਹਾਜ਼ ਭਰ ਬਾਹਰ ਨੂੰ ਜਾ ਰਹੇ ਆ। ਤੇ ਜਿਹੜੇ ਨੌਜਵਾਨਾਂ ਨੇ ਜਹਾਜ਼ ਭਰ ਕੇ ਬਾਹਰ ਨੂੰ ਜਾਣਾ, ਉਹ ਪਹਿਲਾਂ PRTC ਦੀਆਂ ਬੱਸਾਂ ਭਰ ਕੇ ਆਪਦੇ ਪਿੰਡਾਂ ਨੂੰ ਜਾ ਰਹੇ ਨੇ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ ਅੱਜ। ਸਿਰਫ ਤੇ ਸਿਰਫ ਇੰਨਾ ਹੀ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਆਈਲੈਟਸ ਦੇ ਸੈਂਟਰਾਂ ਦੇ ਮੂਹਰੇ ਖੜੇ ਆ। 16 ਏਕੜ ਦੀ ਇਹ ਜਿਹੜੀ ਧਰਤੀ ਆ, ਜਿਹੜਾ ਕਿ 16 ਏਕੜ ਦਾ ਏਰੀਆ ਵੱਜਦਾ ਬਰਨਾਲਾ। ਪਰ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣਾ ਪਹਿਲਾਂ, ਇਹ ਆਹ ਕੁਲਦੀਪ ਆ ਕੈਮਰਾ ਜ਼ੂਮ ਕਰਕੇ ਦਿਖਾਇਆ ਜਾਵੇ। ਜਿਹੜੀ ਸਰਕਾਰ ਨਸ਼ਿਆਂ ਦੀ ਗੱਲ ਕਰਦੀ ਸੀ, ਅਸੀਂ ਨਸ਼ਿਆਂ ਨੂੰ ਨੱਥ ਪਾਵਾਂਗੇ, ਤਾਂ ਇਹ ਸਕੂਲ ਆ ਗਈ। ਇੱਧਰ ਨੌਜਵਾਨ ਭੱਜਦੇ ਵੀ ਨਜ਼ਰ ਆ ਰਹੇ ਨੇ। ਨੌਜਵਾਨ ਭੱਜ ਗਏ ਨੇ। ਕੀ ਵਾਲਾ ਬਈ, ਕਿੱਥੋਂ ਆਏ ਹੋ? ਭੱਜਣਾ ਯਾਰ, ਐ ਨਾ ਕਰ। ਉਹ ਗੱਲ ਤਾਂ ਸੁਣ, ਐ ਨਾ ਕਰ, ਗੱਲ ਤਾਂ ਸੁਣ। ਚਲੋ ਇੱਕ ਫਾਇਦਾ ਤਾਂ ਹੋਇਆ ਸਾਡੇ ਆਉਣ ਨਾਲ। ਜਿਹੜੇ ਇੱਥੇ ਫਾਲਤੂ ਦੇ ਤੁਰੇ ਫਿਰਦੇ ਸੀ, ਉਹ ਇੱਥੋਂ ਚੱਲਦੇ ਬਣੇ ਨੇ। ਤਾਂ ਅਸੀਂ ਗੱਲਬਾਤ ਇੱਥੇ ਨੌਜਵਾਨਾਂ ਦੇ ਨਾਲ ਕਰਾਂਗੇ। ਬਈ ਭੱਜਦੇ ਕਿਉਂ ਯਾਰ? ਸਾਡੇ ਨਾਲ ਗੱਲ ਤਾਂ ਕਰ ਲਓ। ਕੀ ਕਰੋਗੇ ਬਾਹਰ ਜਾ ਕੇ? ਸਵਾਲ ਹੀ ਇਹ ਆ, ਬਾਹਰ ਜਾ ਕੇ ਕੀ ਕਰੋਗੇ? ਹੁਣ ਫਿਰ ਇੱਥੇ ਵੀ ਆਸ ਤਾਂ ਇੱਥੇ ਵੀ ਨਹੀਂ ਰੱਖਦੇ। ਪੈਣਾ ਨਾ, ਫਿਰ ਕਰਨਾ ਪੈਣਾ ਉੱਥੇ ਦਾ ਵੀ। ਜਦੋਂ ਵੀ ਇੱਥੇ ਤਾਂ ਆਪਾਂ ਨੂੰ ਮਿਲੀ ਜਾਂਦੀ ਹੈਗੀ, ਬਾਹਰ ਇੱਥੇ ਦਾ ਫਿਰ ਮੈਂ ਤਾਂ ਕਰਨਾ ਹੀ ਪਊਗਾ ਜੀ ਕੁਛ ਨਾ ਕੁਛ ਤਾਂ। ਇੱਥੇ ਹੀ ਕਰ ਲਓ ਜਿਹੜਾ ਕੁਝ ਬਾਹਰ ਕਰਨ ਦੀ ਸੋਚ ਰਹੇ ਹੋ। ਇੱਥੇ ਹੁੰਦਾ ਨਹੀਂ। ਜਿਵੇਂ ਹੁਣ ਬਣੀ ਬਣਾਈ ਮਿਲੀ ਜਾਂਦੀ ਆਪਾਂ ਨੂੰ, ਆਪਦੇ ਮਾਂ ਪਿਓ ਦੇ ਆਸੇ ਬੈਠੇ ਆਂਗੇ। ਉੱਥੇ ਆਪ ਕਰਕੇ ਕਮਾਉਣਾ ਪੈਣਾ, ਆਪੇ ਹੀ ਕਰਾਂਗੇ ਜੀ ਆਪਾਂ। ਉੱਥੇ ਦਾ ਸੁਧਰਾਂਗੇ ਨਾ ਜੀ। ਕਿੰਨੇ ਕੁ ਬੈਂਡ ਆ ਜਾਂਦੇ ਆ? ਆ ਜਾਂਦੇ ਆ ਜੀ 6 ਓਵਰਆਲ, 5.5 ਆ ਜਾਂਦੇ ਬਾਈ। 5.5 ਤੇ 5.5 ਤੇ ਕਿੱਥੋਂ ਦਾ ਲੱਗ ਜੂ ਵੀਜ਼ਾ? 4 ਸਾਲ ਹੋ ਗਏ ਟਾਈਮ ਪਾਸ ਕਰੀ ਜਾਂਦੇ ਜੀ। 4 ਸਾਲ? ਇਹ BA ਵੀ 3 ਸਾਲਾਂ 'ਚ ਹੋ ਜਾਂਦੀ ਹੈ। ਇਹ ਨੌਜਵਾਨ ਨੂੰ 4 ਸਾਲ ਹੋ ਗਏ ਆਈਲੈਟਸ ਕਰਦੇ ਨੂੰ। ਇੱਥੇ 4 ਸਾਲਾਂ ਦੇ ਇੱਥੇ ਇਹ ਸੌ ਹੀ ਪਾ ਲੈਂਦਾ ਕਿਸੇ ਨਾਲ। ਪੇਪਰ ਕਦੋਂ ਦੇਣਾ? ਪੇਪਰ ਪਾਸਪੋਰਟ ਆਉਣ ਤੋਂ ਬਾਅਦ। ਪਾਸਪੋਰਟ ਬਣਾਇਆ ਹੀ ਨਹੀਂ? ਆਉਣਾ ਬਸ 1-2 ਦਿਨਾਂ 'ਚ ਆਜੂ। ਤੇ ਕੀ ਫਿਊਚਰ ਬਣੂਗਾ? ਉਹੀ ਪੁੱਛ ਰਹੇ ਆ ਵੀ ਕੀ ਫਿਊਚਰ ਬਣੂਗਾ ਉੱਥੇ, ਤੇ ਇੱਥੇ ਕਿਉਂ ਨਹੀਂ ਬਣਾ ਸਕਦਾ ਨੌਜਵਾਨ? ਬਾਹਰ ਜਾ ਕੇ ਵੀ ਕੰਮ ਕਰਦਾ, ਦਿਹਾੜੀਆਂ ਲਾਉਂਦਾ, ਸਿਫਟਾਂ ਲਾਉਂਦਾ, ਇੱਕ ਦੀ ਥਾਂ ਤੇ ਦੋ। ਸਿੱਧੀ ਗੱਲ ਦੱਸ ਦਿੰਦੇ ਆ, ਜਮਾ ਸਿੱਧੀ ਗੱਲ ਕਰੀਏ ਕਰ ਦਿੰਦੇ ਆ। ਧੱਕੇ ਖਾ ਲਓ ਕਿੰਨੇ ਮਰਜੀ, ਠੀਕ ਆ। ਧੱਕੇ ਨਾਲ ਪਰਚੇ ਪਵਾ ਲਓ ਕਿੰਨੇ ਮਰਜੀ। ਹਾਂ, ਆਹ ਕੁਛ ਆ। ਸਿੱਧਾ ਕੰਮ ਕਰੀਏ ਤਾਂ ਵੀ ਪਰਚਾ, ਪੁੱਠਾ ਕਰੀਏ ਤਾਂ ਹੈਗਾ। ਇਹ ਮੇਨ ਗੱਲ ਆ, ਜਮਾ ਮੇਨ ਗੱਲ ਜਿਹੜੀ ਤੈਨੂੰ ਮੈਂ ਆਪਦੀ ਗੱਲ ਦੱਸਦਾ। ਤੁਹਾਨੂੰ ਪਤਾ ਹੀ ਹੈ ਕੀ ਕੁਛ ਹੋਈ ਜਾਂਦਾ। ਮੁੰਡੇ ਮਰੀ ਜਾਂਦੇ ਆਪਣੇ। ਸਿੱਧੂ ਮੂਸੇਵਾਲਾ ਨੰਗਲ ਅੰਬੀ ਵਾਲਾ ਮਾਰਤਾ ਬਾਈ, ਦੀਪ ਸਿੱਧੂ ਮਰ ਗਿਆ। ਹਾਲਾਤ ਮਾੜੀ ਹੈ ਜੀ। ਹੁਣ ਇੱਥੇ ਕੋਈ ਹੈ ਤਾਂ ਹੈ ਨਹੀਂ ਸਾਡਾ ਕੋਲ। ਖੇਤੀ ਕਰਦੇ ਆ, ਖੇਤੀ 'ਚੋਂ ਨਹੀਂ ਕੁਛ ਬਚਦਾ। ਸਰਕਾਰੀ ਜੋਬ ਇਹਨੂੰ ਮਿਲਦੀ ਕੋਈ ਨਹੀਂ। ਕਿੰਨੀ ਉਮਰ ਆ ਤੇਰੀ? ਤੂੰ ਵੀ ਦੱਸ ਦੇ, ਆ ਜਾ ਮਾੜਾ ਜਾ। ਇਹ ਨੌਜਵਾਨ ਨੇ, ਇਹ ਜਵਾਕ ਨੇ, ਮੰਗਦੇ ਫਿਰਦੇ ਨੇ ਇੱਥੇ। ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਸੀ ਅਸੀਂ ਗੋਰੇ ਮੰਗਾ ਲਾਂਗੇ ਬਾਹਰੋਂ ਇੱਥੇ ਕੰਮ ਕਰਨ ਦੇ ਲਈ। ਮੈਨੂੰ ਤਾਂ ਇਹ ਲੱਗ ਰਿਹਾ ਜੀ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਵਾਅਦਾ ਉਹ ਬਿਲਕੁਲ ਹੀ ਝੂਠਾ। ਕੀ ਲੱਗਦਾ ਬਈ ਤੁਹਾਨੂੰ? ਕੀ ਲੱਗਦਾ ਤੁਸੀਂ ਇੱਥੇ ਆਖਰ ਵਿਚਰਦੇ ਹੋ ਨੌਜਵਾਨਾਂ ਦੇ ਵਿੱਚ ਜਾਂ ਕੁੜੀਆਂ ਮੁੰਡਿਆਂ ਦੇ ਵਿੱਚ ਵਿਚਰਦੇ ਹੋ, ਇੱਥੇ ਆਈਲੈਟਸ ਕਰਦੇ ਹੋ? ਲੱਗਣਾ ਤਾਂ ਕੀ ਹੈ ਵੀਰੇ, ਬਸ ਇੱਥੇ ਐ ਮੰਨ ਕੇ ਚੱਲੋ ਵੀ ਜਿਹੜੇ ਪੜ੍ਹਨ ਵਾਲੇ ਸਟੂਡੈਂਟ ਨੇ ਉਹ ਤਾਂ ਬਹੁਤ ਘੱਟ ਗਿਣਤੀ 'ਚ ਆਉਂਦੇ ਆ। ਜ਼ਿਆਦਾਤਰ ਤਾਂ ਇੱਥੇ ਨਸ਼ੇ ਵਾਲੇ ਜਾਂ ਵਿਹਲੜੀ ਆਉਂਦੇ ਆ। ਪੰਜਾਬ ਦੇ ਵਿੱਚ ਨਵੀਂ ਸਰਕਾਰ ਆਈ ਤਾਂ ਪੰਜਾਬ ਦੀ ਸਰਕਾਰ ਨੇ, ਪੰਜਾਬ ਦੇ ਮੁੱਖ ਮੰਤਰੀ ਨੇ ਵੱਡੇ ਵਾਅਦੇ ਕਰਨੇ ਸ਼ੁਰੂ ਕਰ ਦਿੱਤੇ। ਤਾਂ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਨਜ਼ਰ ਆਇਆ ਕਿ ਇਸ ਵਾਰ ਬਾਹਰਲੇ ਦੇਸ਼ਾਂ ਦੇ ਵਿੱਚੋਂ ਗੋਰੇ ਆ ਕੇ ਪੰਜਾਬ ਦੇ ਵਿੱਚ ਕਾਰੋਬਾਰ ਸ਼ੁਰੂ ਕਰਨਗੇ। ਤਾਂ ਤੁਸੀਂ ਦੇਖ ਸਕਦੇ ਹੋ, ਇਹ ਤਸਵੀਰ ਆ ਇੱਕ ਬਰਨਾਲਾ ਜ਼ਿਲ੍ਹੇ ਦੀ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਅੱਜ ਆਈਲੈਟਸ ਦੇ ਸੈਂਟਰਾਂ ਦੇ ਮੂਹਰੇ ਖੜੇ ਹਾਂ। 16 ਏਕੜ
ਦੀ ਇਹ ਜਿਹੜੀ ਧਰਤੀ ਆ, ਜਿਹੜਾ ਕਿ 16 ਏਕੜ ਦਾ ਏਰੀਆ ਵੱਜਦਾ ਬਰਨਾਲਾ ਜ਼ਿਲ੍ਹੇ ਦਾ। ਤਾਂ ਅਸੀਂ ਇੱਥੇ ਨੌਜਵਾਨਾਂ ਦੇ ਨਾਲ ਗੱਲਬਾਤ ਕਰਾਂਗੇ। ਨੌਜਵਾਨ ਇੱਥੇ ਕਲਾਸਾਂ ਕਲੂਸਾਂ ਲਾਉਂਦੇ ਨੇ, ਪਰ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣਾ ਪਹਿਲਾਂ, ਇਹ ਆਹ ਕੁਲਦੀਪ ਆ ਕੈਮਰਾ ਜ਼ੂਮ ਕਰਕੇ ਦਿਖਾਇਆ ਜਾਵੇ। ਜਿਹੜਾ ਸਰਕਾਰ ਨਸ਼ਿਆਂ ਦੀ ਗੱਲ ਕਰਦੀ ਸੀ, ਇੱਧਰ ਨੌਜਵਾਨ ਭੱਜਦੇ ਵੀ ਨਜ਼ਰ ਆ ਰਹੇ ਨੇ। ਨੌਜਵਾਨ ਭੱਜ ਗਏ ਨੇ, ਇਹ ਨੌਜਵਾਨ ਸਾਰੇ ਇੱਥੇ ਬੈਠੇ ਸੀ, ਇਹ ਭੱਜ ਗਏ ਨੇ। ਜਿਹੜੀ ਸਰਕਾਰ ਨਸ਼ਿਆਂ ਦੀ ਗੱਲ ਕਰਦੀ ਸੀ, ਅਸੀਂ ਨਸ਼ਿਆਂ ਨੂੰ ਨੱਥ ਪਾਵਾਂਗੇ, ਤਾਂ ਇਹ ਕੂਲੇਪ ਆ ਗਈ। ਇਹ ਕੂਲੇਪ ਆ, ਇਹ 5-10 ਰੁਪਏ ਦੀ ਪੁੜੀ ਆਉਂਦੀ ਆ, ਜਿਹੜੀ ਕਿ ਨੌਜਵਾਨਾਂ ਦੇ ਵਿੱਚ ਕਾਫੀ ਰੁਝਾਨ ਬਣਿਆ ਹੋਇਆ। ਪਤਾ ਨਹੀਂ ਰੀਸੋ ਰੀਸ ਲਾ ਰਹੇ ਨੇ ਇਹ। ਅੱਜ ਅਸੀਂ 16 ਏਕੜ ਦੇ ਵਿੱਚ ਖੜੇ ਆ, ਤਾਂ ਇੱਥੇ ਜਦੋਂ 2012-13 ਦੀ ਗੱਲ ਕਰਦੇ ਆ, ਅੱਜ ਤੋਂ 10 ਸਾਲ ਪਿੱਛੇ ਦੀ, ਤਾਂ ਸ਼ਾਇਦ ਇੰਨੀਆਂ ਇੱਥੇ ਦੁਕਾਨਾਂ ਨਹੀਂ ਸੀ। ਇਹ ਆਈਲੈਟਸ ਵਾਲੀਆਂ ਜਿਹੜੀਆਂ ਦੁਕਾਨਾਂ ਨੇ ਇੰਨੀਆਂ ਨਹੀਂ ਸੀ। ਤਾਂ ਇੱਥੇ ਜਿਹੜੀ ਆਜ਼ਾਦ ਬੀਆਬਾਨ ਪਈ ਹੁੰਦੀ ਸੀ ਜਦੋਂ ਅਸੀਂ ਕਾਲਜ ਦੇ ਵਿੱਚ ਪੜ੍ਹਦੇ ਹੁੰਦੇ ਸੀ, ਐਸਡੀ ਕਾਲਜ ਦੇ ਵਿੱਚ। ਤਾਂ ਇੱਥੇ ਨੌਜਵਾਨਾਂ ਦੇ ਨਾਲ ਗੱਲ ਕਰਨੀ ਤਾਂ ਬਣਦੀ ਆ, ਕਿਉਂਕਿ ਸਰਦਾਰ ਵੀ ਕਾਫੀ ਨੇ। ਇਹ ਨੌਜਵਾਨ ਭੱਜ ਕਿਉਂ, ਪਤਾ ਨਹੀਂ ਕਿਉਂ ਰਹੇ ਨੇ ਬਈ। ਇਹ ਨੌਜਵਾਨ ਭੱਜ ਰਹੇ ਨੇ, ਕੀ ਕਾਰਨ ਆ? ਮੈਕ ਤੋਂ ਡਰਦੇ ਆ ਜਾਂ ਕੈਮਰੇ ਤੋਂ ਡਰਦੇ ਆ? ਇਹਨਾਂ ਨੂੰ ਪਤਾ ਹੋਊ ਉਹਦਾ ਬਈ, ਇਹਨਾਂ ਨੂੰ ਪਤਾ ਹੋਊ ਉਹਦਾ ਕਦੋਂ ਭੱਜਦੇ। ਆਈਲੈਟਸ ਕਰਦੇ ਹੋ ਤੁਸੀਂ? ਨਾ, ਹੋਰ ਫਿਰ ਵਿਹਲੇ ਹੀ ਆ ਜਾਂਦੇ ਇਸ ਤਾਂ, ਵਿਹਲੇ ਹੀ ਆ ਜਾਂਦੇ ਇਸ ਤਾਂ। ਆਈਲੈਟਸ ਹੋ ਗਈ ਜਾਂ ਪੜ੍ਹਾਈ ਹੋ ਗਈ ਪੂਰੀ? ਆਈਲੈਟਸ ਤਾਂ ਕਰਨੀ ਹੈ ਹਜੇ। ਕਰਨੀ ਆ? ਕਿਹੜੀ ਕਲਾਸ 'ਚ ਪੜ੍ਹਦੇ ਹੋ ਹੁਣ? ਮਤਲਬ 12ਵੀਂ ਹੋ ਗਈ ਬਸ, ਹੁਣ ਤਾਂ ਵਿਹਲੇ ਆ। ਇਹ ਦੁਗਾਹਾਂ ਪੜ੍ਹਾਈ ਦਾ ਸੋਚਿਆ ਨਹੀਂ? ਪਲੱਸ 2 ਤੋਂ ਬਾਅਦ 12ਵੀਂ ਤੋਂ ਬਾਅਦ ਜਾਵਾਂਗੇ ਬਾਹਰੇ। ਬਾਹਰੇ ਤਾਂ ਚਲੋ ਇੱਕ ਵੱਖਰਾ ਵਿਸ਼ਾ ਨਾ, ਬਾਹਰੇ ਤਾਂ ਆਈਲੈਟਸ ਕਰਕੇ ਜਾਣਾ, ਬੀਏ ਦਾ ਜਾਂ ਕਿਸੇ ਹੋਰ ਕੋਰਸ ਦਾ ਸੋਚਿਆ ਹੋਵੇ? ਨਾ, ਘਰ ਦੇ ਬਾਹਰ ਨੇ ਮੇਰੇ। ਕਿਹੜੇ ਦੇਸ਼ 'ਚ ਨੇ? ਕੈਨੇਡਾ 'ਚ। ਇੱਥੇ ਡੇਲੀ ਆਉਣੇ ਹੋ ਤੁਸੀਂ? ਡੇਲੀ ਗੇੜਾ ਗੂੜਾ ਦਿੰਦੇ ਹੋ? ਹਾਂ। ਕੀ ਕਿੰਨੇ ਕੁ ਨੌਜਵਾਨ ਨੇ ਜਿਹੜੇ, ਜਾਂ ਕੁੜੀਆਂ ਨੇ ਜਿਹੜੇ, ਕਿੰਨੇ ਕੁ ਕਲਾਸਾਂ ਕਲੂਸਾਂ ਲਾਉਂਦੇ ਨੇ? ਤੁਸੀਂ ਤਾਂ ਦੇਖਦੇ ਹੋਵੋਗੇ ਇੱਥੇ ਬੈਠ ਕੇ। ਕਲਾਸਾਂ ਦਾ ਬਸ ਹੁਣ ਤੁਹਾਨੂੰ ਪਤਾ ਹੀ ਹੈ, ਫਿਰ ਕਲਾਸਾਂ ਦਾ ਪਤਾ ਹੀ ਹੈ ਤੁਹਾਨੂੰ। ਲਾਉਂਦਾ ਨਹੀਂ ਕੋਈ? ਲਾਉਂਦੇ ਵੀ ਨੇ ਵਿੱਚ, ਲਾਉਂਦੇ ਵੀ ਨਹੀਂ ਬਥੇਰੇ ਨੇ। ਹੁਣ ਆ ਵੀ ਸਾਡਾ ਬੰਦਾ ਫੀਸ ਭਰੀ ਹੋਈ ਆ, ਆ ਬੈਠਾ। ਘਰ ਦੇ ਕਹਿੰਦੇ ਨੇ ਕਿ ਵੀ ਉੱਥੇ ਬੈਠਾ ਕਿੰਨੇ ਕੁ ਬੈਂਡ ਬੂੰਡ ਆ ਜਾਂਦੇ ਕਲਾਸ 'ਚ? ਆ ਜਾਂਦਾ 6:30। 6:30? ਪੇਪਰ ਕਦੋਂ ਦੇਣਾ? 10 ਦਿਨਾਂ ਨੂੰ। ਹੈ 10 ਕੁ ਦਿਨਾਂ ਨੂੰ। 7 ਦਿਨਾਂ ਨੂੰ? 10 ਦਿਨਾਂ ਨੂੰ। ਕਿੰਨੇ ਬੈਂਡ ਆ ਜਾਣਗੇ? ਕਿਹੜੇ ਦੇਸ਼ ਜਾਣਾ, ਕੀ ਆਸ ਆ? ਆ ਜਾਣਗੇ 6-6.5। ਕੈਨੇਡਾ ਵਾਲੇ ਪਾਸੇ ਕਿਉਂ ਨਹੀਂ ਰਹਿਣਾ ਚਾਹੁੰਦੇ? ਪੰਜਾਬ ਦੇ ਵਿੱਚ ਕਿਉਂ ਨਹੀਂ ਰਹਿਣਾ ਚਾਹੁੰਦੇ? ਚਲੋ ਇਹਨਾਂ ਦੇ ਤਾਂ ਘਰ ਦੇ ਬਾਹਰ ਨਹੀਂ, ਕਹਿੰਦਾ ਵੀ ਮੈਂ ਬਾਹਰ ਜਾਣਾ। ਤੁਸੀਂ ਕਿਉਂ ਨਹੀਂ ਰਹਿਣਾ ਚਾਹੁੰਦੇ? ਵੈਸੇ ਬਸ ਜੀਆ ਕਰਦਾ ਜਾਣ ਦਾ, ਬਾਹਰੇ ਜਾਣ ਦਾ ਜੀ ਕਰਦਾ। ਨਹੀਂ, ਜੀ ਤਾਂ ਇੱਕ ਕਾਰਨ ਹੁੰਦਾ ਨਾ ਵੀ ਆਹ ਕਾਰਨ ਆ, ਅਸੀਂ ਤਾਂ ਨਹੀਂ ਰਹਿਣਾ ਚਾਹੁੰਦੇ ਇੱਥੇ। ਭੈਣ ਆ ਮੇਰੀ ਬਾਹਰੇ, ਹੂੰ ਭੈਣ ਵੀ ਆ। ਤਾਂ ਇਹ ਨੌਜਵਾਨਾਂ ਦਾ ਹਾਲ ਆ। ਤਾਂ ਅਸੀਂ ਇੱਥੇ ਜਿਹੜੀ ਗੱਲਬਾਤ ਆ ਉਹ ਕਰ ਰਹੇ ਆ। ਸਰਦਾਰ ਸਾਹਿਬ, ਕਿਹੜੀ ਕਲਾਸ 'ਚੋਂ ਕੀ ਕਰਦੇ ਹੋ ਇੱਥੇ? ਆਈਲੈਟਸ ਦੇ ਕਿੰਨੇ ਕੁ ਬੈਂਡ ਬੂੰਡ ਆ ਜਾਂਦੇ ਆ? ਆ ਜਾਂਦੇ ਆ ਜੀ 6 ਓਵਰਆਲ 6.5। ਹਾਂਜੀ। ਪੇਪਰ ਕਦੋਂ ਦੇਣਾ? ਪੇਪਰ ਪਾਸਪੋਰਟ ਆਉਣ ਤੋਂ ਬਾਅਦ। ਪਾਸਪੋਰਟ ਬਣਾਇਆ ਹੀ ਨਹੀਂ? ਆਉਣਾ ਬਸ 1-2 ਦਿਨਾਂ 'ਚ ਆਜੂ। ਕਿੰਨਾ ਟਾਈਮ ਆਈਲੈਟਸ ਕਰਦੇ ਹੋ ਗਏ ਜੀ 3 ਮਹੀਨੇ। ਪੀਟੀ ਹੀ ਕਰਦੇ ਆ। ਪੀਟੀ। ਫਿਰ ਹੁਣ ਕੀ ਲੱਗਦਾਗਾ ਵੀ ਇੱਥੇ ਕਿਉਂ ਨਹੀਂ ਰਹਿਣਾਗਾ? ਸੋਹਣੀ ਪੱਗ ਬੰਨ੍ਹਦੇ ਹੋ, ਸੋਹਣਾ ਪੰਜਾਬ ਦਿਖਦਾ ਤੁਹਾਡੀ ਪੱਗ ਦੇ ਵਿੱਚੋਂ। ਬਾਹਰ ਜੀ ਇੱਥੇ ਕੋਈ ਦਿੰਦਾ ਹੀ ਹੈਗਾ ਵੀ ਕੁਛ ਬਣਦਾ ਨਹੀਂ, ਬਾਹਰ ਹੀ ਬਣੂ ਜੇ ਬਣਿਆ। ਆਸ ਆ, ਪੂਰੀ ਉਮੀਦ ਆ ਵੀ ਬਾਹਰ ਜਾ ਕੇ ਬਣੀ ਜਾਣਾ ਕੁਛ ਨਾ ਕੁਛ। ਹੁਣ ਫਿਰ ਇੱਥੇ ਵੀ ਆਸ ਤਾਂ ਇੱਥੇ ਵੀ ਨਹੀਂ ਰੱਖਦੇ। ਕਰਨਾ ਪੈਣਾ ਨਾ, ਫਿਰ ਕਰਨਾ ਪੈਣਾ ਉੱਥੇ ਦਾ ਵੀ। ਜਦੋਂ ਵੀ ਇੱਥੇ ਤਾਂ ਆਪਾਂ ਨੂੰ ਮਿਲੀ ਜਾਂਦੀ ਹੈਗੀ, ਜਿਵੇਂ ਹੁਣ ਬਣੀ ਬਣਾਈ ਮਿਲੀ ਜਾਂਦੀ, ਆਪਾਂ ਨੂੰ ਆਪਦੇ ਮਾਂ ਪਿਓ ਦੇ ਆਸੇ ਬੈਠੇ ਆਂਗੇ। ਉੱਥੇ ਆਪ ਕਰਕੇ ਕਮਾਉਣਾ ਪੈਣਾ, ਆਪੇ ਹੀ ਕਰਾਂਗੇ ਜੀ ਆਪਾਂ। ਉੱਥੇ ਦਾ ਸੁਧਰਾਂਗੇ ਨਾ ਜੀ। ਉੱਥੇ ਆ ਕੇ ਤਾਂ ਬੰਦਾ ਕਰਦਾ ਹੀ ਆ, ਜਦੋਂ ਆਪ ਜਿਹਦਾ ਕਰ ਲਾਂਗੇ ਹੀ ਖਾ ਲਾਂਗੇ, ਨਹੀਂ ਫਿਰ ਆਏ ਨਹੀਂ ਹੈਗਾ। ਇੱਥੇ ਹੀ ਕਰ ਲਓ ਬਈ, ਇੱਥੇ ਹੀ ਕਰ ਲਓ। ਇੱਥੇ ਕੀ ਘਾਟ ਮਹਿਸੂਸ ਹੁੰਦੀ ਆ? ਇੱਥੇ ਬਈ ਮਿਲੀ ਜਾਂਦਾ ਬਈ, ਮਾਂ ਪਿਓ ਦਾ ਦਿੱਤਾ ਖਾਈ ਜਾਂਦੇ ਆਗੇ। ਬਸ ਆਏ ਆ ਵੀ ਉਹਨਾਂ ਦੇ ਤੇ ਐਸ ਕਰੀ ਜਾਂਦੇ ਆਗੇ, ਬਸ ਵੀ ਆਏ ਆ ਵੀ ਹੈਗਾਗਾ ਵੀ ਜਿਹੜਾ ਬਣਾਇਆ ਪਿਆਗਾ ਹੈਗਾਗਾ ਬਹੁਤ ਕੁਛ ਆ। ਉੱਥੇ ਆ ਕੇ ਬਈ ਸ਼ੁਰੂ ਤੋਂ ਬਣਾਉਣਾ ਪੈਂਦਾ ਗਾ। ਜਿਹੜਾ ਕੁਛ ਜਿਵੇਂ ਕਰ ਲੇਗਾ, ਜਿੰਨਾ ਕੁ ਬਣਾ ਲੇਗਾ ਯਾਰ ਉਨਾ ਕੁ ਖਾ ਲੇਗਾ। ਉੱਧਰ ਆ ਕੇ ਪਤਾ, ਉੱਧਰ ਆ ਕੇ ਬਈ ਮੁੱਲ ਪਤਾ ਲੱਗਦਾ ਯਾਰ। ਉੱਧਰ ਮੁੱਲ ਵੀ ਪੈਂਦਾ। ਹੁਣ ਇੱਥੇ ਬਈ ਆਪਾਂ 6 ਮਹੀਨੇ ਦੇਖ ਲਓ, ਤੂੰ ਫਸਲ ਬੀਜ ਦੇਂਗਾ ਯਾਰ, 6 ਮਹੀਨੇ ਦੇਖੇਗਾ ਤੂੰ, ਰੱਬ ਨਾ ਕਰੇ ਮਾਰ ਪੈ ਜਾਂਦੀ ਆ, ਠੀਕ ਆ। ਉਹ ਵੀ ਤੇਰਾ ਪੱਕਾ ਤਾਂ ਹੈ ਨਹੀਂਗਾ। ਉਹ ਤੂੰ ਇੱਕ ਦਿਨ ਜਾਏਗਾ ਉੱਥੇ, ਦਿਹਾੜੀ ਲਾਏਗਾ, ਇੱਕ ਦਿਨ ਦੀ ਤੇਰੇ ਇੱਕ ਦਿਨ ਦੇ ਵੀ ਪੈਸੇ ਤਾਂ ਤੈਨੂੰ ਇੱਕ ਦਿਨ ਦੇ ਵੀ ਮਿਲ ਜਾਣਗੇ। ਤੇ ਉੱਥੇ ਦਿਹਾੜੀ ਦਾ ਮੁੱਲ ਆ ਬਈ। ਗਰੰਟੀ ਇਹਦੀ ਵੀ ਇੱਕ ਦਿਨ ਦੇ ਵੀ ਪੈਸੇ ਮਿਲ ਜਾਣਗੇ? ਕੀ ਗਰੰਟੀ ਹੈ ਬਈ? ਉੱਥੇ ਕੰਮ ਯਾਰ, ਕੰਮ ਤੇ ਯਾਰ ਤੈਨੂੰ ਪਤਾ ਹੀ ਆ, ਹੁਣ ਘੰਟਿਆਂ ਦੇ ਹਿਸਾਬ ਨਾਲ ਮਿਲਦੇ ਆਗੇ ਉੱਥੇ ਡਾਲਰ। ਘੰਟੇ ਜਿੰਨੇ ਘੰਟੇ ਕੰਮ ਕਰ ਲੇਗਾ ਉਨੇ ਮਿਲ ਜਾਣਗੇ। ਇੱਥੇ ਯਾਰ ਤੂੰ ਕਰੀ ਚੱਲ ਕੰਮ, ਠੀਕ ਆ। ਇੱਥੇ ਤਾਂ ਹੁਣ 6 ਮਹੀਨਿਆਂ ਬਾਅਦ ਹੀ ਆਉਣੇ ਆ ਤੇਰੇ ਕੋਲ ਪੈਸੇ ਯਾਰ।
ਇੱਥੇ ਉਹ ਵੀ ਰਿਸਕ ਆ ਤੇਰੇ ਕੋਲੇ ਵੀ ਆਉਣ ਜਾਂ ਨਾ ਆਉਣ, ਰੱਬ ਕਰੇ ਮਾਰ ਮੂਰ ਪੈਂਦੀ ਆ। ਕਿੰਨੇ ਕੁ ਸਟੂਡੈਂਟ ਨੇ ਇੱਥੇ? ਕਾਫੀ ਆ ਭਰਿਆ ਹੋਇਆ ਸੀ। ਕੁਲਦੀਪ ਆ ਦਿਖਾ ਦੇ, ਆ ਜਦੋਂ ਅਸੀਂ ਆਏ ਆ ਇੱਥੇ ਆ ਸਾਰੀਆਂ ਕੁਰਸੀਆਂ ਭਰੀਆਂ ਹੋਈਆਂ ਸੀ ਤੇ ਹੁਣੇ ਖਾਲੀ ਹੋ ਗਈਆਂ। ਪਤਾ ਨਹੀਂ ਕਿਉਂ, ਕੈਮਰੇ ਤੋਂ ਡਰ ਕੇ ਭੱਜੇ ਆ ਜਾਂ ਮਾਈਕ ਤੋਂ ਡਰ ਕੇ ਭੱਜਿਆ। ਨੌਜਵਾਨ ਸਾਰੇ ਦੇ ਸਾਰੇ ਇੱਥੋਂ ਭੱਜ ਚੁੱਕੇ ਨੇ। ਇੱਥੇ ਜਿਹੜਾ ਇੱਥੇ ਨੌਜਵਾਨ ਆਉਂਦੇ ਨੇ, ਕਿੰਨੇ ਕੁ ਨੌਜਵਾਨ ਆਉਂਦੇ ਨੇ, ਕਿੰਨੇ ਕੁ ਮੁੰਡੇ ਕੁੜੀਆਂ ਆਉਂਦੇ ਨੇ ਇੱਥੇ? ਇਸ ਤਾਂ ਬਹੁਤ ਆਉਂਦਾ ਜੀ, ਹਜ਼ਾਰਾਂ 'ਚ ਆਉਂਦੇ ਹੈਗੇ ਇੱਥੇ ਦਾ ਜੀ। ਅੱਛਾ, ਕਈ ਤਾਂ ਹਾਂ ਜੀ, ਇਸ ਵੇਲੇ ਤਾਂ ਹੁਣ ਤਾਂ ਛੁੱਟੀ ਹੋ ਗਈ, ਅੱਧੇ ਤਾਂ ਐਂ ਵਗ ਗਏ ਜੀ। ਨਹੀਂ ਇੱਥੇ ਤਾਂ ਹੁਣ ਦੇਖਣ ਵਾਲਾ ਹੁੰਦਾ, ਇੱਥੇ ਤਾਂ ਜੀ ਜਿਵੇਂ ਮੇਲੇ ਹੀ ਲੱਗਿਆ ਰਹਿੰਦਾ ਕਿ ਵੀ ਹਜ਼ਾਰਾਂ ਫਿਰਦੇ ਹੀ ਰਹਿੰਦੇ ਆ ਜੀ ਇੱਥੇ ਤਾਂ। ਤੁਹਾਨੂੰ ਪਤਾ ਹੁਣ ਤਾਂ ਜਿਵੇਂ ਭੇਡ ਚਾਲ ਜੂ ਆ, ਸਭ ਨੂੰ ਆਏ ਆ ਵੀ ਚੱਲ ਬਾਹਰ ਜਾਣਾ ਜੀ, ਐਂ ਹੋਇਆ। ਉਹਨਾਂ ਦੇ ਵਿੱਚੋਂ ਇੱਕ ਜਿਹੜੀ ਭੇਡ ਚਾਲ ਕਹਿ ਰਹੇ ਹੋ? ਸਪੇੜ, ਹਾਂ ਜੀ ਉਹੀ ਹੈ ਜੀ, ਹਾਂ ਜੀ ਭੇਡ ਉਹੀ ਮੰਨ ਲਓ, ਚਾਹੇ ਐਂ ਕਹਿ ਲਓ ਜੀ। ਤਾਂ ਇਹ ਜਿਹੜੀ ਤਸਵੀਰ ਆ ਇਹ ਅਸੀਂ ਦਿਖਾ ਰਹੇ ਹਾਂ, ਇਹ ਪੰਜਾਬ ਦੀ ਤਸਵੀਰ ਆ। ਭੱਜਣਾ ਯਾਰ, ਖੜ ਜਾਓ, ਉਰੇ ਆ ਜਾਓ ਮਾੜਾ ਜਿਹਾ। ਉਹ ਕੁਛ ਨਹੀਂ ਕਹਿੰਦੇ, ਉਰੇ ਆ ਜਾਓ, ਗੱਲਬਾਤ ਹੀ ਕਰਨੀ ਆ ਥੋੜੀ ਤੁਹਾਡੀ ਕਬੀਲਦਾਰੀ ਨੂੰ ਲੈ ਕੇ। ਇਹ ਬਾਈ ਖੜੇ ਨੇ। ਬਾਈ ਆਈਲੈਟਸ ਕਰਦੇ ਹੋ ਕਿ ਉਦਾਂ ਹੀ ਆ ਕੇ ਕਿਹੜਾ ਦੇਣ? ਅਸੀਂ ਤਾਂ ਰੰਗ ਕਰਨ ਆਏ ਸੀ ਵੱਡੇ ਵੀਰ। ਕਿਹਦੇ ਰੰਗ ਕਰਨ ਆਏ ਸੀ? ਘਰੇ ਹੈ ਅਸੀਂ ਤਾਂ ਉਹੀ ਆ ਕੇ ਘੁੰਮਣ ਫਿਰਨ। ਆ ਘੁੰਮਣ ਫਿਰਨ ਵਾਲੀ ਕੀ ਜਗ੍ਹਾ ਲੱਗਦੀ ਇੱਥੇ? ਕੀ ਦੇਖਿਆ ਘੁੰਮਣ ਫਿਰ ਕੇ? ਇੰਨਾ ਨਹੀਂ ਸਾਡਾ, ਸਾਨੂੰ ਨਹੀਂ ਪਤਾ। ਘੁੰਮ ਫਿਰ ਕੇ ਦੇਖਿਆ ਕੀ ਇੱਥੇ ਵੀ ਤੁਸੀਂ ਕਹਿੰਦੇ ਘੁੰਮਣ ਫਿਰਨ ਆਏ ਸੀ? ਚਲੋ ਇਹ ਬਰਨਾਲਾ ਸ਼ਹਿਰ ਆ, ਵਧੀਆ ਸ਼ਹਿਰ ਆ, ਬਹੁਤ ਸੋਹਣਾ ਗਾ। ਇੱਥੋਂ ਸਿਆਸਤ ਸ਼ੁਰੂ ਹੁੰਦੀ ਆ, ਇੱਥੇ ਖਤਮ ਵੀ ਹੁੰਦੀ ਆ ਸਿਆਸਤ। ਪਰ ਇੱਥੇ ਦੇਖਿਆ ਕੀ ਆ ਘੁੰਮ ਕੇ? ਇੰਨਾ ਤਾਂ ਹਲੇ ਘੁੰਮੇ ਵੀ ਨਹੀਂ ਤਾਂ ਦੱਸ ਵੀ ਦਿੰਦੇ। ਨਹੀਂ ਚਲੋ ਕਿੰਨੇ ਕੁ ਕਦਮਾਂ ਤੋਂ ਆਏ? 10 ਕੁ ਕਦਮ ਚੱਲ ਕੇ ਆ ਗਏ ਹੋਣਗੇ। 10 ਤਾਂ ਚੱਲ ਗਿਆ। 10 ਕਦਮਾਂ 'ਚ ਕੀ ਦੇਖ ਲਿਆ? ਬਹੁਤ ਕੁਝ ਦੇਖ ਲਿਆ ਵੱਡੇ ਵੀਰ ਯਾਰ। ਹਾਂ, ਬਹੁਤ ਸੋਹਣਾ ਸ਼ਹਿਰ ਹੈਗਾ। ਕਿਹੜੇ ਸ਼ਹਿਰ ਤੋਂ ਤੁਸੀਂ? ਕਿਹੜੇ ਪਿੰਡ ਤੋਂ? ਫੂਲ ਤੋਂ ਹੈ? ਫੂਲ ਟਾਊਨ ਤੋਂ, ਉਧਰਲੇ ਰਾਮਪੁਰੇ ਪਾਸਿਓਂ। ਰਾਮਪੁਰੇ ਦੇ ਵਿੱਚ ਕਿੰਨੇ ਕੁ ਸੈਂਟਰ ਨੇ ਆਈਲੈਟਸ ਵਾਲੇ ਦੇਖੇ ਹੋਣੇ ਆ? ਅਸੀਂ ਕੀਤਾ ਹੀ ਨਹੀਂ ਆਈਲੈਟ, ਸਾਨੂੰ ਪਤਾ ਹੀ ਨਹੀਂ ਗਾ ਵੱਡੇ ਵੀਰ। ਹੋਰ ਕੀ ਕੀਤਾਗਾ? ਅਸੀਂ ਤਾਂ ਪੱਲੇਦਾਰੀ ਦਾ ਕੰਮ ਕਰਦੇ ਹਾਂ, ਉਹ ਤੈਨੂੰ ਦੱਸ ਦਿੰਦੇ ਵੀ। ਕਿੰਨੀ ਉਮਰ ਆ? ਕਿੰਨੀ ਆ? ਪੱਲੇਦਾਰੀ ਦਾ ਕੰਮ ਕਰਦੇ ਹੋ, ਉਮਰ ਕਿੰਨੀ ਆ? ਉਮਰ 23 ਸਾਲ ਦੀ ਹੈ। ਪੜ੍ਹੇ ਕਿੰਨੇ ਹੋਗੇ? ਕਿੰਨੇ ਪੜ੍ਹਾਈ ਕਿੰਨੀ ਕਰੀ ਆ? 10 ਪੜ੍ਹੇ ਹੋ, 12 ਪੜ੍ਹੇ ਹੋ, 5 ਪੜ੍ਹੇ ਹੋ? 10 ਪੜ੍ਹਿਆ। 10ਵੀਂ ਤੋਂ ਬਾਅਦ ਫਿਰ ਅੱਗੇ ਦਿਲ ਨਹੀਂ ਕਰਿਆ ਜਾਂ ਪੜ੍ਹਨ ਨੂੰ, ਜਾਂ ਸਕੂਲ ਦੇ ਵਿੱਚੋਂ ਝੋਲਾ ਚੱਕ ਕੇ ਭੱਜ ਆਉਂਦੇ ਸੀ? ਨਹੀਂ ਮਜਬੂਰੀ ਸੀਗੀ, ਬਾਪੂ ਗੁਜ਼ਰ ਗਿਆ ਸੀਗਾ। ਇਸ ਤੋਂ ਬਾਅਦ ਬਸ ਮਨ ਫਿੱਕਾ ਪੈ ਗਿਆ ਵੀ ਜਾਣਾ ਨਹੀਂ ਸੀ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਹੈ। ਨੌਜਵਾਨ ਆ, 23 ਸਾਲ ਦੀ ਉਮਰ ਆ। ਜਿਹੜੀਆਂ ਸਰਕਾਰਾਂ ਵੱਡੇ ਵਾਅਦੇ ਕਰਦੀਆਂ ਨੇ, ਦਾਅਵੇ ਕਰਦੀਆਂ ਨੇ, ਗਰੰਟੀਆਂ ਦਿੰਦੀਆਂ ਨੇ, ਵਾਅਦੇ ਕਰਕੇ ਮੁੱਕਰ ਜਾਂਦੀਆਂ ਨੇ। ਤਾਂ ਇਹ ਤਸਵੀਰ ਆ, ਅਸੀਂ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਕਿੰਨੀ ਉਮਰ ਆ ਤੇਰੀ? ਤੂੰ ਵੀ ਦੱਸ ਦੇ, ਆ ਜਾ ਮਾੜਾ ਜਿਹਾ। ਇਹ ਨੌਜਵਾਨ ਨੇ, ਇਹ ਜਵਾਕ ਨੇ, ਮੰਗਦੇ ਫਿਰਦੇ ਨੇ ਇੱਥੇ। ਇਹ ਜਵਾਕ ਨੇ ਮੰਗਦੇ ਫਿਰਦੇ ਨੇ ਇੱਥੇ। ਜਿਹੜੇ ਆ ਨੌਜਵਾਨ ਪੜ੍ਹਨ ਆਉਂਦੇ ਨੇ ਜਾਂ ਇੱਥੇ ਜਿਹੜੇ ਨੌਜਵਾਨ ਆਪਦੀ ਸਟੱਡੀ ਕਰਨ ਆਉਂਦੇ ਨੇ, ਉਹਨਾਂ ਦੇ ਕੋਲੋਂ ਹੀ ਪੈਸੇ ਮੰਗ ਰਹਿੰਦੇ ਨੇ। ਇੱਧਰ ਸਾਹਿਬ ਖੜੇ ਨੇ, ਸਾਹਿਬ ਦੇ ਨਾਲ ਥੋੜੀ ਜਿਹੀ ਗੱਲਬਾਤ ਕਰਦੇ ਆ। ਕਾਫੀ ਇਹਦੇ ਤੇ ਲਿਖਿਆ। ਬਈ ਕਿਹੜੇ ਸੈਂਟਰ 'ਚ ਤੁਸੀਂ ਕੰਮ ਕਰਦੇ ਹੋ ਜਾਂ ਉੱਥੇ ਉੱਦਾਂ ਹੀ ਆਏ ਹੋ? ਹਾਂਜੀ, ਕੰਮ ਕਰਦੇ। ਕਿਹੜੇ ਸੈਂਟਰ 'ਚ? ਇੱਥੇ ਫਲਾਈਂਗ ਫੈਦਰ 'ਚ। ਕੀ ਜਿਹੜਾ ਇੱਥੇ ਮਾਹੌਲ ਆ, ਕਿੱਦਾਂ ਦਾ ਮਾਹੌਲ ਆ ਸਟੂਡੈਂਟਾਂ ਦਾ? ਕਿੰਨੇ ਕੁ ਸਟੂਡੈਂਟ ਆ ਜਾਂਦੇ ਨੇ? ਸਟੂਡੈਂਟ ਆ ਜਾਂਦੇ ਜੀ ਸਾਡੇ ਕੋਲੇ 500 ਦੇ ਕਰੀਬ। ਪੁੱਛਦੇ ਹੋ ਵੀ ਕੀ ਕਾਰਨ ਆ, ਕਿਉਂ ਜਾਣਾ ਬਾਹਰ? ਜਿਵੇਂ ਹੁਣ ਅਕਸਰ ਹੀ ਇੱਕ ਜਿਹੜੀ ਕਿ ਪਹਿਲੀ ਮੁਲਾਕਾਤ ਹੁੰਦੀ ਆ ਸਟੂਡੈਂਟ ਦੇ ਨਾਲ। ਸਟੂਡੈਂਟ ਪਹਿਲੀ ਮੁਲਾਕਾਤ 'ਚ ਤਾਂ ਇਹੀ ਆ, ਜਿੱਥੋਂ ਤੱਕ ਸਾਨੂੰ ਪਤਾ ਲੱਗਦਾ ਵੀ ਉਹ ਕਹਿੰਦੇ ਅਸੀਂ ਆਪਣਾ ਬਿਹਤਰ ਭਵਿੱਖ ਲਈ ਜਾਣਾ ਚਾਹੁੰਦੇ ਆ। ਠੀਕ ਹੈ ਜੀ, ਕਿਉਂਕਿ ਇੱਥੇ ਬੇਰੁਜ਼ਗਾਰੀ ਹੈ ਬਹੁਤ ਜ਼ਿਆਦਾ, ਨਸ਼ਾ। ਆਹ ਦੇਖ ਲਓ ਹੁਣ ਤੁਸੀਂ, ਨਿੱਤ ਦਾ ਮਾਹੌਲ ਆ ਵੀ ਮਾਰ ਮਰਾਈ ਹੋਈ ਜਾਂਦੀ ਹੈ ਜ਼ਿਆਦਾ, ਪੰਜਾਬ 'ਚ ਮਾਹੌਲ ਖ਼ਰਾਬ ਹੁੰਦਾ ਜਾਂਦਾ। ਪਰ ਜਿਹੜਾ ਇਦੋਂ ਅੱਗੇ ਆਪਾਂ ਇਹ ਚੀਜ਼ ਤੋਂ ਹਟ ਕੇ ਦੇਖਦੇ ਆ ਤਾਂ ਉਧਰ ਵੀ ਜਿਹੜਾ ਇਹ ਮਾਹੌਲ ਆ ਉਹ ਪੰਜਾਬ ਵਾਲੇ ਸਿਰਜਿਆ ਜਾ ਰਿਹਾ। ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਸੀ ਅਸੀਂ ਗੋਰੇ ਮੰਗਾ ਲਾਂਗੇ ਬਾਹਰੋਂ ਇੱਥੇ ਕੰਮ ਕਰਨ ਦੇ ਲਈ। ਮੈਨੂੰ ਤਾਂ ਇਹ ਲੱਗ ਰਿਹਾ ਜੀ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਵਾਅਦਾ ਉਹ ਬਿਲਕੁਲ ਹੀ ਝੂਠਾ। ਇੱਕ ਉਹਦੀ ਜਿਹੜੀ ਬੁਨਿਆਦ ਆ ਕੱਚੀ ਆ ਬਿਲਕੁਲ, ਕਿਉਂਕਿ ਜਿਹੜਾ ਉਹਨਾਂ ਤੋਂ ਇੱਧਰਲਾ ਮਾਹੌਲ ਤਾਂ ਸਹੀ ਨਹੀਂ ਹੋ ਰਿਹਾ ਬਿਲਕੁਲ ਹੀ। ਜਦੋਂ ਦੀ ਉਹਨਾਂ ਦੀ ਸਰਕਾਰ ਆਈ ਆ, ਇੱਕ ਇਹ ਵੀ ਆ ਨਾ, ਅਸੀਂ ਆਪ ਮੂਹਰੇ ਲਾ ਕੇ ਝਾੜੂ ਨੂੰ ਵੋਟਾਂ ਪਾਈਆਂ ਸਾਰੇ ਨੇ। ਗਰੰਟੀਆਂ ਦੇ ਆਸ ਸੀ ਵੀ ਗਰੰਟੀਆਂ ਪੂਰੀਆਂ ਹੋਣਗੀਆਂ, ਜਿਹੜੀਆਂ ਗਰੰਟੀਆਂ ਦਿੰਦੀਆਂ ਦੂਜੀਆਂ ਸਰਕਾਰਾਂ ਵਾਅਦੇ ਕਰਦੀਆਂ ਨੇ, ਇਹਨੇ ਗਰੰਟੀ ਦਿੱਤੀ ਆ। ਹਾਂ, ਇਹ ਸੀ ਆਸ ਸੀ, ਕਿਉਂਕਿ ਇਹ ਸੀਗਾ ਨਾ ਵੀ ਉਹ ਬੰਦਾ ਜਿਹੜਾ ਮੁੱਖ ਮੰਤਰੀ ਅੱਜ ਸਰਦਾਰ ਭਗਵੰਤ ਸਿੰਘ ਮਾਨ, ਉਹ ਸਾਡੇ ਵਿੱਚੋਂ ਹੀ ਵਿਚਰ ਕੇ ਅੱਗੇ ਹੋਇਆ। ਪਰ ਜਿਹੜੀ ਕਹਿਣੀ ਤੇ ਕਥਨੀ 'ਚ ਪੂਰੇ ਨਹੀਂ। ਉਹੀ ਕੁਛ ਉਹ ਆ, VIP ਕਲਚਰ ਖਤਮ ਕਰਨਾ ਸੀ ਉਹਨਾਂ ਨੇ, ਉਹਦੀ ਸ਼ੁਰੂਆਤ ਫੇਰ ਕਰਤੀ।
ਠੀਕ ਹੈ ਜੀ, ਕਿੰਨੀ ਕਿੰਨੀ ਸਿਕਿਉਰਿਟੀ ਆ। ਆਮ ਬੰਦਾ ਉਹਨਾਂ ਨੂੰ ਮਿਲ ਨਹੀਂ ਸਕਦਾ, ਉਹਨਾਂ ਦੇ ਐਮਐਲਏ ਨੂੰ ਨਹੀਂ ਮਿਲ ਸਕਦਾ। ਠੀਕ ਹੈ, ਐਮਐਲਏ ਨੂੰ ਮਿਲਦੇ ਵੀ ਆ, ਕੋਈ ਦੁੱਖ ਤਕਲੀਫ ਲੈ ਕੇ ਜਾਂਦੇ ਆ, ਉਹੀ ਲਾਰੇ ਹੀ ਮਿਲਦੇ ਆ। ਬਈ ਮੈਂ ਇੱਥੇ ਜਦੋਂ ਆਇਆ ਤਾਂ ਕਾਫੀ ਆ ਭਰਿਆ ਹੋਇਆ ਸੀਗਾ, ਕਾਫੀ ਇੱਥੇ ਸਟੂਡੈਂਟ ਬੈਠੇ ਸੀ, ਸਾਰੇ ਕੈਮਰਾ ਤੇ ਮੈਕ ਦੇਖ ਕੇ ਭੱਜ ਗਏ, ਖਾਲੀ ਪਿਆ ਇਹ। ਇਹਦਾ ਕੀ ਕਾਰਨ ਮੰਨਦੇ ਹੋ? ਨੌਜਵਾਨਾਂ ਦੇ ਵਿੱਚ ਆਪਦੇ ਵਿੱਚ ਕੌਨਫੀਡੈਂਸ ਨਹੀਂ ਹੈਗਾ ਜਾਂ ਫਿਰ ਉਦਾਂ ਹੀ ਡਰ ਕੇ ਭੱਜ ਗਏ? ਬਿਲਕੁਲ ਖਤਮ ਆ ਜੀ, ਕੌਨਫੀਡੈਂਸ ਖਤਮ ਆ, ਕਿਉਂਕਿ ਸਿੱਖਿਆ ਨੀਤੀ ਆ ਜਿਹੜੀ ਉਹ ਆਪਾਂ ਨੂੰ ਕੌਨਫੀਡੈਂਸ ਦੇ ਹੀ ਨਹੀਂ ਰਹੀ। ਇੱਕ ਬਸ ਇਹ ਹੈ ਵੀ ਹਾਂਜੀ ਪਾਸ ਫੇਲ ਇੱਥੋਂ ਤੱਕ ਹੀ ਆ। ਇਹ ਨਹੀਂ ਹੈਗਾ ਵੀ ਜਿਹੜਾ ਅੰਦਰੋਂ ਆਪਣੇ ਹੌਸਲਾ ਚਾਹੀਦਾ ਵੀ ਮੈਂ ਆਹ ਸਿੱਖਿਆ ਵਾ ਤੇ ਮੈਨੂੰ ਪੁੱਛਣਗੇ ਤਾਂ ਮੈਂ ਇਹਦਾ ਜਵਾਬ ਦੇ ਸਕਦਾ, ਉਹ ਤਾਂ ਆਪਣੇ ਅੰਦਰੋਂ ਸੰਤੁਸ਼ਟੀ ਤਾਂ ਖਤਮ ਹੀ ਆ। ਇੱਥੇ ਤਾਂ ਨਹੀਂ ਲੜਾਈਆਂ ਪੜਾਈਆਂ ਹੁੰਦੀਆਂ ਜਿਵੇਂ ਇੱਥੇ ਹੁਣ ਕਾਲਜਾਂ ਵਾਲਾ ਮਾਹੌਲ ਇੱਥੇ ਵੀ ਬਣਦਾ, ਕਈ ਵਾਰ ਨਜ਼ਰ ਆਇਆਗਾ? ਹਾਂ ਹੁੰਦਾ ਹੀ, ਜਿਵੇਂ ਬਾਹਰੋਂ ਆਊਟਸਾਈਡਰ ਬੱਚੇ ਆਉਂਦੇ ਆ, ਸ਼ਹਿਰ ਤੋਂ ਬਾਹਰ ਦੇ ਜਾਂ ਕੋਈ ਨਸ਼ਈ ਆ, ਉਹ ਬਣਦਾ ਜੀ ਮਾਹੌਲ। ਹਾਂ, ਉਹ ਪੁਲਿਸ ਪ੍ਰਸ਼ਾਸਨ ਆਉਂਦਾ, ਫਿਰ ਕੰਟਰੋਲ ਹੁੰਦੀ ਹੈ ਸਥਿਤੀ। ਪਰ ਜੇ ਆਪਾਂ ਕਹੀਏ ਵੀ ਉਹਨਾਂ ਦੀ ਨੀਂਹ ਨਹੀਂ ਬੱਚਿਆਂ ਨੂੰ ਸਹੀ ਮਿਲ ਰਹੀ, ਜਦੋਂ ਉਹ ਸਕੂਲ 'ਚੋਂ ਨਿਕਲਦੇ ਆ ਇੱਕਦਮ ਡਾਰੀ ਲਾਉਂਦੇ ਆ ਤੇ ਉਹਨਾਂ ਨੂੰ ਜਿਹੜੀਆਂ ਬਾਹਰਲੀਆਂ ਆਪਾਂ ਕਹਿ ਦਈਏ ਵੀ ਇੱਕ ਜਨਰੇਸ਼ਨ ਬਾਹਰ ਪਹਿਲਾਂ ਤੋਂ ਹੀ ਜਿਹੜੀ ਵਿਗੜੀ ਹੋਈ ਆ ਉਹ ਬੁੱਚ ਲੈਂਦੀ ਆ, ਉਹਦੇ ਕਰਕੇ ਉਹਨਾਂ ਦਾ ਮਾਹੌਲ ਵੀ ਖਰਾਬ ਹੋ ਜਾਂਦਾ ਜੀ। ਕੂਲਿਪ ਕਾਫੀ ਲਾਉਂਦੇ ਨੇ ਉੱਥੇ, ਦੇਖੀਆਂ ਸੀ ਅਸੀਂ, ਡਿੱਗੀਆਂ ਹੋਈਆਂ ਕੂਲਿਪਾਂ ਪਈਆਂ ਸੀ ਉੱਥੇ, ਜਿਹੜੀਆਂ ਕਿ ਬੁੱਲਾਂ ਦੇ ਥੱਲੇ ਲੱਗ ਜਾਂਦੀਆਂ। ਅੱਗੇ ਤਾਂ ਜਰਦਾ ਮਲਦੇ ਉਹਦਾ ਪਤਾ ਲੱਗ ਜਾਂਦਾ, ਪਰ ਹੁਣ ਤਾਂ ਉਹਨਾਂ ਨੇ ਪੈਕ ਕਰਕੇ ਹੀ ਦਿੱਤਾ ਸਾਰਾ ਕੁਝ। ਹਾਂਜੀ, ਉਹੀ ਹੈ ਨਾ ਵੀ ਜੇ ਇਹ ਸਰਕਾਰਾਂ ਚਾਹੁਣ ਤਾਂ ਰੋਕ ਸਕਦੀਆਂ ਮੁੱਢੋਂ, ਜਿੱਥੋਂ ਇਹ ਚੀਜ਼ਾਂ ਬਣਦੀਆਂ ਤਿਆਰ ਹੁੰਦੀਆਂ, ਉਹ ਫੈਕਟਰੀਆਂ ਤੋਂ ਇਹਨਾਂ ਨੂੰ ਪੈਸਾ ਮਿਲਦਾ, ਟੈਕਸ ਮਿਲਦਾ ਮੋਟਾ, ਉਹਦੇ ਕਰਕੇ ਬੰਦ ਨਹੀਂ ਕਰਦੇ ਜੀ। ਆ ਸ਼ਰਾਬ ਆ, ਚਿੱਟਾ, ਇਹ ਸਾਰਾ ਸਰਕਾਰਾਂ ਦੇ ਹੱਥ ਥੱਲੇ ਹੀ ਹੋ ਰਿਹਾ, ਸਾਰਾ ਕੁਝ ਪਲ ਰਿਹਾ, ਪਣਪ ਰਿਹਾ। ਹਾਂਜੀ ਬਿਲਕੁਲ। ਤਾਂ ਅਸੀਂ ਇਹ ਜਿਹੜੀ ਤਸਵੀਰ ਹੈ ਸਾਂਝੀ ਕਰ ਰਹੇ ਹਾਂ, ਤਾਂ ਇੱਥੇ ਕਾਫੀ ਜਿਹੜੇ ਸਟੂਡੈਂਟ ਨੇ ਉਹ ਪਹਿਲਾਂ ਨਜ਼ਰ ਆਏ ਤੇ ਬਾਅਦ ਦੇ ਵਿੱਚੋਂ ਭੱਜ ਗਏ। ਸਾਨੂੰ ਦੇਖ ਕੇ ਪਤਾ ਨਹੀਂ ਕੀ ਹੋਇਆ ਤੇ ਉਹ ਇੱਥੋਂ ਭੱਜ ਗਏ। ਪਰ ਇੱਥੇ ਤੁਹਾਨੂੰ ਇੱਕ ਅਸੀਂ ਚੀਜ਼ ਜਿਹੜੀ ਦਿਖਾਈ ਆ, ਪਹਿਲ ਦੇ ਆਧਾਰ ਤੇ ਜਿਹੜੀ ਚੀਜ਼ ਦਿਖਾਈ ਆ, ਉਹ ਚੀਜ਼ ਪੜ੍ਹਾਈ ਤੋਂ ਇੱਕ ਅਲੱਗ ਸੀਗੀ। ਉਹ ਚੀਜ਼ ਪੜ੍ਹਾਈ ਤੋਂ ਅਲੱਗ ਸੀ। ਜੇਕਰ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ, ਪੰਜਾਬ ਦੇ ਵਿੱਚ ਪੀਰ ਪੈਗੰਬਰਾਂ ਨੇ ਜਨਮ ਲਿਆ। ਪਰ ਅੱਜ ਜਦੋਂ ਅਸੀਂ ਇੱਥੇ ਆਈਲੈਟਸਾਂ ਦੇ ਸੈਂਟਰਾਂ ਦੇ ਮੂਹਰੇ ਆ ਕੇ ਖੜੇ ਤਾਂ ਇੱਥੇ ਕੂਲਿਪਾਂ ਜਿਹੜੀਆਂ ਕਿ ਡਿੱਗੀਆਂ ਸਾਨੂੰ ਦਿਖਾਈ ਦਿੱਤੀਆਂ, ਜਿਹੜਾ ਕਿ ਇੱਕ ਬਹੁਤ ਭਿਆਨਕ ਨਸ਼ਾ ਗਾ, ਜਿਸ ਦੇ ਲੱਤ ਲੱਗ ਜੇ ਉਹ ਕਦੇ ਵੀ ਹਟਦੀ ਨਹੀਂ ਹੈਗੀ। ਤਾਂ ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਸਟੂਡੈਂਟ ਆ ਰਹੇ ਨੇ, ਕਾਫੀ ਸਟੂਡੈਂਟ ਆ ਰਹੇ ਨੇ, ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੇਕਰ ਸਾਡੇ ਕੈਮਰੇ ਦੇ ਸਾਹਮਣੇ ਆਉਣਗੇ, ਕਿਉਂਕਿ ਸਟੂਡੈਂਟ ਇੱਥੋਂ ਭੱਜ ਜਾਂਦੇ ਨੇ। ਇੱਧਰ ਬਾਈ ਵੀ ਖੜੇ ਨੇ। ਸਰਦਾਰ ਸਾਹਿਬ ਖੜ੍ਹ ਜਾਓ ਮਾੜਾ ਜਿਹਾ, ਗੱਡੀ ਲੈ ਕੇ ਆਏ ਹੋ, ਅਸੀਂ ਗੱਲ ਕਰ ਲਈ ਤੁਹਾਡੇ ਨਾਲ। ਤਾਂ ਇਹ ਸਰਦਾਰ ਸਾਹਿਬ ਖੜੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਬੜੀਆਂ ਸੋਹਣੀਆਂ ਪੱਗਾਂ ਬੰਨੀਆਂ, ਬੜੇ ਸੋਹਣੇ ਪਰਨੇ ਬੰਨੇ ਆ, ਕੀ ਲੱਗਦਾ ਬਈ ਪੰਜਾਬ ਦਾ ਮਾਹੌਲ ਕੀ ਲੱਗ ਰਿਹਾ ਹੈਗਾ? ਪਹਿਲਾਂ ਤਾਂ ਇਹ ਦੱਸੋ, ਨੌਜਵਾਨ ਆਖਰ ਜਾ ਕਿੱਧਰ ਨੂੰ ਰਿਹਾ? ਨਸ਼ੇ ਵੱਲ ਨੂੰ ਜਾ ਰਿਹਾ ਹਰੇਕ ਨੌਜਵਾਨ ਯਾਰ, ਜਿਹੜਾ ਦੇਖੋ ਹਰੇਕ ਨਸ਼ੇ ਵੱਲ ਨੂੰ ਜਾਈ ਜਾਂਦਾ ਗਾ। ਸਰਕਾਰ ਨਸ਼ਾ ਤਾਂ ਬੰਦ ਨਹੀਂ ਕਰਾ ਸਕਦੀ, ਹੋਰ ਕੀ ਕਰੂਗੀ? ਆਪਾਂ ਆਪ ਦਿੱਤੀ ਲਾ ਕੇ ਦੇਖੋ, ਇੱਥੇ ਮਾਹੌਲ ਆਪਣੇ ਬਰਨਾਲੇ ਦੀ ਦੇਖ ਲਓ। ਬਰਨਾਲੇ 'ਚ ਜਿਹੜਾ ਮੁੰਡਾ ਦੇਖੋ ਕੋਈ ਨਾ ਕੋਈ ਨਸ਼ਾ ਕਰੀ ਜਾਂਦਾ, ਹਰੇਕ ਨਸ਼ੇ ਵੱਲ ਨੂੰ ਜਾਂਦਾ ਗਾ। ਕੋਈ ਆਹੀ ਚੀਜ਼ ਰੋਕਦੇ ਸਰਕਾਰ ਇੰਨੀ ਬਹੁਤ ਆ, ਕੰਮ ਕਰੇ ਨਾ ਕਰੇ ਉਹ ਤੋਂ ਕੀ ਲੈਣਾ? ਕੱਲਾ ਨਸ਼ੇ ਬੰਦ ਕਰਦੇ। ਪਹਿਲਾਂ ਇਹਨਾਂ ਤੋਂ ਪਹਿਲਾਂ ਸਰਕਾਰਾਂ ਵਧੀਆ ਸੀ ਬਈ, ਨਸ਼ਾ ਤਾਂ ਘੱਟ ਸੀ। ਵਧੀਆ ਮੰਨਦੇ ਹੋ? ਕਿਉਂਕਿ ਭਗਵੰਤ ਮਾਨ ਤਾਂ ਇਹ ਕਹਿੰਦੇ ਨਜ਼ਰ ਆਏ ਨੇ ਕਿ ਪਹਿਲਾਂ ਵਾਲੀਆਂ ਸਰਕਾਰਾਂ ਦੀ ਦੇਣ ਆ ਗੈਂਗਸਟਰ ਕਲਚਰ ਜਾਂ ਗਨ ਕਲਚਰ ਜਾਂ ਨਸ਼ਾ, ਜਿਹੜਾ ਕਿ ਪਹਿਲਾਂ ਵਾਲੀਆਂ ਸਰਕਾਰਾਂ ਦੀ ਦੇਣ ਆ। ਇਹ ਚੀਜ਼ਾਂ ਤਾਂ ਵੀਰੇ ਬਾਅਦ 'ਚੋਂ ਆ ਗਈਆਂ ਨਾ। ਗੱਲ ਤਾਂ ਇਹ ਆ, ਪਹਿਲਾਂ ਹੁਣ ਨਸ਼ਾ ਹੈਗਾ ਮੇਨ, ਪਹਿਲਾਂ ਤਾਂ ਘੱਟ ਸੀਗਾ, ਹੁਣ ਹਰੇਕ ਨੌਜਵਾਨ ਮਰੀ ਜਾਂਦਾ, ਜਿਹੜਾ ਦੇਖੋ ਹਰੇਕ ਮਰੀ ਜਾਂਦਾ। ਖਬਰ ਡੇਲੀ ਖਬਰ ਮਿਲਦੀ ਹੈਗੀ ਆਪਾਂ ਨਿਊਜ਼, ਕਦੇ ਕੋਈ ਵੀਡੀਓ ਦੇਖੋ ਜਾਂ ਅਖਬਾਰ 'ਚ ਦੇਖੋ, ਕੋਈ ਨਾ ਕੋਈ ਮਰਿਆ ਮਿਲਦਾ। ਪਹਿਲਾਂ ਲੋਕ ਦਾਰੂ ਪੀਂਦੇ, ਚੱਲ ਦਾਰੂ ਪੀ ਵਾਲਾ ਸੌਂ ਜਾਂਦੇ, ਪਿਆ ਤਾਂ ਰਹਿੰਦੇ ਘਰੇ ਆਪਦੇ। ਸਹੀ ਗੱਲ ਹੈ ਕਿ ਨਹੀਂ? ਆਪਾਂ ਤਾਂ ਕਹਿੰਦੇ ਵੀਰੇ ਨਸ਼ਾ ਬੰਦ ਕਰਨਾ ਚਾਹੀਦਾ, ਮੇਨ ਆਪਾਂ ਦਾ ਇਹੀ ਚੀਜ਼ ਯਾਰ, ਹੈ ਨਾ। ਹਰੇਕ ਨਾਲ ਕੰਮ ਦੇ ਦੇਣ, ਕੰਮ ਕਰਨਗੇ ਨੌਜਵਾਨ, ਆਪਦਾ ਕੰਮਾਂ 'ਚ ਲੱਗੇ ਰਹਿਣਗੇ, ਇਹ ਚੀਜ਼ਾਂ ਵੱਲ ਧਿਆਨ ਹੀ ਨਹੀਂ ਜਾਊਗਾ। ਇੱਥੇ ਜਿਹੜੇ ਆਈਲੈਟਸਾਂ ਦੇ ਸੈਂਟਰਾਂ ਦੇ ਮੂਹਰੇ ਕਾਫੀ ਨੌਜਵਾਨ ਬੈਠੇ ਸੀ, ਅਸੀਂ ਇੱਥੇ ਦੇਖੇ ਨੇ, ਨਜ਼ਰ ਆਏ ਨੇ, ਪਰ ਕੈਮਰਾ ਤੇ ਮੈਕ ਦੇਖ ਕੇ ਉਹ ਭੱਜ ਗਏ ਨੇ। ਇਹਦਾ ਕੀ ਕਾਰਨ ਮੰਨਦੇ ਵੀਰੇ? ਯਾਰ ਉਹ ਵਿਹਲੇ ਨੇ, ਗੇੜੇ ਦੇਣ ਆਉਂਦੇ ਉਹ ਆ। ਹੁਣ ਜਿਹੜਾ ਵੀਰੇ ਕੰਮ ਵਾਲਾ ਬੰਦਾ ਵਾਲਾ ਮਾੜਾ ਮੋਟਾ ਖੜਦਾ, ਉਹ ਮੁੰਡਾ ਪਿੰਡ ਦਾ, ਮੈਨੂੰ ਦੇਖ ਕੇ ਰੁਕ ਗਿਆ। ਨਹੀਂ ਮੈਂ ਤਾਂ ਕਿਤੇ ਇੱਥੇ ਨਹੀਂ ਆਦਾ ਕੰਮ ਅੜਦਾ, ਗੱਡੀ ਪਾਈ ਵੇ ਦੁੱਧ ਦਾ ਕੰਮ ਅੜਦਾ, ਇੱਦਾਂ ਦੁੱਧ ਦੇ ਕੰਮ 'ਚ ਬਿਜੀ ਰਹਿਣਾ। ਤੁਹਾਨੂੰ ਪਤਾ ਦੁੱਧ ਵਾਲਾ ਬੰਦਾ ਤਾਂ ਊਂ ਨਹੀਂ ਫਰੀ ਮਿਲਦਾ, ਨਾ ਮੀਂਹ 'ਚ ਨਾ ਹਨੇਰੀ 'ਚ, ਹੈ ਨਾ। ਆਪਾਂ ਤਾਂ ਆਹ ਚੀਜ਼ ਕਹਿਣਾ ਵੀਰੇ, ਬਸ ਨਸ਼ਾ ਮੇਨ ਚੀਜ਼, ਨਸ਼ਾ ਬੰਦ ਹੋਏ ਨਾ, ਬਸ ਉਹ ਚੀਜ਼ ਦਾ। ਕੀ ਲੱਗਦਾ ਬਈ ਤੁਹਾਨੂੰ? ਕੀ ਲੱਗਦਾ ਤੁਸੀਂ ਇੱਥੇ ਆਖਰ ਵਿਚਰਦੇ ਹੋ ਨੌਜਵਾਨਾਂ ਦੇ ਵਿੱਚ ਜਾਂ ਕੁੜੀਆਂ ਮੁੰਡਿਆਂ ਦੇ ਵਿੱਚ ਵਿਚਰਦੇ ਹੋ, ਇੱਥੇ ਆਈਲੈਟਸ ਕਰਦੇ ਹੋ, ਕੀ ਲੱਗਦਾ ਕੀ ਹੈਗਾ? ਲੱਗਣਾ ਤਾਂ ਕੀ ਹੈ ਵੀਰੇ, ਬਸ ਇੱਥੇ ਐ ਮੰਨ ਕੇ ਚੱਲੋ ਵੀ ਜਿਹੜੇ ਪੜ੍ਹਨ ਵਾਲੇ ਸਟੂਡੈਂਟ ਨੇ ਉਹ ਤਾਂ ਬਹੁਤ ਘੱਟ ਗਿਣਤੀ 'ਚ ਆਉਂਦੇ ਆ। ਜ਼ਿਆਦਾਤਰ ਤਾਂ ਇੱਥੇ ਨਸ਼ੇ ਵਾਲੇ ਜਾਂ ਵਿਹਲੜੀ ਆਉਂਦੇ ਨੇ, ਬਸ, ਹੋਰ ਕੋਈ ਗੱਲ ਨਹੀਂ ਇੱਦਾਂ ਦੀ। ਪੁਲਿਸ ਗੇੜਾ ਮਾਰਦੀ ਇੱਥੇ? ਪੁਲਿਸ ਆਉਂਦੀ ਆ ਜਾਂ ਕੋਈ ਇੱਥੇ PCR ਵਗੈਰਾ ਆਉਂਦੀ ਹੋਵੇ ਜਾਂ ਕੁਛ? ਪੁਲਿਸ ਆਉਂਦੀ ਆ, 2 ਮਿੰਟ ਦੇ ਕੇ ਪੁਲਿਸ ਨੂੰ ਸਾਈਡ ਤੇ ਆਉਂਦੇ, ਫਿਰ ਉੱਥੇ ਉਹੀ ਇਕੱਠ ਹੋ ਜਾਂਦਾ। ਬੰਦਾ ਹੀ ਕਰੂਗਾ, ਪੁਲਿਸ ਵਾਲੇ ਵੀ ਕੀ ਕਰਨਗੇ? ਆਪਾਂ ਕਹਦੀ ਆ ਨਾ, ਪੁਲਿਸ ਨੂੰ ਵੀ ਨਹੀਂ ਮਾੜਾ ਕਹਿ ਸਕਦੇ ਵੀ ਪੁਲਿਸ ਮਾੜੀ ਆ।
ਪੁਲਿਸ ਤਾਂ ਵਿਚਾਰੀ ਆਉਂਦੀ ਹੈਗੀ, ਉਹਨਾਂ ਨੂੰ ਦੇਖ ਕੇ ਸਾਈਡ ਤੇ ਹੋ ਜਾਂਦੇ, ਉਦੋਂ ਬਾਅਦ ਫੇਰ ਆ ਕੇ ਉੱਥੇ ਖੜ ਜਾਂਦੇ ਹੈਗੇ। ਗੱਲ ਤਾਂ ਆ ਗਈ। ਅਸੀਂ ਇੱਥੇ ਜਿਹੜੀ ਗੱਲਬਾਤ ਹੈ ਨੌਜਵਾਨਾਂ ਦੇ ਨਾਲ ਕਰੀ ਆ, ਤਾਂ ਇਹ ਨੌਜਵਾਨਾਂ ਦਾ ਕਹਿਣਾ ਗਾ ਕਿ ਇੱਥੇ ਪੁਲਿਸ ਤਾਂ ਆਉਂਦੀ ਆ, ਪਰ ਪੁਲਿਸ ਇੱਥੋਂ ਗੇੜੇ ਜਦੋਂ ਦਿੰਦੀ ਆ ਤਾਂ ਉਦੋਂ ਨੌਜਵਾਨ ਨੇ ਜਿਹੜੇ ਇੱਥੇ ਫਾਲਤੂ ਦੇ ਆਉਂਦੇ ਨੇ, ਜਿਹੜੇ ਬਿਨਾਂ ਪੜ੍ਹਾਈ ਤੋਂ ਆਉਂਦੇ ਨੇ, ਉਹ ਪਾਸੇ ਹੋ ਜਾਂਦੇ ਨੇ ਤੇ ਫੇਰ ਦੁਬਾਰਾ ਉਸੇ ਜਗ੍ਹਾ ਤੇ ਆ ਕੇ ਗੇੜੀਆਂ ਲਾਉਣੀਆਂ ਸ਼ੁਰੂ ਕਰ ਦਿੰਦੇ ਨੇ। ਤਾਂ ਇਹ ਬਰਨਾਲੇ ਦੀ ਧਰਤੀ ਆ, ਇਸ ਧਰਤੀ ਦੇ ਉੱਪਰ ਕਾਫੀ ਕੁਛ ਪੈਦਾ ਕੀਤਾ ਇਸ ਧਰਤੀ ਨੇ। ਜੇਕਰ ਅਸੀਂ ਇਸ ਧਰਤੀ ਦੀ ਗੱਲ ਕਰੀਏ ਤਾਂ ਇਸ ਧਰਤੀ ਦੇ ਉੱਪਰ ਸੰਤ ਰਾਮ ਉਦਾਸੀ ਵਰਗੇ ਵੀ ਪੈਦਾ ਹੋਏ ਨੇ, ਜਿਨ੍ਹਾਂ ਨੇ ਕਾਫੀ ਕਵਿਤਾਵਾਂ ਦਿੱਤੀਆਂ, ਜਿਸ ਦੇ ਵਿੱਚ ਕਿ ਇੱਕ ਦਰਦ ਸੀ ਕਮੀਆਂ ਦਾ ਜਿਹੜਾ ਕਿ ਦਰਦ ਸੀ ਉਹ ਲਿਖਿਆ ਗਿਆ ਸੀ, ਜਿਸ ਦੇ ਵਿੱਚ ਇੱਕ ਦਰਦ ਸੀ ਪੰਜਾਬ ਦਾ, ਜਿਸ ਦੇ ਵਿੱਚ ਲਿਖਿਆ ਗਿਆ ਸੀ ਕਿ ਮਾਛੀਵਾੜੇ ਦੇ ਜੰਗਲ ਦੇ ਗੀਤ ਵਿੱਚੋਂ ਅਸੀਂ ਉੱਠਾਂਗੇ ਚੰਡੀ ਦੀ ਬਾਰ ਬਣ ਕੇ, ਜਿਨ੍ਹਾਂ ਸੂਲਾਂ ਨੇ ਸਾਨੂੰ ਨਾ ਸੌਣ ਦਿੱਤਾ ਉਹਨੂੰ ਵੱਢਾਂਗੇ ਖੰਡੇ ਦੀ ਧਾਰ ਬਣ ਕੇ। ਬਈ ਤੁਹਾਨੂੰ ਕੀ ਲੱਗਦਾ, ਤੁਸੀਂ ਇੱਥੇ ਹੀ ਵਿਚਰਦੇ ਹੋ ਅਕਸਰ, ਕਿੰਨੇ ਕੁ ਨੌਜਵਾਨ ਨੇ ਜਿਹੜੇ ਪੜ੍ਹਨ ਵਾਲੇ ਨੇ ਜਾਂ ਕਿੰਨੇ ਕੁ ਨੌਜਵਾਨ ਨੇ ਜਿਹੜੇ ਅੱਗੇ ਵਧਣ ਵਾਲੇ ਨੇ? ਨੌਜਵਾਨ ਤਾਂ ਜੀ ਇਹ ਗੱਲ ਲੱਗੀ ਵੀ ਨੌਜਵਾਨ ਪੜ੍ਹਨ ਵਾਲੇ ਵੀ ਆਉਂਦੇ ਨੇ ਤੇ ਕੁਝ ਨੌਜਵਾਨ ਇਹੋ ਜਿਹੇ ਵੀ ਆਉਂਦੇ ਨੇ ਜਿਹੜੇ ਇੱਥੇ ਗੇੜੇ ਗੂੜੇ ਦੇ ਕੇ ਵੀ ਮੁੜ ਜਾਂਦੇ ਨੇ। ਤੇ ਬਾਕੀ ਜਿਹੜੀ ਨਸ਼ੇ ਪੱਤੇ ਦੀ ਗੱਲ ਆ ਗਈ, ਨਸ਼ਾ ਪੱਤਾ ਤਾਂ ਬਹੁਤ ਜ਼ਿਆਦਾ, ਨਸ਼ਾ ਪੱਤਾ ਤਾਂ ਮੇਰੇ ਖਿਆਲ ਦੇ ਵਿੱਚ ਮੈਂ ਕਹਿਣਾ ਵੀ ਬੰਦ ਹੀ ਨਹੀਂ ਹੋਇਆ। ਜਿਵੇਂ ਪਹਿਲਾਂ ਸਰਕਾਰਾਂ ਵੇਲੇ ਚੱਲਦਾ ਸੀ ਉਹੀ ਕੁਛ ਹੁਣ ਚੱਲਦਾ ਗਾ। ਠੀਕ ਹੈ, ਕੋਈ ਲੱਗਿਆ ਨਹੀਂ ਵੀ ਜਿੰਨਾ ਕੁ ਸੀਗਾ। ਚਲੋ ਸਰਕਾਰਾਂ ਨੂੰ ਟਾਈਮ ਵੀ ਚਾਹੀਦਾ ਹੁੰਦਾ ਹੈ ਨਾ, ਸਾਰਾ ਕੁਝ ਇੱਕਦਮ ਤਾਂ ਆਪਾਂ ਕਹਿ ਵੀ ਨਹੀਂ ਸਕਦੇ, ਪਰ ਜਾਂਦੀ ਹਾਲ ਦੀ ਘੜੀ ਜੇ ਦੇਖੀ ਕੋਈ ਜ਼ਿਆਦਾ ਫਰਕ ਨਹੀਂ ਲੱਗਿਆ। ਨਸ਼ਾ ਪੱਤਾ ਜਾਣੀ ਦੀ ਉਸੇ ਤਰ੍ਹਾਂ ਹੀ ਚੱਲ ਰਿਹਾ ਗਾ। ਇੱਥੇ ਦੇਖਦੇ ਰਹੇ, ਇੱਥੇ ਪੁਲਿਸ ਵੀ ਆਉਂਦੀ ਹੈਗੀ ਵਿੱਚ, ਨਸ਼ੇ ਦੇ ਵਿੱਚ ਮੁੰਡੇ 2-4 ਡੇਲੀ ਅਸੀਂ ਦੇਖਦੇ ਰਹਿੰਦੇ, ਇੱਥੇ ਫਿਰਦੇ ਹੀ ਰਹਿੰਦੇ ਨੇ, ਚਿੱਟਾ ਚੁੱਟਾ ਪੀਤਾ ਹੁੰਦਾ, ਜਿਨ੍ਹਾਂ ਦਾ ਖਬਰ ਆ ਕੀ ਕੁਛ ਸੁਰਤੀ ਨਹੀਂ ਹੁੰਦੀ ਬੰਦਿਆਂ ਨੂੰ, ਸੁਰਤੀ ਨਹੀਂ ਹੁੰਦੀ, ਬੇਸੁਰਤੀ ਫਿਰਦੇ ਹੁੰਦੇ ਨੇ ਇੱਥੇ, ਕਦੇ ਇੱਧਰ ਨੂੰ ਵਾਗੇ ਕਦੇ ਇੱਧਰ ਨੂੰ ਵਾਗੇ। ਇੱਥੇ ਆਂਟੀ ਉਰੀ ਬੈਠੇ ਹੁੰਦੇ, ਕਈ ਵਾਰੀ ਗੱਲ ਵੀ ਕੀਤੀ ਆ ਵੀ ਉਹ ਜਾਂਦਾ ਮੁੰਡਾ ਜਾਣੀ ਨਸ਼ੇ 'ਤੇ ਕੋਈ ਕੰਟਰੋਲ ਜ਼ਿਆਦਾ ਨਹੀਂ ਹੋਇਆ। ਜੇ ਆਪਾਂ ਕਹੀਏ ਵੀ ਕੋਈ ਬਦਲਾਅ ਆ ਗਿਆ, ਨਹੀਂ ਕੋਈ ਖਾਸ ਨਹੀਂ ਲੱਗਿਆ। ਚਲੋ ਠੀਕ ਆ, ਸਰਕਾਰ ਆਪਦੇ ਟਾਈਮ ਮੁਤਾਬਕ ਹੋ ਸਕਦਾ ਆਉਣ ਵਾਲੇ ਸਮੇਂ 'ਚ ਕੁਛ ਕਰੇ, ਤੇ ਪਰ ਉੱਦਾਂ ਕੋਈ ਗੱਲ ਨਹੀਂ ਲੱਗੀ। ਬਾਕੀ ਇੱਕ ਦੋ ਵਾਰੀ ਮੇਰੇ ਤਾਂ ਬਾਹ ਵੀ ਪਿਆ ਗਾ, ਰਿਸ਼ਵਤ ਕਚਹਿਰੀਆਂ ਕਚੂਰੀਆਂ ਦੇ ਵਿੱਚ ਆਮ ਬਹੁਤ ਡਿਸਟਰਬ ਕਰਦੇ ਨੇਗੇ ਲੋਕਾਂ ਨੂੰ। ਆ ਪਿੱਛੇ ਜੇ ਮੇਰਾ ਤਕਸੀਮ ਦਾ ਰੌਲਾ ਵੀ ਸੀਗਾ, ਪਿੱਛੇ ਜੇ ਇੱਕ ਰਾਜ ਨਾਂ ਦਾ ਕੰਨਗੋ ਸੀਗਾ, ਤੇ ਉਹਦੇ ਨਾਲ ਮੇਰਾ ਕਾਫੀ ਜ਼ਿਆਦਾ ਤੂੰ ਮੈਂ ਹੋ ਕੇ ਅਸੀਂ ਬਹੁਤ ਔਖੀ ਉਹ ਤੋਂ ਤਕਸੀਮ ਕਰਵਾਈ ਸੀ, ਪਰ ਆਪਦੇ ਸਿਰ ਤੇ ਕਰਵਾਈ, ਕੁਛ ਕਿਸਾਨ ਯੂਨੀਅਨਾਂ ਦੇ ਜ਼ੋਰ ਕਰਕੇ। ਤੇ 15,000 ਤੋਂ ਘੱਟ ਮੂੰਹ ਹੀ ਨਹੀਂ ਸੀ ਖੋਲ੍ਹਦਾ ਉਹ ਬੰਦਾ। ਪਿੱਛੇ ਜੋ ਫੜਿਆ ਵੀ ਗਿਆ ਰਿਸ਼ਵਤਖੋਰੀ ਦੇ ਵਿੱਚ, ਉਹਦਾ ਜਲੂਸ ਵੀ ਨਿਕਲਿਆ, ਵੀਡੀਓ ਵੀ ਵਾਇਰਲ ਹੋਈ ਸੀ। ਮੈਂ ਉਹਦੇ ਤੇ ਕਮੈਂਟ ਕੀਤਾ ਸੀ, ਮੈਨੂੰ ਇਹਦੇ ਬੰਦੇ ਦਾ ਦੱਸੋ, ਮੈਂ ਕਿਹਾ ਮੈਂ ਇਹਦੇ ਤੇ ਠੋਕ ਕੇ ਗਵਾਹੀ ਦਊਂਗਾ। ਤੇ ਜਾਣੀ ਦੀ ਕਚਹਿਰੀਆਂ ਕਚੂਰੀਆਂ 'ਚ ਵੀ ਸਾਰਾ ਕੁਝ ਬਹੁਤ ਬੁਰੇ ਹਾਲ ਨੇਗੇ, ਕੋਈ ਰਿਸ਼ਵਤ ਵਾਲਾ ਕੋਈ ਜ਼ਿਆਦਾ ਉਹ ਨਹੀਂ ਕਹਿ ਸਕਦੇ ਆਪਾਂ। ਹਾਂ ਜੀ। ਤਾਂ ਇੱਧਰ ਬਈ ਕਿਹੜੇ ਸੈਂਟਰ 'ਚੋਂ ਤੁਸੀਂ ਕੀ ਕਰਦੇ ਹੋ ਇੱਥੇ? ਬੀਜੇ ਬੂਜੇ ਲਵਾਉਣੇ ਜਾਂ ਮਤਲਬ ਉਹਦਾ ਪੜਾਉਣੇ? ਸਟੱਡੀ ਵੀਜ਼ਾ ਲਗਵਾਉਂਦੇ ਸਰ, ਸਟੱਡੀ ਵੀਜ਼ਾ ਕਾਉਂਸਲਰ ਹੈਗਾ ਮੈਂ ਫਲੈਂਗ ਫੈਦਰਸ ਦੇ ਵਿੱਚ। ਕਿੰਨੇ ਕੁ ਨੌਜਵਾਨ ਨੇ ਜਿਹੜੇ ਇੱਥੇ ਆ ਜਾਂਦੇ ਨੇ, ਜਿਹੜੇ ਕਹਿੰਦੇ ਕਿ ਅਸੀਂ ਜਹਾਜ਼ ਦੀ ਟਾਕੀ ਨੂੰ ਹੱਥ ਪਾਉਣਾ, ਚਾਹੀਦੀ ਪੁੱਠੇ ਤਰੀਕੇ ਨਾਲ ਪਏ, ਚਾਹੀਦੀ ਸਿੱਧੇ ਨਾਲ ਪਏ? ਸਰ ਉਹ ਡਿਪੈਂਡ ਕਰਦਾ ਹੈ ਨਾ ਜੀ, ਕਈ ਬੱਚੇ ਇੰਟਰਸਟ ਰੱਖਦੇ ਨੇ ਪੜ੍ਹਾਈ ਦੇ ਵਿੱਚ ਹੈ ਨਾ, ਕਿ ਅੱਗੇ ਅਸੀਂ ਫਿਊਚਰ ਵਿੱਚ ਪੜ੍ਹਨ ਹੀ ਜਾਣਾਗਾ, ਪਰ ਕਈ ਬੱਚੇ ਨੂੰ ਇਹ ਹੁੰਦਾ ਅਸੀਂ ਕੈਨੇਡਾ ਹੀ ਜਾਣਾ, ਕਿਵੇਂ ਨਾ ਕਿਵੇਂ ਜਾਈਏ ਅਸੀਂ। ਪਰ ਜਿਹੜਾ ਸਾਡਾ ਮਕਸਦ ਹੈਗਾ ਵੀ ਅਸੀਂ ਸਹੀ ਤਰੀਕੇ ਨਾਲ ਬੱਚਿਆਂ ਨੂੰ ਭੇਜਦੇ ਹਾਂ, ਵੀ ਜਿਹੜੇ ਬੱਚੇ ਪੜ੍ਹਨ ਵਾਲੇ ਹੈਗੇ ਅਸੀਂ ਉਸ ਹਿਸਾਬ ਨਾਲ ਉਹਨਾਂ ਨੂੰ ਮਤਲਬ ਕਿ ਗਾਈਡੈਂਸ ਦਿੰਦੇ ਹਾਂ। ਹਾਂਜੀ, ਨਸ਼ਿਆਂ ਦਾ ਕਿੰਨਾ ਕੁ ਰੁਝਾਨ ਆ ਇੱਥੇ? ਕਿਉਂਕਿ ਪੰਜਾਬ ਦੀ ਧਰਤੀ ਆ ਇਹ, ਇੱਥੇ ਸਾਨੂੰ ਆਉਂਦਿਆਂ ਨੂੰ ਗੱਲ ਅਸੀਂ ਕਿਸੇ ਹੋਰ ਮੁੱਦੇ ਤੇ ਕਰਨੀ ਸੀ, ਪਰ ਆਉਂਦਿਆਂ ਨੂੰ ਸਾਨੂੰ ਕੂਲਿਪਾਂ ਦੇ ਜਿਹੜੇ ਕਿ ਪੌਚ ਮਿਲੇ ਨੇ ਇੱਥੇ। ਦੇਖੋ ਸਰ ਉਹ ਡਿਪੈਂਡ ਕਰਦਾ, ਜਿਹੜਾ 100 ਸਾਡੇ ਸਟੂਡੈਂਟ ਨੇ ਉਹ ਤਾਂ ਨਹੀਂ ਨਸ਼ਾ ਕਰਦੇ ਹੈਗੇ, ਕਿਉਂਕਿ ਸਾਡੀ ਜਿਹੜੀ ਚੈਕਿੰਗ ਹੋ ਕੇ ਫਿਰ ਉੱਪਰ ਜਾਂਦੇ ਸਾਡੇ ਸੈਂਟਰ ਦੇ ਵਿੱਚ ਸਟੂਡੈਂਟ। ਬਾਹਰ ਕੋਈ ਕਰਦੇ ਹੋਣਗੇ ਜਾਂ ਕੋਈ ਹੋਰ ਮਾਰੋ ਵਾਰਾ ਮੁੰਡੇ ਆਉਂਦੇ ਹੋਣੇ ਆ, ਉਹਦੇ ਕੁਝ ਕਹਿ ਨਹੀਂ ਸਕਦੇ ਆਪਾਂ, ਉਹ ਕਰਦੇ ਹੋਣਗੇ ਜੀ। ਬਿਲਕੁਲ। ਤਾਂ ਅਸੀਂ ਜਿਹੜੀਆਂ ਤਸਵੀਰਾਂ ਨੇ ਸਾਂਝੀਆਂ ਕਰ ਰਹੇ ਹਾਂ, ਲਗਾਤਾਰ ਤਸਵੀਰ ਆ ਜਿਹੜੀ ਸਾਂਝੀ ਕਰ ਰਹੇ ਹਾਂ। ਚਲੋ ਇੱਕ ਫਾਇਦਾ ਤਾਂ ਹੋਇਆ ਸਾਡੇ ਆਉਣ ਨਾਲ, ਜਿਹੜੇ ਇੱਥੇ ਫਾਲਤੂ ਦੇ ਤੁਰੇ ਫਿਰਦੇ ਸੀ ਉਹ ਇੱਥੋਂ ਚੱਲਦੇ ਬਣੇ ਨੇ। ਤਾਂ ਅਸੀਂ ਗੱਲਬਾਤ ਇੱਥੇ ਨੌਜਵਾਨਾਂ ਦੇ ਨਾਲ ਕਰਾਂਗੇ। ਬਈ ਭੱਜਦੇ ਕਿਉਂ ਯਾਰ, ਸਾਡੇ ਨਾਲ ਗੱਲ ਤਾਂ ਕਰ ਲਓ, ਆ ਜਾਓ ਯਾਰ, ਸੋਹਣੇ ਸੁਨੱਖੇ ਹੈਗੇ ਹੋ, ਇੰਨੇ ਵਧੀਆ ਹੈਗੇ ਤੁਸੀਂ, ਆ ਜਾਓ। ਕੀ ਲੱਗਦਾ ਬਈ ਕਿਹੜੇ ਪਿੰਡ ਤੋਂ ਆਏ ਤੁਸੀਂ? ਖੁੱਡੀ ਕਲਾਂ ਤੋਂ ਵੀਰੇ। ਖੁੱਡੀ ਕਲਾਂ ਤੋਂ, ਫਿਰ ਤਾਂ ਨਾਲ ਹੀ ਆ ਨਾ, ਲਾਗੇ ਹੀ ਆ। ਕਿਵੇਂ ਦਾ ਮਾਹੌਲ ਸਿਰਜਿਆ ਜਾ ਰਿਹਾ, ਜਿਹੜਾ ਸਰਕਾਰ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਨੌਜਵਾਨਾਂ ਦੀ ਗੱਲ ਹੀ ਕਰਨਾ ਹੈ। ਠੀਕ ਆ ਵੀਰੇ, ਜਿਵੇਂ ਚੱਲੀ ਜਾਂਦਾ ਵਧੀਆ ਬਸ। ਹਾਂ, ਕੁਝ ਕੁ ਦਿੱਕਤਾਂ ਵੀ ਆ, ਕੁਝ ਕੁ ਕੰਮ ਸਹੀ ਵੀ ਆ। ਹਾਂ, ਸਹੀ ਕੀ ਲੱਗਦਾ ਤੇ ਦਿੱਕਤਾਂ ਕੀ ਨੇ ਨੌਜਵਾਨਾਂ ਨੂੰ, ਖਾਸ ਕਰਕੇ ਤੁਹਾਨੂੰ ਸਟੂਡੈਂਟਾਂ ਨੂੰ? ਹਾਂਜੀ, ਦਿੱਕਤਾਂ ਦਾ ਵੀਰੇ, ਕਿਉਂਕਿ ਇੱਕ ਦਿੱਕਤ ਤਾਂ ਮੈਨੂੰ ਪਤਾ ਤੁਹਾਡੀ ਸਾਫ਼, ਜਿਹੜੀ ਕਿ ਤੁਹਾਡੇ ਪਿੰਡਾਂ ਨੂੰ ਬੱਸ ਨਹੀਂ ਜਾਂਦੀ। ਹੋਰ ਕੀ ਦਿੱਕਤਾਂ ਨੇ? ਬੱਸ ਆਉਂਦੀਆਂ ਨੇ ਵੀਰੇ, ਹੁਣ ਮੈਂ 2 ਆਉਂਦੀਆਂ ਵੀਰੇ, ਇੰਨੀਆਂ ਸੀ ਮੈਂ ਕਹਿਣਾ ਸੀ ਤਾਂ ਵਹਿ ਆਉਣੇ ਆ। ਕਈ ਵਾਰ ਤਾਂ ਡਾਣੇ ਵੱਜਦਾ ਸਿਰ 'ਚ, ਕਿਤੇ ਕੀ ਹੋਣ ਲੱਗ ਜਾਂਦਾ, ਕਿਤੇ ਜਦੋਂ ਹੁਣ ਟਰੱਕ ਟੁੱਕਾ ਜਾਂਦਾ ਇਹ ਨਹੀਂ ਦੇਖਦੇ ਵੀ ਤਾਂ ਜਵਾਕ ਬੈਠੇ ਨੇ, ਜੇ ਨਿੰਮ ਥੱਲੇ ਨੂੰ ਕਰ ਦਿੰਦੇ ਆ, ਐਂ ਵਾਲਾ ਚੱਕਰ ਪੈਂਦਾ। ਹੁਣ ਬੱਸਾਂ ਭਰੀਆਂ ਦੇ ਇੱਕ ਪਾਸੇ ਨੂੰ ਸਾਡੀ ਬੱਸਾਂ ਟੇਢੀਆਂ ਹੁੰਦੀਆਂ, ਤੁਸੀਂ ਦੇਖ ਕੇ ਆਏ ਕੋਈ ਜਾ ਕੇ ਪਿੰਡ। ਬਿਲਕੁਲ। ਤਾਂ ਇਹ ਵੀ ਇੱਕ ਬੜੀ ਵੱਡੀ ਮੁਸ਼ਕਲ ਆ, ਜਿਹੜੀਆਂ ਕਿ ਬੱਸਾਂ ਨੇ ਉਹ ਭਰ ਕੇ ਆਉਂਦੀਆਂ ਨੇ, ਬੇਸ਼ੱਕ ਉਹ ਵੱਡੇ ਰੋਡਾਂ ਦੀਆਂ ਹੋਣ ਤੇ ਬੇਸ਼ੱਕ ਉਹ
ਮਿੰਨੀਆਂ ਹੋਣ, ਕਿਉਂਕਿ ਬੱਸ ਦਾ ਜਿਹੜਾ ਪਰਮਿਟ ਹੁੰਦਾ ਉਹ ਸੀਮਤ ਸਵਾਰੀਆਂ ਦਾ ਹੁੰਦਾ, ਪਰ ਬੱਸਾਂ ਨੂੰ ਇਸ ਤਰੀਕੇ ਨਾਲ ਪ੍ਰਫੁੱਲਤ ਕਰਿਆ ਜਾਂਦਾ ਕਿ ਹਾਂ ਪੂਰੀਆਂ ਫੁੱਲ ਧੱਕ ਕੇ ਕਨੈਕਟਰ ਮੂਹਰੋਂ ਕਹਿੰਦਾ ਪਿੱਛੇ ਨੂੰ ਹੋ ਜਾਓ, ਪਿਛਲਾ ਕਹਿੰਦਾ ਮੂਹਰ ਨੂੰ ਹੋ ਜਾਓ, ਤਾਂ ਇਸ ਤਰੀਕੇ ਨਾਲ ਬੱਸਾਂ ਜਿਹੜੀਆਂ ਬੱਸਾਂ ਹੁੰਦੀਆਂ ਨੇ ਉਹਨਾਂ ਨੂੰ ਭਰਿਆ ਜਾਂਦਾ। ਬਈ ਤੁਸੀਂ ਵੀ ਖੁੱਡੀ ਕਲਾਂ ਤੋਂ? ਨਹੀਂ, ਹੰਡਿਆਏ ਤੋਂ ਜੀ। ਤੁਹਾਨੂੰ ਕੀ ਮੁਸ਼ਕਲਾਂ ਆਉਂਦੀਆਂ ਨੇ ਜਦੋਂ ਤੁਸੀਂ ਚੜ੍ਹਦੇ ਹੋ ਬੱਸ ਦੇ ਵਿੱਚ? ਉਹ ਫਿਰ ਐਂ ਕਹਿ ਦਿੰਦੇ ਜੀ ਵੀ ਹੰਡਿਆਏ ਨੂੰ ਬੱਸ ਨਹੀਂ ਜਾਂਦੀ, ਉੱਥੇ ਰੋਕਦੇ ਨਹੀਂ ਹੈਗੇ ਕਹਿੰਦੇ। ਆਈਲੈਟਸ ਕਰਦੇ ਹੋ? ਕੀ ਕਰੋਗੇ ਬਾਹਰ ਜਾ ਕੇ? ਸਵਾਲ ਹੀ ਇਹ ਆ, ਬਾਹਰ ਜਾ ਕੇ ਕੀ ਕਰੋਗੇ? ਬਾਹਰ ਇੱਥੇ ਤਾਂ ਫਿਰ ਐਂ ਤਾਂ ਕਰਨਾ ਹੀ ਪਊਗਾ ਜੀ ਕੁਛ ਨਾ ਕੁਛ ਤਾਂ। ਇੱਥੇ ਹੀ ਕਰ ਲਓ ਜਿਹੜਾ ਕੁਝ ਬਾਹਰ ਕਰਨ ਦੀ ਸੋਚ ਰਹੇ ਹੋ, ਇੱਥੇ ਹੁੰਦਾ ਨਹੀਂ? ਇੱਥੇ ਤਾਂ ਔਖੇ ਹੀ ਆ ਜੀ। ਕਿਉਂ? ਪਾਪਾ ਦੀ ਆ ਹੁਣ ਜੀ। ਨਹੀਂ ਸਾਨੂੰ ਕੀ ਪਤਾ, ਤੁਸੀਂ ਦੱਸੋ ਨਾ, ਉਦੋਂ ਕਿਉਂ ਨਹੀਂ ਹੁੰਦਾ? ਸਾਰਿਆਂ ਨੂੰ ਪਤਾ ਹੀ ਹੈ ਜੀ ਬਸ ਕਿਵੇਂ। ਤੁਸੀਂ ਵੀ ਆਈਲੈਟਸ ਕਰ ਰਹੇ ਹੋ? ਕਿੰਨੇ ਕੁ ਬੈਂਡ ਆ ਜਾਂਦੇ ਆ? 5.5 ਆ ਜਾਂਦੇ ਬਾਈ। 5.5 ਤੇ ਕਿੱਥੋਂ ਦਾ ਲੱਗ ਜੂ ਵੀਜ਼ਾ? ਮੈਨੂੰ ਲੱਗਦਾ ਲੱਗਣਾ ਹੀ ਨਹੀਂ ਕਿਤੋਂ ਦਾ ਯਾਰ। ਹਲੇ 4 ਮਹੀਨੇ ਹੋਇਆ ਬਾਈ ਕਰਦੇ ਨੂੰ ਯਾਰ। ਇਹ ਤਾਂ ਕਹਿੰਦੇ ਪ੍ਰੋਸੈਸ ਹੀ 3 ਮਹੀਨਿਆਂ ਦਾ, 90 ਦਿਨਾਂ ਦੇ ਵਿੱਚ ਸਾਥੋਂ ਰਿਜ਼ਲਟ ਲਵੋ, 90 ਦਿਨਾਂ ਬਾਅਦ ਪੇਪਰ ਦਿਓ। ਨਾ ਬਾਈ ਔਖੀ ਬਹੁਤ ਆ ਯਾਰ, ਔਖੀ ਬਹੁਤ ਆ। ਗ੍ਰਾਮਰ ਵੀਕ ਵਾਲੇ ਤਾਂ ਘਰੇ ਪਤਾ ਵੀ 5.5 ਹੀ ਆਉਂਦੇ ਆ। ਸਾਡਾ ਮੁੰਡਾ 5.5 ਤੇ ਖੜਾ, ਮੌਕ ਟੈਸਟ ਹੁੰਦਾ ਜਿਹੜਾ ਸ਼ਨੀਵਾਰ ਨੂੰ, ਉਹਦਾ ਦਿਖਾਉਣੇ ਹੋ ਘਰੇ ਜਾ ਕੇ ਕਿ ਲੁਕੋ ਦਿੰਦੇ ਹੋ ਜਾਂ ਇੱਥੇ ਪਾੜ ਕੇ ਸਿੱਟ ਜਾਂਦੇ ਹੋ? ਦਿਖਾਉਣੇ ਹੈਗੇ। ਹਾਂ ਬਾ ਕਹਿੰਦੇ ਹੌਲੀ ਹੌਲੀ ਕਰ ਲੈ, ਕੋਈ ਨਾ ਪੁੱਤ। ਹਾਂ ਯਾਰ ਹੁਣ ਇਹ BA ਤਾਂ ਹੈ ਨਹੀਂ ਵੀ ਤੂੰ 3 ਸਾਲ ਲਾ ਦੇਂਗਾ ਇਹਦੇ ਤੇ, ਹਨਾ? ਇਹ ਤਾਂ ਇੱਕ 90 ਦਿਨਾਂ ਦਾ ਕੋਰਸ ਆ। ਕੀ ਕਰੋਗੇ 90 ਦਿਨਾਂ ਦੇ ਵਿੱਚ? ਤੁਸੀਂ ਇੱਥੋਂ ਪੇਪਰ ਦੇਣਾ, ਬਾਹਰ ਜਾਣਾ, ਬਾਹਰ ਜਾ ਕੇ ਕੀ ਕਰੋਗੇ? ਚਲੋ ਇਹੀ ਦੱਸ ਦਿਓ। ਕਹਿ ਰਹੇ ਇੱਥੇ ਤਾਂ ਜਾਈਏ, ਫਿਰ ਉੱਥੇ ਦੇਖ ਲਾਂਗੇ ਬਾਈ। ਤੁਹਾਡਾ ਤਾਂ ਯਾਰ ਏਮ ਹੀ ਨਹੀਂ ਕਲੀਅਰ, ਤੁਹਾਡਾ ਤਾਂ ਗੋਲ ਹੀ ਨਹੀਂ ਕੋਈ ਕਲੀਅਰ ਵੀ ਅਸੀਂ ਆਹ ਕਰਨਾ। ਹੁਣ ਕੀ ਬੋਲਾਂ? ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਆਹ ਨੌਜਵਾਨ ਇੱਧਰ ਫੇਰ ਇਕੱਠੇ ਹੋ ਗਏ ਨੇ, ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਅੱਜ, ਕਿਉਂਕਿ ਇੱਥੇ ਆ ਇਹ ਨੌਜਵਾਨ ਵਧੀਆ ਸ਼ਾਇਦ ਬੋਲ ਰਹੇ ਨੇ ਮਾਈਕ ਤੇ। ਬੋਲੋਗੇ ਯਾਰ ਕੁਛ? ਉੱਦਾਂ ਤੁਸੀਂ ਵਧੀਆ ਗੱਲਾਂ ਕਰ ਰਹੇ ਹੋ। ਕੀ ਕੰਮ ਆ ਯਾਰ। ਨਹੀਂ ਫਿਰ ਵੀ ਕੀ ਆਈਲੈਟਸ ਕਰ ਰਹੇ ਹੋ ਇੱਥੇ? ਦੱਸ ਦਿਓ ਮਾੜਾ ਕੀ ਕਰਦੇ ਆ ਬਾਈ? PT? ਹਾਂ। ਕਿਹੜੇ ਦੇਸ਼ 'ਚ ਜਾਣਾ? ਆਸਟ੍ਰੇਲੀਆ। ਕੀ ਲੱਗਦਾ ਬਾਹਰ ਜਾ ਕੇ ਵੀ ਕਿੰਨਾ ਕੁ ਕੁਛ ਪੱਲੇ ਪੈ ਜਾਊਗਾ ਜਿਹੜਾ ਤੁਸੀਂ ਕਰ ਰਹੇ ਹੋ, PT ਕਰ ਰਹੇ ਹੋ? ਪੈ ਜਾਊਗਾ ਵਧੀਆ। ਇੱਥੋਂ ਨੂੰ ਤਾਂ ਫਰਕ ਹੀ ਪਊਗਾ ਜੀ। ਇੱਥੇ ਕਿਉਂ ਨਹੀਂ ਪੈ ਰਿਹਾ ਫਰਕ ਜਿਹੜਾ ਤੁਹਾਨੂੰ ਉੱਥੇ ਬਾਹਰ ਲੱਗਦਾ ਵੀ ਬਾਹਰ ਜਾ ਕੇ ਫਰਕ ਪੈ ਜਾਊਗਾ? ਯਾਰ ਇੱਥੇ ਫੈਸਿਲਿਟੀਆਂ ਨਹੀਂ ਮਿਲਦੀਆਂ ਨਾ ਉਨੀਆਂ। ਕੀ ਚਾਹੀਦਾ ਨੌਜਵਾਨਾਂ ਨੂੰ? ਆਖਰ ਕੀ ਚਾਹੀਦਾ? ਦਿੱਕਤਾਂ ਕੀ ਆਉਂਦੀਆਂ ਨੇ, ਮੁਸ਼ਕਲਾਂ ਕੀ ਆਉਂਦੀਆਂ? ਬਣਾਉਣਾ ਬਈ, ਆ ਫਿਊਚਰ ਬਣ ਜਾਂਦਾ ਉੱਥੇ। ਇੱਥੇ ਕੋਈ ਫਿਊਚਰ ਨਹੀਂ ਹੈਗਾ ਨਾ। ਉੱਥੇ ਕੀ ਫਿਊਚਰ ਬਣੂਗਾ? ਉਹੀ ਪੁੱਛ ਰਹੇ ਆ ਵੀ ਕੀ ਫਿਊਚਰ ਬਣੂਗਾ ਉੱਥੇ, ਤੇ ਇੱਥੇ ਕਿਉਂ ਨਹੀਂ ਬਣਾ ਸਕਦਾ ਨੌਜਵਾਨ? ਬਾਹਰ ਜਾ ਕੇ ਵੀ ਕੰਮ ਕਰਦਾ, ਦਿਹਾੜੀਆਂ ਲਾਉਂਦਾ, ਸਿਫਟਾਂ ਲਾਉਂਦਾ, ਇੱਕ ਦੀ ਥਾਂ ਤੇ ਦੋ। ਸਿੱਧੀ ਗੱਲ ਦੱਸ ਦਿੰਦੇ ਆ, ਜਮਾ ਸਿੱਧੀ ਗੱਲ ਕਰੀਏ ਕਰ ਦਿੰਦੇ ਆ। ਇੱਧਰ ਨੂੰ ਮੂੰਹ ਕਰ ਲੈ। ਧੱਕੇ ਖਾ ਲਓ ਕਿੰਨੇ ਮਰਜੀ, ਠੀਕ ਆ? ਧੱਕੇ ਨਾਲ ਪਰਚੇ ਪਵਾ ਲਓ ਕਿੰਨੇ ਮਰਜੀ। ਹਾਂ ਆਹ ਕੁਛ ਆ। ਸਿੱਧਾ ਕੰਮ ਕਰੀਏ ਤਾਂ ਵੀ ਪਰਚਾ, ਪੁੱਠਾ ਕਰੀਏ ਤਾਂ ਹੈਗਾ। ਇਹ ਮੇਨ ਗੱਲ ਆ, ਜਮਾ ਮੇਨ ਗੱਲ ਜਿਹੜੀ ਤੈਨੂੰ ਮੈਂ ਆਪਦੀ ਗੱਲ ਦੱਸਦਾ, ਇਹ ਮੇਨ ਗੱਲ ਆ। ਨਹੀਂ ਅਸੀਂ ਵੀ ਤਾਂ ਕੰਮ ਕਰਦੇ ਆ ਯਾਰ, ਸਾਨੂੰ ਤਾਂ ਕਿਸੇ ਨੇ ਫੜਿਆ ਨਹੀਂ, ਅੰਦਰ ਨਹੀਂ ਕਰਿਆ। ਕਾਨੂੰਨ ਜੇ ਜਿਹਦੇ ਨਾਲ ਹੁੰਦੀ ਆ, ਇਹ ਉਸ ਨੂੰ ਪਤਾ ਹੁੰਦਾ। ਕੀ ਹੋ ਗਈ ਤੁਹਾਡੇ ਨਾਲ? ਉਮਰ ਕਿੰਨੀ ਆ? ਉਮਰ ਤਾਂ ਮੇਰੀ ਹੈਗੀ ਆ 20 ਸਾਲਾਂ ਦੀ। 20 ਸਾਲਾਂ ਦੇ ਵਿੱਚ ਇਹੋ ਜਿਹਾ ਕੀ ਹੋ ਗਿਆ ਜਿਹੜਾ ਅੱਕੇ ਪਏ ਹੋ ਪੰਜਾਬ ਤੋਂ? ਬਸ ਅੱਕੀ ਪਿਆ, ਹੁਣ ਹੋਰ ਕਰੀਏ ਕੀ? ਫਿਰ ਕੰਮ ਨਹੀਂ ਕੋਈ ਚੱਜ ਦਾ, ਠੀਕ ਹੈ? ਨੌਕਰੀ ਆ, ਮੇਰਾ ਡੈਡੀ ਫੌਜੀ ਸੀਗਾ, ਠੀਕ ਹੈ? ਰਿਲੇਸ਼ਨ ਵਾਲੇ ਨੂੰ ਨੌਕਰੀ ਮਿਲਦੀ ਆ ਨਾ, ਮੈਨੂੰ ਦਿੱਤੀ ਨਹੀਂ। ਕਿਉਂ ਨਹੀਂ ਦਿੱਤੀ? ਪੈਸੇ ਚੱਲਦਾ ਬਈ ਸਾਰੇ ਕਿਤੇ। ਕਹਿੰਦੇ ਫੌਜ ਦੇ ਵਿੱਚ ਤਾਂ ਫਿਜ਼ੀਕਲ ਚਾਹੀਦੀ ਆ, ਫੌਜ ਦੇ ਵਿੱਚ ਤਾਂ ਪੇਪਰ ਚਾਹੀਦਾ, ਫੌਜ ਦੇ ਵਿੱਚ ਤਾਂ ਤੁਹਾਡਾ ਸਰੀਰ ਫਿੱਟ ਹੋਣਾ ਚਾਹੀਦਾ, ਡੋਪ ਟੈਸਟ ਕਲੀਅਰ ਹੋਣਾ ਚਾਹੀਦਾ, ਇਹੋ ਜਿਹਾ ਕੁਝ। ਗੱਲ ਸੁਣ, ਠੀਕ ਆ? ਹੁਣ ਮੈਂ ਤੈਨੂੰ ਬੰਦੇ ਦਹਾ ਵੀ ਦੇਵਾਂ ਚਾਹੇ ਨਾ ਵੀ ਦਹਾਵਾਂ, ਠੀਕ ਆ? ਚੱਲ ਜਿੰਨਾ ਕਮਾਇਆ ਮੈਥੋਂ ਅੱਧਾ ਬੰਦਾ ਭਰਤੀ ਹੋਇਆ, ਮੇਰੇ ਨਾਲੋਂ ਕੱਦ ਵੀ ਛੋਟਾ, ਮੇਰੇ ਨਾਲੋਂ ਪਤਲਾ ਵੀ, ਠੀਕ ਹੈ? ਉਹ ਕਿਵੇਂ ਹੋ ਗਿਆ ਬਈ? ਧੱਕਾ ਹੋਇਆ ਦਾ ਮਤਲਬ ਤੁਹਾਡੇ ਨਾਲ ਤੁਸੀਂ ਇਹ ਕਹਿਣਾ ਚਾਹੁੰਦੇ? ਮੇਰੇ ਨਾਲ ਨਹੀਂ, ਇਕੱਲੇ ਨਾਲ ਨਹੀਂ, ਬਹੁਤ ਨਾਲ ਹੁੰਦਾ ਬਈ। ਆ ਇੱਥੇ ਖੜੇ ਨੇ ਇਹਨਾਂ ਤੋਂ ਪੁੱਛ ਲਓ, ਇੱਧਰ ਖੜੇ ਨੇ ਇਹਨਾਂ ਤੋਂ ਪੁੱਛੋ, ਬਹੁਤ ਨਾਲ ਹੁੰਦਾ, ਇਕੱਲੀ ਮੇਰੀ ਗੱਲ ਨਹੀਂ। ਤੇਰਾ ਕਿਹੜਾ ਪਿੰਡ ਆ ਬਈ? ਹੰਡਿਆ। ਆ ਮੁੰਦਰਾਂ ਦਾ ਬੜਾ ਰਿਵਾਜ ਚੱਲਿਆ ਯਾਰ। ਇਹ ਬਾਈ ਦੇ ਵੀ ਪਾਈਆਂ, ਤੇਰੇ ਵੀ ਪਾਈਆਂ ਮੁੰਦਰਾਂ। ਇੱਥੇ ਹੋਰ ਖੜਾ ਸੀ ਬਾਈ, ਉਹਦੇ ਵੀ ਪਾਈਆਂ ਨੇ। ਇਹ ਇੱਕ ਦੂਜੇ ਨੂੰ ਦੇਖ ਕੇ ਪਾਈਆਂ ਯਾਰ, ਫਿਰ ਉਦੋਂ ਹੀ ਸ਼ੌਂਕ ਜਾਗ ਪਏ। ਇਹ ਤਾਂ ਉਹੀ ਯਾਰ, ਪਹਿਲਾਂ ਦੀ ਵਿਆਹ ਸੀ ਸਾਡੇ ਵਾਲਾ, ਉਦੋਂ ਪਾਈਆਂ ਸੀਗੀਆਂ। ਉਹ ਕਹਿੰਦਾ ਪਾਲਾ, ਮੈਂ ਪਾ ਲਈਆਂ। ਅੱਛਾ, ਵਧੀਆ ਲੱਗਿਆ ਇੱਕ। ਵਿਆਹ 'ਚ ਕਹਿੰਦੇ ਵੀ ਪਾਲਾ। ਵਿਆਹ 'ਚ ਪਾਉਣ ਗਿਆ, ਮੁੜ ਕੇ ਵਧੀਆ ਲੱਗੀ, ਜੱਚ ਗਈ, ਫਿਰ ਲਾਹੀ ਨਹੀਂ। ਫਿਰ ਵਧੀਆ ਰੱਖੀ। ਹੁਣ ਲੋਟ ਆ, ਹੁਣ ਹੋਰ ਹੀ ਲੱਗਦਾ, ਮੂੰਹ ਲਾ ਦਿੰਦੇ ਆ। ਵਾਹ ਹੁਣ ਭੈੜੇ ਲੱਗਦੇ ਜੇ ਮੁੰਦਰਾਂ ਲਾਉਣੇ? ਪਛਾਣ ਹੀ ਨਹੀਂ ਆਉਂਦੀ, ਬੜਾ ਫਰਕ ਪੈ ਜਾਂਦਾ। ਵਿਆਹ ਦੇ ਵਿੱਚ ਵੀ ਇਹ ਕਿਹਾ ਸੀ ਵੀ ਵਿਆਹ ਦੇ ਵਿੱਚ ਅਸੀਂ ਵੜਨ ਨਹੀਂ ਦੇਣਾ ਜੇ ਮੁੰਦਰ ਨਹੀਂ ਪਾਈ। ਨਾ ਇਹ ਨਹੀਂ ਕਿਹਾ ਸੀ, ਭਾਈ ਕਹਿੰਦਾ ਕਰਾਉਣੇ ਆਪਦੀ ਸੀ ਨਾ ਉਹਦੇ, ਉਹ ਕਹਿੰਦਾ ਤੂੰ ਵੀ ਕਰਾ। ਫਿਰ ਵਿੱਚ ਮੈਂ ਵੀ ਪਵਾ ਲਈਆਂ ਸੀ। ਤੇ ਆਈਲੈਟਸ ਨੂੰ ਕਿੰਨੇ ਕੁ ਬੈਂਡ ਆ ਜਾਂਦੇ? 6.5 ਵਾਂਗੂ ਆ ਜਾਂਦੇ ਆ, ਦੱਸਿਆ ਸੀ ਹੁਣ।
ਤਾਂ ਇਹ ਨੌਜਵਾਨਾਂ ਦੇ ਨਾਲ ਗੱਲਬਾਤ ਕਰੀ ਆ। ਇਸ ਤੋਂ ਬਾਅਦ ਇੱਧਰ ਵੀ ਬੈਠੇ ਨੇ ਨੌਜਵਾਨ, ਮੋਟਰਸਾਈਕਲਾਂ 'ਤੇ ਬੈਠੇ ਨੇ। ਸ਼ਾਇਦ ਅੱਜ ਸਾਡਾ ਸਾਰਾ ਦਿਨ ਇੱਥੇ ਹੀ ਲੰਘ ਜਾਣਾ, ਕਿਉਂਕਿ ਇਹ ਨੌਜਵਾਨਾਂ ਦੇ ਨਾਲ ਅਸੀਂ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ। ਉੱਧਰ ਕੈਮਰਾ ਮਾਰਦੇ ਮਾੜਾ ਜਿਹਾ ਕੁਲਦੀਪ। ਪੀ ਰਹੇ ਨੇ ਕੇਨ ਵਗੈਰਾ। ਕੀ ਵਾਲਾ ਬਈ, ਕਿੱਥੋਂ ਆਏ ਹੋ? ਭੱਜਣਾ ਯਾਰ, ਐ ਨਾ ਕਰ। ਉਹ ਗੱਲ ਤਾਂ ਸੁਣ, ਐ ਨਾ ਕਰ, ਗੱਲ ਤਾਂ ਸੁਣ। ਕਿੱਥੋਂ ਆਏ ਹੋ? ਕਿਹੜੇ ਪਿੰਡ ਆਏ? ਪਿੰਡ ਕਿਹੜਾ? ਆਪਾਂ ਇੱਕ ਨੋਰਮਲ ਗੱਲਾਂ ਕਰਨੀਆਂ। ਭਗਤਗੜ੍ਹ। ਕੀ ਕਰਦੇ ਹੋ ਬਈ ਤੁਸੀਂ? ਆਈਲੈਟਸ ਕਰਦੇ ਹੋ? ਇੱਧਰ ਗੱਲ ਤਾਂ ਸੁਣੋ। ਤੂੰ ਛੱਡ ਦੇ ਟੋਟੋ। ਤਾਂ ਇਹ ਤਸਵੀਰ ਆ ਜਿਹੜੀ ਨੌਜਵਾਨਾਂ ਦੀ। ਪਤਾ ਨਹੀਂ ਕਿਉਂ ਨੌਜਵਾਨ ਕੈਮਰੇ ਤੋਂ ਭੱਜਦੇ ਨਜ਼ਰ ਆ ਰਹੇ ਨੇ। ਤਾਂ ਅਸੀਂ ਇਹਨਾਂ ਦੇ ਨਾਲ ਗੱਲਬਾਤ ਆ ਜਿਹੜੀ ਕਰ ਰਹੇ ਹਾਂ। ਆ ਜਾਓ ਉਰੀ, ਆ ਜਾਓ, ਆ ਜਾਓ, ਆ ਜਾਓ, ਮੋਟਰਸਾਈਕਲ ਲਾ ਕੇ ਆ ਜਾਓ, ਉਰੇ ਆ ਜਾਓ, ਆ ਜਾਓ, ਆ ਜਾਓ, ਆ ਜਾਓ, ਉਰੇ ਆ ਜਾਓ, ਕਰ ਲੈਂਦੇ ਹਾਂ ਤੁਹਾਡੇ ਨਾਲ ਗੱਲ। ਇਹ ਵੀ ਨੌਜਵਾਨ ਨੇ ਜਿਹੜੇ ਕਿ ਗੱਲਾਂ ਬਾਤਾਂ ਕਰਦੇ ਨੇ ਖੁੱਲ੍ਹ ਕੇ, ਕਹਿੰਦੇ ਅਸੀਂ ਕਰਨੀ ਆ ਗੱਲਬਾਤ, ਮੁਲਾਕਾਤ ਕਰਨੀ ਆ ਕਹਿੰਦੇ। ਤਾਂ ਆ ਜਾਓ, ਆ ਜਾਓ ਬਾਬੇ, ਆ ਜਾਓ, ਆ ਜਾਓ, ਭੱਜ ਆਓ। ਕਿਹੜੇ ਪਿੰਡ ਤੋਂ ਆਏ ਹੋ? ਕੀ ਹਾਲ ਹੈ ਜੀ? ਵਧੀਆ ਵਧੀਆ, ਠੀਕ ਆ। ਕਿਹੜੇ ਪਿੰਡ ਤੋਂ ਆਏ ਹੋ? ਮੈਂ ਮੈਲ ਕਲਾਂ ਤੋਂ। ਮੈਲ ਕਲਾਂ? ਹਾਂਜੀ। ਆਈਲੈਟਸ ਕਰਦੇ ਹੋ? ਹਾਂਜੀ, ਛੋਟੇ ਨਾਲ ਕਰਦਾ ਰਿਹਾ ਮੈਂ, ਪਹਿਲਾਂ ਹੀ ਪਛਾਣ ਲਿਆ ਮੈਂ ਹੈਗਾ। ਅੱਛਾ, ਕਿੰਨੇ ਕੁ ਬੈਂਡ ਆ ਜਾਣਗੇ? ਮੇਰੇ ਨਾਲ ਕਰਦੇ ਰਹੇ ਹੋ? ਮੈਂ ਤਾਂ ਇੱਥੇ ਵੈਸੇ ਹੀ ਟਾਈਮ ਪਾਸ ਕਰਨ ਆਉਂਦਾ ਸੀ। ਮੈਂ ਕੋਈ ਆਈਲੈਟਸ ਟਾਈਮ ਪਾਸ ਹੀ ਕਰਨੀ ਆ। 4 ਸਾਲ ਹੋ ਗਏ ਟਾਈਮ ਪਾਸ ਹੀ ਕਰੀ ਜਾਂਦੇ ਜੀ। 4 ਸਾਲ? ਇਹ BA ਵੀ 3 ਸਾਲਾਂ 'ਚ ਹੋ ਜਾਂਦੀ ਹੈ। ਇਹ ਨੌਜਵਾਨ ਨੂੰ 4 ਸਾਲ ਹੋ ਗਏ ਆਈਲੈਟਸ ਕਰਦੇ ਨੂੰ। ਇੱਥੇ 4 ਸਾਲਾਂ ਦੇ ਵਿੱਚ ਇੱਥੇ ਹਿੱਸਾ ਹੁੱਸਾ ਹੀ ਪਾ ਲੈਂਦਾ ਕਿਸੇ ਨਾਲ? ਹੈ ਜੀ, ਹਿੱਸਾ ਹੁੱਸਾ ਹੀ ਪਾ ਲੈਂਦਾ ਕਿਸੇ? ਆਏ ਨਹੀਂ ਕਿਸੇ ਨੇ, ਮੈਂ ਕਿਹਾ ਗੱਲ ਤਾਂ ਸਾਰਿਆਂ ਨਾਲ ਕੀਤੀ ਸੀ। ਹਮ ਹੀ ਨਹੀਂ ਭਰਦੇ ਕੋਈ। ਹੋਰ ਤੁਸੀਂ ਦੱਸੋ ਜੀ। ਨਹੀਂ ਹੁਣ ਫਿਰ ਕੀ ਸੋਚਿਆ ਅੱਗੇ ਦਾ? ਕੀ ਸੋਚਿਆ ਅੱਗੇ ਦਾ ਫਿਊਚਰ? ਆ ਗਏ ਪਿੰਡ ਪੀਟੀ 'ਚੋਂ ਆ ਗਏ ਜੀ। ਪੇਪਰ ਦਿੱਤੇ ਪੀਟੀ ਦਾ, ਆ ਗਏ ਮੇਰੇ ਜੀ। ਪੰਜਾਬ ਕਿਉਂ ਨਹੀਂ ਚੰਗਾ ਲੱਗ ਰਿਹਾ? ਪੰਜਾਬ ਦੀ ਗੱਲ ਆ, ਪੰਜਾਬ ਕਿਉਂ ਨਹੀਂ ਚੰਗਾ ਲੱਗ ਰਿਹਾ? ਇਹ ਤਾਂ ਹੈ ਨਹੀਂ ਇੱਥੇ ਕੁਛ, ਨਾ ਕੋਈ ਕੰਮ ਆ, ਨਾ ਕੋਈ ਜੋਬ ਆ, ਨਾ ਕੋਈ ਹੋਰ ਹੀ। ਨਸ਼ਾ ਪੱਤਾ ਹੀ ਹੈ ਗੱਲ ਇੱਥੇ। ਤੁਸੀਂ ਦੇਖਦੇ ਹੋ ਹਾਲਾਤ ਡੇਲੀ ਦੇ। ਨਸ਼ਾ ਪੱਤੇ ਦੀ ਗੱਲ ਕਰੀਏ, ਕਿੰਨਾ ਕੁ ਨਸ਼ਾ ਪੱਤਾ ਇੱਥੇ? ਸਾਡੇ ਇੱਥੇ ਦਾ ਬਾਹਲਾ, ਹੱਦੋਂ ਵੱਧ। ਬਾਹਰ ਜਾਣਾ ਫਿਰ ਬਾਹਰ ਲਈ ਕਹਿੰਦੇ ਅਸੀਂ ਇੱਥੇ ਆਵਾਂਗੇ। ਭਗਵੰਤ ਮਾਨ ਦਾ ਬਿਆਨ ਆਇਆ ਸੀ, ਉਹ ਕਹਿੰਦਾ ਅਸੀਂ ਕਹਿੰਦਾ ਗੋਰਿਆਂ ਨੂੰ ਕਹਿੰਦਾ ਇੱਥੇ ਲੈ ਕੇ ਆਵਾਂਗੇ। ਉਹਦਾ ਹੀ ਮਰੀ ਜਾਂਦਾ ਵਿਹਲਾ ਬੈਠਾ ਹੀ, ਉਹਨੂੰ ਕੀ ਪਤਾ। ਉਹਦੇ ਕੋਲ ਸਿਕਿਉਰਿਟੀ ਸਾਰਾ ਕੁਝ, ਸਾਡੇ ਕੋਲ ਕੀ ਹੈ? ਇਹਦੇ ਮੁੰਡੇ ਮਾਰੀਏ, ਸਿੱਧੂ ਮੂਸੇ ਵਾਲਾ ਮਾਰਤਾ, ਕੌਣ ਜ਼ਿੰਮੇਵਾਰ ਹੈ? ਕੱਲ੍ਹ ਨੂੰ ਸਾਨੂੰ ਮਾਰ ਕੇ ਇਕੱਲੇ ਇਕੱਲੇ ਆ। ਇਹਦੇ ਕੋਲ ਹੈ ਤਾਂ ਨਹੀਂ ਕੁਛ। ਇਸੇ ਕਰਕੇ ਬਾਹਰ ਜਾ ਰਹੇ ਹੋ ਇਕੱਲੇ ਇਕੱਲੇ ਹੋ? ਵੀ ਇੱਥੇ ਖਤਰਾ ਲੱਗਦਾ ਤੁਹਾਨੂੰ, ਮਹਿਸੂਸ ਹੁੰਦਾ? ਇਸੇ ਕਰਕੇ ਹੀ ਜਾਂਦੇ ਜੀ। ਤਾਂ ਇਹ ਤਸਵੀਰ ਆ। ਇਸ ਨੌਜਵਾਨ ਨੇ ਕਿਹਾ ਕਿ ਅਸੀਂ ਤਾਂ ਬਾਹਰ ਜਾ ਰਹੇ ਹਾਂ ਕਿ ਸਾਨੂੰ ਇੱਥੇ ਖਤਰਾ ਲੱਗਦਾ। ਬਈ ਤੁਹਾਨੂੰ ਤਾਂ ਨਹੀਂ ਕੋਈ ਖਤਰਾ? ਮੈਨੂੰ ਤਾਂ ਬਈ ਕੋਈ ਖਤਰਾ ਨਹੀਂ। ਨਹੀਂ, ਉਹ ਕਹਿੰਦਾ ਵੀ ਸਾਨੂੰ ਖਤਰਾ ਲੱਗਦਾ ਗਾ। ਨਾ ਕੋਈ ਖਤਰਾ ਨਹੀਂ ਹੁੰਦਾ। ਤੁਸੀਂ ਵੀ ਬਾਹਰ ਜਾਣਾ? ਬਾਗ ਜਾਏ ਜਿੱਥੇ ਮਹਾਰਾਜ ਲੈ ਕੇ ਜਾਓ ਉੱਥੇ ਲੋਟਾ ਪਤਾ। ਨਹੀਂ, ਤੁਸੀਂ ਵੀ ਬਾਹਰ ਜਾਣਾਗਾ? ਟਰਾਈ ਕਰੀ ਜਾਂਦੇ, ਜਿੱਥੇ ਮਹਾਰਾਜ ਲੈ ਕੇ ਜਾਓ ਉੱਥੇ ਲੋਟਾ। ਜਿਵੇਂ ਇਹਦੇ ਬੈਂਡ ਆ ਗਿਆ, ਤੁਹਾਡੇ ਵੀ ਆ ਗਿਆ? ਮੇਰੇ ਤਾਂ ਨਹੀਂ ਆਏ। ਕਿੰਨਾ ਟਾਈਮ ਹੋ ਗਿਆ? 4 ਸਾਲ ਹੋ ਗਏ ਤੁਹਾਨੂੰ ਵੀ? ਨਾ 4 ਚੂਰ ਤਾਂ ਕਾਹਨੂੰ ਹੋਏ ਯਾਰ। ਹੋਰ ਸਾਲ ਕੀ ਹੋਇਆ, ਉਹ ਵੀ 1-2 ਵਾਰੀ ਵਿੱਚ ਦੀ ਹਟ ਕੇ ਲੱਗ ਗਿਆ ਸੀ। ਕਲਾਸ ਲਾਉਣੀ ਚਾਹੀਦੀ, ਕਲਾਸ ਨਹੀਂ ਲਾਉਂਦੀ ਜਿਹੜੇ। ਬਾਕੀ ਆਪਣੇ ਪੰਜਾਬ 'ਚ ਬੜਾ ਕੰਮ ਖਰਾਬ ਹੋਈ ਜਾਂਦਾ। ਕੀ ਖਰਾਬ ਹੋ ਗਿਆ ਪੰਜਾਬ ਦੇ ਵਿੱਚ? ਦਿਨੋਂ ਦਿਨ ਤੁਹਾਨੂੰ ਪਤਾ ਹੀ ਹੈ ਕੀ ਕੁਛ ਹੋਈ ਜਾਂਦਾ। ਮੁੰਡੇ ਮਰੀ ਜਾਂਦੇ ਆਪਣੇ। ਸਿੱਧੂ ਮੂਸੇ ਵਾਲਾ ਨੰਗਲ ਅੰਬੀ ਵਾਲਾ ਮਾਰਤਾ ਬਾਈ, ਦੀਪ ਸਿੱਧੂ ਮਰ ਗਿਆ। ਹਾਲਾਤ ਮਾੜੀ ਹੈ ਜੀ। ਹੁਣ ਇੱਥੇ ਕੋਈ ਹੈ ਤਾਂ ਹੈ ਨਹੀਂ ਸਾਡਾ ਕੋਲ। ਖੇਤੀ ਕਰਦੇ ਆ, ਖੇਤੀ 'ਚੋਂ ਨਹੀਂ ਕੁਛ ਬਚਦਾ। ਸਰਕਾਰੀ ਜੋਬ ਕਿਸੇ ਨੂੰ ਮਿਲਦੀ ਕੋਈ ਨਹੀਂ। 10-10 ਹਜ਼ਾਰ 'ਤੇ ਕੌਣ ਕੰਮ ਕਰੂ? ਖਰਚਾ ਕਿੰਨਾ ਜੀ? ਤੇਲ ਦੇ ਰੇਟ ਵਧੀ ਜਾਂਦੇ ਆ, ਹੋਰ ਕੁਛ ਕਿੰਨਾ ਕੁਛ ਹੋਈ ਜਾਂਦਾ। ਇਹ ਨੌਜਵਾਨ ਮੇਰੇ ਨਾਲ ਪੜ੍ਹਦਾ ਰਿਹਾ, ਤਾਂ ਕਰਕੇ ਇਹਦੇ ਨਾਲ ਥੋੜ੍ਹੀ ਜਿਹੀ ਗੱਲਬਾਤ ਖੁੱਲ੍ਹ ਕੇ ਹੋ ਗਈ ਆ। ਤਾਂ ਇੱਧਰ ਬਾਈ ਸਿਕਿਉਰਿਟੀ ਵਾਲਿਆਂ ਨੂੰ ਪੁੱਛਦੇ ਆ ਵੀ ਇੱਥੇ ਕੀ ਕੀ ਮੁਸ਼ਕਲਾਂ ਆਉਂਦੀਆਂ ਨੇ, ਕਿਉਂਕਿ ਇਹਨਾਂ ਦੀ ਨਿਗਾਹ ਹੁੰਦੀ ਆ ਹਰ ਪਾਸੇ। ਬਾਈ ਕੀ ਕੀ ਮੁਸ਼ਕਲਾਂ ਆਉਂਦੀਆਂ ਨੇ, ਕੀ ਕੀ ਦਿੱਕਤ ਆਉਂਦੀਆਂ ਨੇ ਇੱਥੇ? ਨੌਜਵਾਨ ਕਿੰਨੇ ਕੁ ਇੱਥੇ ਆਉਂਦੇ ਨੇ ਜਿਹੜੇ ਪੇਪਰ ਦਿੰਦੇ ਨੇ ਜਾਂ ਜਿਹੜੇ ਪੜ੍ਹਨ ਆਉਂਦੇ ਨੇ? ਦਿੱਕਤ ਤਾਂ ਇਹ ਹੀ ਹੈ, ਜਿਹੜੇ ਪੜ੍ਹਨ ਵਾਲੇ ਆ ਉਹ ਤਾਂ ਪੜ੍ਹਦੇ ਆ, ਬਾਕੀ ਇੱਥੇ ਵਾਰਾਗਰਦੀਆਂ ਕਰਦੇ ਆ। ਜਿਵੇਂ ਇੱਥੇ ਲੜਦੇ ਆ, ਇੱਥੇ ਸਭ ਤੋਂ ਜ਼ਿਆਦਾ ਆ ਮੋਟਰਸਾਈਕਲ ਲੈ ਕੇ ਇਹਦੇ ਪਟਾਕੇ ਪਾਉਂਦੇ ਆ, ਪ੍ਰਦੂਸ਼ਣ ਕਰਦੇ ਆ। ਅਤੇ ਟਰੈਕਟਰਾਂ ਦੇ ਵੀ ਗੇੜੀਆਂ ਲਾਉਂਦੇ ਆ, ਨਜਾਇਜ਼ ਗੱਡੀਆਂ ਦੇ ਵੀ। ਪ੍ਰਸ਼ਾਸਨ ਨੂੰ ਵੀ ਇਹੀ ਕਹਿੰਦਾ ਵੀ ਇੱਥੇ 1-2 ਬੰਦੇ ਪੱਕੇ ਲਾ ਦਿਓ ਜਾਂ ਇਹਨਾਂ ਵੱਲ ਧਿਆਨ ਦਿੱਤਾ ਜਾਵੇ। ਨਸ਼ਾ ਕਿੰਨਾ ਕੁ? ਨਸ਼ੇ ਬਾਰੇ ਤਾਂ ਕੀ ਕਹਿ ਸਕਦੇ ਆ, ਸਾਡੇ ਸਾਹਮਣੇ ਤਾਂ ਕੋਈ ਖਾਂਦਾ ਨਹੀਂ। ਬਾਹਰ ਖਾ ਕੇ ਆਉਂਦੇ, ਹੁਣ ਕੁਛ ਕਹਿ ਨਹੀਂ ਸਕਦੇ। ਕੂਲੀਪਾਂ ਡਿੱਗੀਆਂ ਪਈਆਂ ਵੀ ਇੱਥੇ, ਅਸੀਂ ਦੇਖੀਆਂ ਸੀਗੀਆਂ ਆਉਣਿਆਂ ਜੀ। ਕੂਲੀਪਾਂ ਹੁਣ ਕੀ ਪਤਾ ਜੀ, ਚੱਕ ਕੇ ਲਾ ਲੈਂਦੇ, ਆਪਾਂ ਕਿਹੜਾ ਇੱਥੇ ਕਿਸੇ ਨੂੰ ਦੇਖਦੇ ਆ। ਬਾਕੀ ਇਹਦੇ ਸਟਰਿੰਗ ਸਭ ਨਾਲੋਂ ਜ਼ਿਆਦਾ ਪੀਂਦੇ ਆ, ਯੂਜ਼ ਕਰਦੇ ਆ। ਪਤਾ ਨਹੀਂ ਇਹਦੇ ਵਿੱਚ ਕੁਛ ਹੈਗਾ ਖਾਨੀ ਦਾ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਸਾਂਝੀ ਕਰੀ ਆ ਤੁਹਾਡੇ ਨਾਲ। ਤਾਂ ਇੱਥੇ ਤਸਵੀਰਾਂ ਨੇ ਜਿਹੜੀਆਂ ਅੱਜ ਸਾਂਝੀਆਂ ਕਰੀਆਂ ਨੇ। ਤਾਂ ਇਸੇ ਤਰ੍ਹਾਂ ਇੱਕ ਤਸਵੀਰ ਹੋਰ ਸਾਂਝੀ ਕਰਾਂਗੇ, ਕਿਉਂਕਿ ਇੱਥੋਂ ਲਾਗੇ ਬੱਸ ਸਟੈਂਡ ਆ ਸਾਹਮਣੇ। ਤੁਸੀਂ ਜਿੱਥੋਂ ਤੱਕ ਕੈਮਰੇ ਦੀ ਝਾਤ ਜਾਂਦੀ ਆ, ਇੱਕ ਵਾਰ ਕੁਲਦੀਪ ਉਹ ਕੰਧ ਦਿਖਾ ਦਿੱਤੀ ਜਾਵੇ ਸਾਹਮਣੇ। ਉਹ ਕੰਧ ਆ ਜਿਹੜੀ, ਉਹ ਬੱਸ ਸਟੈਂਡ ਦੀ ਕੰਧ ਆ। ਤਾਂ ਇੱਥੋਂ ਜਦੋਂ ਸਟੂਡੈਂਟਾਂ ਨੂੰ ਛੁੱਟੀ ਮਿਲਦੀ ਆ
ਤਾਂ ਉਹ ਸਟੂਡੈਂਟ ਬੱਸ ਸਟੈਂਡ ਤੇ ਜਾਂਦੇ ਨੇ ਤੇ ਬੱਸਾਂ ਤੇ ਚੜ੍ਹਦੇ ਨੇ। ਅਸੀਂ ਉੱਥੇ ਜਾ ਕੇ ਵੀ ਨੌਜਵਾਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਐਸਡੀ ਚ ਐਸਡੀ ਕਾਲਜ 'ਚ ਕੀ ਲੱਗਦਾ ਗਾ ਜਿਹੜੇ ਨੌਜਵਾਨ ਆਈਲੈਟਸ ਕਰਕੇ ਬਾਹਰ ਜਾ ਰਹੇ ਨੇ ਉਹਨਾਂ ਲਈ ਚੰਗੀ ਗੱਲ ਆ ਜਾਂ ਮਾੜੀ ਗੱਲ ਆ? ਉਹ ਚੰਗੀ ਗੱਲ ਹੀ ਉਹਨਾਂ ਲਈ, ਵਧੀਆ ਇੱਥੋਂ ਨਿਕਲੀ ਜਾਂਦੇ ਆ ਪੰਜਾਬ ਚੋਂ। ਤਾਂ ਮਿਲਦੀ ਨਹੀਂ ਯਾਰ, ਚੰਗੀ ਗੱਲ ਹੀ ਆ ਉਹਨਾਂ ਲਈ ਤਾਂ। ਹੁਣ ਇੱਧਰ ਜਦੋਂ ਕੰਮ ਹੀ ਨਹੀਂ ਮਿਲਦੇ ਹੁਣ ਫਿਰ ਬਾਹਰ ਹੀ ਜਾਣਾ ਪੈਂਦਾ, ਇੰਨੇ ਰੁਪਏ ਲੱਗ ਜਾਂਦੇ ਆ ਨਾ। ਹਾਂ ਬਾਹਲਾ ਬੁਰਾ ਹਾਲ ਆ ਜੀ ਪੰਜਾਬ ਦਾ ਤਾਂ ਜੀ। ਬਾਹਰ ਜਾ ਕੇ ਕੀ ਕਰਨਗੇ ਫਿਰ? ਬਾਹਰ ਦਾ ਵੀ ਇੱਕ ਸਵਾਲ ਖੜਾ ਹੁੰਦਾ। ਕੰਮ ਮਿਲ ਜੂਗਾ ਵਧੀਆ ਕਿ ਕੰਪਨੀ 'ਚ ਮਿਲ ਜੂਗਾ ਕੰਮ। ਬਈ ਤੁਸੀਂ ਕਨੈਕਟਰੋਂ ਕਿੰਨੀ ਕੁ ਮੁਸ਼ਕਲ ਆਉਂਦੀ ਆ ਜਿਹੜੇ ਸਟੂਡੈਂਟ ਨੇ ਚੜ੍ਹਦੇ ਨੇ ਤੁਹਾਡੇ ਨਾਲ ਬੱਸਾਂ ਦੇ ਵਿੱਚ? ਜਦੋਂ ਬੱਸ ਦੇ ਵਿੱਚ ਚੜ੍ਹਦੇ ਨੇ ਦਿੱਕਤਾਂ ਕੀ ਆਉਂਦੀਆਂ ਨੇ, ਮੁਸ਼ਕਲਾਂ ਕੀ ਆਉਂਦੀਆਂ ਨੇ ਬੱਸ ਦੇ ਵਿੱਚ? ਕੋਈ ਮੁਸ਼ਕਿਲ ਨਹੀਂ ਬਾਈ, ਟਿਕਟਾਂ ਲੈ ਕੇ ਜਾਂਦੇ ਆ, ਹਾਫ ਟਿਕਟ ਲੈ ਕੇ ਜਾਂਦੇ ਆ। ਹਾਫ ਟਿਕਟ ਲੈ ਕੇ ਜਾਂਦੇ ਆ। ਪ੍ਰਾਈਵੇਟ ਬੱਸ ਆਪਰੇਟਰਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਆ ਰਹੀਆਂ ਨੇ ਜਿੱਦਣ ਦੇ ਆਧਾਰ ਕਾਰਡ ਚੱਲੇ ਨੇ। ਆਧਾਰ ਕਾਰਡਾਂ ਦੇ ਨਾਲ ਕਿੰਨਾ ਕੁ ਘਾਟਾ ਪੈ ਰਿਹਾ ਬੱਸਾਂ ਨੂੰ? ਜਿਹੜੇ ਕਨੈਕਟਰ ਨੇ ਉਹਨਾਂ ਦੀਆਂ ਤਨਖਾਹਾਂ ਵੀ ਜੇਕਰ ਬੱਸ ਨੂੰ ਕਮਾਈ ਹੋਊ, ਕੰਪਨੀ ਨੂੰ ਕਮਾਈ ਹੋਊ, ਫੇਰ ਹੀ ਆਉਣਗੇ। ਡੇਲੀ ਡਰਾਈਵਰ ਦੀ ਡੇਲੀ 1000 ਤੋਂ ਘਟ ਕੇ 500-600 ਤੇ ਆ ਗਈ ਜੀ। ਮਾਲਕਾਂ ਦੀ ਬਚਤ ਮੰਨ ਕੇ ਚੱਲੋ ਵੀ 10000 ਤੋਂ ਘਟ ਕੇ 2000 ਤੇ ਆ ਗਈ। ਇੰਨਾ ਫਰਕ ਹੈ ਜੀ। ਹੁਣ ਠੇਕੇ ਤੇ ਗੱਡੀਆਂ ਜੀ ਬਸ ਘਾਟਾ ਹੀ ਘਾਟਾ ਹੈ। ਤਸਵੀਰ ਆ, ਅਸੀਂ ਨਾਲ ਕਨੈਕਟਰਾਂ ਦੀ ਗੱਲਬਾਤ ਵੀ ਸੁਣਾਈ। ਬਾਈ ਤੁਸੀਂ ਵੀ ਪੜ੍ਹਦੇ ਹੋ ਇੱਥੇ, ਕੰਮ ਕਰਦੇ ਹੋ ਜਾਂ ਪੜ੍ਹਦੇ ਹੋ ਜਾਂ ਉਦਾਂ ਹੀ ਆਏ ਸੀ? ਇਹਦਾ ਕੰਮ ਆਏ ਹੋਏ ਸੀ। ਕਿਹੜੇ ਪਿੰਡ ਕਿਹੜਾ ਗਾ? ਸਪਾਲਾਂ। ਨਸ਼ਾ ਕਿੰਨਾ ਕੁ ਤੁਹਾਡੇ ਪਿੰਡਾਂ ਵੱਲ? ਵਾਧੂ ਆ। ਨੌਜਵਾਨ ਕਿੰਨੇ ਕੁ ਬਾਹਰ ਨੂੰ ਜਾ ਰਹੇ ਨੇ ਜਹਾਜ਼ ਦੀ ਟਾਕੀ ਨੂੰ ਹੱਥ ਪਾਉਣ ਦੇ ਲਈ? ਕਿੰਨੇ ਕੁ ਕਾਲੇ ਨੇ? 200-300 ਜਾਣਾ ਸਾਡੇ ਆਈਲੈਟਸ ਕਰਦਾ ਉਹ ਹੁਣ ਮੌਕੇ ਤੇ। ਲੱਗਦਾ ਵੀ ਬਾਹਰ ਚਲੇ ਜਾਣਗੇ, ਨਸ਼ੇ ਤੋਂ ਬਚ ਜਾਣਗੇ ਉਹ? ਬਾਹਰ ਵੀ ਨਸ਼ਾ ਆਮ ਹੀ ਆ, ਉੱਥੇ ਕਿਹੜਾ ਤੋੜਾ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਇਕੱਲੇ ਨੌਜਵਾਨ ਦੇ ਨਾਲ ਕਰ ਰਹੇ ਹਾਂ, ਕਿਉਂਕਿ ਮੇਨ ਜਿਹੜੀ ਗੱਲਬਾਤ ਇੱਧਰ ਨੌਜਵਾਨ ਇਕੱਠੇ ਹੋ ਗਏ ਆ ਇਹਨਾਂ ਦੇ ਨਾਲ। ਕਿਹੜਾ ਪਿੰਡ ਆ ਬਾਈ? ਕਿਹੜਾ ਪਿੰਡ ਆ? ਗੁੰਮਟੀ। ਕੀ ਕਰਦੇ ਹੋ ਇੱਥੇ? ਐਲਸ ਕਰਦੇ ਆਈਲੈਟਸ। ਹਾਂਜੀ। ਕਿੰਨੇ ਕੁ ਬੈਂਡ ਬੂੰਡ ਆ ਜਾਂਦੇ ਆ? ਮੈਂ ਮੋਕ ਟੈਸਟ ਵੀ 7 ਮਿੰਟ ਤੋਂ ਆ ਜਾਂਦੇ ਨੇ ਆਰਾਮ ਨਾਲ। ਚਲੇ ਜਾਓਗੇ ਬਾਹਰ? ਆਸ ਹੈਗੀ ਆ, ਉਮੀਦ ਹੈਗੀ ਆ ਵੀ ਬਾਹਰ ਚਲੇ ਜਾਓਗੇ? ਹਾਂਜੀ ਬਾਹਰ ਜਾਵਾਂਗੇ। ਹੈਂ? ਬਾਹਰ ਜਾਵਾਂਗੇ ਆਰਾਮ ਨਾਲ। ਕੀ ਲੱਗਦਾ ਵੀ ਇੱਥੇ ਰਹਿ ਕੇ ਤੁਸੀਂ ਕਿਉਂ ਨਹੀਂ ਉਹ ਕਰ ਰਹੇ ਜਿਹੜਾ ਬਾਹਰ ਜਾ ਕੇ ਕਰ ਲਓਗੇ? ਬਾਹਰ ਜਾ ਕੇ ਜੀ ਘਰੇ ਜਾ ਕੇ ਉੱਥੇ ਮਜਬੂਰੀਆਂ, ਜਿਹੜੀਆਂ ਮਜਬੂਰੀਆਂ ਨੇਗੀਆਂ ਆਪਣੀਆਂ, ਉਹ ਮਜਬੂਰੀਆਂ ਜਿਹੜੀਆਂ ਘਰ ਦੀਆਂ ਨੇ, ਤਾਂ ਕਰਕੇ ਉਹ ਦੂਰ ਹੋਣਗੇ ਘਰੇ ਜੋ ਬਾਹਰ ਜਾ ਕੇ। ਇੱਥੇ ਤਾਂ ਕੁਛ ਬਹਾਨਾ ਨਹੀਂ ਹੈਗਾ ਆਪਣਾ, ਤਾਂ ਕਰਕੇ ਘਰ ਦੇ ਵੀ ਕਹਿੰਦੇ ਨੇ। ਕਿਹੜੀ ਕਲਾਸ 'ਚ ਪੜ੍ਹਦੇ ਹੋ ਤੁਸੀਂ? ਲੜੀ ਜਾਂਦੇ ਹੋ? ਕਿਹੜੀ ਕਲਾਸ 'ਚ ਪੜ੍ਹਦੇ ਹੋ? ਲੜਦੇ ਨਹੀਂ ਅਸੀਂ। ਉਰੇ ਦਾ ਮੜਾ ਜਾ। ਕਿਹੜੀ ਕਲਾਸ 'ਚ ਪੜ੍ਹਦੇ ਹੋ? ਉਰੇ ਆ। ਆਈਲੈਟਸ ਕਰਦੇ ਨੇ ਨੌਜਵਾਨ। ਇਹ ਦੇਖ ਸਕਦੇ ਹੋ ਤੁਸੀਂ, ਤਸਵੀਰਾਂ ਨੇ ਜਿਹੜੀਆਂ ਇੱਥੋਂ ਦੀਆਂ। ਅਸੀਂ ਕੱਲੀ ਜਿਹੜੀ ਤਸਵੀਰ ਆ ਉਹ ਸਾਂਝੀ ਕਰ ਰਹੇ ਹਾਂ। ਬਾਈ ਕਿਹੜੀ ਕਲਾਸ 'ਚੋਂ? ਆਈਲੈਟਸ ਕਰਦੇ ਹੋ? ਨਾ ਬਾਈ, ਹੋਰ ਕੀ ਕਰਦੇ ਹੋ? ਮਤਲਬ ਵਿਹਲਾ ਉਹੀ ਆ ਗਿਆ। ਵਿਹਲਾ ਉਹੀ ਆ ਗਿਆ ਬਸ? ਰੁਜ਼ਗਾਰ ਨਹੀਂ ਮਿਲਿਆ ਕੋਈ ਤਾਂ ਆ ਗਿਆ? ਨਾ ਉਹੀ ਆ ਗਿਆ ਬਾਈ। ਨਹੀਂ ਨੌਕਰੀ ਤੇ ਲੱਗੇ ਹੋਏ ਹੋ, ਅੱਜ ਵਿਹਲੇ ਸੀ? ਵਿਹਲੇ ਹੀ ਆ, ਉਹੀ ਬਾਤ ਤੁਰਿਆ ਫਿਰ। ਪੜ੍ਹਦੇ ਨਹੀਂ ਹੈਗੇ? ਕੱਪੜੇ ਲੈਣ ਆਏ ਸੀ ਬਾਈ ਯਾਰ, ਲੈਣ ਜਾਂਦੇ ਹੈਗੇ। ਨਹੀਂ ਤਾਂ ਕਹਿੰਦਾ ਮੈਂ ਵਿਹਲਾ। ਇਹਦਾ ਕਮਲਾ ਬਾਈ। ਹੈਂ? ਕਮਲਾ ਯਾਰ ਐਂ ਤਾਂ ਨਾ ਇਹ ਹੁਣ ਕਹਿੰਦਾ ਕਮਲਾ ਤੈਨੂੰ। ਕੋਈ ਨਾ ਕਹਿ ਲੈਂਦੇ ਯਾਰ, ਕਹਿ ਲੈਂਦੇ। ਨਹੀਂ ਤੂੰ ਕਹਿਣਾ ਵਿਹਲਾ, ਇਹ ਕਹਿੰਦਾ ਕਮਲਾ। ਕੰਮ ਕੀ ਕਰਦੇ ਹੋ? ਕੰਮ ਦੱਸੋ। ਕੰਮ ਤਾਂ ਕੁਛ ਨਹੀਂ ਕਰਦਾ। ਘਰ ਦੇ ਕਹਿੰਦੇ ਨਹੀਂ ਵੀ ਕੰਮ ਕਰ ਲਓ? ਘਰੇ ਕਰਦੇ ਆ ਵੀਰੇ, ਘਰੇ ਕਰਦੇ ਆ ਵੀਰੇ। ਪੜ੍ਹਾਈ ਕਿੰਨੀ ਕੁ ਕਰੀ ਆ? ਪੜ੍ਹਾਈ ਵੀਰੇ ਕਰੀ ਜਾਂਦੇ ਆ, BA ਕਰਦੇ ਆ। BA ਕਰ। ਉਹੀ ਪੁੱਛਿਆ ਜੀ ਇਹਨੂੰ, ਇਹ ਕਹਿੰਦਾ ਮੈਂ ਵਿਹਲਾ। BA ਕਰਦਾ ਵੀ ਮੁੰਡਾ। ਬਿਲਕੁਲ। ਜਿਹੜੇ ਨੌਜਵਾਨ ਬਾਹਰ ਜਾ ਰਹੇ ਨੇ, ਤੁਹਾਡੀ ਇੱਛਾ ਹੈਗੀ ਬਾਹਰ ਜਾਣ ਦੀ? ਬਾਹਰ ਦਾ ਕੀ ਕਰਨਾ ਬਾਈ, ਇੱਧਰ ਹੀ ਨਜ਼ਾਰੇ ਆ। ਨਜ਼ਾਰੇ ਆ ਇੱਥੇ ਬਾਈ। ਕੀ ਕਾਰਨ ਆ ਇੱਥੇ ਕਿਉਂ ਨਹੀਂ ਰਹਿਣਾਗਾ? ਬਾਹਰ ਹੀ ਜਾਣਾ ਤੁਸੀਂ ਬਈ ਲਈ ਫਿਰਦੇ ਆ ਡਿਗਰੀਆਂ, ਕੋਈ ਨੌਕਰੀ ਤਾਂ ਮਿਲਦੀ ਨਹੀਂ। ਹੁਣ ਤਾਂ ਬਾਹਰਲੇ ਵੀ ਚੈੱਕ ਕਰਨ ਲੱਗ ਗਏ। ਰੁਜ਼ਗਾਰ ਨਹੀਂ ਮਿਲਿਆ? ਹਾਂ ਜਮੀ ਨਹੀਂ ਮਿਲਿਆ ਬਈ। ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਤਾਂ ਬੜੀ ਸ਼ਰਮ ਦੀ ਗੱਲ ਆ ਕਿ ਇੱਕ ਪਾਸੇ ਸਰਕਾਰ ਕਹਿੰਦੀ ਅਸੀਂ ਰੁਜ਼ਗਾਰ ਦੇਵਾਂਗੇ, ਅਸੀਂ ਨੌਕਰੀਆਂ ਦੇਵਾਂਗੇ, ਤੇ ਦੂਜੇ ਪਾਸੇ ਨੌਜਵਾਨ ਜਹਾਜ਼ ਭਰ ਬਾਹਰ ਨੂੰ ਜਾ ਰਹੇ ਆ। ਤੇ ਜਿਹੜੇ ਨੌਜਵਾਨਾਂ ਨੇ ਜਹਾਜ਼ ਭਰ ਕੇ ਬਾਹਰ ਨੂੰ ਜਾਣਾ, ਉਹ ਪਹਿਲਾਂ PRTC ਦੀਆਂ ਬੱਸਾਂ ਭਰ ਕੇ ਆਪਦੇ ਪਿੰਡਾਂ ਨੂੰ ਜਾ ਰਹੇ ਨੇ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ ਅੱਜ। ਸਿਰਫ ਤੇ ਸਿਰਫ ਇੰਨਾ ਹੀ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਆਈਲੈਟਸ ਦੇ ਸੈਂਟਰਾਂ ਦੇ ਮੂਹਰੇ ਖੜੇ ਆ। 16 ਏਕੜ ਦੀ ਇਹ ਜਿਹੜੀ ਧਰਤੀ ਆ, ਜਿਹੜਾ ਕਿ 16 ਏਕੜ ਦਾ ਏਰੀਆ ਵੱਜਦਾ ਬਰਨਾਲਾ। ਪਰ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣਾ ਪਹਿਲਾਂ, ਇਹ
ਆਹ ਕੁਲਦੀਪ ਆ ਕੈਮਰਾ ਜ਼ੂਮ ਕਰਕੇ ਦਿਖਾਇਆ ਜਾਵੇ ਜਿਹੜੀ ਸਰਕਾਰ ਨਸ਼ਿਆਂ ਦੀ ਗੱਲ ਕਰਦੀ ਸੀ ਅਸੀਂ ਨਸ਼ਿਆਂ ਨੂੰ ਨੱਥ ਪਾਵਾਂਗੇ ਤਾਂ ਇਹ ਸਕੂਲ ਆ ਗਈ। ਇੱਧਰ ਨੌਜਵਾਨ ਭੱਜਦੇ ਵੀ ਨਜ਼ਰ ਆ ਰਹੇ ਨੇ, ਨੌਜਵਾਨ ਭੱਜ ਗਏ ਨੇ। ਕੀ ਵਾਲਾ ਬਈ ਕਿੱਥੋਂ ਆਏ ਹੋ? ਭੱਜਣਾ ਯਾਰ, ਐ ਨਾ ਕਰ, ਉਹ ਗੱਲ ਤਾਂ ਸੁਣ, ਐ ਨਾ ਕਰ, ਗੱਲ ਤਾਂ ਸੁਣ। ਚਲੋ ਇੱਕ ਫਾਇਦਾ ਤਾਂ ਹੋਇਆ ਸਾਡੇ ਆਉਣ ਨਾਲ, ਜਿਹੜੇ ਇੱਥੇ ਫਾਲਤੂ ਦੇ ਤੁਰੇ ਫਿਰਦੇ ਸੀ ਉਹ ਇੱਥੋਂ ਚੱਲਦੇ ਬਣੇ ਨੇ। ਤਾਂ ਅਸੀਂ ਗੱਲਬਾਤ ਇੱਥੇ ਨੌਜਵਾਨਾਂ ਦੇ ਨਾਲ ਕਰਾਂਗੇ। ਬਈ ਭੱਜਦੇ ਕਿਉਂ ਯਾਰ, ਸਾਡੇ ਨਾਲ ਗੱਲ ਤਾਂ ਕਰ ਲਓ। ਕੀ ਕਰੋਗੇ ਬਾਹਰ ਜਾ ਕੇ? ਸਵਾਲ ਹੀ ਇਹ ਆ, ਬਾਹਰ ਜਾ ਕੇ ਕੀ ਕਰੋਗੇ? ਹੁਣ ਫਿਰ ਇੱਥੇ ਵੀ ਆਸ ਤਾਂ ਇੱਥੇ ਵੀ ਨਹੀਂ ਰੱਖਦੇ। ਕਰਨਾ ਪੈਣਾ ਨਾ, ਫਿਰ ਕਰਨਾ ਪੈਣਾ ਉੱਥੇ ਦਾ ਵੀ, ਜਦੋਂ ਵੀ ਇੱਥੇ ਤਾਂ ਆਪਾਂ ਨੂੰ ਮਿਲੀ ਜਾਂਦੀ ਹੈਗੀ ਬਾਹਰ। ਇੱਥੇ ਦਾ ਫਿਰ ਮੈਂ ਤਾਂ ਕਰਨਾ ਹੀ ਪਊਗਾ ਜੀ ਕੁਛ ਨਾ ਕੁਛ ਤਾਂ। ਇੱਥੇ ਹੀ ਕਰ ਲਓ ਜਿਹੜਾ ਕੁਝ ਬਾਹਰ ਕਰਨ ਦੀ ਸੋਚ ਰਹੇ ਹੋ, ਇੱਥੇ ਹੁੰਦਾ ਨਹੀਂ। ਜਿਵੇਂ ਹੁਣ ਬਣੀ ਬਣਾਈ ਮਿਲੀ ਜਾਂਦੀ, ਆਪਾਂ ਨੂੰ ਆਪਦੇ ਮਾਂ ਪਿਓ ਦੇ ਆਸੇ ਬੈਠੇ ਆਂਗੇ, ਉੱਥੇ ਆਪ ਕਰਕੇ ਕਮਾਉਣਾ ਪੈਣਾ, ਆਪੇ ਹੀ ਕਰਾਂਗੇ ਜੀ ਆਪਾਂ, ਉੱਥੇ ਦਾ ਸੁਧਰਾਂਗੇ ਨਾ ਜੀ। ਕਿੰਨੇ ਕੁ ਬੈਂਡ ਆ ਜਾਂਦੇ ਆ? ਆ ਜਾਂਦੇ ਆ ਜੀ 6 ਓਵਰਆਲ 5.5 ਆ ਜਾਂਦੇ ਆ ਬਾਈ। 5.5 ਤੇ 5.5 ਤੇ ਕਿੱਥੋਂ ਦਾ ਲੱਗ ਜੂ ਵੀਜ਼ਾ? 4 ਸਾਲ ਹੋਏ ਟਾਈਮ ਪਾਸ ਕਰੀ ਜਾਂਦੇ ਜੀ। 4 ਸਾਲ ਇਹ BA ਵੀ 3 ਸਾਲਾਂ ਚ ਹੋ ਜਾਂਦੀ ਹੈ। ਇਹ ਨੌਜਵਾਨ ਨੂੰ 4 ਸਾਲ ਹੋ ਗਏ ਆਈਲੈਟਸ ਕਰਦੇ ਨੂੰ। ਇੱਥੇ 4 ਸਾਲਾਂ ਦੇ ਇੱਥੇ ਹਿੱਸਾ ਉਸ ਵੀ ਪਾ ਲੈਂਦਾ ਕਿਸੇ ਨਾਲ। ਪੇਪਰ ਕਦੋਂ ਦੇਣਾ? ਪੇਪਰ ਪਾਸਪੋਰਟ ਆਉਣ ਤੋਂ ਬਾਅਦ। ਪਾਸਪੋਰਟ ਬਣਾਇਆ ਹੀ ਨਹੀਂ? ਆਉਣਾ ਬਸ 1-2 ਦਿਨਾਂ ਚ ਆਜੂ। ਕੀ ਫਿਊਚਰ ਬਣੂਗਾ? ਉਹੀ ਪੁੱਛ ਰਹੇ ਆ ਵੀ ਕੀ ਫਿਊਚਰ ਬਣੂਗਾ ਉੱਥੇ, ਤੇ ਇੱਥੇ ਕਿਉਂ ਨਹੀਂ ਬਣਾ ਸਕਦਾ ਨੌਜਵਾਨ? ਬਾਹਰ ਜਾ ਕੇ ਵੀ ਕੰਮ ਕਰਦਾ, ਦਿਹਾੜੀਆਂ ਲਾਉਂਦਾ, ਸਿਫਟਾਂ ਲਾਉਂਦਾ, ਇੱਕ ਦੀ ਥਾਂ ਤੇ ਦੋ। ਸਿੱਧੀ ਗੱਲ ਦੱਸ ਦਿੰਦੇ ਆ, ਜਮਾ ਸਿੱਧੀ ਗੱਲ ਕਰੀਏ ਕਰ ਦਿੰਦੇ ਆ। ਤੇ ਲੈ ਧੱਕੇ ਖਾ ਲਓ ਕਿੰਨੇ ਮਰਜੀ, ਠੀਕ ਆ, ਧੱਕੇ ਨਾਲ ਪਰਚੇ ਪਵਾ ਲਓ ਕਿੰਨੇ ਮਰਜੀ। ਹਾਂ ਆਹ ਕੁਛ ਆ, ਸਿੱਧਾ ਕੰਮ ਕਰੀਏ ਤਾਂ ਵੀ ਪਰਚਾ, ਪੁੱਠਾ ਕਰੀਏ ਤਾਂ ਹੈਗਾ। ਇਹ ਮੇਨ ਗੱਲ ਆ, ਜਮਾ ਮੇਨ ਗੱਲ ਜਿਹੜੀ ਤੈਨੂੰ ਮੈਂ ਆਪਦੀ ਗੱਲ ਦੱਸਦਾ। ਤੁਹਾਨੂੰ ਪਤਾ ਹੀ ਹੈ ਕੀ ਕੁਛ ਹੋਈ ਜਾਂਦਾ, ਮੁੰਡੇ ਮਰੀ ਜਾਂਦੇ ਆਪਣੇ। ਸਿੱਧੂ ਮੂਸੇਵਾਲਾ ਨੰਗਲ ਅੰਬੀ ਵਾਲਾ ਮਾਰਦਾ ਬਾਈ, ਦੀਪ ਸਿੱਧੂ ਮਰ ਗਿਆ। ਹਾਲਾਤ ਮਾੜੀ ਹੈ ਜੀ। ਹੁਣ ਇੱਥੇ ਕੋਈ ਹੈ ਤਾਂ ਹੈ ਨਹੀਂ ਸਾਡਾ ਕੋਲ। ਖੇਤੀ ਕਰਦੇ ਆ, ਖੇਤੀ ਚੋਂ ਨਹੀਂ ਕੋਈ ਵੱਧਦਾ, ਸਰਕਾਰੀ ਜੋਬ ਇਹਨੂੰ ਮਿਲਦੀ ਕੋਈ ਨਹੀਂ। ਕਿੰਨੀ ਉਮਰ ਆ ਤੇਰੀ? ਤੂੰ ਵੀ ਦੱਸ ਦੇ, ਆ ਜਾ ਮਾੜਾ ਜਾ। ਇਹ ਨੌਜਵਾਨ ਨੇ, ਇਹ ਜਵਾਕ ਨੇ, ਮੰਗਦੇ ਫਿਰਦੇ ਨੇ ਇੱਥੇ। ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਸੀ ਅਸੀਂ ਗੋਰੇ ਮੰਗਾ ਲਾਂਗੇ ਬਾਹਰੋਂ ਇੱਥੇ ਕੰਮ ਕਰਨ ਦੇ ਲਈ। ਮੈਨੂੰ ਤਾਂ ਇਹ ਲੱਗ ਰਿਹਾ ਜੀ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਵਾਅਦਾ ਉਹ ਬਿਲਕੁਲ ਹੀ ਝੂਠਾ। ਕੀ ਲੱਗਦਾ ਬਈ ਤੁਹਾਨੂੰ? ਕੀ ਲੱਗਦਾ ਤੁਸੀਂ ਇੱਥੇ ਆਖਰ ਵਿਚਰਦੇ ਹੋ ਨੌਜਵਾਨਾਂ ਦੇ ਵਿੱਚ ਜਾਂ ਕੁੜੀਆਂ ਮੁੰਡਿਆਂ ਦੇ ਵਿੱਚ ਵਿਚਰਦੇ ਹੋ, ਇੱਥੇ ਆਈਲੈਟਸ ਕਰਦੇ ਹੋ? ਲੱਗਣਾ ਤਾਂ ਕੀ ਹੈ ਵੀਰੇ, ਬਸ ਇੱਥੇ ਐ ਮੰਨ ਕੇ ਚੱਲੋ ਵੀ ਜਿਹੜੇ ਪੜ੍ਹਨ ਵਾਲੇ ਸਟੂਡੈਂਟ ਨੇ ਉਹ ਤਾਂ ਬਹੁਤ ਘੱਟ ਗਿਣਤੀ 'ਚ ਆਉਂਦੇ ਆ। ਜ਼ਿਆਦਾਤਰ ਤਾਂ ਇੱਥੇ ਨਸ਼ੇ ਵਾਲੇ ਜਾਂ ਵਿਹਲੜੀ ਆਉਂਦੇ ਨੇ। ਪੰਜਾਬ ਦੇ ਵਿੱਚ ਨਵੀਂ ਸਰਕਾਰ ਆਈ ਤਾਂ ਪੰਜਾਬ ਦੀ ਸਰਕਾਰ ਨੇ, ਪੰਜਾਬ ਦੇ ਮੁੱਖ ਮੰਤਰੀ ਨੇ ਵੱਡੇ ਵਾਅਦੇ ਕਰਨੇ ਸ਼ੁਰੂ ਕਰ ਦਿੱਤੇ। ਤਾਂ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਨਜ਼ਰ ਆਇਆ ਕਿ ਇਸ ਵਾਰ ਬਾਹਰਲੇ ਦੇਸ਼ਾਂ ਦੇ ਵਿੱਚੋਂ ਗੋਰੇ ਆ ਕੇ ਪੰਜਾਬ ਦੇ ਵਿੱਚ ਕਾਰੋਬਾਰ ਸ਼ੁਰੂ ਕਰਨਗੇ। ਤਾਂ ਤੁਸੀਂ ਦੇਖ ਸਕਦੇ ਹੋ, ਇਹ ਤਸਵੀਰ ਆ ਇੱਕ ਬਰਨਾਲਾ ਜ਼ਿਲ੍ਹੇ ਦੀ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਅੱਜ ਆਈਲੈਟਸ ਦੇ ਸੈਂਟਰਾਂ ਦੇ ਮੂਹਰੇ ਖੜੇ ਹਾਂ। 16 ਏਕੜ ਦੀ ਇਹ ਜਿਹੜੀ ਧਰਤੀ ਆ, ਜਿਹੜਾ ਕਿ 16 ਏਕੜ ਦਾ ਏਰੀਆ ਵੱਜਦਾ ਬਰਨਾਲਾ ਜ਼ਿਲ੍ਹੇ ਦਾ। ਤਾਂ ਅਸੀਂ ਇੱਥੇ ਨੌਜਵਾਨਾਂ ਦੇ ਨਾਲ ਗੱਲਬਾਤ ਕਰਾਂਗੇ। ਨੌਜਵਾਨ ਇੱਥੇ ਕਲਾਸਾਂ ਲਾਉਂਦੇ ਨੇ। ਪਰ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣਾ ਪਹਿਲਾਂ, ਇਹ ਆਹ ਕੁਲਦੀਪ ਆ ਕੈਮਰਾ ਜ਼ੂਮ ਕਰਕੇ ਦਿਖਾਇਆ ਜਾਵੇ ਜਿਹੜਾ ਸਰਕਾਰ ਨਸ਼ਿਆਂ ਦੀ ਗੱਲ ਕਰਦੀ ਸੀ। ਇੱਧਰ ਨੌਜਵਾਨ ਭੱਜਦੇ ਵੀ ਨਜ਼ਰ ਆ ਰਹੇ ਨੇ, ਨੌਜਵਾਨ ਭੱਜ ਗਏ ਨੇ। ਇਹ ਨੌਜਵਾਨ ਸਾਰੇ ਇੱਥੇ ਬੈਠੇ ਸੀ, ਇਹ ਭੱਜ ਗਏ ਨੇ। ਜਿਹੜੀ ਸਰਕਾਰ ਨਸ਼ਿਆਂ ਦੀ ਗੱਲ ਕਰਦੀ ਸੀ ਅਸੀਂ ਨਸ਼ਿਆਂ ਨੂੰ ਨੱਥ ਪਾਵਾਂਗੇ, ਤਾਂ ਇਹ ਕੂਲੇਪ ਆ ਗਈ। ਇਹ ਕੂਲੇਪ ਆ, ਇਹ 5-10 ਰੁਪਏ ਦੀ ਪੁੜੀ ਆਉਂਦੀ ਆ ਜਿਹੜੀ ਕਿ ਨੌਜਵਾਨਾਂ ਦੇ ਵਿੱਚ ਕਾਫੀ ਰੁਝਾਨ ਬਣਿਆ ਹੋਇਆ। ਪਤਾ ਨਹੀਂ ਰੀਸੋ ਰੀਸ ਲਾ ਰਹੇ ਨੇ ਇਹ। ਅੱਜ ਅਸੀਂ 16 ਏਕੜ ਦੇ ਵਿੱਚ ਖੜੇ ਆ। ਤਾਂ ਇੱਥੇ ਜਦੋਂ 2012-13 ਦੀ ਗੱਲ ਕਰਦੇ ਆ, ਅੱਜ ਤੋਂ 10 ਸਾਲ ਪਿੱਛੇ ਦੀ, ਤਾਂ ਸ਼ਾਇਦ ਇੰਨੀਆਂ ਇੱਥੇ ਦੁਕਾਨਾਂ ਨਹੀਂ ਸੀ। ਇਹ ਆਈਲੈਟਸ ਵਾਲੀਆਂ ਜਿਹੜੀਆਂ ਦੁਕਾਨਾਂ ਨੇ ਇੰਨੀਆਂ ਨਹੀਂ ਸੀ। ਤਾਂ ਇੱਥੇ ਜਿਹੜੀ ਆਜ਼ਾਦ ਬੀਆਬਾਨ ਪਈ ਹੁੰਦੀ ਸੀ ਜਦੋਂ ਅਸੀਂ ਕਾਲਜ ਦੇ ਵਿੱਚ ਪੜ੍ਹਦੇ ਹੁੰਦੇ ਸੀ, ਐਸਡੀ ਕਾਲਜ ਦੇ ਵਿੱਚ। ਤਾਂ ਇੱਥੇ ਨੌਜਵਾਨਾਂ ਦੇ ਨਾਲ ਗੱਲ ਕਰਨੀ ਤਾਂ ਬਣਦੀ ਆ, ਕਿਉਂਕਿ ਸਰਦਾਰ ਵੀ ਕਾਫੀ ਨੇ। ਇਹ ਨੌਜਵਾਨ ਭੱਜ ਕਿਉਂ, ਪਤਾ ਨਹੀਂ ਕਿਉਂ ਰਹੇ ਨੇ ਬਈ। ਇਹ ਨੌਜਵਾਨ ਭੱਜ ਰਹੇ ਨੇ, ਕੀ ਕਾਰਨ ਆ? ਇੱਕ ਤੋਂ ਡਰਦੇ ਆ ਜਾਂ ਕੈਮਰੇ ਤੋਂ ਡਰਦੇ ਆ? ਇਹਨਾਂ ਨੂੰ ਪਤਾ ਹੋਊਗਾ ਤਾਂ ਬਈ, ਇਹਨਾਂ ਪਤਾ ਹੋਊਗਾ ਕਾਹਤੋਂ ਭੱਜਦੇ। ਆਈਲੈਟਸ ਕਰਦੇ ਤੁਸੀਂ? ਨਾ ਹੋਰ ਫਿਰ ਵਿਹਲੇ ਹੀ ਆ ਜਾਂਦੇ ਆ, ਤਾਂ ਵਿਹਲੇ ਹੀ ਆ ਜਾਂਦੇ ਇਸ ਤਾਂ। ਆਈਲੈਟਸ ਪੜ੍ਹਾਈ ਹੋ ਗਈ ਪੂਰੀ? ਆਈਲੈਟਸ ਤਾਂ ਕਰਨੀ ਹੈ ਹਜੇ। ਕਿਹੜੀ ਕਲਾਸ 'ਚ ਪੜ੍ਹਦੇ ਹੋ ਹੁਣ? ਮੈਂ 12ਵੀਂ ਹੋ ਗਈ ਬਸ, ਹੁਣ ਤਾਂ ਵਿਹਲੇ ਆ। ਇਹ ਤੂੰ ਗਾਹਾਂ ਪੜ੍ਹਾਈ ਦਾ ਸੋਚਿਆ ਨਹੀਂ? +2 ਤੋਂ ਬਾਅਦ 12ਵੀਂ ਤੋਂ ਬਾਅਦ ਜਾਵਾਂਗੇ ਬਾਹਰੇ।
ਬਾਰੇ ਤਾਂ ਚਲੋ ਇੱਕ ਵੱਖਰਾ ਵਿਸ਼ਾ ਨਾ, ਬਾਰੇ ਤਾਂ ਆਈਲੈਟਸ ਕਰਕੇ ਜਾਣਾ, BA ਦਾ ਜਾਂ ਕਿਸੇ ਹੋਰ ਕੋਰਸ ਦਾ ਸੋਚਿਆ ਹੋਵੇ? ਨਾ, ਘਰ ਦੇ ਬਾਹਰ ਨੇ ਮੇਰੇ। ਕਿਹੜੇ ਦੇਸ਼ 'ਚ ਨੇ? ਕੈਨੇਡਾ 'ਚ। ਇੱਥੇ ਡੇਲੀ ਆਉਣੇ ਹੋ ਤੁਸੀਂ? ਡੇਲੀ ਗੇੜਾ ਗੂੜਾ ਦਿੰਦੇ ਹੋ? ਹਾਂ। ਕਿੰਨੇ ਕੁ ਨੌਜਵਾਨ ਨੇ ਜਿਹੜੇ ਜਾਂ ਕੁੜੀਆਂ ਨੇ ਜਿਹੜੇ ਕਿੰਨੇ ਕੁ ਕਲਾਸਾਂ ਲਾਉਂਦੇ ਨੇ? ਤੁਸੀਂ ਤਾਂ ਦੇਖਦੇ ਹੋਵੋਗੇ ਇੱਥੇ ਬੈਠ ਕੇ। ਕਲਾਸਾਂ ਦਾ ਬਸ ਹੁਣ ਤੁਹਾਨੂੰ ਪਤਾ ਹੀ ਹੈ, ਫਿਰ ਕਲਾਸਾਂ ਦਾ ਪਤਾ ਹੀ ਹੈ ਤੁਹਾਨੂੰ। ਲਾਉਂਦਾ ਨਹੀਂ ਕੋਈ? ਲਾਉਂਦੇ ਵੀ ਨੇ ਵਿੱਚ, ਲਾਉਂਦੇ ਵੀ ਨਹੀਂ ਬਥੇਰੇ ਨੇ। ਹੁਣ ਆ ਵੀ ਸਾਡਾ ਬੰਦਾ ਫੀਸ ਭਰੀ ਹੋਈ ਆ ਬੈਠਾ। ਘਰ ਦੇ ਕਹਿੰਦੇ ਨੇ ਕਿ ਵੀ ਉੱਥੇ ਬੈਠਾ ਕਿੰਨੇ ਕੁ ਬੈਂਡ ਬੂੰਡ ਆ ਜਾਂਦੇ ਕਲਾਸ 'ਚ? ਆ ਜਾਂਦਾ 6:30। 6:30? ਪੇਪਰ ਕਦੋਂ ਦੇਣਾ? 10 ਦਿਨਾਂ ਨੂੰ। ਹੈ 10 ਦਿਨਾਂ ਨੂੰ। 7 ਦਿਨਾਂ ਨੂੰ? 10 ਦਿਨਾਂ ਨੂੰ। ਕਿੰਨੇ ਬੈਂਡ ਆ ਜਾਣਗੇ? ਕਿਹੜੇ ਦੇਸ਼ ਜਾਣਾ? ਕੀ ਆਸ ਆ? ਆ ਜਾਣਗੇ 6 6:30। ਕੈਨੇਡਾ ਵਾਲੇ ਪਾਸੇ ਕਿਉਂ ਨਹੀਂ ਰਹਿਣਾ ਚਾਹੁੰਦੇ? ਪੰਜਾਬ ਦੇ ਵਿੱਚ ਕਿਉਂ ਨਹੀਂ ਰਹਿਣਾ ਚਾਹੁੰਦੇ? ਚਲੋ ਇਹਨਾਂ ਦੇ ਤਾਂ ਘਰ ਦੇ ਬਾਹਰ ਨਹੀਂ, ਕਹਿੰਦਾ ਵੀ ਮੈਂ ਬਾਹਰ ਜਾਣਾ, ਤੁਸੀਂ ਕਿਉਂ ਨਹੀਂ ਰਹਿਣਾ ਚਾਹੁੰਦੇ? ਵੈਸੇ ਬਸ ਜੀ ਜਾਂਦਾ, ਬਾਹਰੇ ਆਂਦਾ ਜੀ ਕਰ। ਕਾਰਨ ਹੁੰਦਾ ਨਾ ਵੀ ਆਹ ਕਾਰਨ ਆ, ਅਸੀਂ ਤਾਂ ਨਹੀਂ ਰਹਿਣਾ ਚਾਹੁੰਦੇ। ਨਾ ਮੇਰੀ ਬਾਰੇ ਹੂੰ ਭੈਣ ਵੀ ਆ। ਤਾਂ ਇਹ ਨੌਜਵਾਨਾਂ ਦਾ ਹਾਲ ਆ। ਤਾਂ ਅਸੀਂ ਇੱਥੇ ਜਿਹੜੀ ਗੱਲਬਾਤ ਆ ਉਹ ਕਰ ਰਹੇ ਆ। ਸਰਦਾਰ ਸਾਹਿਬ ਕਿਹੜੀ ਕਲਾਸ ਚੋਂ ਕੀ ਕਰਦੇ ਹੋ ਇੱਥੇ? ਆਈਲੈਟਸ ਦੇ ਕਿੰਨੇ ਕੁ ਬੈਂਡ ਬੂੰਡ ਆ ਜਾਂਦੇ ਆ? ਆ ਜਾਂਦੇ ਆ ਜੀ 6 ਓਵਰਆਲ 6.5। ਹਾਂਜੀ। ਪੇਪਰ ਕਦੋਂ ਦੇਣਾ? ਪੇਪਰ ਪਾਸਪੋਰਟ ਆਉਣ ਤੋਂ ਬਾਅਦ। ਪਾਸਪੋਰਟ ਬਣਾਇਆ ਹੀ ਨਹੀਂ? ਆਉਣਾ ਬਸ 1-2 ਦਿਨਾਂ 'ਚ ਆਜੂ। ਕਿੰਨਾ ਟਾਈਮ ਆਈਲੈਟਸ ਕਰਦੇ ਹੋ ਗਏ ਜੀ 3 ਮਹੀਨੇ। ਪੀਟੀ ਕਰਦੇ ਆ। ਪੀਟੀ। ਫਿਰ ਹੁਣ ਕੀ ਲੱਗਦਾਗਾ ਵੀ ਇੱਥੇ ਕਿਉਂ ਨਹੀਂ ਰਹਿਣਾਗਾ? ਸੋਹਣੀ ਪੱਗ ਬੰਨ੍ਹਦੇ ਹੋ, ਸੋਹਣਾ ਪੰਜਾਬ ਦਿਖਦਾ ਤੁਹਾਡੀ ਪੱਗ ਦੇ ਵਿੱਚੋਂ। ਬਾਹਰ ਜੀ ਇੱਥੇ ਕੋਈ ਦੀਂਦਾ ਹੀ ਹੈਗਾ ਵੀ ਕੁਛ ਬਣਦਾ ਨਹੀਂ, ਬਾਹਰ ਹੀ ਬਣੂ ਜੇ ਬਣਿਆ। ਆਸ ਆ, ਪੂਰੀ ਉਮੀਦ ਆ ਵੀ ਬਾਹਰ ਜਾ ਕੇ ਬਾਣੀ ਕੁਛ ਨਾ ਕੁਛ। ਹੁਣ ਫਿਰ ਇੱਥੇ ਵੀ ਆਸ ਤਾਂ ਇੱਥੇ ਵੀ ਨਹੀਂ ਰੱਖਦੇ। ਕਰਨਾ ਪੈਣਾ ਨਾ, ਫਿਰ ਕਰਨਾ ਪੈਣਾ ਉੱਥੇ ਦਾ ਵੀ। ਜਦੋਂ ਵੀ ਇੱਥੇ ਤਾਂ ਆਪਾਂ ਨੂੰ ਮਿਲੀ ਜਾਂਦੀ ਹੈਗੀ, ਜਿਵੇਂ ਹੁਣ ਬਣੀ ਬਣਾਈ ਮਿਲੀ ਜਾਂਦੀ, ਆਪਾਂ ਨੂੰ ਆਪਦੇ ਮਾਂ ਪਿਓ ਦੇ ਆਸੇ ਬੈਠੇ ਹੈਗੇ। ਉੱਥੇ ਆਪ ਕਰਕੇ ਕਮਾਉਣਾ ਪੈਣਾ, ਆਪੇ ਹੀ ਕਰਾਂਗੇ ਜੀ ਆਪਾਂ। ਉੱਥੇ ਦਾ ਸੁਧਰਾਂਗੇ ਨਾ ਜੀ। ਉੱਥੇ ਆ ਕੇ ਤਾਂ ਬੰਦਾ ਕਰਦਾ ਹੀ ਆ, ਜਦੋਂ ਆਪ ਜਿਹਦਾ ਕਰ ਲਾਂਗੇ ਹੀ ਖਾ ਲਾਂਗੇ, ਨਹੀਂ ਫਿਰ ਆਏ ਨਹੀਂ ਹੈਗਾ। ਇੱਥੇ ਹੀ ਕਰ ਲਓ ਬਈ, ਇੱਥੇ ਹੀ ਕਰ ਲਓ। ਇੱਥੇ ਕੀ ਘਾਟ ਮਹਿਸੂਸ ਹੁੰਦੀ ਆ? ਇੱਥੇ ਬਈ ਮਿਲੀ ਜਾਂਦਾ ਬਈ, ਮਾਂ ਪਿਓ ਦਾ ਦਿੱਤਾ ਖਾਈ ਜਾਂਦੇ ਆਗੇ। ਬਾ ਆਏ ਆ ਵੀ ਉਹਨਾਂ ਦੇ ਤੇ ਐਸ ਕਰੀ ਜਾਂਦੇ ਆਗੇ, ਬਸ ਵੀ ਆਏ ਆ ਵੀ ਹੈਗਾਗਾ ਵੀ ਜਿਹੜਾ ਬਣਾਇਆ ਪਿਆਗਾ ਹੈਗਾਗਾ ਬਹੁਤ ਕੁਛ ਆ। ਉੱਥੇ ਆ ਕੇ ਬਈ ਸ਼ੁਰੂ ਤੋਂ ਬਣਾਉਣਾ ਪੈਂਦਾ ਗਾ। ਜਿਹੜਾ ਕੋ ਜਿਵੇਂ ਕਰ ਲੇਗਾ, ਜਿੰਨਾ ਕੁ ਬਣਾ ਲੇਗਾ ਯਾਰ ਉਨਾ ਕੁ ਖਾ ਲੇਗਾ। ਉੱਧਰ ਆ ਕੇ ਪਤਾ, ਉੱਧਰ ਆ ਕੇ ਬਈ ਮੁੱਲ ਪਤਾ ਲੱਗਦਾ ਯਾਰ। ਉੱਧਰ ਮੁੱਲ ਵੀ ਪੈਂਦਾ। ਹੁਣ ਇੱਥੇ ਬਈ ਆਪਾਂ 6 ਮਹੀਨੇ ਦੇਖ ਲਓ, ਤੂੰ ਫਸਲ ਬੀਜ ਦੇਗਾ ਯਾਰ। 6 ਮਹੀਨੇ ਦੇਖੇਗਾ ਤੂੰ, ਰੱਬ ਨਾ ਕਰੇ ਮਾਰ ਪੈ ਜਾਂਦੀ ਆ, ਠੀਕ ਆ। ਉਹ ਵੀ ਤੇਰਾ ਪੱਕਾ ਤਾਂ ਹੈ ਨਹੀਂਗਾ। ਉਹ ਇੱਕ ਦਿਨ ਜਾਏਗਾ ਉੱਥੇ, ਦਿਹਾੜੀ ਲਾਏਗਾ, ਇੱਕ ਦਿਨ ਦੇ ਵੀ ਪੈਸੇ ਤਾਂ ਤੈਨੂੰ ਇੱਕ ਦਿਨ ਦੇ ਵੀ ਮਿਲ ਜਾਣਗੇ। ਤੇ ਉੱਥੇ ਦਿਹਾੜੀ ਦਾ ਮੁੱਲ ਆ ਬਈ। ਗਾਰੰਟੀ ਇਹਦੀ ਵੀ ਇੱਕ ਦਿਨ ਦੇ ਵੀ ਪੈਸੇ ਮਿਲ ਜਾਣਗੇ? ਕੀ ਗਾਰੰਟੀ ਇਹਦੀ ਬਈ? ਉੱਥੇ ਕੰਮ ਤੇ ਯਾਰ ਤੈਨੂੰ ਪਤਾ ਹੀ ਆ, ਹੁਣ ਘੰਟਿਆਂ ਦੇ ਹਿਸਾਬ ਨਾਲ ਮਿਲਦੇ ਆਗੇ ਉੱਥੇ ਡਾਲਰ। ਘੰਟੇ ਜਿੰਨੇ ਘੰਟੇ ਕੰਮ ਕਰ ਲੇਗਾ ਉਨੇ ਮਿਲ ਜਾਣਗੇ। ਇੱਥੇ ਯਾਰ ਤੂੰ ਕਰੀ ਚੱਲ ਕੰਮ, ਠੀਕ ਆ। ਇੱਥੇ ਤਾਂ ਹੁਣ 6 ਮਹੀਨਿਆਂ ਬਾਅਦ ਹੀ ਆਉਣੇ ਆ ਤੇਰੇ ਕੋਲ ਪੈਸੇ ਯਾਰ। ਇੱਥੇ ਉਹ ਵੀ ਰਿਸਕ ਆ ਤੇਰੇ ਕੋਲੇ ਵੀ ਆਉਣ ਜਾਂ ਨਾ ਆਉਣ, ਰੱਬ ਕਰੇ ਬਿਮਾਰ ਮੂਰ ਪੈਂਦੀ ਆ। ਕਿੰਨੇ ਕੁ ਸਟੂਡੈਂਟ ਨੇ ਇੱਥੇ? ਕਾਫੀ ਆ ਭਰਿਆ ਹੋਇਆ ਸੀ। ਕੁਲਦੀਪ ਆ ਦਿਖਾ ਦੇ, ਆ ਜਦੋਂ ਅਸੀਂ ਆਏ ਆ ਇੱਥੇ ਆ ਸਾਰੀਆਂ ਕੁਰਸੀਆਂ ਭਰੀਆਂ ਹੋਈਆਂ ਸੀ ਤੇ ਹੁਣੇ ਖਾਲੀ ਹੋ ਗਈਆਂ। ਪਤਾ ਨਹੀਂ ਕਿਉਂ ਕੈਮ ਕੇ ਭੱਜੇ ਆ ਜਾਂ ਮੈਕ ਤੋਂ ਡਰ ਕੇ ਨੌਜਵਾਨ ਸਾਰੇ ਦੇ ਸਾਰੇ ਇੱਥੋਂ ਭੱਜ ਚੁੱਕੇ ਨੇ। ਇੱਥੇ ਜਿਹੜਾ ਇੱਥੇ ਨੌਜਵਾਨ ਆਉਂਦੇ ਨੇ, ਕਿੰਨੇ ਕੁ ਮੁੰਡੇ ਕੁੜੀਆਂ ਆਉਂਦੇ ਇੱਥੇ? ਇਸ ਤਾਂ ਬਹੁਤ ਆਉਂਦੇ ਜੀ, ਹਜ਼ਾਰਾਂ 'ਚ ਆਉਂਦੇ ਹੈਗੇ ਇੱਥੇ ਦਾ ਜੀ। ਕਈ ਤਾਂ ਹਾਂ ਜੀ, ਇਸ ਵੇਲੇ ਤਾਂ ਹੁਣ ਤਾਂ ਛੁੱਟੀ ਹੋਈ, ਅੱਧੇ ਤਾਂ ਐਂ ਵਗ ਗਏ ਜੀ। ਨਹੀਂ ਇੱਥੇ ਤਾਂ ਹੁਣ ਦੇਖਣ ਵਾਲਾ ਹੁੰਦਾ। ਇੱਥੇ ਤਾਂ ਜੀ ਜਿਵੇਂ ਮੇਲੇ ਹੀ ਲੱਗਿਆ ਰਹਿੰਦਾ ਵੀ ਹਜ਼ਾਰਾਂ ਫਿਰਦੇ ਹੀ ਰਹਿੰਦੇ ਆ ਜੀ ਇੱਥੇ ਤਾਂ। ਤੁਹਾਨੂੰ ਪਤਾ ਹੁਣ ਤਾਂ ਜਿਵੇਂ ਭੇਡ ਚਾਲ ਨੂੰ ਆ, ਸਭ ਨੂੰ ਆਏ ਆ ਵੀ ਚੱਲ ਬਾਹਰ ਜਾਣਾ ਜੀ। ਐਂ ਉਹਨਾਂ ਦੇ ਵਿੱਚੋਂ ਇੱਕ ਜਿਹੜੀ ਭੇਡ ਚਾਲ ਕਹਿ ਰਹੇ ਹੋ? ਸਪੇੜ, ਹਾਂ ਜੀ ਉਹੀ ਹੈ ਜੀ। ਹਾਂ ਜੀ ਭੇਡ ਉਹੀ ਮੰਨ ਲਓ, ਚਾਹੇ ਐਂ ਕਹਿ ਲਓ ਜੀ। ਤਾਂ ਇਹ ਜਿਹੜੀ ਤਸਵੀਰ ਆ ਇਹ ਅਸੀਂ ਦਿਖਾ ਰਹੇ ਹਾਂ, ਇਹ ਪੰਜਾਬ ਦੀ ਤਸਵੀਰ ਆ। ਭੱਜਣਾ ਯਾਰ, ਖੜ ਜਾਓ ਉਰੇ ਮਾੜਾ ਜਿਹਾ। ਉਹ ਕੁਛ ਨਹੀਂ ਕਹਿੰਦੇ, ਉਰੇ ਆ ਜਾਓ, ਗੱਲਬਾਤ ਹੀ ਕਰਨੀ ਆ ਥੋੜੀ ਜਿਹੀ ਤੁਹਾਡੀ ਕਬੀਲਦਾਰੀ ਨੂੰ ਲੈ ਕੇ। ਇਹ ਬਾਈ ਖੜੇ ਨੇ। ਬਾਈ ਆਈਲੈਟਸ ਕਰਦੇ ਹੋ ਕਿ ਉਦਾਂ ਹੀ ਆ ਕੇ ਕਿਹੜਾ ਦੇਣ? ਅਸੀਂ ਤਾਂ ਰੰਗ ਕਰਨ ਆਏ ਸੀ ਵੱਡੇ ਵੀਰ। ਕਿਹਦੇ ਰੰਗ ਕਰਨ ਆਏ ਸੀ? ਘਰੇ ਹੈ ਅਸੀਂ ਤਾਂ ਉਹੀ ਆ ਕੇ ਘੁੰਮਣ ਫਿਰਨ। ਘੁੰਮਣ ਫਿਰਨ ਵਾਲੀ ਕੀ ਜਗ੍ਹਾ ਲੱਗਦੀ ਇੱਥੇ? ਕੀ ਦੇਖਿਆ ਘੁੰਮਣ ਫਿਰ ਕੇ? ਇੰਨਾ ਨਹੀਂ ਸਾਨੂੰ ਪਤਾ। ਘੁੰਮ ਫਿਰ ਕੇ ਦੇਖਿਆ ਕੀ ਇੱਥੇ ਵੀ? ਤੁਸੀਂ ਕਹਿੰਦੇ ਘੁੰਮਣ ਫਿਰਨ ਆਏ ਸੀ। ਚਲੋ ਇਹ ਬਰਨਾਲਾ ਸ਼ਹਿਰ ਆ, ਵਧੀਆ ਸ਼ਹਿਰ ਆ, ਬਹੁਤ ਸੋਹਣਾ ਗਾ। ਇੱਥੋਂ ਸਿਆਸਤ ਸ਼ੁਰੂ ਹੁੰਦੀ ਆ, ਇੱਥੇ ਖਤਮ ਵੀ ਹੁੰਦੀ ਆ ਸਿਆਸਤ। ਪਰ ਇੱਥੇ ਦੇਖਿਆ ਕੀ ਆ ਘੁੰਮ ਕੇ?
ਇੰਨਾ ਤਾਂ ਹਲੇ ਘੁੰਮੇ ਵੀ ਨਹੀਂ ਤਾਂ ਦੱਸ ਵੀ ਨਹੀਂ ਚਲੋ ਜਿੰਨਾ ਕਿੰਨੇ ਕੁ ਕਦਮਾਂ ਤੋਂ ਆਏ 10 ਕੁ ਕਦਮ ਚੱਲ ਕੇ ਆ ਗਏ ਹੋਵੋਗੇ 10 ਕੁ ਤਾਂ ਚੱਲ ਗਿਆ 10 ਕਦਮਾਂ 'ਚ ਕੀ ਦੇਖ ਲਿਆ? ਬਹੁਤ ਕੁਝ ਦੇਖ ਲਿਆ ਵੱਡੇ ਵੀਰ ਯਾਰ, ਹਾਂ ਬਹੁਤ ਸੋਹਣਾ ਸ਼ਹਿਰ ਹੈਗਾ। ਕਿਹੜੇ ਸ਼ਹਿਰ ਤੋਂ ਤੁਸੀਂ, ਕਿਹੜੇ ਪਿੰਡ ਤੋਂ? ਫੂਲ ਤੋਂ ਹੈਂ? ਫੂਲ ਤੋਂ ਫੂਲ ਟਾਊਨ ਤੋਂ, ਉਧਰਲੇ ਰਾਮਪੁਰੇ ਪਾਸਿਓਂ। ਰਾਮਪੁਰੇ ਦੇ ਵਿੱਚ ਕਿੰਨੇ ਕੁ ਸੈਂਟਰ ਨੇ ਆਈਲੈਟਸ ਵਾਲੇ ਦੇਖੇ ਹੋਣੇ ਆ? ਅਸੀਂ ਕੀਤਾ ਹੀ ਨਹੀਂ ਆਈਲੈਟ, ਸਾਨੂੰ ਪਤਾ ਹੀ ਨਹੀਂ ਗਾ ਵੱਡੇ ਵੀਰ। ਹੋਰ ਕੀ ਕੀਤਾਗਾ? ਅਸੀਂ ਤਾਂ ਪੱਲੇਦਾਰੀ ਦਾ ਕੰਮ ਕਰਦੇ ਹਾਂ, ਉਹ ਤੈਨੂੰ ਦੱਸ ਦਿੰਦੇ ਆ। ਕਿੰਨੀ ਉਮਰ ਆ? ਕਿੰਨੀ ਉਮਰ ਕਿੰਨੀ ਆ? ਪੱਲੇਦਾਰੀ ਦਾ ਕੰਮ ਕਰਦੇ ਹੋ, ਉਮਰ ਕਿੰਨੀ ਆ? ਉਮਰ 23 ਸਾਲ ਦੀ ਹੈ। ਪੜ੍ਹੇ ਕਿੰਨੇ ਹੋਗੇ? ਕਿੰਨੇ ਪੜ੍ਹਾਈ ਕਿੰਨੀ ਕਰੀ ਆ? 10 ਪੜ੍ਹੇ ਹੋ, 12 ਪੜ੍ਹੇ ਹੋ, 5 ਪੜ੍ਹੇ ਹੋ? 10 ਪੜ੍ਹਿਆ। 10ਵੀਂ ਤੋਂ ਬਾਅਦ ਫਿਰ ਅੱਗੇ ਦਿਲ ਨਹੀਂ ਕਰਿਆ ਜਾਂ ਪੜ੍ਹਨ ਨੂੰ, ਜਾਂ ਸਕੂਲ ਦੇ ਵਿੱਚੋਂ ਝੋਲਾ ਚੱਕ ਕੇ ਭੱਜ ਆਉਂਦੇ ਸੀ? ਨਹੀਂ ਮਜਬੂਰੀ ਸੀਗੀ, ਬਾਪੂ ਗੁਜ਼ਰ ਗਿਆ ਸੀਗਾ, ਇਸ ਤੋਂ ਬਾਅਦ ਬਸ ਮਨ ਫਿੱਕਾ ਪੈ ਗਿਆ ਵੀ ਜਾਣਾ ਨਹੀਂ ਸੀ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਹੈ। ਨੌਜਵਾਨ ਆ, 23 ਸਾਲ ਦੀ ਉਮਰ ਆ, ਜਿਹੜੀਆਂ ਸਰਕਾਰਾਂ ਵੱਡੇ ਵਾਅਦੇ ਕਰਦੀਆਂ ਨੇ, ਦਾਅਵੇ ਕਰਦੀਆਂ ਨੇ, ਗਰੰਟੀਆਂ ਦਿੰਦੀਆਂ ਨੇ, ਵਾਅਦੇ ਕਰਕੇ ਮੁੱਕਰ ਜਾਂਦੀਆਂ ਨੇ। ਤਾਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ। ਕਿੰਨੀ ਉਮਰ ਆ ਤੇਰੀ? ਤੂੰ ਵੀ ਦੱਸ ਦੇ, ਆ ਜਾ ਮਾੜਾ ਜਾ। ਇਹ ਨੌਜਵਾਨ ਨੇ, ਇਹ ਜਵਾਕ ਨੇ, ਮੰਗਦੇ ਫਿਰਦੇ ਨੇ ਇੱਥੇ। ਇਹ ਜਵਾਕ ਨੇ ਮੰਗਦੇ ਫਿਰਦੇ ਨੇ ਇੱਥੇ। ਜਿਹੜੇ ਆ ਨੌਜਵਾਨ ਪੜ੍ਹਨ ਆਉਂਦੇ ਨੇ ਜਾਂ ਇੱਥੇ ਜਿਹੜੇ ਨੌਜਵਾਨ ਆਪਦੀ ਸਟੱਡੀ ਕਰਨ ਆਉਂਦੇ ਨੇ, ਉਹਨਾਂ ਦੇ ਕੋਲੋਂ ਹੀ ਪੈਸੇ ਮੰਗ ਰਹਿੰਦੇ ਨੇ। ਇੱਧਰ ਸਾਹਿਬ ਖੜੇ ਨੇ, ਸਾਹਿਬ ਦੇ ਨਾਲ ਥੋੜ੍ਹੀ ਜਿਹੀ ਗੱਲਬਾਤ ਕਰਦੇ ਆ। ਕਾਫੀ ਇਹਦੇ 'ਤੇ ਲਿਖਿਆ ਬਈ ਕਿਹੜੇ ਸੈਂਟਰ 'ਚ ਤੁਸੀਂ ਕੰਮ ਕਰਦੇ ਹੋ ਜਾਂ ਉੱਥੇ ਉੱਦਾਂ ਹੀ ਆਏ ਹੋ? ਹਾਂਜੀ ਕੰਮ ਕਰਦੇ। ਕਿਹੜੇ ਸੈਂਟਰ 'ਚ? ਇੱਥੇ ਫਲਾਈਂਗ ਫੈਦਰ। ਫਲਾਈਂਗ ਫੈਦਰ 'ਚ ਕੀ ਜਿਹੜਾ ਇੱਥੇ ਮਾਹੌਲ ਆ, ਕਿੱਦਾਂ ਦਾ ਮਾਹੌਲ ਆ ਸਟੂਡੈਂਟਾਂ ਦਾ? ਕਿੰਨੇ ਕੁ ਸਟੂਡੈਂਟ ਆ ਜਾਂਦੇ ਨੇ? ਸਟੂਡੈਂਟ ਆ ਜਾਂਦੇ ਜੀ ਸਾਡੇ ਕੋਲੇ 500 ਦੇ ਕਰੀਬ। ਪੁੱਛਦੇ ਹੋ ਵੀ ਕੀ ਕਾਰਨ ਆ, ਕਿਉਂ ਜਾਣਾ ਬਾਹਰ? ਜਿਵੇਂ ਹੁਣ ਅਕਸਰ ਹੀ ਇੱਕ ਜਿਹੜੀ ਕਿ ਪਹਿਲੀ ਮੁਲਾਕਾਤ ਹੁੰਦੀ ਆ ਸਟੂਡੈਂਟ ਦੇ ਨਾਲ। ਸਟੂਡੈਂਟ ਪਹਿਲੀ ਮੁਲਾਕਾਤ 'ਚ ਤਾਂ ਇਹੀ ਆ, ਜਿੱਥੋਂ ਤੱਕ ਸਾਨੂੰ ਪਤਾ ਲੱਗਦਾ ਵੀ ਉਹ ਕਹਿੰਦੇ ਅਸੀਂ ਆਪਣਾ ਬਿਹਤਰ ਭਵਿੱਖ ਲਈ ਜਾਣਾ ਚਾਹੁੰਦੇ ਆ। ਠੀਕ ਹੈ ਜੀ, ਕਿਉਂਕਿ ਇੱਥੇ ਬੇਰੁਜ਼ਗਾਰੀ ਹੈ ਬਹੁਤ ਜ਼ਿਆਦਾ, ਨਸ਼ਾ। ਆਹ ਦੇਖ ਲਓ ਹੁਣ ਤੁਸੀਂ, ਨਿੱਤ ਦਾ ਮਾਹੌਲ ਆ ਵੀ ਮਾਰ ਮਰਾਈ ਹੋਈ ਜਾਂਦੀ ਹੈ ਜ਼ਿਆਦਾ, ਪੰਜਾਬ 'ਚ ਮਾਹੌਲ ਖ਼ਰਾਬ ਹੁੰਦਾ ਜਾਂਦਾ। ਪਰ ਜਿਹੜਾ ਇਦੋਂ ਅੱਗੇ ਆਪਾਂ ਇਹ ਚੀਜ਼ ਤੋਂ ਹਟ ਕੇ ਦੇਖਦੇ ਆ ਤਾਂ ਉਧਰ ਵੀ ਜਿਹੜਾ ਇਹ ਮਾਹੌਲ ਆ ਉਹ ਪੰਜਾਬ ਵਾਲੇ ਸਿਰਜਿਆ ਜਾ ਰਿਹਾ। ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਸੀ ਅਸੀਂ ਗੋਰੇ ਮੰਗਾ ਲਾਂਗੇ ਬਾਹਰੋਂ ਇੱਥੇ ਕੰਮ ਕਰਨ ਦੇ ਲਈ। ਮੈਨੂੰ ਤਾਂ ਇਹ ਲੱਗ ਰਿਹਾ ਜੀ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਵਾਅਦਾ ਉਹ ਬਿਲਕੁਲ ਹੀ ਝੂਠਾ। ਇੱਕ ਉਹਦੀ ਜਿਹੜੀ ਬੁਨਿਆਦ ਆ ਕੱਚੀ ਆ ਬਿਲਕੁਲ, ਕਿਉਂਕਿ ਜਿਹੜਾ ਉਹਨਾਂ ਤੋਂ ਇੱਧਰਲਾ ਮਾਹੌਲ ਤਾਂ ਸਹੀ ਨਹੀਂ ਹੋ ਰਿਹਾ ਬਿਲਕੁਲ ਹੀ। ਜਦੋਂ ਦੀ ਉਹਨਾਂ ਦੀ ਸਰਕਾਰ ਆਈ ਆ, ਇੱਕ ਇਹ ਵੀ ਆ ਨਾ, ਅਸੀਂ ਆਪ ਮੂਹਰੇ ਲਾ ਕੇ ਝਾੜੂ ਨੂੰ ਵੋਟਾਂ ਪਾਈਆਂ ਸਾਰੇ ਜਣੇ। ਗਰੰਟੀਆਂ ਦੇ ਆਸ ਸੀ ਵੀ ਗਰੰਟੀਆਂ ਪੂਰੀਆਂ ਹੋਣੀਆਂ, ਇਹ ਗਰੰਟੀਆਂ ਦਿੰਦੀਆਂ। ਦੂਜੀਆਂ ਸਰਕਾਰਾਂ ਵਾਅਦੇ ਕਰਦਿਆਂ ਨੇ, ਇਹਨੇ ਗਰੰਟੀ ਦਿੱਤੀ ਆ। ਹਾਂ ਇਹ ਸੀ ਆਸ ਸੀ, ਕਿਉਂਕਿ ਇਹ ਸੀਗਾ ਨਾ ਵੀ ਉਹ ਬੰਦਾ ਜਿਹੜਾ ਮੁੱਖ ਮੰਤਰੀ ਅੱਜ ਸਰਦਾਰ ਭਗਵੰਤ ਸਿੰਘ ਮਾਨ, ਉਹ ਸਾਡੇ ਵਿੱਚੋਂ ਹੀ ਵਿਚਰ ਕੇ ਅੱਗੇ ਹੋਇਆ। ਪਰ ਜਿਹੜੀ ਕਹਿਣੀ ਤੇ ਕਥਨੀ 'ਚ ਪੂਰੇ ਨਹੀਂ। ਉਹੀ ਕੁਛ ਉਹ ਆ, VIP ਕਲਚਰ ਖਤਮ ਕਰਨਾ ਸੀ, ਉਹਨਾਂ ਨੇ ਉਹਦੀ ਸ਼ੁਰੂਆਤ ਫੇਰ ਕਰਤੀ। ਠੀਕ ਹੈ ਜੀ, ਕਿੰਨੀ ਸਿਕਿਉਰਿਟੀ ਆਮ ਬੰਦਾ ਉਹਨਾਂ ਨੂੰ ਮਿਲ ਨਹੀਂ ਸਕਦਾ, ਉਹਨਾਂ ਦੇ MLA ਨੂੰ ਨਹੀਂ ਮਿਲ ਸਕਦਾ। ਠੀਕ ਹੈ, MLA ਨੂੰ ਮਿਲਦੇ ਵੀ ਆ, ਕੋਈ ਦੁੱਖ ਤਕਲੀਫ ਲੈ ਕੇ ਜਾਂਦੇ ਆ, ਉਹੀ ਲਾਰੇ। ਬਈ ਮੈਂ ਇੱਥੇ ਜਦੋਂ ਆਇਆ ਤਾਂ ਕਾਫੀ ਭਰਿਆ ਹੋਇਆ ਸੀਗਾ, ਕਾਫੀ ਇੱਥੇ ਸਟੂਡੈਂਟ ਬੈਠੇ ਸੀ, ਸਾਰੇ ਕੈਮਰਾ ਤੇ ਮੈਕ ਦੇਖ ਕੇ ਭੱਜ ਗਏ, ਖਾਲੀ ਪਿਆ ਇਹ। ਇਹਦਾ ਕੀ ਕਾਰਨ ਮੰਨਦੇ ਹੋ? ਨੌਜਵਾਨਾਂ ਦੇ ਵਿੱਚ ਆਪਦੇ ਵਿੱਚ ਕੌਨਫੀਡੈਂਸ ਨਹੀਂ ਹੈਗਾ ਜਾਂ ਫਿਰ ਉਦਾਂ ਹੀ ਡਰ ਕੇ ਭੱਜ ਗਏ? ਬਿਲਕੁਲ ਖਤਮ ਆ ਜੀ, ਕੌਨਫੀਡੈਂਸ ਖਤਮ ਆ, ਕਿਉਂਕਿ ਸਿੱਖਿਆ ਨੀਤੀ ਆ ਜਿਹੜੀ ਉਹ ਆਪਾਂ ਨੂੰ ਕੌਨਫੀਡੈਂਸ ਦੇ ਹੀ ਨਹੀਂ ਰਹੀ। ਇੱਕ ਬਸ ਇਹ ਹੈ ਵੀ ਹਾਂਜੀ ਪਾਸ ਫੇਲ ਇੱਥੋਂ ਤੱਕ ਹੀ ਆ। ਇਹ ਨਹੀਂ ਹੈਗਾ ਵੀ ਜਿਹੜਾ ਅੰਦਰੋਂ ਆਪਣੇ ਹੌਸਲਾ ਚਾਹੀਦਾ ਵੀ ਮੈਂ ਆਹ ਸਿੱਖਿਆ ਵਾ ਤੇ ਮੈਨੂੰ ਪੁੱਛਣਗੇ ਤਾਂ ਮੈਂ ਇਹਦਾ ਜਵਾਬ ਦੇ ਸਕਦਾ। ਉਹ ਤਾਂ ਆਪਣੇ ਅੰਦਰ ਸੰਤੁਸ਼ਟੀ ਤਾਂ ਖਤਮ ਹੀ ਆ। ਇੱਥੇ ਤਾਂ ਨਹੀਂ ਲੜਾਈਆਂ ਪੜਾਈਆਂ ਹੁੰਦੀਆਂ ਜਿਵੇਂ ਇੱਥੇ ਹੁਣ ਕਾਲਜਾਂ ਵਾਲਾ ਮਾਹੌਲ ਇੱਥੇ ਵੀ ਬਣਦਾ, ਕਈ ਵਾਰ ਨਜ਼ਰ ਆਇਆ ਹੈਗਾ। ਹਾਂ ਹੁੰਦਾ ਹੀ, ਜਿਵੇਂ ਬਾਹਰੋਂ ਆਊਟਸਾਈਡਰ ਬੱਚੇ ਆਉਂਦੇ ਆ, ਸ਼ਹਿਰ ਤੋਂ ਬਾਹਰ ਦੇ ਜਾਂ ਕੋਈ ਨਸ਼ਈ ਆ, ਉਹ ਬਣਦਾ ਜੀ ਮਾਹੌਲ। ਹਾਂ ਉਹ ਪੁਲਿਸ ਪ੍ਰਸ਼ਾਸਨ ਆਉਂਦਾ, ਫਿਰ ਕੰਟਰੋਲ ਹੁੰਦੀ ਹੈ ਸਥਿਤੀ। ਪਰ ਜੇ ਆਪਾਂ ਕਹੀਏ ਵੀ ਉਹਨਾਂ ਦੀ ਨੀਂਹ ਨਹੀਂ ਬੱਚਿਆਂ ਨੂੰ ਸਹੀ ਮਿਲ ਰਹੀ, ਜਦੋਂ ਉਹ ਸਕੂਲ 'ਚੋਂ ਨਿਕਲਦੇ ਆ ਇੱਕਦਮ ਡਾਰੀ ਲਾਉਂਦੇ ਆ ਅਤੇ ਉਹਨਾਂ ਨੂੰ ਜਿਹੜੀਆਂ ਬਾਹਰਲੀਆਂ ਆਪਾਂ ਕਹਿ ਦਈਏ ਵੀ ਇੱਕ ਜਨਰੇਸ਼ਨ ਬਾਹਰ ਪਹਿਲਾਂ ਤੋਂ ਹੀ ਜਿਹੜੀ ਵਿਗੜੀ ਹੋਈ ਆ ਉਹ ਬੁੱਝ ਲੈਂਦੀ ਆ। ਉਹਦੇ ਕਰਕੇ ਉਹਨਾਂ ਦਾ ਮਾਹੌਲ ਵੀ ਖਰਾਬ ਹੋ ਜਾਂਦਾ ਜੀ। ਕੂਲਿਪ ਕਾਫੀ ਲਾਉਂਦੇ ਨੇ ਉੱਥੇ, ਦੇਖੀਆਂ ਸੀ ਅਸੀਂ, ਡਿੱਗੀਆਂ ਹੋਈਆਂ ਕੂਲਿਪਾਂ ਪਈਆਂ ਸੀ ਉੱਥੇ, ਜਿਹੜੀਆਂ ਕਿ ਬੁੱਲਾਂ ਦੇ ਥੱਲੇ ਲੱਗ ਜਾਂਦੀਆਂ। ਅੱਗੇ ਤਾਂ ਜਰਦਾ ਮਲਦੇ ਉਹਦਾ ਪਤਾ ਲੱਗ ਜਾਂਦਾ, ਪਰ ਹੁਣ ਤਾਂ ਉਹਨਾਂ ਨੇ ਪੈਕ ਹੀ ਦੇ ਸਾਰਾ ਕੁਛ। ਹਾਂਜੀ ਉਹੀ ਹੈ ਨਾ ਵੀ ਜੇ ਇਹ ਸਰਕਾਰਾਂ ਚਾਹੁਣ ਤਾਂ ਰੋਕ ਸਕਦੀਆਂ ਮੁੱਢੋਂ, ਜਿੱਥੋਂ ਇਹ ਚੀਜ਼ਾਂ ਬਣਦੀਆਂ ਤਿਆਰ ਹੁੰਦੀਆਂ, ਉਹ ਫੈਕਟਰੀਆਂ ਤੋਂ ਇਹਨਾਂ ਨੂੰ ਪੈਸਾ ਮਿਲਦਾ, ਟੈਕਸ ਮਿਲਦਾ ਮੋਟਾ। ਉਹਦੇ ਸ਼ਰਾਬ ਆ, ਚਿੱਟਾ, ਇਹ ਸਾਰਾ ਸਰਕਾਰਾਂ ਦੇ ਹੱਥ ਥੱਲੇ ਹੀ ਹੋ ਰਿਹਾ, ਸਾਰਾ ਕੁਝ ਪਲ ਰਿਹਾ, ਪਣਪ ਰਿਹਾ। ਬਿਲਕੁਲ। ਤਾਂ ਅਸੀਂ ਇਹ ਜਿਹੜੀ ਤਸਵੀਰ ਹੈ ਸਾਂਝੀ ਕਰ ਰਹੇ ਹਾਂ। ਤਾਂ ਇੱਥੇ ਕਾਫੀ ਜਿਹੜੇ ਸਟੂਡੈਂਟ ਨੇ
ਉਹ ਪਹਿਲਾਂ ਨਜ਼ਰ ਆਏ ਤੇ ਬਾਅਦ ਦੇ ਵਿੱਚੋਂ ਭੱਜ ਗਏ। ਸਾਨੂੰ ਦੇਖ ਕੇ ਪਤਾ ਨਹੀਂ ਕੀ ਹੋਇਆ ਤੇ ਉਹ ਇੱਥੋਂ ਭੱਜ ਗਏ। ਪਰ ਇੱਥੇ ਤੁਹਾਨੂੰ ਇੱਕ ਅਸੀਂ ਚੀਜ਼ ਜਿਹੜੀ ਦਿਖਾਈ ਆ, ਪਹਿਲ ਦੇ ਆਧਾਰ ਤੇ ਜਿਹੜੀ ਚੀਜ਼ ਦਿਖਾਈ ਆ, ਉਹ ਚੀਜ਼ ਪੜ੍ਹਾਈ ਤੋਂ ਇੱਕ ਅਲੱਗ ਸੀਗੀ। ਉਹ ਚੀਜ਼ ਪੜ੍ਹਾਈ ਤੋਂ ਅਲੱਗ ਸੀ। ਪੰਜਾਬ ਦੀ ਗੱਲ ਕਰਦੇ ਆ, ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ। ਪੰਜਾਬ ਦੇ ਵਿੱਚ ਪੀਰ ਪੈਗੰਬਰਾਂ ਨੇ ਜਨਮ ਲਿਆ। ਪਰ ਅੱਜ ਜਦੋਂ ਅਸੀਂ ਇੱਥੇ ਆਈਲੈਟਸਾਂ ਦੇ ਸੈਂਟਰਾਂ ਦੇ ਮੂਹਰੇ ਆ ਕੇ ਖੜੇ ਤਾਂ ਇੱਥੇ ਕੂਲੇਪਾਂ ਜਿਹੜੀਆਂ ਕਿ ਡਿੱਗੀਆਂ ਸਾਨੂੰ ਦਿਖਾਈ ਦਿੱਤੀਆਂ, ਜਿਹੜਾ ਕਿ ਇੱਕ ਬਹੁਤ ਭਿਆਨਕ ਨਸ਼ਾ ਗਾ, ਜਿਸ ਦੇ ਲੱਤ ਲੱਗ ਜੇ ਉਹ ਕਦੇ ਵੀ ਹਟਦੀ ਨਹੀਂ ਹੈਗੀ। ਤਾਂ ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਸਟੂਡੈਂਟ ਆ ਰਹੇ ਨੇ, ਕਾਫੀ ਸਟੂਡੈਂਟ ਆ ਰਹੇ ਨੇ। ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੇਕਰ ਸਾਡੇ ਕੈਮਰੇ ਦੇ ਸਾਹਮਣੇ ਆਉਣਗੇ, ਕਿਉਂਕਿ ਸਟੂਡੈਂਟ ਇੱਥੋਂ ਭੱਜ ਜਾਂਦੇ ਨੇ। ਇੱਧਰ ਬਾਈ ਵੀ ਖੜੇ ਨੇ। ਸਰਦਾਰ ਸਾਹਿਬ ਖੜ੍ਹ ਜਾਓ ਮਾੜਾ ਜਿਹਾ, ਗੱਡੀ ਲੈ ਕੇ ਆਏ ਹੋ, ਅਸੀਂ ਗੱਲ ਕਰ ਲਈ ਤੁਹਾਡੇ ਨਾਲ। ਤਾਂ ਇਹ ਸਰਦਾਰ ਸਾਹਿਬ ਖੜੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਬੜੀਆਂ ਸੋਹਣੀਆਂ ਪੱਗਾਂ ਬੰਨੀਆਂ, ਬੜੇ ਸੋਹਣੇ ਪਰਨੇ ਬੰਨੇ ਆ। ਕੀ ਲੱਗਦਾ ਬਈ ਪੰਜਾਬ ਦਾ ਮਾਹੌਲ ਕੀ ਲੱਗ ਰਿਹਾ ਹੈਗਾ? ਪਹਿਲਾਂ ਤਾਂ ਇਹ ਦੱਸੋ, ਨੌਜਵਾਨ ਆਖਰ ਜਾ ਕਿੱਧਰ ਨੂੰ ਰਿਹਾ? ਨਸ਼ੇ ਵੱਲ ਨੂੰ ਜਾ ਰਿਹਾ ਹਰੇਕ ਨੌਜਵਾਨ ਯਾਰ, ਜਿਹੜਾ ਦੇਖੋ ਹਰੇਕ ਨਸ਼ੇ ਵੱਲ ਨੂੰ ਜਾਈ ਜਾਂਦਾ ਗਾ। ਸਰਕਾਰ ਨਸ਼ਾ ਤਾਂ ਬੰਦ ਨਹੀਂ ਕਰਾ ਸਕਦੀ, ਹੋਰ ਕੀ ਕਰੂਗੀ? ਆਪਾਂ ਆਪ ਦਿੱਤੀ ਲਾ ਕੇ ਦੇਖੋ, ਇੱਥੇ ਮਾਹੌਲ ਆਪਣੇ ਬਰਨਾਲੇ ਦੀ ਦੇਖ ਲਓ। ਬਰਨਾਲੇ 'ਚ ਜਿਹੜਾ ਮੁੰਡਾ ਦੇਖੋ ਕੋਈ ਨਾ ਕੋਈ ਨਸ਼ਾ ਕਰੀ ਜਾਂਦਾ, ਹਰੇਕ ਨਸ਼ੇ ਵੱਲ ਨੂੰ ਜਾਂਦਾ ਗਾ। ਕੋਈ ਆਹੀ ਚੀਜ਼ ਰੋਕਦੇ ਸਰਕਾਰ ਇੰਨੀ ਬਹੁਤ ਆ, ਕੰਮ ਕਰੇ ਨਾ ਕਰੇ ਉਹ ਤੋਂ ਕੀ ਲੈਣਾ? ਕੱਲਾ ਨਸ਼ੇ ਬੰਦ ਕਰਦੇ। ਪਹਿਲਾਂ ਇਹਨਾਂ ਤੋਂ ਪਹਿਲਾਂ ਸਰਕਾਰਾਂ ਵਧੀਆ ਸੀ ਬਈ, ਨਸ਼ਾ ਤਾਂ ਘੱਟ ਸੀ। ਵਧੀਆ ਮੰਨਦੇ ਹੋ? ਕਿਉਂਕਿ ਭਗਵੰਤ ਮਾਨ ਤਾਂ ਇਹ ਕਹਿੰਦੇ ਨਜ਼ਰ ਆਏ ਨੇ ਕਿ ਪਹਿਲਾਂ ਵਾਲੀਆਂ ਸਰਕਾਰਾਂ ਦੀ ਦੇਣ ਆ ਗੈਂਗਸਟਰ ਕਲਚਰ ਜਾਂ ਗਨ ਕਲਚਰ ਜਾਂ ਨਸ਼ਾ, ਜਿਹੜਾ ਕਿ ਪਹਿਲਾਂ ਵਾਲੀਆਂ ਸਰਕਾਰਾਂ ਦੀ ਦੇਣ ਆ। ਇਹ ਚੀਜ਼ਾਂ ਤਾਂ ਵੀਰੇ ਬਾਅਦ 'ਚੋਂ ਆ ਗਈਆਂ ਨਾ। ਗੱਲ ਤਾਂ ਇਹ ਆ, ਪਹਿਲਾਂ ਹੁਣ ਨਸ਼ਾ ਹੈਗਾ ਮੇਨ। ਪਹਿਲਾਂ ਤਾਂ ਘੱਟ ਸੀਗਾ, ਹੁਣ ਹਰੇਕ ਨੌਜਵਾਨ ਮਰੀ ਜਾਂਦਾ, ਜਿਹੜਾ ਦੇਖੋ ਹਰੇਕ ਮਰੀ ਜਾਂਦਾ। ਖਬਰ ਡੇਲੀ ਖਬਰ ਮਿਲਦੀ ਹੈਗੀ ਆਪਾਂ ਨਿਊਜ਼, ਕਦੇ ਕੋਈ ਵੀਡੀਓ ਦੇਖੋ ਜਾਂ ਅਖਬਾਰ 'ਚ ਦੇਖੋ, ਕੋਈ ਨਾ ਕੋਈ ਮਰਿਆ ਮਿਲਦਾ। ਪਹਿਲਾਂ ਲੋਕ ਦਾਰੂ ਪੀਂਦੇ, ਚੱਲ ਦਾਰੂ ਪੀ ਕੇ ਸੌਂ ਜਾਂਦੇ, ਪਿਆ ਤਾਂ ਰਹਿੰਦੇ ਘਰੇ ਆਪਦੇ। ਸਹੀ ਗੱਲ ਹੈ ਕਿ ਨਹੀਂ? ਆਪਾਂ ਤਾਂ ਕਹਿੰਦੇ ਵੀਰੇ ਨਸ਼ਾ ਬੰਦ ਕਰਨਾ ਚਾਹੀਦਾ। ਮੇਨ ਆਪਾਂ ਦਾ ਇਹੀ ਚੀਜ਼ ਯਾਰ, ਹੈ ਨਾ। ਹਰੇਕ ਨਾਲ ਕੰਮ ਦੇ ਦੇਣ, ਕੰਮ ਕਰਨਗੇ ਨੌਜਵਾਨ ਆਪਦਾ ਕੰਮਾਂ 'ਚ ਲੱਗੇ ਰਹੇ, ਇਹ ਚੀਜ਼ਾਂ ਵੱਲ ਧਿਆਨ ਹੀ ਨਹੀਂ ਜਾਊਗਾ। ਇੱਥੇ ਜਿਹੜੇ ਆਈਲੈਟਸਾਂ ਦੇ ਸੈਂਟਰਾਂ ਦੇ ਮੂਹਰੇ ਕਾਫੀ ਨੌਜਵਾਨ ਬੈਠੇ ਸੀ, ਅਸੀਂ ਇੱਥੇ ਦੇਖੇ ਨੇ, ਨਜ਼ਰ ਆਏ ਨੇ, ਪਰ ਕੈਮਰਾ ਤੇ ਮੈਕ ਦੇਖ ਕੇ ਉਹ ਭੱਜ ਗਏ ਨੇ। ਇਹਦਾ ਕੀ ਕਾਰਨ ਮੰਨਦੇ ਵੀਰੇ? ਯਾਰ ਉਹ ਵਿਹਲੇ ਨੇ, ਗੇੜੇ ਦੇਣ ਆਉਂਦੇ ਉਹ ਆ। ਹੁਣ ਜਿਹੜਾ ਵੀਰੇ ਕੰਮ ਵਾਲਾ ਬੰਦਾ ਵਾਲਾ ਮਾੜਾ ਮੋਟਾ ਖੜਦਾ, ਉਹ ਮੁੰਡਾ ਪਿੰਡ ਦਾ, ਮੈਨੂੰ ਦੇਖ ਕੇ ਰੁਕ ਗਿਆ। ਨਹੀਂ ਮੈਂ ਤਾਂ ਕਿਤੇ ਇੱਥੇ ਨਹੀਂ ਆਦਾ ਕੰਮ ਆੜਦਾ, ਗੱਡੀ ਪਾਈ ਵੇ ਦੁੱਧ ਦਾ ਕੰਮ ਆੜਦਾ। ਇਹ ਤਾਂ ਦੁੱਧ ਦੇ ਕੰਮ 'ਚ ਬਿਜੀ ਰਹਿਣਾ। ਤੁਹਾਨੂੰ ਪਤਾ ਦੁੱਧ ਵਾਲਾ ਬੰਦਾ ਤਾਂ ਊਂ ਨਹੀਂ ਫਰੀ ਮਿਲਦਾ, ਨਾ ਮੀਂਹ 'ਚ ਨਾ ਹਨੇਰੀ 'ਚ, ਹੈ ਨਾ। ਆਪਾਂ ਤਾਂ ਆਹ ਚੀਜ਼ ਕਹਿਣਾ ਵੀਰੇ, ਬਸ ਨਸ਼ਾ ਮੇਨ ਚੀਜ਼, ਨਸ਼ਾ ਬੰਦ ਹੋਏ ਨਾ, ਬਸ ਉਹ ਚੀਜ਼ ਦਾ। ਕੀ ਲੱਗਦਾ ਬਈ ਤੁਹਾਨੂੰ? ਕੀ ਲੱਗਦਾ? ਤੁਸੀਂ ਇੱਥੇ ਆਖਰ ਵਿਚਰਦੇ ਹੋ ਨੌਜਵਾਨਾਂ ਦੇ ਵਿੱਚ ਜਾਂ ਕੁੜੀਆਂ ਮੁੰਡਿਆਂ ਦੇ ਵਿੱਚ ਵਿਚਰਦੇ ਹੋ, ਇੱਥੇ ਆਈਲੈਟਸ ਕਰਦੇ ਹੋ, ਕੀ ਲੱਗਦਾ ਕੀ ਹੈਗਾ? ਲੱਗਣਾ ਤਾਂ ਕੀ ਹੈ ਵੀਰੇ, ਬਸ ਇੱਥੇ ਐ ਮੰਨ ਕੇ ਚੱਲੋ ਵੀ ਜਿਹੜੇ ਪੜ੍ਹਨ ਵਾਲੇ ਸਟੂਡੈਂਟ ਨੇ ਉਹ ਤਾਂ ਬਹੁਤ ਘੱਟ ਗਿਣਤੀ 'ਚ ਆਉਂਦੇ ਆ। ਜ਼ਿਆਦਾਤਰ ਤਾਂ ਇੱਥੇ ਨਸ਼ੇ ਵਾਲੇ ਜਾਂ ਵਿਹਲੜੀ ਆਉਂਦੇ ਨੇ, ਬਸ, ਹੋਰ ਕੋਈ ਗੱਲ ਨਹੀਂ ਇੱਦਾਂ ਦੀ। ਪੁਲਿਸ ਗੇੜਾ ਮਾਰਦੀ ਇੱਥੇ? ਪੁਲਿਸ ਆਉਂਦੀ ਹੈ ਜਾਂ ਕੋਈ ਇੱਥੇ PCR ਵਗੈਰਾ ਆਉਂਦੀ ਹੋਵੇ ਜਾਂ ਕੁਛ? ਪੁਲਿਸ ਆਉਂਦੀ ਆ 2 ਮਿੰਟ ਦੇ ਕੇ ਪੁਲਿਸ ਨੂੰ ਸਾਈਡ ਤੇ ਆਉਂਦੇ, ਫਿਰ ਉੱਥੇ ਉਹੀ ਇਕੱਠ ਹੋ ਜਾਂਦਾ। ਬੰਦਾ ਹੀ ਕਰੂਗਾ, ਪੁਲਿਸ ਵਾਲੇ ਵੀ ਕੀ ਕਰਨਗੇ? ਆਪਾਂ ਕਹਦੀ ਆ ਨਾ, ਪੁਲਿਸ ਨੂੰ ਵੀ ਨਹੀਂ ਮਾੜਾ ਕਹਿ ਸਕਦੇ ਵੀ ਪੁਲਿਸ ਮਾੜੀ ਆ। ਪੁਲਿਸ ਤਾਂ ਵਿਚਾਰੀ ਆਉਂਦੀ ਹੈਗੀ, ਉਹਨਾਂ ਨੂੰ ਦੇਖ ਕੇ ਸਾਈਡ ਤੇ ਆਉਂਦੇ, ਉਦੋਂ ਬਾਅਦ ਫੇਰ ਆ ਕੇ ਉੱਥੇ ਖੜ ਜਾਂਦੇ ਹੈਗੇ। ਗੱਲ ਤਾਂ ਆ ਗਈ। ਅਸੀਂ ਇੱਥੇ ਜਿਹੜੀ ਗੱਲਬਾਤ ਹੈ ਨੌਜਵਾਨਾਂ ਦੇ ਨਾਲ ਕਰੀ ਆ, ਤਾਂ ਇਹ ਨੌਜਵਾਨਾਂ ਦਾ ਕਹਿਣਾ ਗਾ ਕਿ ਇੱਥੇ ਪੁਲਿਸ ਤਾਂ ਆਉਂਦੀ ਆ, ਪਰ ਪੁਲਿਸ ਇੱਥੋਂ ਗੇੜੇ ਜਦੋਂ ਦਿੰਦੀ ਆ ਤਾਂ ਉਦੋਂ ਨੌਜਵਾਨ ਨੇ ਜਿਹੜੇ ਇੱਥੇ ਫਾਲਤੂ ਦੇ ਆਉਂਦੇ ਨੇ, ਜਿਹੜੇ ਬਿਨਾਂ ਪੜ੍ਹਾਈ ਤੋਂ ਆਉਂਦੇ ਨੇ, ਉਹ ਪਾਸੇ ਹੋ ਜਾਂਦੇ ਨੇ ਤੇ ਫੇਰ ਦੁਬਾਰਾ ਉਸੇ ਜਗ੍ਹਾ ਤੇ ਆ ਕੇ ਗੇੜੀਆਂ ਲਾਉਣੀਆਂ ਸ਼ੁਰੂ ਕਰ ਦਿੰਦੇ ਨੇ। ਤਾਂ ਇਹ ਬਰਨਾਲੇ ਦੀ ਧਰਤੀ ਆ, ਇਸ ਧਰਤੀ ਦੇ ਉੱਪਰ ਕਾਫੀ ਕੁਛ ਪੈਦਾ ਕੀਤਾ ਇਸ ਧਰਤੀ ਨੇ। ਜੇਕਰ ਅਸੀਂ ਇਸ ਧਰਤੀ ਦੀ ਗੱਲ ਕਰੀਏ ਤਾਂ ਇਸ ਧਰਤੀ ਦੇ ਉੱਪਰ ਸੰਤ ਰਾਮ ਉਦਾਸੀ ਵਰਗੇ ਵੀ ਪੈਦਾ ਹੋਏ ਨੇ, ਜਿਨ੍ਹਾਂ ਨੇ ਕਾਫੀ ਕਵਿਤਾਵਾਂ ਦਿੱਤੀਆਂ, ਜਿਸ ਦੇ ਵਿੱਚ ਕਿ ਇੱਕ ਦਰਦ ਸੀ ਕਮੀਆਂ ਦਾ ਜਿਹੜਾ ਕਿ ਦਰਦ ਸੀ ਉਹ ਲਿਖਿਆ ਗਿਆ ਸੀ, ਜਿਸ ਦੇ ਵਿੱਚ ਇੱਕ ਦਰਦ ਸੀ ਪੰਜਾਬ ਦਾ, ਜਿਸ ਦੇ ਵਿੱਚ ਲਿਖਿਆ ਗਿਆ ਸੀ ਕਿ ਮਾਛੀਵਾੜੇ ਦੇ ਜੰਗਲ ਦੇ ਗੀਤ ਵਿੱਚੋਂ ਅਸੀਂ ਉੱਠਾਂਗੇ ਚੰਡੀ ਦੀ ਬਾਰ ਬਣ ਕੇ, ਜਿਨ੍ਹਾਂ ਸੂਲਾਂ ਨੇ ਸਾਨੂੰ ਨਾ ਸੌਣ ਦਿੱਤਾ, ਉਹਨੂੰ ਵੱਢਾਂਗੇ ਖੰਡੇ ਦੀ ਧਾਰ ਬਣ ਕੇ। ਬਈ ਤੁਹਾਨੂੰ ਕੀ ਲੱਗਦਾ? ਤੁਸੀਂ ਇੱਥੇ ਵਿਚਰਦੇ ਹੋ ਅਕਸਰ, ਕਿੰਨੇ ਕੁ ਨੌਜਵਾਨ ਨੇ ਜਿਹੜੇ ਪੜ੍ਹਨ ਵਾਲੇ ਨੇ ਜਾਂ ਕਿੰਨੇ ਕੁ ਨੌਜਵਾਨ ਨੇ ਜਿਹੜੇ ਅੱਗੇ ਵਧਣ ਵਾਲੇ ਨੇ? ਨੌਜਵਾਨ ਤਾਂ ਜੀ ਇਹ ਗੱਲ ਲੱਗੀ ਵੀ ਨੌਜਵਾਨ ਪੜ੍ਹਨ ਵਾਲੇ ਵੀ ਆਉਂਦੇ ਨੇ ਤੇ ਕੁਝ ਨੌਜਵਾਨ ਇਹੋ ਜਿਹੇ ਵੀ ਆਉਂਦੇ ਨੇ ਜਿਹੜੇ ਇੱਥੇ ਗੇੜੇ ਦੇ ਕੇ ਵੀ ਮੁੜ ਜਾਂਦੇ ਨੇ। ਤੇ ਬਾਕੀ ਜਿਹੜੀ ਨਸ਼ੇ ਪੱਤੇ ਦੀ ਗੱਲ ਆ ਗਈ, ਨਸ਼ਾ ਪੱਤਾ ਤਾਂ ਬਹੁਤ ਜ਼ਿਆਦਾ, ਨਸ਼ਾ ਪੱਤਾ ਤਾਂ ਮੇਰੇ ਖਿਆਲ ਦੇ ਵਿੱਚ ਮੈਂ ਕਹਿੰਦਾ ਵੀ ਬੰਦ ਹੀ ਨਹੀਂ ਹੋਇਆ। ਜਿਵੇਂ ਪਹਿਲਾਂ ਸਰਕਾਰਾਂ ਵੇਲੇ ਚੱਲਦਾ ਸੀ ਉਹੀ ਕੁਛ ਹੁਣ ਚੱਲਦਾ ਗਾ। ਠੀਕ ਹੈ, ਕੋਈ ਲੱਗਿਆ ਨਹੀਂ ਵੀ ਜਿੰਨਾ ਕੁ ਸੀਗਾ। ਚਲੋ ਸਰਕਾਰਾਂ ਨੂੰ ਟਾਈਮ ਵੀ ਚਾਹੀਦਾ ਹੁੰਦਾ, ਹੈ ਨਾ। ਸਾਰਾ ਕੁਝ ਇੱਕਦਮ ਤਾਂ ਆਪਾਂ ਕਹਿ ਵੀ ਨਹੀਂ ਸਕਦੇ, ਪਰ ਜਾਂਦੀ ਹਾਲ ਦੀ ਘੜੀ ਜੇ ਦੇਖੀ ਕੋਈ ਜ਼ਿਆਦਾ ਫਰਕ ਨਹੀਂ ਲੱਗਿਆ।
ਨਸ਼ਾ ਪੱਤਾ ਜਾਣੀ ਦੀ ਉਸੇ ਤਰ੍ਹਾਂ ਹੀ ਚੱਲ ਰਿਹਾ ਗਾ। ਇੱਥੇ ਦੇਖਦੇ ਰਹੇ ਨਾ, ਇੱਥੇ ਪੁਲਿਸ ਵੀ ਆਉਂਦੀ ਹੈਗੀ ਵਿੱਚ ਨਸ਼ੇ ਦੇ ਵਿੱਚ ਮੁੰਡੇ 2-4 ਡੇਲੀ ਅਸੀਂ ਦੇਖਦੇ ਹੀ ਰਹਿੰਦੇ, ਇੱਥੇ ਫਿਰਦੇ ਹੀ ਰਹਿੰਦੇ ਨੇ, ਚਿੱਟਾ ਚੁੱਟਾ ਪੀਤਾ ਹੁੰਦਾ ਜਿਨ੍ਹਾਂ ਦਾ ਖਬਰ ਆ ਕੀ ਕੁਛ ਸੁਰਤ ਹੀ ਨਹੀਂ ਹੁੰਦੀ ਬੰਦਿਆਂ ਨੂੰ, ਸੁਰਤ ਹੀ ਨਹੀਂ ਹੁੰਦੀ, ਬੇਸੁਰਤੀ ਫਿਰਦੇ ਹੁੰਦੇ ਨੇ ਇੱਥੇ, ਕਦੇ ਇੱਧਰ ਨੂੰ ਵਾਗੇ ਕਦੇ ਇੱਧਰ ਨੂੰ ਵਾਗੇ। ਇੱਥੇ ਆਂਟੀ ਹੋਰੀ ਬੈਠੇ ਹੁੰਦੇ, ਕਈ ਵਾਰੀ ਗੱਲ ਵੀ ਕੀਤੀ ਆ ਵੀ ਉਹ ਜਾਂਦਾ ਮੁੰਡਾ ਉਹ ਜਾਂਦਾ ਮੁੰਡਾ, ਜਾਣੀ ਨਸ਼ੇ 'ਤੇ ਕੋਈ ਕੰਟਰੋਲ ਜ਼ਿਆਦਾ ਨਹੀਂ ਹੋਇਆ। ਜੇ ਆਪਾਂ ਕਹੀਏ ਵੀ ਕੋਈ ਬਦਲਾਅ ਆ ਗਿਆ, ਨਹੀਂ ਕੋਈ ਖਾਸ ਨਹੀਂ ਲੱਗਿਆ। ਚਲੋ ਠੀਕ ਆ, ਸਰਕਾਰ ਆਪਦੇ ਟਾਈਮ ਮੁਤਾਬਕ ਹੋ ਸਕਦਾ ਆਉਣ ਵਾਲੇ ਸਮੇਂ 'ਚ ਕੁਛ ਕਰੇ, ਤੇ ਪਰ ਉੱਦਾਂ ਕੋਈ ਗੱਲ ਨਹੀਂ ਲੱਗੀ। ਬਾਕੀ ਇੱਕ ਦੋ ਵਾਰੀ ਮੇਰੇ ਤਾਂ ਬਾਹ ਵੀ ਪਿਆ ਗਾ, ਰਿਸ਼ਵਤ ਕਚਹਿਰੀਆਂ ਕਚੂਰੀਆਂ ਦੇ ਵਿੱਚ ਆਮ ਬਹੁਤ ਡਿਸਟਰਬ ਕਰਦੇ ਨੇਗੇ ਲੋਕਾਂ ਨੂੰ। ਆ ਪਿੱਛੇ ਜੇ ਮੇਰਾ ਤਕਸੀਮ ਦਾ ਰੌਲਾ ਵੀ ਸੀਗਾ, ਪਿੱਛੇ ਜੇ ਇੱਕ ਰਾਜ ਨਾਂ ਦਾ ਕੰਨਗੋ ਸੀਗਾ, ਤੇ ਉਹਦੇ ਨਾਲ ਮੇਰਾ ਕਾਫੀ ਜ਼ਿਆਦਾ ਤੂੰ ਮੈਂ ਹੋ ਕੇ ਅਸੀਂ ਬਹੁਤ ਔਖੀ ਉਹ ਤੋਂ ਤਕਸੀਮ ਕਰਵਾਈ ਸੀ, ਪਰ ਆਪਦੇ ਸਿਰ ਤੇ ਕਰਵਾਈ, ਕੁਛ ਕਿਸਾਨ ਯੂਨੀਅਨਾਂ ਦੇ ਜ਼ੋਰ ਕਰਕੇ, ਤੇ 15,000 ਤੋਂ ਘੱਟ ਮੂੰਹ ਹੀ ਨਹੀਂ ਸੀ ਖੋਲ੍ਹਦਾ ਉਹ ਬੰਦਾ। ਪਿੱਛੇ ਜੋ ਫੜਿਆ ਵੀ ਗਿਆ ਰਿਸ਼ਵਤਖੋਰੀ ਦੇ ਵਿੱਚ, ਉਹਦਾ ਜਲੂਸ ਵੀ ਨਿਕਲਿਆ, ਵੀਡੀਓ ਵਾਇਰਲ ਹੋਈ ਸੀ। ਮੈਂ ਉਹਦੇ ਤੇ ਕਮੈਂਟ ਕੀਤਾ ਸੀ, ਮੈਨੂੰ ਇਹਦੇ ਬੰਦੇ ਦਾ ਦੱਸੋ, ਮੈਂ ਕਿਹਾ ਮੈਂ ਇਹਦੇ ਤੇ ਠੋਕ ਕੇ ਗਵਾਹੀ ਦਊਂਗਾ। ਤੇ ਜਾਣੀ ਦੀ ਕਚਹਿਰੀਆਂ ਕਚੂਰੀਆਂ 'ਚ ਵੀ ਸਾਰਾ ਕੁਝ ਬਹੁਤ ਬੁਰੇ ਹਾਲ ਨੇਗੇ, ਕੋਈ ਰਿਸ਼ਵਤ ਵਾਲਾ ਕੋਈ ਜ਼ਿਆਦਾ ਉਹ ਨਹੀਂ ਕਹਿ ਸਕਦੇ ਆਪਾਂ। ਹਾਂ ਜੀ। ਤਾਂ ਇੱਧਰ ਬਈ ਕਿਹੜੇ ਸੈਂਟਰ 'ਚੋਂ ਤੁਸੀਂ ਕੀ ਕਰਦੇ ਹੋ ਇੱਥੇ? ਬੀਜੇ ਬੂਜੇ ਲਵਾਉਣੇ ਜਾਂ ਮਤਲਬ ਉਹਦਾ ਪੜਾਉਣੇ? ਸਟੱਡੀ ਵੀਜ਼ਾ ਲਗਵਾਉਂਦੇ ਸਰ, ਸਟੱਡੀ ਵੀਜ਼ਾ ਕਾਉਂਸਲਰ ਹੈਗਾ ਮੈਂ ਫਲੈਂਗ ਫੈਦਰਸ ਦੇ ਵਿੱਚ। ਕਿੰਨੇ ਕੁ ਨੌਜਵਾਨ ਨੇ ਜਿਹੜੇ ਇੱਥੇ ਆ ਜਾਂਦੇ ਨੇ, ਜਿਹੜੇ ਕਹਿੰਦੇ ਕਿ ਅਸੀਂ ਜਹਾਜ਼ ਦੀ ਟਾਕੀ ਨੂੰ ਹੱਥ ਪਾਉਣਾ, ਚਾਹੀਦੀ ਪੁੱਠੇ ਤਰੀਕੇ ਨਾਲ ਪਏ ਚਾਹੀਦੀ ਸਿੱਧੇ ਨਾਲ ਪਏ? ਸਰ ਉਹ ਡਿਪੈਂਡ ਕਰਦਾ ਹੈ ਨਾ ਜੀ, ਕਈ ਬੱਚੇ ਇੰਟਰਸਟ ਰੱਖਦੇ ਨੇ ਪੜ੍ਹਾਈ ਦੇ ਵਿੱਚ ਹੈ ਨਾ, ਕਿ ਅੱਗੇ ਅਸੀਂ ਫਿਊਚਰ ਵਿੱਚ ਪੜ੍ਹਨ ਹੀ ਜਾਣਾਗਾ, ਪਰ ਕਈ ਬੱਚੇ ਨੂੰ ਇਹ ਹੁੰਦਾ ਸੀ ਕਿ ਕੈਨੇਡਾ ਹੀ ਜਾਣਾ, ਕਿਵੇਂ ਨਾ ਕਿਵੇਂ ਜਾਈਏ ਅਸੀਂ। ਪਰ ਜਿਹੜਾ ਸਾਡਾ ਮਕਸਦ ਹੈਗਾ ਵੀ ਅਸੀਂ ਸਹੀ ਤਰੀਕੇ ਨਾਲ ਬੱਚਿਆਂ ਨੂੰ ਭੇਜਦੇ ਹਾਂ, ਵੀ ਜਿਹੜੇ ਬੱਚੇ ਪੜ੍ਹਨ ਵਾਲੇ ਹੈਗੇ ਅਸੀਂ ਉਸ ਹਿਸਾਬ ਨਾਲ ਉਹਨਾਂ ਨੂੰ ਮਤਲਬ ਕਿ ਗਾਈਡੈਂਸ ਦਿੰਦੇ ਹਾਂ। ਹਾਂਜੀ, ਗਲਤ ਗੱਲ ਨਸ਼ਿਆਂ ਦਾ ਕਿੰਨਾ ਕੁ ਰੁਝਾਨ ਆ ਇੱਥੇ? ਕਿਉਂਕਿ ਪੰਜਾਬ ਦੀ ਧਰਤੀ ਆ ਇਹ, ਇੱਥੇ ਸਾਨੂੰ ਆਉਂਦਿਆਂ ਨੂੰ ਗੱਲ ਅਸੀਂ ਕਿਸੇ ਹੋਰ ਮੁੱਦੇ ਤੇ ਕਰਨੀ ਸੀ, ਪਰ ਆਉਂਦਿਆਂ ਨੂੰ ਸਾਨੂੰ ਕੂਲਿਪਾਂ ਦੇ ਜਿਹੜੇ ਕਿ ਪੌਚ ਮਿਲੇ ਨੇ ਇੱਥੇ। ਦੇਖੋ ਸਰ ਉਹ ਡਿਪੈਂਡ ਕਰਦਾ, ਜਿਹੜੇ ਇੱਕ ਸਾਡੇ ਸਟੂਡੈਂਟ ਨੇ ਉਹ ਤਾਂ ਨਹੀਂ ਨਸ਼ਾ ਕਰਦੇ ਹੈਗੇ, ਕਿਉਂਕਿ ਸਾਡੀ ਜਿਹੜੀ ਚੈਕਿੰਗ ਹੋ ਕੇ ਫਿਰ ਉੱਪਰ ਜਾਂਦੇ ਸਾਡੇ ਸੈਂਟਰ ਦੇ ਵਿੱਚ ਸਟੂਡੈਂਟ। ਬਾਹਰ ਕੋਈ ਕਰਦੇ ਹੋਣਗੇ ਜਾਂ ਕੋਈ ਹੋਰ ਮਾਰੋ ਬਾਰਾ ਮੁੰਡੇ ਆਉਂਦੇ ਹੋਣੇ ਆ, ਉਹਦੇ ਕੁਝ ਕਹਿ ਨਹੀਂ ਸਕਦੇ ਆਪਾਂ, ਉਹ ਕਰਦੇ ਹੋਣਗੇ ਜੀ। ਤਾਂ ਅਸੀਂ ਜਿਹੜੀਆਂ ਤਸਵੀਰਾਂ ਨੇ ਸਾਂਝੀਆਂ ਕਰ ਰਹੇ ਹਾਂ, ਲਗਾਤਾਰ ਤਸਵੀਰ ਆ ਜਿਹੜੀ ਸਾਂਝੀ ਕਰ ਰਹੇ ਹਾਂ। ਚਲੋ ਇੱਕ ਫਾਇਦਾ ਤਾਂ ਹੋਇਆ ਸਾਡੇ ਆਉਣ ਨਾਲ, ਜਿਹੜੇ ਇੱਥੇ ਫਾਲਤੂ ਦੇ ਤੁਰੇ ਫਿਰਦੇ ਸੀ ਉਹ ਇੱਥੋਂ ਚੱਲਦੇ ਬਣੇ ਨੇ। ਤਾਂ ਅਸੀਂ ਗੱਲਬਾਤ ਇੱਥੇ ਨੌਜਵਾਨਾਂ ਦੇ ਨਾਲ ਕਰਾਂਗੇ। ਬਈ ਭੱਜਦੇ ਕਿਉਂ ਯਾਰ, ਸਾਡੇ ਨਾਲ ਗੱਲ ਤਾਂ ਕਰ ਲਓ। ਆ ਜਾਓ ਯਾਰ, ਸੋਹਣੇ ਸੁਨੱਖੇ ਹੈਗੇ ਹੋ, ਇੰਨੇ ਵਧੀਆ ਹੈਗੇ ਤੁਸੀਂ, ਆ ਜਾਓ। ਕੀ ਲੱਗਦਾ ਬਈ ਕਿਹੜੇ ਪਿੰਡ ਤੋਂ ਆਏ ਤੁਸੀਂ? ਖੁੱਡੀ ਕਲਾਂ ਤੋਂ ਵੀਰੇ। ਖੁੱਡੀ ਕਲਾਂ ਤੋਂ, ਫਿਰ ਤਾਂ ਨਾਲ ਹੀ ਆ ਨਾ, ਲਾਗੇ ਹੀ ਆ। ਕਿਵੇਂ ਦਾ ਮਾਹੌਲ ਸਿਰਜਿਆ ਜਾ ਰਿਹਾ, ਜਿਹੜਾ ਸਰਕਾਰ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਨੌਜਵਾਨਾਂ ਦੀ ਗੱਲ ਹੀ ਕਰਨਾ ਹੈ। ਠੀਕ ਆ ਵੀਰੇ, ਜਿਵੇਂ ਚੱਲੀ ਜਾਂਦਾ ਵਧੀਆ ਬਸ। ਹਾਂ, ਕੁਝ ਕੁ ਦਿੱਕਤਾਂ ਵੀ ਆ, ਕੁਝ ਕੁ ਕੰਮ ਸਹੀ ਵੀ ਆ। ਹਾਂ, ਸਹੀ ਕੀ ਲੱਗਦਾ ਤੇ ਦਿੱਕਤਾਂ ਕੀ ਨੇ ਨੌਜਵਾਨਾਂ ਨੂੰ, ਖਾਸ ਕਰਕੇ ਤੁਹਾਨੂੰ ਸਟੂਡੈਂਟਾਂ ਨੂੰ? ਹਾਂਜੀ, ਦਿੱਕਤਾਂ ਦਾ ਵੀਰੇ, ਕਿਉਂਕਿ ਇੱਕ ਦਿੱਕਤ ਤਾਂ ਮੈਨੂੰ ਪਤਾ ਤੁਹਾਡੀ ਸਾਫ਼, ਜਿਹੜੀ ਕਿ ਤੁਹਾਡੇ ਪਿੰਡਾਂ ਨੂੰ ਬੱਸ ਨਹੀਂ ਜਾਂਦੀ। ਹੋਰ ਕੀ ਦਿੱਕਤਾਂ ਨੇ? ਬੱਸ ਆਉਂਦੀਆਂ ਨੇ ਵੀਰੇ, ਹੁਣ ਦੋਵੇਂ ਦੋ ਆਉਂਦੀਆਂ ਵੀਰੇ, ਇੰਨੀਆਂ ਸੀ ਮੈਂ ਕਹਿਣਾ ਸੀ ਤਾਂ ਵਹਿ ਹੋਣੇ ਆ। ਕਈ ਵਾਰ ਤਾਂ ਡਾਣੇ ਵੱਜਦਾ ਸਿਰ 'ਚ, ਕਿਤੇ ਕੀ ਹੋਣ ਲੱਗ ਜਾਂਦਾ, ਕਿਤੇ ਜਦੋਂ ਹੁਣ ਟਰੱਕ ਟੁੱਕਾ ਜਾਂਦਾ ਇਹ ਨਹੀਂ ਦੇਖਦੇ ਵੀ ਤਾਂ ਜਵਾਕ ਬੈਠੇ ਨੇ, ਜੇ ਨਿੰਮ ਥੱਲੇ ਨੂੰ ਕਰ ਦਿੰਦੇ ਆ। ਐਂ ਵਾਲਾ ਚੱਕਰ ਪੈਂਦਾ। ਹੁਣ ਬੱਸਾਂ ਭਰੀਆਂ ਦੇ ਇੱਕ ਪਾਸੇ ਨੂੰ ਸਾਡੀ ਬੱਸਾਂ ਟੇਢੀਆਂ ਹੁੰਦੀਆਂ ਤੁਸੀਂ ਦੇਖ ਕੇ ਆਏ ਜਾ ਕੇ ਪਿੰਡ। ਬਿਲਕੁਲ, ਤਾਂ ਇਹ ਵੀ ਇੱਕ ਬੜੀ ਵੱਡੀ ਮੁਸ਼ਕਲ ਆ, ਜਿਹੜੀਆਂ ਕਿ ਬੱਸਾਂ ਨੇ ਉਹ ਭਰ ਕੇ ਆਉਂਦੀਆਂ ਨੇ, ਬੇਸ਼ੱਕ ਉਹ ਵੱਡੇ ਰੋਡਾਂ ਦੀਆਂ ਹੋਣ ਤੇ ਬੇਸ਼ੱਕ ਉਹ ਮਿੰਨੀਆਂ ਹੋਣ, ਕਿਉਂਕਿ ਬੱਸ ਦਾ ਜਿਹੜਾ ਪਰਮਿਟ ਹੁੰਦਾ ਉਹ ਸੀਮਤ ਸਵਾਰੀਆਂ ਦਾ ਹੁੰਦਾ। ਪਰ ਬੱਸਾਂ ਨੂੰ ਇਸ ਤਰੀਕੇ ਨਾਲ ਪ੍ਰਫੁੱਲਤ ਕਰਿਆ ਜਾਂਦਾ ਕਿ ਹਾਂ ਪੂਰੀਆਂ ਫੁੱਲ ਧੱਕ ਕੇ ਕਨੈਕਟਰ ਮੂਹਰੋਂ ਕਹਿੰਦਾ ਪਿੱਛੇ ਨੂੰ ਹੋ ਜਾਓ, ਪਿਛਲਾ ਕਹਿੰਦਾ ਮੂਹਰ ਨੂੰ ਹੋ ਜਾਓ। ਤਾਂ ਇਸ ਤਰੀਕੇ ਨਾਲ ਜਿਹੜੀਆਂ ਬੱਸਾਂ ਹੁੰਦੀਆਂ ਨੇ ਉਹਨਾਂ ਨੂੰ ਭਰਿਆ ਜਾਂਦਾ। ਬਈ ਤੁਸੀਂ ਵੀ ਖੁੱਡੀ ਕਲਾਂ ਤੋਂ? ਨਹੀਂ, ਹੰਡਿਆਏ ਤੋਂ ਜੀ। ਤੁਹਾਨੂੰ ਕੀ ਮੁਸ਼ਕਲਾਂ ਆਉਂਦੀਆਂ ਨੇ ਜਦੋਂ ਤੁਸੀਂ ਚੜ੍ਹਦੇ ਹੋ ਬੱਸ ਦੇ ਵਿੱਚ? ਉਹ ਫਿਰ ਐਂ ਕਹਿ ਦਿੰਦੇ ਵੀ ਹੰਡਿਆਏ ਨੂੰ ਬੱਸ ਨਹੀਂ ਜਾਂਦੀ, ਉੱਥੇ ਰੋਕਦੇ ਨਹੀਂ ਹੈਗੇ ਕਹਿੰਦੇ। ਆਈਲੈਟਸ ਕਰਦੇ ਹੋ? ਹਾਂ ਜੀ। ਕੀ ਕਰੋਗੇ ਬਾਹਰ ਜਾ ਕੇ? ਸਵਾਲ ਹੀ ਇਹ ਆ, ਬਾਹਰ ਜਾ ਕੇ ਕੀ ਕਰੋਗੇ? ਬਾਹਰ ਇੱਥੇ ਤਾਂ ਫਿਰ ਐਂ ਤਾਂ ਕਰਨਾ ਹੀ ਪਊਗਾ ਜੀ, ਕੁਛ ਨਾ ਕੁਛ ਤਾਂ। ਇੱਥੇ ਹੀ ਕਰ ਲਓ ਜਿਹੜਾ ਕੁਝ ਬਾਹਰ ਕਰਨ ਦੀ ਸੋਚ ਰਹੇ ਹੋ, ਇੱਥੇ ਹੁੰਦਾ ਨਹੀਂ? ਇੱਥੇ ਤਾਂ ਔਖੇ ਆ ਜੀ। ਕਿਉਂ? ਪਾਪਾ ਦੀ ਆ ਹੁਣ ਜੀ। ਨਹੀਂ, ਸਾਨੂੰ ਕੀ ਪਤਾ, ਤੁਸੀਂ ਦੱਸੋ ਨਾ, ਉਦੋਂ ਕਿਉਂ ਨਹੀਂ ਹੁੰਦਾ? ਸਾਰਿਆਂ ਨੂੰ ਪਤਾ ਹੀ ਹੈ ਜੀ ਬਸ ਕਿਵੇਂ। ਤੁਸੀਂ ਵੀ ਆਈਲੈਟਸ ਕਰ ਰਹੇ ਹੋ? ਕਿੰਨੇ ਕੁ ਬੈਂਡ ਆ ਜਾਂਦੇ ਆ? 5.5 ਆ ਜਾਂਦੇ ਬਾਈ। 5.5 ਤੇ ਕਿੱਥੋਂ ਦਾ ਲੱਗ ਜੂ ਵੀਜ਼ਾ? ਮੈਨੂੰ ਲੱਗਦਾ ਲੱਗਣਾ ਹੀ ਨਹੀਂ ਕਿਤੋਂ ਦਾ ਯਾਰ। ਹਲੇ 4 ਮਹੀਨੇ ਹੋਇਆ ਬਾਈ ਕਰਦੇ ਨੂੰ ਯਾਰ। ਇਹ ਤਾਂ ਕਹਿੰਦੇ ਪ੍ਰੋਸੈਸ ਹੀ 3 ਮਹੀਨਿਆਂ ਦਾ, 90 ਦਿਨਾਂ ਦੇ ਵਿੱਚ ਸਾਥੋਂ ਰਿਜ਼ਲਟ ਲਵੋ, 90 ਦਿਨਾਂ ਬਾਅਦ ਪੇਪਰ ਦਿਓ। ਨਾ ਬਾਈ, ਔਖੀ ਬਹੁਤ ਆ ਯਾਰ, ਔਖੀ ਬਹੁਤ ਆ। ਗ੍ਰਾਮਰ ਵੀਕ ਵਾਲੇ ਤਾਂ ਘਰੇ ਪਤਾ ਵੀ 5.5 ਹੀ ਆਉਂਦੇ ਆ। ਸਾਡਾ ਮੁੰਡਾ 5.5 ਤੇ ਖੜਾ, ਮੌਕ ਟੈਸਟ ਹੁੰਦਾ ਜਿਹੜਾ ਸ਼ਨੀਵਾਰ ਨੂੰ, ਉਹਦਾ ਦਿਖਾਉਣੇ ਹੋ ਘਰੇ ਜਾ ਕੇ ਕਿ ਲੁਕੋ ਦਿੰਦੇ ਹੋ ਜਾਂ ਇੱਥੇ ਪਾੜ ਕੇ ਸਿੱਟ ਜਾਂਦੇ ਹੋ? ਦਿਖਾਉਣੇ ਹੈਗੇ। ਹਾਂ, ਬਾ ਕਹਿੰਦੇ ਹੌਲੀ ਹੌਲੀ ਕਰ ਲੈ, ਕੋਈ ਨਾ ਪੁੱਤ। ਹਾਂ ਯਾਰ, ਹੁਣ ਇਹ BA ਤਾਂ ਹੈ ਨਹੀਂ ਵੀ ਤੂੰ 3 ਸਾਲ ਲਾ ਦੇਂਗਾ ਇਹਦੇ ਤੇ, ਹਨਾ? ਇਹ ਤਾਂ ਇੱਕ 90 ਦਿਨਾਂ ਦਾ ਕੋਰਸ ਆ। ਕੀ ਕਰੋਗੇ 90 ਦਿਨਾਂ ਦੇ ਵਿੱਚ?
ਤੁਸੀਂ ਇੱਥੋਂ ਪੇਪਰ ਦੇਣਾ, ਬਾਹਰ ਜਾਣਾ, ਬਾਹਰ ਜਾ ਕੇ ਕੀ ਕਰੋਗੇ? ਚਲੋ ਇਹੀ ਦੱਸ ਦਿਓ। ਕਹਿ ਰਹੇ ਇੱਥੇ ਤਾਂ ਜਾਈਏ, ਫਿਰ ਉੱਥੇ ਦੇਖ ਲਾਂਗੇ ਬਾਈ। ਤੁਹਾਡਾ ਤਾਂ ਯਾਰ ਏਮ ਹੀ ਨਹੀਂ ਕਲੀਅਰ, ਤੁਹਾਡਾ ਤਾਂ ਗੋਲ ਹੀ ਨਹੀਂ ਕੋਈ ਕਲੀਅਰ ਵੀ ਅਸੀਂ ਆਹ ਕਰਨਾ। ਹੁਣ ਕੀ ਹੋ ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਆਹ ਨੌਜਵਾਨ ਇੱਧਰ ਫੇਰ ਇਕੱਠੇ ਹੋ ਗਏ ਨੇ, ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਅੱਜ, ਕਿਉਂਕਿ ਇੱਥੇ ਆ ਇਹ ਨੌਜਵਾਨ ਵਧੀਆ ਸ਼ਾਇਦ ਬੋਲ ਰਹੇ ਨੇ ਮਾਈਕ ਤੇ। ਬੋਲੋਗੇ ਯਾਰ ਕੁਛ? ਉੱਦਾਂ ਤੁਸੀਂ ਵਧੀਆ ਗੱਲਾਂ ਕਰ ਰਹੇ ਹੋ। ਕੀ ਕੰਮ ਆ ਯਾਰ। ਨਹੀਂ ਫਿਰ ਵੀ ਕੀ ਆਈਲੈਟਸ ਕਰ ਰਹੇ ਹੋ ਇੱਥੇ? ਦੱਸ ਦਿਓ ਮਾੜਾ ਕੀ ਕਰਦੇ ਆ ਬਾਈ? ਪੀਟੀ। ਹਾਂ। ਕਿਹੜੇ ਦੇਸ਼ 'ਚ ਜਾਣਾ? ਆਸਟ੍ਰੇਲੀਆ। ਆਸਟ੍ਰੇਲੀਆ। ਕੀ ਲੱਗਦਾ ਬਾਹਰ ਜਾ ਕੇ ਵੀ ਕਿੰਨਾ ਕੁ ਕੁਛ ਪੱਲੇ ਪੈ ਜਾਊਗਾ ਜਿਹੜਾ ਤੁਸੀਂ ਕਰ ਰਹੇ ਹੋ, ਪੀਟੀ ਕਰ ਰਹੇ ਹੋ? ਪੈ ਜਾਊਗਾ ਵਧੀਆ। ਇੱਥੋਂ ਨੂੰ ਤਾਂ ਫਰਕ ਹੀ ਪਊ ਬਾਈ। ਇੱਥੇ ਕਿਉਂ ਨਹੀਂ ਪੈ ਰਿਹਾ ਫਰਕ ਜਿਹੜਾ ਤੁਹਾਨੂੰ ਉੱਥੇ ਬਾਹਰ ਲੱਗਦਾ ਵੀ ਬਾਹਰ ਜਾ ਕੇ ਫਰਕ ਪੈ ਜਾਊਗਾ? ਯਾਰ ਇੱਥੇ ਫੈਸਿਲਿਟੀਆਂ ਨਹੀਂ ਮਿਲਦੀਆਂ ਨਾ ਉਨੀਆਂ। ਕੀ ਚਾਹੀਦਾ ਨੌਜਵਾਨਾਂ ਨੂੰ? ਆਖਰ ਕੀ ਚਾਹੀਦਾ? ਦਿੱਕਤਾਂ ਕੀ ਆਉਂਦੀਆਂ ਨੇ, ਮੁਸ਼ਕਲਾਂ ਕੀ ਆਉਂਦੀਆਂ? ਬਣਾਉਣਾ ਬਾਈ, ਆ ਫਿਊਚਰ ਬਣ ਜਾਂਦਾ ਉੱਥੇ। ਇੱਥੇ ਕੋਈ ਫਿਊਚਰ ਨਹੀਂ ਹੈਗਾ ਨਾ। ਉੱਥੇ ਕੀ ਫਿਊਚਰ ਬਣੂਗਾ? ਉਹੀ ਪੁੱਛ ਰਹੇ ਆ ਵੀ ਕੀ ਫਿਊਚਰ ਬਣੂਗਾ ਉੱਥੇ, ਤੇ ਇੱਥੇ ਕਿਉਂ ਨਹੀਂ ਬਣਾ ਸਕਦਾ ਨੌਜਵਾਨ? ਬਾਹਰ ਜਾ ਕੇ ਵੀ ਕੰਮ ਕਰਦਾ, ਦਿਹਾੜੀਆਂ ਲਾਉਂਦਾ, ਸਿਫਟਾਂ ਲਾਉਂਦਾ, ਇੱਕ ਦੀ ਥਾਂ ਤੇ ਦੋ। ਸਿੱਧੀ ਗੱਲ ਦੱਸ ਦਿੰਦੇ ਆ, ਜਮਾ ਸਿੱਧੀ ਗੱਲ ਕਰੀਏ ਤੇ ਕਰ ਦਿੰਦੇ ਆ। ਇੱਧਰ ਨੂੰ ਮੂੰਹ ਕਰ ਲੈ। ਧੱਕੇ ਖਾ ਲਓ ਕਿੰਨੇ ਮਰਜੀ, ਠੀਕ ਆ, ਧੱਕੇ ਨਾਲ ਪਰਚੇ ਪਵਾ ਲਓ ਕਿੰਨੇ ਮਰਜੀ। ਹਾਂ ਆਹ ਕੁਛ ਆ, ਸਿੱਧਾ ਕੰਮ ਕਰੀਏ ਤਾਂ ਵੀ ਪਰਚਾ, ਪੁੱਠਾ ਕਰੀਏ ਤਾਂ ਹੈਗਾ। ਇਹ ਮੇਨ ਗੱਲ ਆ, ਜਮਾ ਮੇਨ ਗੱਲ ਜਿਹੜੀ ਤੈਨੂੰ ਮੈਂ ਆਪਦੀ ਗੱਲ ਦੱਸਦਾ, ਇਹ ਮੇਨ ਗੱਲ ਆ। ਨਹੀਂ ਅਸੀਂ ਵੀ ਤਾਂ ਕੰਮ ਕਰਦੇ ਆ ਯਾਰ, ਸਾਨੂੰ ਤਾਂ ਕਿਸੇ ਨੇ ਫੜਿਆ ਨਹੀਂ, ਅੰਦਰ ਨਹੀਂ ਕਰਿਆ। ਕਾਨੂੰਨ ਜੇ ਜਿਹਦੇ ਨਾਲ ਹੁੰਦੀ ਆ, ਇਹ ਉਸ ਨੂੰ ਹੀ ਪਤਾ ਹੁੰਦਾ। ਕੀ ਹੋ ਗਈ ਤੁਹਾਡੇ ਨਾਲ? ਉਮਰ ਕਿੰਨੀ ਆ? ਉਮਰ ਤਾਂ ਮੇਰੀ ਹੈਗੀ ਆ 20 ਸਾਲਾਂ ਦੀ। 20 ਸਾਲਾਂ ਦੇ ਵਿੱਚ ਇਹੋ ਜਿਹਾ ਕੀ ਹੋ ਗਿਆ ਜਿਹੜਾ ਅੱਕੇ ਪਏ ਹੋ ਪੰਜਾਬ ਤੋਂ? ਬਸ ਅੱਖੀ ਪਿਆ, ਹੁਣ ਹੋਰ ਕਰੀਏ ਕੀ? ਫਿਰ ਕੰਮ ਨਹੀਂ ਕੋਈ ਚੱਜ ਦਾ, ਠੀਕ ਹੈ। ਨੌਕਰੀ ਆ, ਮੇਰਾ ਡੈਡੀ ਫੌਜੀ ਸੀਗਾ, ਠੀਕ ਹੈ। ਰਿਲੇਸ਼ਨ ਵਾਲੇ ਨੂੰ ਨੌਕਰੀ ਮਿਲਦੀ ਆ ਨਾ, ਮੈਨੂੰ ਦਿੱਤੀ ਨਹੀਂ। ਕਿਉਂ ਨਹੀਂ ਦਿੱਤੀ? ਪੈਸੇ ਚੱਲਦਾ ਬਈ ਸਾਰੇ ਕਿਤੇ। ਕਹਿੰਦੇ ਫੌਜ ਦੇ ਵਿੱਚ ਤਾਂ ਫਿਜ਼ੀਕਲ ਚਾਹੀਦੀ ਆ, ਫੌਜ ਦੇ ਵਿੱਚ ਤਾਂ ਪੇਪਰ ਚਾਹੀਦਾ, ਫੌਜ ਦੇ ਵਿੱਚ ਤਾਂ ਤੁਹਾਡਾ ਸਰੀਰ ਫਿੱਟ ਹੋਣਾ ਚਾਹੀਦਾ, ਡੋਪ ਟੈਸਟ ਕਲੀਅਰ ਹੋਣਾ ਚਾਹੀਦਾ, ਇਹੋ ਜਿਹਾ ਕੁਝ। ਗੱਲ ਸੁਣ, ਠੀਕ ਆ, ਹੁਣ ਮੈਂ ਤੈਨੂੰ ਬੰਦੇ ਦਹਾ ਵੀ ਦੇਵਾਂ ਚਾਹੇ ਨਾ ਵੀ ਦਹਾਵਾਂ, ਠੀਕ ਆ। ਚੱਲ ਜਿੰਨਾ ਕਮਾਇਆ ਮੈਥੋਂ ਅੱਧਾ ਬੰਦਾ ਭਰਤੀ ਹੋਇਆ, ਮੇਰੇ ਨਾਲੋਂ ਕੱਦ ਵੀ ਛੋਟਾ, ਮੇਰੇ ਨਾਲੋਂ ਪਤਲਾ ਵੀ, ਠੀਕ ਹੈ। ਉਹ ਕਿਵੇਂ ਹੋ ਗਿਆ ਬਈ? ਧੱਕਾ ਹੋਇਆ ਦਾ ਮਤਲਬ ਤੁਹਾਡੇ ਨਾਲ ਤੁਸੀਂ ਇਹ ਕਹਿਣਾ ਚਾਹੁੰਦੇ? ਮੇਰੇ ਨਾਲ ਨਹੀਂ, ਇਕੱਲੇ ਨਾਲ ਨਹੀਂ, ਬਹੁਤ ਨਾਲ ਹੁੰਦਾ ਬਈ। ਆ ਇੱਥੇ ਖੜੇ ਨੇ ਇਹਨਾਂ ਤੋਂ ਪੁੱਛ ਲਓ, ਇੱਧਰ ਖੜੇ ਨੇ ਇਹਨਾਂ ਤੋਂ ਪੁੱਛੋ, ਬਹੁਤ ਨਾਲ ਹੁੰਦਾ, ਇਕੱਲੀ ਮੇਰੀ ਗੱਲ ਨਹੀਂ। ਤੇਰਾ ਕਿਹੜਾ ਪਿੰਡ ਆ ਬਈ? ਹੰਡਿਆ। ਆ ਮੁੰਦਰਾਂ ਦਾ ਬੜਾ ਰਿਵਾਜ ਚੱਲਿਆ ਯਾਰ, ਇਹ ਬਾਈ ਦੇ ਵੀ ਪਾਈਆਂ, ਤੇਰੇ ਵੀ ਪਾਈਆਂ ਮੁੰਦਰਾਂ। ਇੱਥੇ ਹੋਰ ਖੜਾ ਸੀ ਬਾਈ, ਉਹਦੇ ਵੀ ਪਾਈਆਂ ਨੇ। ਇਹ ਇੱਕ ਦੂਜੇ ਨੂੰ ਦੇਖ ਕੇ ਪਾਈਆਂ ਯਾਰ, ਫਿਰ ਉਦੋਂ ਹੀ ਸ਼ੌਂਕ ਜਾਗ ਪਏ। ਇਹ ਤਾਂ ਉਹੀ ਯਾਰ, ਪਹਿਲਾਂ ਦੀ ਵਿਆਹ ਸੀ ਸਾਡੇ ਵਾਲਾ, ਉਦੋਂ ਪਾਈਆਂ ਸੀਗੀਆਂ। ਉਹ ਕਹਿੰਦਾ ਪਾਲਾ, ਮੈਂ ਪਾ ਲਈਆਂ। ਅੱਛਾ, ਵਧੀਆ ਲੱਗੀਆਂ ਇੱਕ। ਵਿਆਹ 'ਚ ਕਹਿੰਦੇ ਵੀ ਪਾਲਾ। ਵਿਆਹ 'ਚ ਪਾਉਣ ਗਿਆ, ਮੁੜ ਕੇ ਵਧੀਆ ਲੱਗੀ, ਜੱਚ ਗਈ, ਫਿਰ ਲਾਹੀ ਨਹੀਂ। ਫਿਰ ਵਧੀਆ ਰੱਖੀ। ਹੁਣ ਲੋਟ ਆ, ਹੁਣ ਹੋਰ ਹੀ ਲੱਗਦਾ, ਮੂੰਹ ਲਾ ਦਿੰਦੇ ਆ। ਵਾਹ, ਹੁਣ ਭੇੜੇ ਲੱਗਦੇ ਜੇ ਮੁੰਦਰਾਂ ਲਾਉਣੇ। ਪਛਾਣ ਹੀ ਨਹੀਂ ਆਉਂਦੀ, ਬੜਾ ਫਰਕ ਪੈ ਜਾਂਦਾ। ਵਿਆਹ ਦੇ ਵਿੱਚ ਵੀ ਇਹ ਕਿਹਾ ਸੀ ਵੀ ਵਿਆਹ ਦੇ ਵਿੱਚ ਅਸੀਂ ਵੜਨ ਨਹੀਂ ਦੇਣਾ ਜੇ ਮੁੰਦਰ ਨਹੀਂ ਪਾਈ। ਨਾ ਇਹ ਨਹੀਂ ਕਿਹਾ ਸੀ, ਭਾਈ ਕਹਿੰਦਾ ਕਰਾ, ਉਹਨੇ ਆਪਦੀ ਸੀ ਨਾ ਉਹਦੇ, ਉਹ ਕਹਿੰਦਾ ਤੂੰ ਵੀ ਕਰਾ। ਫਿਰ ਵਿੱਚ ਮੈਂ ਵੀ ਪਵਾ ਲਈਆਂ ਸੀ। ਤੇ ਆਈਲੈਟਸ ਨੂੰ ਕਿੰਨੇ ਕੁ ਬੈਂਡ ਆ ਜਾਂਦੇ? 6.5 ਵਾਂਗੂ ਆ ਜਾਂਦੇ ਆ, ਦੱਸਿਆ ਸੀ ਹੁਣ। ਤਾਂ ਇਹ ਨੌਜਵਾਨਾਂ ਦੇ ਨਾਲ ਗੱਲਬਾਤ ਕਰੀ ਆ। ਇਸ ਤੋਂ ਬਾਅਦ ਇੱਧਰ ਵੀ ਬੈਠੇ ਨੇ ਨੌਜਵਾਨ, ਮੋਟਰਸਾਈਕਲਾਂ 'ਤੇ ਬੈਠੇ ਨੇ। ਸ਼ਾਇਦ ਅੱਜ ਸਾਡਾ ਸਾਰਾ ਦਿਨ ਇੱਥੇ ਹੀ ਲੰਘ ਜਾਣਾ, ਕਿਉਂਕਿ ਇਹ ਨੌਜਵਾਨਾਂ ਦੇ ਨਾਲ ਅਸੀਂ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ। ਉੱਧਰ ਕੈਮਰਾ ਮਾਰਦੇ ਮਾੜਾ ਜਿਹਾ ਕੁਲਦੀਪ। ਪੀ ਰਹੇ ਨੇ ਕੇਨ ਵਗੈਰਾ। ਕੀ ਵਾਲਾ ਬਈ, ਕਿੱਥੋਂ ਆਏ ਹੋ? ਭੱਜਣਾ ਯਾਰ, ਐ ਨਾ ਕਰ। ਉਹ ਗੱਲ ਤਾਂ ਸੁਣ, ਐ ਨਾ ਕਰ, ਗੱਲ ਤਾਂ ਸੁਣ। ਕਿੱਥੋਂ ਆਏ ਹੋ? ਕਿਹੜੇ ਪਿੰਡ ਆਏ? ਪਿੰਡ ਕਿਹੜਾ? ਆਪਾਂ ਤਾਂ ਇੱਕ ਨਾਰਮਲ ਗੱਲਾਂ ਕਰਨੀਆਂ। ਭਗਤਗੜ੍ਹ। ਕੀ ਕਰਦੇ ਹੋ ਬਈ ਤੁਸੀਂ? ਆਈਲੈਟਸ ਕਰਦੇ ਹੋ? ਇੱਧਰ ਗੱਲ ਤਾਂ ਸੁਣੋ। ਤੂੰ ਛੱਡ ਦੇ ਟੋਟੋ। ਤਾਂ ਇਹ ਤਸਵੀਰ ਆ ਜਿਹੜੀ ਨੌਜਵਾਨਾਂ ਦੀ, ਪਤਾ ਨਹੀਂ ਕਿਉਂ ਨੌਜਵਾਨ ਕੈਮਰੇ ਤੋਂ ਭੱਜਦੇ ਨਜ਼ਰ ਆ ਰਹੇ ਨੇ। ਤਾਂ ਅਸੀਂ ਇਹਨਾਂ ਦੇ ਨਾਲ ਗੱਲਬਾਤ ਆ ਜਿਹੜੀ ਕਰ ਰਹੇ ਹਾਂ। ਆ ਜਾਓ ਉਰੀ, ਆ ਜਾਓ, ਆ ਜਾਓ, ਆ ਜਾਓ, ਮੋਟਰਸਾਈਕਲ ਲਾ ਕੇ ਆ ਜਾਓ, ਉਰੇ ਆ ਜਾਓ, ਆ ਜਾਓ, ਆ ਜਾਓ, ਆ ਜਾਓ, ਉਰੇ ਆ ਜਾਓ, ਕਰ ਲੈਂਦੇ ਹਾਂ ਤੁਹਾਡੇ ਨਾਲ ਗੱਲ। ਇਹ ਵੀ ਨੌਜਵਾਨ ਨੇ ਜਿਹੜੇ ਕਿ ਗੱਲਾਂ ਬਾਤਾਂ ਕਰਦੇ ਨੇ ਖੁੱਲ੍ਹ ਕੇ, ਕਹਿੰਦੇ ਅਸੀਂ ਕਰਨੀ ਆ ਗੱਲਬਾਤ, ਮੁਲਾਕਾਤ ਕਰਨੀ ਆ ਕਹਿੰਦੇ। ਤਾਂ ਆ ਜਾਓ, ਆ ਜਾਓ ਬਾਬੇ, ਆ ਜਾਓ, ਆ ਜਾਓ, ਭੱਜ ਆਓ। ਕਿਹੜੇ ਪਿੰਡ ਤੋਂ ਆਏ ਹੋ? ਕੀ ਹਾਲ ਹੈ ਜੀ? ਵਧੀਆ ਵਧੀਆ, ਠੀਕ ਆ। ਕਿਹੜੇ ਪਿੰਡ ਤੋਂ ਆਏ ਹੋ? ਮੈਂ ਮੈਲ ਕਲਾਂ ਤੋਂ। ਮੈਲ ਕਲਾਂ? ਹਾਂਜੀ। ਆਈਲੈਟਸ ਕਰਦੇ ਹੋ? ਹਾਂਜੀ, ਤੁਹਾਡੇ ਨਾਲ ਕਰਦਾ ਰਿਹਾ ਮੈਂ, ਪਹਿਲਾਂ ਹੀ ਪਛਾਣ ਲਿਆ ਮੈਂ ਹੈਗਾ। ਅੱਛਾ, ਕਿੰਨੇ ਕੁ ਬੈਂਡ ਆ ਜਾਣਗੇ? ਮੇਰੇ ਨਾਲ ਕਰਦੇ ਰਹੇ ਹੋ? ਮੈਂ ਤਾਂ ਇੱਥੇ ਵੈਸੇ ਹੀ ਟਾਈਮ ਪਾਸ ਕਰਨ ਆਉਂਦਾ ਸੀ, ਮੈਂ ਕੋਈ ਆਈਲੈਟਸ ਟਾਈਮ ਪਾਸ ਕਰਨੇ ਆ। 4 ਸਾਲ ਹੋ ਗਏ ਟਾਈਮ ਪਾਸ ਕਰੀ ਜਾਂਦੇ ਜੀ। 4 ਸਾਲ? ਇਹ BA ਵੀ 3 ਸਾਲਾਂ 'ਚ ਹੋ ਜਾਂਦੀ ਹੈ। ਇਹ ਨੌਜਵਾਨ
ਨੂੰ 4 ਸਾਲ ਹੋ ਗਏ ਆਈਲੈਟਸ ਕਰਦੇ ਨੂੰ ਇੱਥੇ 4 ਸਾਲਾਂ ਦੇ ਇੱਥੇ ਹਿੱਸਾ ਹੁੱਸਾ ਹੀ ਪਾ ਲੈਂਦਾ ਕਿਸੇ ਨਾਲ ਹੈ ਜੀ ਹਿੱਸਾ ਹੁੱਸਾ ਹੀ ਪਾ ਲੈਂਦਾ ਕਿਸੇ ਆਏ ਨਹੀਂ ਕਿਸੇ ਨੇ, ਮੈਂ ਕਿਹਾ ਗੱਲ ਤਾਂ ਸਾਰਿਆਂ ਨਾਲ ਕੀਤੀ ਸੀ, ਹਮ ਹੀ ਨਹੀਂ ਭਰਦੇ ਕੋਈ। ਹੋਰ ਤੁਸੀਂ ਦੱਸੋ ਜੀ। ਨਹੀਂ ਹੁਣ ਫਿਰ ਕੀ ਸੋਚਿਆ ਅੱਗੇ ਦਾ, ਕੀ ਸੋਚਿਆ ਅੱਗੇ ਦਾ ਫਿਊਚਰ? ਆ ਗਏ ਪਿੰਡ ਪੀਟੀ ਚੋਂ ਆ ਗਏ ਜੀ, ਪੇਪਰ ਦਿੱਤੇ ਪੀਟੀ ਦਾ ਆ ਗਏ ਮੇਰੇ ਜੀ। ਪੰਜਾਬ ਕਿਉਂ ਨਹੀਂ ਚੰਗਾ ਲੱਗ ਰਿਹਾ? ਪੰਜਾਬ ਦੀ ਗੱਲ ਆ, ਪੰਜਾਬ ਕਿਉਂ ਨਹੀਂ ਚੰਗਾ ਲੱਗ ਰਿਹਾ? ਇਹ ਤਾਂ ਹੈ ਨਹੀਂ ਇੱਥੇ ਕੁਛ, ਨਾ ਕੋਈ ਕੰਮ ਆ ਨਾ ਕੋਈ ਜੋਬ ਆ ਨਾ ਕੋਈ ਹੋਰ ਹੀ, ਨਸ਼ਾ ਪੱਤਾ ਹੀ ਹੈ ਗੱਲ ਇੱਥੇ। ਤੁਸੀਂ ਦੇਖਦੇ ਹੋ ਹਾਲਾਤ ਡੇਲੀ ਦੇ। ਨਸ਼ਾ ਪੱਤੇ ਦੀ ਗੱਲ ਕਰੀਏ, ਕਿੰਨਾ ਕੁ ਨਸ਼ਾ ਪੱਤਾ ਇੱਥੇ? ਸਾਡੇ ਇੱਥੇ ਦਾ ਬਾਹਲਾ ਹੱਦੋਂ ਵੱਧ। ਬਾਹਰ ਜਾਣਾ ਫਿਰ ਬਾਹਰਲੇ ਕਹਿੰਦੇ ਅਸੀਂ ਇੱਥੇ ਆਵਾਂਗੇ। ਭਗਵੰਤ ਮਾਨ ਦਾ ਬਿਆਨ ਆਇਆ ਸੀ, ਉਹ ਕਹਿੰਦਾ ਅਸੀਂ ਕਹਿੰਦਾ ਗੋਰਿਆਂ ਨੂੰ ਕਹਿੰਦਾ ਇੱਥੇ ਲੈ ਕੇ ਆਵਾਂਗੇ। ਉਹ ਤਾਂ ਹੀ ਮਰੀ ਜਾਂਦਾ ਵਿਹਲਾ ਬੈਠਾ ਹੀ, ਉਹਨੂੰ ਕੀ ਪਤਾ। ਉਹਦੇ ਕੋਲ ਸਿਕਿਉਰਿਟੀ ਸਾਰਾ ਕੁਝ, ਸਾਡੇ ਕੋਲ ਕੀ ਹੈ? ਇਹਦੇ ਮੁੰਡੇ ਮਾਰੀਏ, ਸਿੱਧੂ ਮੂਸੇ ਵਾਲਾ ਮਾਰਤਾ, ਕੌਣ ਜ਼ਿੰਮੇਵਾਰ ਹੈ? ਕੱਲ੍ਹ ਨੂੰ ਸਾਨੂੰ ਮਾਰ ਕੇ ਇਕੱਲੇ ਆ। ਇਹਦੇ ਹੈ ਤਾਂ ਨਹੀਂ ਕੁਛ। ਇਸੇ ਕਰਕੇ ਬਾਹਰ ਜਾ ਰਹੇ ਹੋ, ਇਕੱਲੇ ਹੋ ਵੀ ਇੱਥੇ ਖਤਰਾ ਲੱਗਦਾ ਤੁਹਾਨੂੰ, ਮਹਿਸੂਸ ਹੁੰਦਾ? ਇਸੇ ਕਰਕੇ ਜਾਂਦੇ ਜੀ। ਤਾਂ ਇਹ ਤਸਵੀਰ ਆ ਇਸ ਨੌਜਵਾਨ ਨੇ ਕਿਹਾ ਕਿ ਅਸੀਂ ਤਾਂ ਬਾਹਰ ਜਾ ਰਹੇ ਹਾਂ ਕਿ ਸਾਨੂੰ ਇੱਥੇ ਖਤਰਾ ਲੱਗਦਾ। ਬਈ ਤੁਹਾਨੂੰ ਤਾਂ ਨਹੀਂ ਕੋਈ ਖਤਰਾ? ਮੈਨੂੰ ਤਾਂ ਬਈ ਕੋਈ ਖਤਰਾ ਨਹੀਂ। ਨਹੀਂ ਉਹ ਕਹਿੰਦਾ ਵੀ ਸਾਨੂੰ ਖਤਰਾ ਲੱਗਦਾ ਗਾ। ਨਾ ਕੋਈ ਖਤਰਾ ਨਹੀਂ ਹੁੰਦਾ। ਤੁਸੀਂ ਵੀ ਬਾਹਰ ਜਾਣਾ? ਬਾਗ ਜਾਏ ਜਿੱਥੇ ਮਹਾਰਾਜ ਲੈ ਕੇ ਜਾਓ ਉੱਥੇ ਲੋਟਾ ਪਤਾ। ਨਹੀਂ ਤੁਸੀਂ ਵੀ ਬਾਹਰ ਜਾਣਾਗਾ? ਟਰਾਈ ਕਰੀ ਜਾਂਦੇ, ਜਿੱਥੇ ਮਹਾਰਾਜ ਲੈ ਕੇ ਜਾਓ ਉੱਥੇ ਲੋਟਾ। ਜਿਵੇਂ ਇਹਦੇ ਬੈਂਡ ਆ ਗਿਆ, ਤੁਹਾਡੇ ਵੀ ਆ ਗਿਆ? ਮੇਰੇ ਤਾਂ ਨਹੀਂ ਆਏ। ਕਿੰਨਾ ਟਾਈਮ ਹੋ ਗਿਆ? 4 ਸਾਲ ਹੋ ਗਏ ਤੁਹਾਨੂੰ ਵੀ? ਨਾ 4 ਚੂਰ ਤਾਂ ਕਾਹਨੂੰ ਹੋਏ ਯਾਰ। ਹੋਰ ਸਾਲ ਕੀ ਹੋਇਆ, ਉਹ ਵੀ 1-2 ਵਾਰੀ ਵਿੱਚ ਦੀ ਹਟ ਕੇ ਲੱਗ ਗਿਆ ਸੀ। ਕਲਾਸ ਲਾਉਣੀ ਚਾਹੀਦੀ, ਕਲਾਸ ਨਹੀਂ ਲਾਉਂਦੀ ਜਿਹੜੇ। ਬਾਕੀ ਆਪਣੇ ਪੰਜਾਬ 'ਚ ਬੜੇ ਕੰਮ ਖਰਾਬ ਹੋਈ ਜਾਂਦਾ। ਕੀ ਖਰਾਬ ਹੋ ਗਿਆ ਪੰਜਾਬ ਦੇ ਵਿੱਚ? ਦਿਨੋਂ ਦਿਨ ਤੁਹਾਨੂੰ ਪਤਾ ਹੀ ਹੈ ਕੀ ਕੁਛ ਹੋਈ ਜਾਂਦਾ। ਮੁੰਡੇ ਮਰੀ ਜਾਂਦੇ ਆਪਣੇ, ਸਿੱਧੂ ਮੂਸੇ ਵਾਲਾ ਨੰਗਲ ਅੰਬੀ ਵਾਲਾ ਮਾਰਤਾ ਬਾਈ, ਦੀਪ ਸਿੱਧੂ ਮਰ ਗਿਆ। ਹਾਲਾਤ ਮਾੜੀ ਹੈ ਜੀ। ਹੁਣ ਇੱਥੇ ਕੋਈ ਹੈ ਤਾਂ ਹੈ ਨਹੀਂ ਸਾਡਾ ਕੋਲ। ਖੇਤੀ ਕਰਦੇ ਆ, ਖੇਤੀ 'ਚੋਂ ਨਹੀਂ ਕੁਛ ਬਚਦਾ। ਸਰਕਾਰੀ ਜੋਬ ਕਿਸੇ ਨੂੰ ਮਿਲਦੀ ਕੋਈ ਨਹੀਂ। 10-10 ਹਜ਼ਾਰ ਤੇ ਕੌਣ ਕੰਮ ਕਰੂ? ਖਰਚਾ ਕਿੰਨਾ ਜੀ? ਤੇਲ ਦੇ ਰੇਟ ਵਧੀ ਜਾਂਦੇ ਆ, ਹੋਰ ਕੁਛ ਕਿੰਨਾ ਕੁਛ ਹੋਈ ਜਾਂਦਾ। ਇਹ ਨੌਜਵਾਨ ਮੇਰੇ ਨਾਲ ਪੜ੍ਹਦਾ ਰਿਹਾ, ਤਾਂ ਕਰਕੇ ਇਹਦੇ ਨਾਲ ਥੋੜੀ ਜਿਹੀ ਗੱਲਬਾਤ ਖੁੱਲ੍ਹ ਕੇ ਹੋ ਗਈ ਆ। ਤਾਂ ਇੱਧਰ ਬਾਈ ਸਿਕਿਉਰਿਟੀ ਵਾਲਿਆਂ ਨੂੰ ਪੁੱਛਦੇ ਆ ਵੀ ਇੱਥੇ ਕੀ ਮੁਸ਼ਕਲਾਂ ਆਉਂਦੀਆਂ ਨੇ, ਕਿਉਂਕਿ ਇਹਨਾਂ ਦੀ ਨਿਗਾਹ ਹੁੰਦੀ ਆ ਹਰ ਪਾਸੇ। ਬਾਈ ਕੀ ਮੁਸ਼ਕਲਾਂ ਆਉਂਦੀਆਂ ਨੇ, ਕੀ ਦਿੱਕਤ ਆਉਂਦੀਆਂ ਨੇ ਇੱਥੇ? ਨੌਜਵਾਨ ਕਿੰਨੇ ਕੁ ਇੱਥੇ ਆਉਂਦੇ ਨੇ ਜਿਹੜੇ ਪੇਪਰ ਦਿੰਦੇ ਨੇ ਜਾਂ ਜਿਹੜੇ ਪੜ੍ਹਨ ਆਉਂਦੇ ਨੇ? ਦਿੱਕਤ ਤਾਂ ਇਹ ਹੈ, ਜਿਹੜੇ ਪੜ੍ਹਨ ਵਾਲੇ ਆ ਉਹ ਤਾਂ ਪੜ੍ਹਦੇ ਆ, ਬਾਕੀ ਇੱਥੇ ਵਾਰਾਗਰਦੀਆਂ ਕਰਦੇ ਆ। ਜਿਵੇਂ ਇੱਥੇ ਲੜਦੇ ਆ, ਇੱਥੇ ਸਭ ਤੋਂ ਜ਼ਿਆਦਾ ਆ ਮੋਟਰਸਾਈਕਲ ਲੈ ਕੇ ਇਹਦੇ ਪਟਾਕੇ ਪਾਉਂਦੇ ਆ, ਪ੍ਰਦੂਸ਼ਣ ਕਰਦੇ ਆ। ਅਤੇ ਟਰੈਕਟਰਾਂ ਦੇ ਵੀ ਗੇੜੀਆਂ ਲਾਉਂਦੇ ਆ, ਨਜਾਇਜ਼ ਗੱਡੀਆਂ ਦੇ ਵੀ। ਪ੍ਰਸ਼ਾਸਨ ਨੂੰ ਵੀ ਇਹੀ ਕਹਿੰਦਾ ਵੀ ਇੱਥੇ 1-2 ਬੰਦੇ ਪੱਕੇ ਲਾ ਦਿਓ ਜਾਂ ਇਹਨਾਂ ਵੱਲ ਧਿਆਨ ਦਿੱਤਾ ਜਾਵੇ। ਨਸ਼ਾ ਕਿੰਨਾ ਕੁ? ਨਸ਼ੇ ਬਾਰੇ ਤਾਂ ਕੀ ਕਹਿ ਸਕਦੇ ਆ, ਸਾਡੇ ਸਾਹਮਣੇ ਤਾਂ ਕੋਈ ਖਾਂਦਾ ਨਹੀਂ। ਬਾਹਰ ਖਾ ਕੇ ਆਉਂਦੇ, ਹੁਣ ਉਹਦਾ ਕੁਛ ਕਹਿ ਨਹੀਂ ਸਕਦੇ। ਕੂਲੀਪਾਂ ਡਿੱਗੀਆਂ ਪਈਆਂ ਵੀ ਇੱਥੇ, ਅਸੀਂ ਦੇਖੀਆਂ ਸੀਗੀਆਂ ਆਉਣਿਆਂ ਜੀ। ਕੂਲੀਪਾਂ ਹੁਣ ਕੀ ਪਤਾ ਜੀ, ਚੱਕ ਕੇ ਲਾ ਲੈਂਦੇ, ਆਪਾਂ ਕਿਹੜਾ ਇੱਥੇ ਕਿਸੇ ਨੂੰ ਦੇਖਦੇ ਆ। ਬਾਕੀ ਇਹਦਾ ਸਟਰਿੰਗ ਸਭ ਨਾਲੋਂ ਜ਼ਿਆਦਾ ਪੀਂਦੇ ਆ, ਯੂਜ਼ ਕਰਦੇ ਆ। ਪਤਾ ਨਹੀਂ ਇਹਦੇ ਵਿੱਚ ਕੁਛ ਹੈਗਾ ਖੰਨੀ ਦਾ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਸਾਂਝੀ ਕਰੀ ਆ ਤੁਹਾਡੇ ਨਾਲ। ਤਾਂ ਇੱਥੇ ਤਸਵੀਰਾਂ ਨੇ ਜਿਹੜੀਆਂ ਅੱਜ ਸਾਂਝੀਆਂ ਕਰੀਆਂ ਨੇ, ਤਾਂ ਇਸੇ ਤਰ੍ਹਾਂ ਇੱਕ ਤਸਵੀਰ ਹੋਰ ਸਾਂਝੀ ਕਰਾਂਗੇ, ਕਿਉਂਕਿ ਇੱਥੋਂ ਲਾਗੇ ਬੱਸ ਸਟੈਂਡ ਆ ਸਾਹਮਣੇ। ਤੁਸੀਂ ਜਿੱਥੋਂ ਤੱਕ ਕੈਮਰੇ ਦੀ ਝਾਤ ਜਾਂਦੀ ਆ, ਇੱਕ ਵਾਰ ਕੁਲਦੀਪ ਉਹ ਕੰਧ ਦਿਖਾ ਦਿੱਤੀ ਜਾਵੇ ਸਾਹਮਣੇ। ਉਹ ਕੰਧ ਆ ਜਿਹੜੀ, ਉਹ ਬੱਸ ਸਟੈਂਡ ਦੀ ਕੰਧ ਆ। ਤਾਂ ਇੱਥੋਂ ਜਦੋਂ ਸਟੂਡੈਂਟਾਂ ਨੂੰ ਛੁੱਟੀ ਮਿਲਦੀ ਆ ਤਾਂ ਉਹ ਸਟੂਡੈਂਟ ਬੱਸ ਸਟੈਂਡ ਤੇ ਜਾਂਦੇ ਨੇ ਤੇ ਬੱਸਾਂ ਤੇ ਚੜ੍ਹਦੇ ਨੇ। ਅਸੀਂ ਉੱਥੇ ਜਾ ਕੇ ਵੀ ਨੌਜਵਾਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਐਸਡੀ ਚ ਐਸਡੀ ਕਾਲਜ 'ਚ ਕੀ ਲੱਗਦਾ ਗਾ ਜਿਹੜੇ ਨੌਜਵਾਨ ਆਈਲੈਟਸ ਕਰਕੇ ਬਾਹਰ ਜਾ ਰਹੇ ਨੇ, ਉਹਨਾਂ ਲਈ ਚੰਗੀ ਗੱਲ ਆ ਜਾਂ ਮਾੜੀ ਗੱਲ ਆ? ਉਹ ਚੰਗੀ ਗੱਲ ਹੀ ਉਹਨਾਂ ਲਈ, ਵਧੀਆ ਇੱਥੋਂ ਨਿਕਲੀ ਜਾਂਦੇ ਆ ਪੰਜਾਬ ਚੋਂ। ਤਾਂ ਮਿਲਦੀ ਨਹੀਂ ਯਾਰ, ਚੰਗੀ ਗੱਲ ਹੀ ਉਹਨਾਂ ਲਈ ਤਾਂ। ਹੁਣ ਇੱਧਰ ਜਦੋਂ ਕੰਮ ਹੀ ਨਹੀਂ ਮਿਲਦੇ, ਹੁਣ ਫਿਰ ਬਾਹਰ ਹੀ ਜਾਣਾ ਪੈਂਦਾ, ਇੰਨੇ ਰੁਪਏ ਲੱਗ ਜਾਂਦੇ ਆ ਨਾ। ਹਾਂ ਬਾਹਲਾ ਬੁਰਾ ਹਾਲ ਆ ਜੀ ਪੰਜਾਬ ਦਾ ਤਾਂ ਜੀ। ਬਾਹਰ ਜਾ ਕੇ ਕੀ ਕਰਨਗੇ ਫਿਰ? ਬਾਹਰ ਦਾ ਵੀ ਇੱਕ ਸਵਾਲ ਖੜਾ ਹੁੰਦਾ। ਕੰਮ ਮਿਲ ਜੂਗਾ ਵਧੀਆ, ਕਿ ਕੰਪਨੀ 'ਚ ਮਿਲ ਜੂਗਾ ਕੰਮ। ਬਈ ਤੁਸੀਂ ਕਨੈਕਟਰੋਂ ਕਿੰਨੀ ਕੁ ਮੁਸ਼ਕਲ ਆਉਂਦੀ ਆ? ਜਿਹੜੇ ਸਟੂਡੈਂਟ ਨੇ ਚੜ੍ਹਦੇ ਨੇ ਤੁਹਾਡੇ ਨਾਲ ਬੱਸਾਂ ਦੇ ਵਿੱਚ, ਜਦੋਂ ਬੱਸ ਦੇ ਵਿੱਚ ਚੜ੍ਹਦੇ ਨੇ, ਦਿੱਕਤਾਂ ਕੀ ਆਉਂਦੀਆਂ ਨੇ, ਮੁਸ਼ਕਲਾਂ ਕੀ ਆਉਂਦੀਆਂ ਨੇ ਬੱਸ ਦੇ ਵਿੱਚ? ਕੋਈ ਮੁਸ਼ਕਲ ਨਹੀਂ ਬਾਈ, ਟਿਕਟਾਂ ਲੈ ਕੇ ਜਾਂਦੇ ਆ, ਹਾਫ ਟਿਕਟ ਲੈ ਕੇ ਜਾਂਦੇ ਆ। ਹਾਫ ਟਿਕਟ ਲੈ ਕੇ ਜਾਂਦੇ ਆ। ਪ੍ਰਾਈਵੇਟ ਬੱਸ ਆਪਰੇਟਰਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਆ ਰਹੀਆਂ ਨੇ ਜਿੱਦਣ ਦੇ ਆਧਾਰ ਕਾਰਡ ਚੱਲੇ ਨੇ। ਆਧਾਰ ਕਾਰਡਾਂ ਦੇ ਨਾਲ ਕਿੰਨਾ ਕੁ ਘਾਟਾ ਪੈ ਰਿਹਾ ਬੱਸਾਂ ਨੂੰ? ਜਿਹੜੇ ਕਨੈਕਟਰ ਨੇ ਉਹਨਾਂ ਦੀਆਂ ਤਨਖਾਹਾਂ ਵੀ ਜੇਕਰ ਬੱਸ ਨੂੰ ਕਮਾਈ ਹੋਊ, ਕੰਪਨੀ ਨੂੰ ਕਮਾਈ ਹੋਊ, ਫੇਰ ਹੀ ਆਉਣਗੇ। ਡੇਲੀ ਡਰਾਈਵਰ ਦੀ ਡੇਲੀ 1000 ਤੋਂ ਘਟ ਕੇ 500-600 ਤੇ ਆ ਗਈ ਜੀ। ਮਾਲਕਾਂ ਦੀ ਬਚਤ ਮੰਨ ਕੇ ਚੱਲੋ ਵੀ 10000 ਤੋਂ ਘਟ ਕੇ 2000 ਤੇ ਆ ਗਈ। ਇੰਨਾ ਫਰਕ ਹੈ ਜੀ। ਹੁਣ ਠੇਕੇ ਤੇ ਗੱਡੀਆਂ ਜੀ ਬਸ ਘਾਟਾ ਹੀ ਘਾਟਾ ਹੈ। ਤਸਵੀਰ ਆ, ਅਸੀਂ ਨਾਲ ਕਨੈਕਟਰਾਂ ਦੀ ਗੱਲਬਾਤ ਵੀ ਸੁਣਾਈ। ਬਾਈ ਤੁਸੀਂ ਵੀ ਪੜ੍ਹਦੇ ਹੋ ਇੱਥੇ, ਕੰਮ ਕਰਦੇ ਹੋ ਜਾਂ ਪੜ੍ਹਦੇ ਹੋ ਜਾਂ ਉਦਾਂ ਹੀ ਆਏ ਸੀ? ਇਹਦਾ ਕੰਮ ਆਏ ਹੋਏ ਸੀ।
ਕਿਹੜੇ ਪਿੰਡ ਕਿਹੜਾ ਗਾ? ਸਪਾਰਾਂ ਨਸ਼ਾ ਨੁਸ਼ਾ ਕਿੰਨਾ ਕੁ ਤੁਹਾਡੇ ਪਿੰਡਾਂ ਵੱਲ? ਵਾਧੂ ਆ। ਵਾਧੂ ਆ। ਨੌਜਵਾਨ ਕਿੰਨੇ ਕੁ ਬਾਹਰ ਨੂੰ ਜਾ ਰਹੇ ਨੇ ਜਹਾਜ਼ ਦੀ ਟਾਕੀ ਨੂੰ ਹੱਥ ਪਾਉਣ ਦੇ ਲਈ, ਕਿੰਨੇ ਕੁ ਕਾਲੇ ਨੇ? ਉਹ 200-300 ਜਾਣਾ ਸਾਡੇ ਆਈਲੈਟਸ ਕਰਦਾ ਉਹ ਹੁਣ ਮੌਕੇ ਤੇ। ਲੱਗਦਾ ਵੀ ਬਾਹਰ ਚਲੇ ਜਾਣਗੇ, ਨਸ਼ੇ ਤੋਂ ਬਚ ਜਾਣਗੇ ਉਹ। ਬਾਹਰ ਵੀ ਨਸ਼ਾ ਆਮ ਹੀ ਆ, ਉੱਥੇ ਕਿਹੜਾ ਤੋੜਾ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਇਕੱਲੇ ਨੌਜਵਾਨ ਦੇ ਨਾਲ ਕਰ ਰਹੇ ਹਾਂ, ਕਿਉਂਕਿ ਮੇਨ ਜਿਹੜੀ ਗੱਲਬਾਤ ਇੱਧਰ ਨੌਜਵਾਨ ਇਕੱਠੇ ਹੋ ਗਏ ਆ ਇਹਨਾਂ ਦੇ ਨਾਲ। ਕਿਹੜਾ ਪਿੰਡ ਆ ਬਾਈ? ਕਿਹੜਾ ਪਿੰਡ ਆ? ਗੁੰਮਟੀ। ਕੀ ਕਰਦੇ ਹੋ ਇੱਥੇ? ਐਲਸ ਕਰਦੇ ਆਈਲੈਟਸ। ਹਾਂਜੀ। ਕਿੰਨੇ ਕੁ ਬੈਂਡ ਬੂੰਡ ਆ ਜਾਂਦੇ ਆ? ਮੈਂ ਮੌਕ ਟੈਸਟ ਵੀ 7 ਮਿੰਟ ਤੋਂ ਆ ਜਾਂਦੇ ਨੇ ਆਰਾਮ ਨਾਲ। ਚਲੇ ਜਾਓਗੇ ਬਾਹਰ? ਆਸ ਹੈਗੀ ਆ, ਉਮੀਦ ਹੈਗੀ ਆ ਵੀ ਬਾਹਰ ਚਲੇ ਜਾਓਗੇ? ਹਾਂਜੀ ਬਾਹਰ ਜਾਵਾਂਗੇ। ਹੈ ਬਾਹਰ ਜਾ ਕੇ ਆਰਾਮ ਨਾਲ। ਕੀ ਲੱਗਦਾ ਵੀ ਇੱਥੇ ਰਹਿ ਕੇ ਤੁਸੀਂ ਕਿਉਂ ਨਹੀਂ ਉਹ ਕਰ ਰਹੇ ਜਿਹੜਾ ਬਾਹਰ ਜਾ ਕੇ ਕਰ ਲਓਗੇ? ਬਾਹਰ ਜਾ ਕੇ ਜੀ ਘਰੇ ਜਾ ਕੇ ਉੱਥੇ ਮਜਬੂਰੀਆਂ ਜਿਹੜੀਆਂ ਮਜਬੂਰੀਆਂ ਨੇਗੀਆਂ ਆਪਣੀਆਂ, ਉਹ ਮਜਬੂਰੀਆਂ ਜਿਹੜੀਆਂ ਘਰ ਦੀਆਂ ਨੇ, ਤਾਂ ਕਰਕੇ ਉਹ ਦੂਰ ਹੋਣਗੇ ਘਰੇ ਜੋ ਬਾਹਰ ਜਾ ਕੇ। ਇੱਥੇ ਤਾਂ ਕੁਛ ਬਹਾਨਾ ਨਹੀਂ ਹੈਗਾ ਆਪਣਾ, ਤਾਂ ਕਰਕੇ ਘਰ ਦੇ ਵੀ ਕਹਿੰਦੇ ਨੇ। ਕਿਹੜੀ ਕਲਾਸ 'ਚ ਪੜ੍ਹਦੇ ਹੋ ਤੁਸੀਂ? ਲੜੀ ਜਾਂਦੇ ਹੋ? ਕਿਹੜੀ ਕਲਾਸ 'ਚ ਪੜ੍ਹਦੇ ਹੋ? ਲੜਦੇ ਨਹੀਂ ਇਹ। ਉਰੇ ਦਾ ਮੜਾ ਜਾ। ਕਿਹੜੀ ਕਲਾਸ 'ਚ ਪੜ੍ਹਦੇ ਹੋ? ਉਰੇ ਆ। ਆਈਲੈਟਸ ਕਰਦੇ ਨੇ ਨੌਜਵਾਨ, ਇਹ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਨੇ ਜਿਹੜੀਆਂ ਇੱਥੋਂ ਦੀਆਂ। ਅਸੀਂ ਕੱਲੀ ਜਿਹੜੀ ਤਸਵੀਰ ਆ ਉਹ ਸਾਂਝੀ ਕਰ ਰਹੇ ਹਾਂ। ਬਾਈ ਕਿਹੜੀ ਕਲਾਸ 'ਚੋਂ? ਆਈਲੈਟਸ ਕਰਦੇ ਹੋ? ਨਾ ਬਾਈ, ਹੋਰ ਕੀ ਕਰਦੇ ਹੋ? ਮਤਲਬ ਵਿਹਲਾ ਉਹੀ ਆ ਗਿਆ। ਵਿਹਲਾ ਉਹੀ ਆ ਗਿਆ ਬਸ? ਰੁਜ਼ਗਾਰ ਨਹੀਂ ਮਿਲਿਆ ਕੋਈ ਤਾਂ ਆ ਗਿਆ? ਨਾ ਉਹੀ ਆ ਗਿਆ ਵਾ। ਨਹੀਂ ਨੌਕਰੀ ਤੇ ਲੱਗੇ ਹੋਏ ਹੋ, ਅੱਜ ਵਿਹਲੇ ਸੀ? ਵਿਹਲੇ ਹੀ ਆ, ਉਹੀ ਬਾਤ ਤੁਰਿਆ ਫਿਰਦਾ। ਪੜ੍ਹਦੇ ਨਹੀਂ ਹੈਗੇ? ਕੱਪੜੇ ਲੈਣ ਆਏ ਸੀ ਬਾਈ ਯਾਰ, ਲੈਣ ਜਾਂਦੇ ਹੈਗੇ। ਨਹੀਂ ਤਾਂ ਕਹਿੰਦਾ ਮੈਂ ਵਿਹਲਾ। ਇਹਦਾ ਕਮਲਾ ਬਾਈ। ਹੈ ਕਮਲਾ ਯਾਰ ਐਂ ਤਾਂ ਨਾ ਕਹੇ, ਇਹ ਹੁਣ ਕਹਿੰਦਾ ਕਮਲਾ ਤੈਨੂੰ। ਕੋਈ ਨਾ ਕਹਿ ਲੈਂਦੇ ਯਾਰ, ਕਹਿ ਲੈਂਦੇ। ਨਹੀਂ ਤੂੰ ਕਹਿਣਾ ਵਿਹਲਾ, ਇਹ ਕਹਿੰਦਾ ਕਮਲਾ। ਕੰਮ ਕੀ ਕਰਦੇ ਹੋ? ਕੰਮ ਦੱਸੋ। ਕੰਮ ਤਾਂ ਕੁਛ ਨਹੀਂ ਕਰਦਾ। ਘਰ ਦੇ ਕਹਿੰਦੇ ਨਹੀਂ ਵੀ ਕੰਮ ਕਰ ਲਓ? ਘਰੇ ਕਰਦੇ ਆ ਵੀਰੇ, ਘਰੇ ਕਰਦੇ ਆ ਵੀਰੇ। ਪੜ੍ਹਾਈ ਕਿੰਨੀ ਕੀ ਕਰੀ ਆ? ਪੜ੍ਹਾਈ ਵੀਰੇ ਕਰੀ ਜਾਂਦੇ ਆ, BA ਕਰਦੇ ਆ। BA ਕਰ। ਉਹੀ ਪੁੱਛਿਆ ਜੀ ਇਹਨੂੰ, ਇਹ ਕਹਿੰਦਾ ਮੈਂ ਵਿਹਲਾ। BA ਕਰਦਾ ਵੀ ਮੁੰਡਾ। ਬਿਲਕੁਲ। ਜਿਹੜੇ ਨੌਜਵਾਨ ਬਾਹਰ ਜਾ ਰਹੇ ਨੇ, ਤੁਹਾਡੀ ਇੱਛਾ ਹੈਗੀ ਆ ਬਾਹਰ ਜਾਣ ਦੀ? ਬਾਹਰ ਦਾ ਕੀ ਕਰਨਾ ਬਾਈ, ਇੱਧਰ ਹੀ ਨਹੀਂ ਜਾ ਰਿਹਾ।